ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਿਚਾਰ ਚਰਚਾ ਦਾ ਜੋ ਵਿਸ਼ਾ ਰੱਖਿਆ ਉਹ ਥੋੜ੍ਹਾ ਓਪਰਾ ਵੀ ਲੱਗ ਸਕਦਾ ਕਿ ਇੱਕ ਵਿਅਕਤੀ ਨੂੰ ਇੰਨਾ ਡਿਸਕਸ ਕਰਨ ਦੀ ਲੋੜ ਕਿਉਂ ਪਏਗੀ, ਪਰ ਉਹ ਇੱਕ ਵਿਅਕਤੀ ਨਹੀਂ। ਮਤਲਬ ਆਪਾਂ ਜਦੋਂ ਦੇਖਾਂਗੇ, ਮਸਲੇ ਨੂੰ ਖੋਲਾਂਗੇ, ਉਹ ਦੀਪ ਸਿੱਧੂ ਇੱਕ ਵਿਅਕਤੀ ਨਹੀਂ ਸੀ, ਇੱਕ ਵਰਤਾਰਾ ਸੀ। ਉਹ ਵਰਤਾਰਾ ਕੀ ਸੀ, ਆਪਾਂ ਉਹਨੂੰ ਸਮਝਣ ਦਾ ਯਤਨ ਕਰਨਾ ਹੈ। ਉਸ ਵਰਤਾਰੇ ਦਾ ਇੰਪੈਕਟ ਕੀ ਪਿਆ ਸਿੱਖ ਕੌਮ ਦੇ ਉੱਤੇ ਅਤੇ ਸਿੱਖ ਕੌਮ ਦੇ ਚੱਲ ਰਹੇ ਸੰਘਰਸ਼ ਦੇ ਉੱਤੇ। ਲੋੜ ਇਸ ਗੱਲ 'ਤੇ ਗੱਲ ਕਰਨ ਦੀ ਤਾਂ ਪੈ ਗਈ ਕਿ ਜਿੰਨਾ ਉਹ ਹਰਮਨ ਪਿਆਰਾ ਹੋਇਆ, ਉਨਾ ਹੀ ਉਹਦਾ ਤਿੱਖਾ ਅਤੇ ਬਹੁਤ ਬੁਰੀ ਪੱਧਰ ਦੇ ਉੱਤੇ ਜਾ ਕੇ ਵਿਰੋਧ ਹੋਇਆ। ਮੈਂ ਆਪਣੀ ਜ਼ਿੰਦਗੀ 'ਚ ਸਾਰੀ 'ਚ ਕਿਤੇ ਨਹੀਂ ਦੇਖਿਆ ਵੀ ਕਿਸੇ ਇੱਕ ਵਿਅਕਤੀ ਨੂੰ ਇੰਨਾ ਟਾਰਗੇਟ ਕੀਤਾ ਗਿਆ ਹੋਵੇ ਅੱਡ ਅੱਡ ਤਾਕਤਾਂ ਵੱਲੋਂ ਰਲ ਕੇ। ਭਾਰਤ ਸਰਕਾਰ, ਉਹਦਾ ਸਾਰਾ ਮੀਡੀਆ, ਸਾਰੀਆਂ ਹੀ ਤਕਰੀਬਨ ਪਾਰਟੀਆਂ ਜਿਹੜੀਆਂ ਦੇਸ਼ ਦੀਆਂ, ਪੰਜਾਬ ਦਾ ਜਿੰਨਾ ਵੀ ਖੱਬੇ ਪੱਖੀ ਜਾਂ ਕਮਿਊਨਿਸਟ ਤਾਕਤਾਂ, ਜੋ ਸੈਕੂਲਰਿਸਟ, ਜੋ ਬੁੱਧੀਜੀਵੀ ਹੈ, ਜੋ ਪੱਤਰਕਾਰ ਭਾਈਚਾਰਾ ਹੈ ਮੇਨ ਸਟਰੀਮ ਦਾ, ਮਤਲਬ ਸਾਰੇ ਇਕੱਠੇ ਹੋਏ ਤਕਰੀਬਨ ਉਹਦੀ ਕਿਰਦਾਰਕੁਸ਼ੀ ਕਰਨ ਵਾਸਤੇ, ਉਹਦੇ ਖਿਲਾਫ ਚਿੱਕੜ ਉਛਾਲੀ ਕਰਨ ਵਾਸਤੇ। ਇਸ ਤਰ੍ਹਾਂ ਕਿਸੇ ਇੱਕ ਵਿਅਕਤੀ ਨੂੰ ਇੰਨਾ ਨਿਸ਼ਾਨਾ ਬਣਾਇਆ ਹੋਵੇ, ਇਹ ਪਹਿਲਾਂ ਮੈਂ ਕਿਤੇ ਦੇਖਿਆ ਨਹੀਂ। ਸੋ ਇਸ ਕਰਕੇ ਆਪਾਂ ਵੀ ਗੱਲ ਕੀ ਸੀ, ਇਹ ਉਹਦੇ ਕਾਰਨ ਕੀ ਸੀ, ਕਿਉਂ ਉਹ ਇੰਨਾ ਰੜਕਿਆ ਉਹਨਾਂ ਨੂੰ, ਜਾਂ ਉਹ ਤੋਂ ਖਤਰਾ ਕੀ ਲੱਗਦਾ ਸੀ। ਇਸ ਨੂੰ ਸਮਝਣ ਵਾਸਤੇ ਆਪਾਂ ਕੁਝ ਮਸਲੇ ਖੋਲ੍ਹਦੇ ਹਾਂ ਇੱਥੇ। ਦੇਖੋ, ਦੀਪ ਸਿੱਧੂ ਨੂੰ ਕਿਸਾਨ ਅੰਦੋਲਨ ਦੇ ਰੈਫਰੈਂਸ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ, ਪਰ ਸਿਰਫ ਕਿਸਾਨ ਅੰਦੋਲਨ ਦੇ ਰੈਫਰੈਂਸ ਨਾਲ ਵੀ ਨਹੀਂ ਸਮਝਿਆ ਜਾ ਸਕਦਾ। ਇਸ ਤੋਂ ਬਿਨਾਂ ਵੀ ਬਹੁਤ ਕੁਝ ਸੀ ਉਹ। ਇਹ ਠੀਕ ਹੈ ਕਿ ਜਦੋਂ ਉਹ ਸਿਆਸੀ ਦ੍ਰਿਸ਼ 'ਤੇ ਆਇਆ ਤਾਂ ਉਹ ਕਿਸਾਨ ਅੰਦੋਲਨ ਦੇ ਦੌਰਾਨ ਹੀ ਆਇਆ। ਉਸ ਮੌਕੇ ਜਿਹੜੀਆਂ ਆਪਾਂ ਇੰਨੇ ਕੁ ਤੱਥ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕਿਸਾਨ ਅੰਦੋਲਨ ਸੀ, ਉਹ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ 1.5 ਦਰਜਨ ਦੇ ਲਗਭਗ, ਛੋਟੀਆਂ ਵੱਡੀਆਂ ਸਾਰੀਆਂ ਰਲ ਕੇ ਉਹਨਾਂ ਨੇ ਜਥੇਬੰਦ ਕੀਤਾ ਸੀ। ਜਿਹੜੀ ਪਹਿਲੀ ਉਠਾਣ ਬਣਾਈ ਉਹ ਉਹਨਾਂ ਨੇ ਬਣਾਈ। ਉਹਨਾਂ ਜਥੇਬੰਦੀਆਂ ਦਾ ਅੱਡ ਅੱਡ ਦਰਜੇ ਤੱਕ ਜਨਤਕ ਆਧਾਰ ਸੀ, ਕਿਸੇ ਦਾ ਵੱਧ ਕਿਸੇ ਦਾ ਘੱਟ, ਪਰ ਆਪਾਂ ਮੰਨ ਸਕਦੇ ਹਾਂ ਕਿ ਕਾਫੀ ਤਕੜਾ ਉਹਨਾਂ ਦਾ ਜਨਤਕ ਆਧਾਰ ਸੀ ਕਿਸਾਨੀ ਦੇ ਵਿੱਚ, ਅਤੇ ਕੁਛ ਹੱਦ ਤੱਕ ਆਮ ਜਨਤਾ 'ਚ ਵੀ। ਸੋ 3 ਬਿੱਲ ਆਏ, ਜਦੋਂ ਕਾਨੂੰਨ ਆਏ, ਉਹਨਾਂ ਦੇ ਖਿਲਾਫ ਉਹਨਾਂ ਨੇ ਇੱਕ ਪ੍ਰਚਾਰ ਦੀ ਮੁਹਿੰਮ ਚਲਾਈ, ਅਤੇ ਫਿਰ ਲੋਕਾਂ ਨੂੰ ਲਾਮਬੰਦ ਕੀਤਾ, ਅਤੇ ਧਰਨੇ ਸ਼ੁਰੂ ਹੋ ਗਏ ਅੱਡ ਅੱਡ ਥਾਵਾਂ ਦੇ ਉੱਤੇ। ਅਤੇ ਜਿੱਥੋਂ ਉਹ ਲਹਿਰ ਜਿਹੜਾ ਸੀਗਾ ਕਿਸਾਨ ਅੰਦੋਲਨ, ਉਹ ਫੈਲਣਾ ਸ਼ੁਰੂ ਹੋ ਗਿਆ ਅਤੇ ਵੱਡਾ ਵੇਗ ਫੜਨ ਲੱਗ ਗਿਆ। ਸੋ ਚੱਲਿਆ ਤਾਂ ਇੱਥੋਂ ਹੀ ਸੀ ਗੱਲ, ਪਰ ਬਹੁਤ ਛੇਤੀ ਜਿੱਦਾਂ ਉਹਨੇ ਤੇਜ਼ੀ ਫੜੀ ਕਿਸਾਨ ਅੰਦੋਲਨ ਨੇ, ਉਹ ਥੋੜ੍ਹੀ ਹੈਰਾਨੀ ਵਾਲੀ ਗੱਲ ਸੀ, ਜਿਹੜੀ ਚੱਕਰਾਂ 'ਚ ਪਾਉਂਦੀ ਸੀ ਕੇਂਦਰ ਸਰਕਾਰ ਨੂੰ ਵੀ, ਅਤੇ ਜਿਹੜੇ ਬੰਦਿਆਂ ਨੇ ਜਥੇਬੰਦ ਕੀਤਾ ਉਹਨਾਂ ਨੂੰ ਵੀ ਇਹ ਭਰਮ ਹੋ ਗਿਆ ਆਪਦੇ ਬਾਰੇ ਕਿ ਸਾਡੀ ਅਪੀਲ, ਸਾਡਾ ਆਧਾਰ ਹੀ ਇੰਨਾ ਲੋਕਾਂ ਦੇ ਵਿੱਚ, ਵੀ ਜਿੰਨਾ ਵੀ ਰਿਸਪੌਂਸ ਮਿਲ ਰਿਹਾ ਸ਼ਾਇਦ ਸਾਡੇ ਕਰਕੇ ਮਿਲ ਰਿਹਾ। ਇਹ ਆਪਾਂ ਦੇਖਾਂਗੇ ਜਦੋਂ ਦੀਪ ਸਿੱਧੂ ਆਇਆ ਤਾਂ ਉਹ ਭਰਮ ਕਿਵੇਂ ਟੁੱਟਿਆ ਜਾ ਕੇ। ਕਿਉਂਕਿ ਮੈਂ ਜਿੰਨਾ ਕੁ ਸਟੱਡੀ ਕਰਨ ਦਾ, ਉਹਦਾ ਅੰਡਰਸਟੈਂਡ ਕਰਨ ਦਾ ਯਤਨ ਕੀਤਾ ਹੈ ਉਸ ਅੰਦੋਲਨ ਨੂੰ, ਮੇਰੇ ਮੁਤਾਬਕ ਇਹ ਹੈ ਕਿ ਉਹ ਇਕੱਲਾ ਕਿਸਾਨ ਬੇਚੈਨੀ ਨਹੀਂ ਸੀ ਵੀ ਕਿਸਾਨਾਂ ਦਾ ਮਸਲਾ ਆਇਆ ਅਤੇ ਉਹ 'ਤੇ ਇੱਕਦਮ ਉੱਠ ਕੇ ਸੜਕਾਂ 'ਤੇ ਨਿਕਲ ਆਏ। ਇਹ ਠੀਕ ਹੈ, ਮਤਲਬ ਮੁੱਦਾ ਕਿਸਾਨਾਂ ਦਾ ਹੀ ਬਣਿਆ, ਪਰ ਪਿੱਛੇ ਇੱਕ ਜਜ਼ਬਾ ਪਿਆ ਸੀ। ਉਹ ਜਜ਼ਬਾ ਇਹ ਪਿਆ ਸੀ ਕਿ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ
ਉਦੋਂ ਤਾਂ ਆਪਦਾ ਰੋਹ ਪ੍ਰਗਟ ਕੀਤਾ ਕੌਮ ਨੇ, ਜਿਹੜਾ ਖਾੜਕੂ ਸੰਘਰਸ਼ ਦੇ ਰੂਪ 'ਚ। ਸੋ ਬਹੁਤ ਵੱਡੀ ਖਾੜਕੂ ਲਹਿਰ ਚੱਲੀ, ਸੰਘਰਸ਼ ਚੱਲਿਆ, ਉਹਦੇ 'ਚ ਬੜਾ ਕੁਛ ਹੋਇਆ। ਉਸ ਤੋਂ ਬਾਅਦ ਖਾੜਕੂ ਲਹਿਰ ਖਤਮ ਹੋਈ, ਪਰ ਜਿਸ ਤਰੀਕੇ ਨਾਲ ਖਤਮ ਕੀਤੀ ਗਈ, ਜਿੰਨਾ ਜ਼ੁਲਮ ਜਿਸ ਤਰੀਕੇ ਦਾ ਹੋਇਆ, ਉਹ ਆਪਾਂ ਕਹਿ ਸਕਦੇ ਹਾਂ ਕਿ 18ਵੀਂ ਸਦੀ ਤੋਂ ਬਾਅਦ ਪਹਿਲੀ ਵਾਰ ਉਹਦੀ ਸਕੇਲ ਵੀ ਅਤੇ ਉਹਦਾ ਜਿਹੜਾ ਹੈਗਾ ਕਿ ਇੰਨੇ ਜ਼ੁਲਮ ਬੰਦਿਆਂ ਨੂੰ ਕਿਸ ਤਰ੍ਹਾਂ, ਪਰਿਵਾਰਾਂ ਨੂੰ ਖਤਮ ਕੀਤਾ ਗਿਆ, ਕਿਸ ਤਰ੍ਹਾਂ ਟੌਰਚਰ ਕੀਤਾ ਗਿਆ, ਜੇ ਤੁਸੀਂ ਉਹਦੀ ਡਿਟੇਲ ਸੁਣੋ ਤਾਂ ਬੰਦੇ ਦੇ ਇਹ ਕਹਿ ਲਓ ਕਿ ਖੂਨ ਖੌਲਣ ਲੱਗ ਜਾਂਦਾ ਕਿ ਅੱਜ ਦੇ ਯੁੱਗ 'ਚ 20ਵੀਂ ਸਦੀ 'ਚ ਵੀ ਇਹ ਗੱਲ ਹੋ ਸਕਦੀ ਹੈ। ਖਾਸ ਕਰਕੇ ਵੀ 18ਵੀਂ ਸਦੀ 'ਚ ਤਾਂ ਆਪਾਂ ਕਹਿੰਦੇ ਉਹ ਮੱਧ ਯੁੱਗ ਸੀ, ਉਦੋਂ ਅਜੇ ਸਿਵਲਾਈਜੇਸ਼ਨ ਨਹੀਂ ਸੀ ਆਈ, ਉਦੋਂ ਅਜੇ ਲੋਕਾਂ ਦੇ ਵਿੱਚ ਜਾਗਰਤੀ ਨਹੀਂ ਸੀ ਆਈ, ਅਜੇ ਜਮਹੂਰੀਅਤ ਨਹੀਂ ਸੀ। ਦੂਜੀ ਗੱਲ, ਉਦੋਂ ਜਿਹੜੇ ਹਾਕਮ ਸੀ ਉਹ ਬਗਾਨੇ ਸੀ, ਸਾਡੇ ਦੁਸ਼ਮਣ ਸੀ। ਪਰ ਇਹ ਜਿਹੜਾ ਵਰਤਾਰਾ ਵਾਪਰਿਆ, ਇਹਦੇ 'ਚ ਤਾਂ ਇਹ ਹੈ ਕਿ ਮੱਧ ਯੁੱਗ ਨਹੀਂ ਸੀ, ਇਹ 20ਵੀਂ ਸਦੀ ਦਾ ਐਂਡ ਆ ਚੁੱਕਿਆ ਸੀ ਅਤੇ ਬੜੇ ਵੱਡੇ ਦੰਗਜੇ ਮਾਰੇ ਜਾਂਦੇ ਸੀਗੇ ਜਮਹੂਰੀਅਤ ਦੇ, ਖਾਸ ਕਰਕੇ ਭਾਰਤ ਦੇ, ਕਿ ਦੇਸ਼ ਦੀ ਸਭ ਤੋਂ ਵੱਡੀ ਜਮਹੂਰੀਅਤ। ਸੋ ਉੱਥੇ ਇਸ ਕਿਸਮ ਦਾ ਜ਼ੁਲਮ ਹੋਣਾ, ਜਨਰਲੀ ਪਤਾ ਸਾਰਿਆਂ ਨੂੰ ਕਿ ਬਹੁਤ ਕੁਛ ਹੋਇਆ, ਪਰ ਜੇ ਉਹਦੀ ਕੰਕਰੀਟ ਡਿਟੇਲ ਦੇਖੀ ਜਾਵੇ ਤਾਂ ਫਿਰ ਪਤਾ ਲੱਗਦਾ ਉਹਦਾ। ਆ ਹੁਣ ਰੀਸੈਂਟਲੀ ਦਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ ਬਣਾਈ ਹੈ, ਜਿਹੜੀ ਇਹ ਰਿਲੀਜ਼ ਨਹੀਂ ਹੋਈ ਅਤੇ ਇੰਡੀਆ ਵਿੱਚ ਉਹ ਰਿਲੀਜ਼ ਹੋਣੀ ਵੀ ਨਹੀਂ। ਮੈਨੂੰ ਉਹ ਫਿਲਮ ਦੇਖਣ ਦਾ ਮੌਕਾ ਮਿਲਿਆ ਪ੍ਰਾਈਵੇਟ ਸਕਰੀਨਿੰਗ ਕਿਤੇ। ਮਤਲਬ ਮੈਂ ਤਾਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਉਹਦੇ 'ਚ 1000 ਕੱਟ ਲਾ ਕੇ ਵੀ ਉਹ ਇੰਡੀਆ 'ਚ ਰਿਲੀਜ਼ ਨਹੀਂ ਹੋ ਸਕਦੀ। ਜਿੰਨਾ ਵਹਿਸ਼ੀ ਚਿਹਰਾ ਉਹਦੇ ਵਿੱਚ ਨੰਗਾ ਕੀਤਾ ਗਿਆ, ਉਹ ਕਿਤੇ ਵੀ ਉਹ ਸਹਿਣ ਨਹੀਂ ਕਰ ਸਕਣਗੇ। ਪਰ ਹੋਪ ਕਰਦੇ ਹਾਂ ਕਿ ਸ਼ਾਇਦ ਬਾਹਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਫਿਲਮ ਚੱਲੇ। ਇਸ ਕਰਕੇ ਜਦੋਂ ਜਿੰਨਾ ਚਿਰ ਸਾਨੂੰ ਸਾਰੀ ਡਿਟੇਲ ਦਾ ਪਤਾ ਨਹੀਂ ਚੱਲਦਾ, ਇਕੱਲੇ ਕੇਸ ਦਾ, ਉਨਾ ਚਿਰ ਮਨ ਦੇ ਉੱਤੇ ਉਹ ਪੂਰਾ ਵੀ ਕਿਸ ਡਿਮੈਂਸ਼ਨ 'ਤੇ, ਕਿਸ ਸਕੇਲ 'ਤੇ ਜਾ ਕੇ ਜ਼ੁਲਮ ਹੋਇਆ। ਦੂਜੀ ਗੱਲ, ਜ਼ੁਲਮ ਹੁੰਦੇ ਨੇ, ਬਾਕੀ ਕੌਮਾਂ 'ਤੇ ਵੀ ਹੁੰਦੇ ਨੇ, ਪਰ ਕਿਤੇ ਨਾ ਕਿਤੇ ਜਾ ਕੇ ਕਲੋਜ਼ਰ ਹੁੰਦਾ ਹੈ, ਕੋਈ ਇਨਸਾਫ ਮਿਲਦਾ ਹੈ, ਕੋਈ ਪੜਤਾਲ ਹੁੰਦੀ ਹੈ, ਕੋਈ ਕਮਿਸ਼ਨ ਬੈਠਦੇ ਨੇ, ਕੋਈ ਰਿਪੋਰਟ ਆਉਂਦੀ ਹੈ, ਉਹ 'ਤੇ ਕੋਈ ਕਾਰਵਾਈ ਹੁੰਦੀ ਹੈ, ਜਿਹਦੇ ਨਾਲ ਇਹ ਕਹਿ ਲਓ ਕਿ ਕੁਛ ਜਿਹੜਾ ਰੋਹ ਹੈ ਉਹ ਸ਼ਾਂਤ ਹੋ ਜਾਂਦਾ ਜਾਂ ਤਪੇ ਹੋਏ ਹਿਰਦੇ ਠਰ ਜਾਂਦੇ ਹੈ। ਪਰ ਇੱਥੇ ਇਹ ਇਸ ਤਰ੍ਹਾਂ ਦੀ ਗੱਲ ਹੋਈ ਕਿ ਬਿਲਕੁਲ ਹੀ ਨਾ ਕੋਈ ਇਨਵੈਸਟੀਗੇਸ਼ਨ, ਨਾ ਕੋਈ ਰਿਪੋਰਟ ਜਿਹੜੀ ਨਿਰਪੱਖ ਹੋ ਸਕੇ, ਅਤੇ ਕਾਰਵਾਈ ਕੋਈ ਵੀ ਨਹੀਂ। ਕੁਝ ਸਾਲ ਪਹਿਲਾਂ ਸਾਨੂੰ ਮਿਲਣ ਦਾ ਮੌਕਾ ਮਿਲਿਆ, ਜਿਹੜੇ ਕੈਨੇਡਾ ਦੀ NDP ਹੈ, ਉਹਦਾ ਜਿਹੜਾ ਪਾਰਲੀਮੈਂਟਰੀ ਵਫਦ ਸੀ, ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਇੱਕ ਇਨੀਸ਼ੀਏਟਿਵ ਲੈ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਵੇਂ ਸਾਊਥ ਅਫਰੀਕਾ 'ਚ ਟਰੂਥ ਐਂਡ ਰੀਕਨਸੀਲੇਸ਼ਨ ਕਮਿਸ਼ਨ ਬਣਿਆ ਸੀ, ਕਿ ਇੱਥੇ ਵੀ ਟਰੂਥ ਐਂਡ ਰੀਕਨਸੀਲੇਸ਼ਨ ਕਮਿਸ਼ਨ ਬਣੇ। ਉਹ ਕਹਿੰਦੇ ਸੀ ਅਸੀਂ ਜ਼ੋਰ ਲਾ ਰਹੇ ਹਾਂ ਵੀ ਇਸ ਦੇ ਉੱਤੇ ਇੱਕ ਬੰਦਿਆਂ ਨੂੰ ਤਿਆਰ ਕੀਤਾ ਜਾਵੇ। ਉਦੋਂ ਮੈਂ ਉਹਨਾਂ ਨਾਲ ਗੱਲ ਕਰਦਿਆਂ ਕਿਹਾ ਸੀ, ਮੈਂ ਕਿਹਾ ਵੀ ਦੋਵੇਂ ਸਿਚੁਏਸ਼ਨਸ ਦਾ ਬਹੁਤ ਫਰਕ ਹੈ। ਸਾਊਥ ਅਫਰੀਕਾ 'ਚ ਟਰੂਥ ਐਂਡ ਰੀਕਨਸੀਲੇਸ਼ਨ ਕਮਿਸ਼ਨ ਉਦੋਂ ਬਣਿਆ ਜਦੋਂ ਜਿਹੜੇ ਰਜੀਮ ਨੇ ਉਹ ਜ਼ੁਲਮ ਕੀਤੇ, ਉਹ ਰਜੀਮ ਖਤਮ ਹੋ ਚੁੱਕਿਆ ਸੀ, ਉਹ ਲੱਥ ਚੁੱਕੇ ਸੀ ਗੱਦੀਓਂ, ਨਵੀਂ ਸਰਕਾਰ ਆ ਗਈ ਸੀ। ਇਸ ਕਰਕੇ ਉਹ ਕਮਿਸ਼ਨ ਬਣ ਸਕਿਆ, ਇਸੇ ਕਰਕੇ ਉਹ ਕਮਿਸ਼ਨ ਕੰਮ ਕਰ ਸਕਿਆ। ਅਤੇ ਸਾਡੇ ਤਾਂ ਉੱਥੇ ਕੋਈ ਹੌਲਦਾਰ ਤੱਕ ਨਹੀਂ ਬਦਲਿਆ ਉਹਨਾਂ ਨੇ। ਉਹੀ ਸਰਕਾਰ, ਉਹੀ ਅਫਸਰ, ਉਹੀ ਕਾਤਲ, ਉਹਨਾਂ ਦੇ ਬੈਠਿਆਂ ਉੱਥੇ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਉੱਥੇ ਸੱਚਾਈ ਸਾਹਮਣੇ ਆਊ ਅਤੇ ਫਿਰ ਉਹ ਸੱਚਾਈ ਦਾ ਕੋਈ ਇਨਸਾਫ ਮਿਲੂ। ਚਲੋ ਉਹਨਾਂ ਨੂੰ ਇਹ ਗੱਲ ਕਨਵਿੰਸਿੰਗ ਲੱਗੀ, ਉਹਨਾਂ ਨੇ ਫਿਰ ਉਹ ਕੰਮ ਉੱਥੇ ਠੱਪ ਕਰਤਾ
ਕਿ ਇਹ 'ਤੇ ਕੰਮ ਕਰਨ ਦਾ ਲੋੜ ਨਹੀਂ, ਕਿਉਂਕਿ ਇਹ ਹੋ ਹੀ ਨਹੀਂ ਸਕਣਾ, ਸਿਚੁਏਸ਼ਨ ਹੀ ਨਹੀਂ, ਉਹ ਹਾਲਾਤ ਹੀ ਵੱਖਰੇ ਨੇ। ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ ਕਿ ਆਹ ਗੱਲ ਪਈ ਸੀ ਲੋਕਾਂ ਦੇ ਮਨਾਂ 'ਚ ਕਿ ਸਾਡੇ ਨਾਲ ਬਹੁਤ ਜ਼ਿਆਦਤੀਆਂ ਹੋਈਆਂ ਪਰ ਇਨਸਾਫ ਕਿਤੇ ਨਹੀਂ ਮਿਲਿਆ। ਇੱਕ ਰੋਹ ਪਿਆ ਸੀ ਮਨਾਂ ਦੇ ਵਿੱਚ, ਅਤੇ ਰੋਹ ਫਿਰ ਕਿਸੇ ਮੌਕੇ ਪ੍ਰਗਟ ਹੋਣ ਦੇ ਮੌਕੇ ਭਾਲਦਾ ਹੁੰਦਾ। ਜਦੋਂ ਇਤਿਹਾਸ 'ਚ ਕੋਈ ਵੱਡਾ ਉਭਾਰ ਉੱਠਦਾ ਹੈ ਜਾਂ ਵੱਡੀ ਬਗਾਵਤ ਉੱਠਦੀ ਹੈ, ਉਹਦਾ ਮੌਕੇ 'ਤੇ ਬਹਾਨਾ ਜੋ ਮਰਜ਼ੀ ਬਣ ਜੇ, ਟ੍ਰਿਗਰ ਕਿਹੜੀ ਗੱਲ ਤੋਂ ਹੋਈ ਉਹ ਸੈਕੰਡਰੀ ਹੁੰਦੀ ਹੈ। ਜਿਹੜਾ ਪਿੱਛੇ ਪਿਆ ਹੁੰਦਾ ਹੈ ਡਿਸਕੰਟੈਂਟਮੈਂਟ ਅਤੇ ਰੋਹ, ਉਹ ਇਕੱਠਾ ਹੋਇਆ ਜਮ੍ਹਾਂ ਹੋਇਆ ਪਿਆ ਹੁੰਦਾ ਹੈ। ਫਿਰ ਉਹ ਕਿਸੇ ਮੁੱਦੇ 'ਤੇ ਕਿਸੇ ਬਹਾਨਾ ਲੈ ਕੇ ਉਹ ਫਿਰ ਪ੍ਰਗਟ ਹੁੰਦਾ। ਸੋ ਮੈਂ ਜਿਸ ਤਰ੍ਹਾਂ ਉਸ ਕਿਸਾਨ ਅੰਦੋਲਨ ਨੂੰ ਅਨਫੋਲਡ ਹੁੰਦੇ ਅਤੇ ਐਕਸਪੈਂਡ ਹੁੰਦੇ ਦੇਖਿਆ, ਤਾਂ ਇਹ ਗੱਲ ਬੁੱਝਣ 'ਚ ਬਹੁਤੀ ਦੇਰ ਨਹੀਂ ਸੀ ਲੱਗੀ ਕਿ ਬਹੁਤ ਸਾਲਾਂ ਤੋਂ ਕੌਮ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਇੱਥੇ ਕੌਮ ਲੜਨਾ ਚਾਹੁੰਦੀ ਸੀ, ਕੋਈ ਮੁੱਦਾ ਚਾਹੁੰਦੀ ਸੀ, ਕੋਈ ਮੌਕਾ ਚਾਹੁੰਦੀ ਸੀ। 1995 'ਚ ਖਾੜਕੂ ਲਹਿਰ ਦਾ ਇਹ ਕਹਿ ਲਓ ਕਿ ਤਕਰੀਬਨ ਖਤਮ ਹੋ ਗਿਆ ਸੀ। ਉਸ ਤੋਂ ਬਾਅਦ ਜਿਹੜੇ ਬਾਕੀ ਪੰਥਕ ਧਿਰਾਂ ਸੀ ਉਹ ਬਹੁਤ ਯਤਨ ਕਰਦੀਆਂ ਰਹੀਆਂ ਕਿ ਲੋਕਾਂ ਨੂੰ ਜਥੇਬੰਦ ਕੀਤਾ ਜਾਵੇ, ਉਭਾਰਿਆ ਜਾਵੇ, ਮੁੱਦੇ ਬਣਾਏ ਜਾਣ ਅਤੇ ਕੋਈ ਨਾ ਕੋਈ ਲਹਿਰ ਖੜੀ ਕੀਤੀ ਜਾਵੇ, ਅਤੇ ਲਹਿਰਾਂ ਖੜੀਆਂ ਹੁੰਦੀਆਂ ਵੀ ਰਹੀਆਂ। ਆਪਾਂ ਦੇਖੀਏ ਜਦੋਂ ਭਾਈ ਬਲਵੰਤ ਸਿੰਘ ਰਾਜਾ ਨੇ ਦੀ ਫਾਂਸੀ ਦੀ ਤਰੀਕ ਤੈਅ ਕੀਤੀ ਤਾਂ ਕਿਵੇਂ ਇੱਕਦਮ ਪੰਜਾਬ ਦੀ ਜਿਹੜਾ ਸਾਰਾ ਯੂਥ ਸੀ ਉਹ ਸੜਕਾਂ 'ਤੇ ਨਿਕਲਿਆ ਆਇਆ ਸੀ। ਉਸ ਤੋਂ ਬਾਅਦ ਜੋ ਸਰਸੇ ਵਾਲੇ ਨੇ ਦਸਮ ਪਾਤਸ਼ਾਹ ਦਾ ਨਕਲ ਕਰਨ ਦਾ ਸਾਂਗ ਰਚਿਆ, ਉਸ ਦੇ ਖਿਲਾਫ ਫਿਰ ਕੌਮ ਕਿੱਡੀ ਵੱਡੀ ਪੱਧਰ ਦੇ ਉੱਤੇ ਉੱਠ ਕੇ ਖੜੀ ਹੋਈ। ਫਿਰ ਬੇਅਦਬੀ ਦੀਆਂ ਘਟਨਾਵਾਂ ਵੇਲੇ ਤਾਂ ਆਪਾਂ ਦੇਖ ਹੀ ਲਿਆ, ਸਾਰਾ ਪੰਥ ਸੜਕਾਂ 'ਤੇ ਸੀ, ਧਰਨੇ ਮੁਜ਼ਾਹਰੇ, ਰੋਸ ਪ੍ਰਗਟ ਹੋ ਰਿਹਾ ਸੀ। ਉਹ ਸਭ ਕੁਝ ਹੋਇਆ ਪਰ ਕਿਸੇ ਦਾ ਵੀ ਕੋਈ ਇੱਕ ਸੈਟਿਸਫੈਕਸ਼ਨ, ਤਸੱਲੀ ਹੋਈ ਹੋਵੇ ਕਿ ਕੁਝ ਪ੍ਰਾਪਤ ਕਰ ਲਿਆ ਸੀ। ਉਹ ਸਾਰਿਆਂ ਦਾ ਅੰਤ ਬੜਾ ਹੋਰ ਤਰ੍ਹਾਂ, ਜਿੱਥੋਂ ਬੰਦਿਆਂ ਨੂੰ ਇਹ ਲੱਗਿਆ ਕਿ ਜਿਵੇਂ ਬਟਰੇਲ ਕੋਈ ਵੀ ਸਾਡੇ ਨਾਲ ਧੋਖਾ ਫੇਰ ਹੋ ਗਿਆ। ਲੀਡਰਸ਼ਿਪ ਦੀ ਲੈਵਲ ਦੇ ਉੱਤੇ ਇਹ ਬੇਚੈਨੀ, ਡਿਸਕੰਟੈਂਟਮੈਂਟ ਕੌਮ ਦੇ ਵਿੱਚ ਪਈ ਸੀ। ਸੋ ਇਸ ਕਰਕੇ ਜਦੋਂ ਕਿਸਾਨ ਅੰਦੋਲਨ ਦਾ ਗੱਲ ਚੱਲੀ, ਖਾਸ ਕਰਕੇ ਜਦੋਂ ਕਿਸਾਨ ਜਥੇਬੰਦੀਆਂ ਨੇ ਨਾਅਰਾ ਦਿੱਤਾ ਕਿ 26 ਨਵੰਬਰ ਨੂੰ ਦਿੱਲੀ ਜਾਣਾ ਸੀ, ਦਿੱਲੀ ਚੱਲੋ, ਉਦੋਂ ਤੁਸੀਂ ਜੇ ਨੋਟ ਕੀਤਾ ਹੋਵੇ ਇੱਕਦਮ ਵੱਡਾ ਉਭਾਰ ਪੈਦਾ ਹੋਇਆ। ਮੈਂ ਦੇਖਿਆ ਪਿੰਡਾਂ ਦੇ ਵਿੱਚ ਜਿਹੜੇ ਬੰਦੇ ਪਹਿਲਾਂ ਕੋਈ ਇੰਟਰਸਟ ਨਹੀਂ ਸੀ ਲੈ ਰਹੇ, ਬਸ ਉਹ ਦਿੱਲੀ ਜਾਣ ਦਾ ਸੱਦਾ ਆਉਣ ਦੀ ਦੇਰ ਸੀ ਤਾਂ ਇੱਕਦਮ ਬੰਦਿਆਂ ਨੇ ਤਿਆਰੀਆਂ ਕੱਸਣੀਆਂ, ਟਰਾਲੀਆਂ ਤਿਆਰ ਕਰਨੀਆਂ, ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰਤਾ। ਹੁਣ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਦਿੱਲੀ ਦੇ ਨਾਂ 'ਤੇ ਸਿੱਖ ਕਿਵੇਂ ਇੱਕਦਮ ਉੱਠ ਕੱਢਦੇ, ਕਿਉਂਕਿ ਹਿਸਟੋਰੀਕਲੀ ਜਿਹੜੀ ਦਿੱਲੀ ਹੈ, ਦਿੱਲੀ ਦਾ ਜਿਹੜਾ ਤਖਤ ਹੈ ਉਹ ਜ਼ੁਲਮ ਦਾ ਪ੍ਰਤੀਕ ਹੈ ਸਾਡੇ ਵਾਸਤੇ। ਸੋ ਜੋ ਜ਼ੁਲਮ ਦੇ ਖਿਲਾਫ ਟੱਕਰ ਲੈਣੀ ਹੋਵੇ ਤੇ ਦਿੱਲੀ ਜਾਣ ਦਾ ਜਿਹੜਾ ਇੱਕ ਉਹ ਬੰਦਿਆਂ ਦੇ ਵਿੱਚ ਜੋਸ਼ ਪੈਦਾ ਹੁੰਦਾ ਹੈ ਕਿ ਉੱਥੇ ਜਾਵਾਂਗੇ ਤੇ ਸੰਘਰਸ਼ ਕਰਾਂਗੇ। ਉਹ ਦਿੱਲੀ ਜਾਣ ਦੇ ਨਾਅਰੇ ਨੇ ਲੋਕਾਂ ਦੇ ਵਿੱਚ ਵੱਡਾ ਇੱਕ ਜੋਸ਼ ਖਰੋਸ਼ ਪੈਦਾ ਕੀਤਾ। ਇਹ ਗੱਲ ਵੱਖਰੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਬਾਅਦ 'ਚ ਕਹਿਤਾ ਸੀ ਕਿ ਅਸੀਂ ਜਿਹੜੇ ਬਾਰਡਰ ਆ ਉਹ ਕ੍ਰੋਸ ਨਹੀਂ ਕਰਨੇ ਜ਼ਬਰਦਸਤੀ, ਜਿੱਥੇ ਸਾਨੂੰ ਕਹਿਣਗੇ ਅਸੀਂ ਉੱਥੇ ਬਹਿ ਜਾਵਾਂਗੇ। ਪਰ ਇਹ ਤਾਂ ਉਹਨਾਂ ਜਥੇਬੰਦੀਆਂ ਨੇ ਕਹਿਤਾ, ਪਰ ਥੱਲੇ ਜੋ ਸਿਲਸਿਲਾ ਉੱਠ ਖੜਿਆ ਉਹ ਤਾਂ ਕਿਤੇ ਵੀ ਉਹ ਮਤਲਬ ਟਿਕਣ ਵਾਲੇ ਹੈ ਨਹੀਂ ਸੀ। ਸੋ ਇਹ ਇੱਕ ਆਪਾਂ ਕਹਿ ਲਈਏ ਕਿ ਇੱਕ ਪਿੜ ਤਿਆਰ ਹੋਇਆ ਜਿਹਦੇ ਵਿੱਚ ਅਚਾਨਕ ਦੀਪ ਸਿੱਧੂ ਦੀ ਆਮਦ ਹੋਈ। ਅਚਾਨਕ ਹੀ ਕਹਿ ਸਕਦੇ ਹਾਂ ਕਿਉਂਕਿ ਇਦੋਂ ਪਹਿਲਾਂ ਉਹਨੂੰ ਬਹੁਤ ਘੱਟ ਲੋਕ ਇੱਕ ਐਕਟਰ ਦੇ ਤੌਰ 'ਤੇ ਜਾਣਦੇ ਹੋਣਗੇ। ਉਹਨੇ ਕੋਈ ਸੋਸ਼ਲ ਐਕਟਿਵਿਜ਼ਮ ਕਿਸੇ ਸੰਘਰਸ਼ 'ਚ ਉਹ ਕਿਤੇ ਨਹੀਂ ਸੀਗਾ। ਸੋ ਬਿਲਕੁਲ ਨਵਾਂ ਸੀ ਅਤੇ ਥੋੜ੍ਹੇ ਲੋਕ ਐਕਟਰ ਦੇ ਤੌਰ 'ਤੇ ਜਾਣਦੇ ਸੀਗੇ ਪਰ ਬਾਕੀ ਲੋਕਾਂ ਨੂੰ ਕੋਈ ਪਤਾ ਨਹੀਂ ਸੀ। ਸੋ ਅਚਾਨਕ ਹੀ ਕਹਿ ਸਕਦੇ ਆ। ਪਰ ਖੁਦ ਮੈਨੂੰ ਕੋਈ ਪਤਾ ਨਹੀਂ ਸੀ, ਮੈਂ ਉਹਦਾ ਕਦੇ ਵੀ ਨਾਂ ਸੁਣਿਆ ਸੀ ਅਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਮੈਨੂੰ ਤਾਂ ਕਿ ਉਹਨੇ ਕੋਈ ਜੋਰਾ ਫਿਲਮ ਬਣਾਈ ਹੈ
ਤੇ ਇਸ ਕਰਕੇ ਮਤਲਬ ਆਮ ਲੋਕਾਂ ਨੂੰ ਕੋਈ ਬਹੁਤਾ ਪਤਾ ਨਹੀਂ ਸੀ। ਪਰ ਤੁਸੀਂ ਦੇਖੋ ਇੱਕ ਗੱਲ ਬੜੀ ਹੈਰਾਨ ਕਰਨ ਵਾਲੀ ਹੋਈ ਕਿ ਜਿਹੜਾ ਉਹ ਪਹਿਲੀ ਵਾਰ ਬੋਲਿਆ ਸ਼ੰਭੂ ਬਾਰਡਰ ਦੇ ਉੱਤੇ ਟਰਾਲੀ 'ਤੇ ਖੜ੍ਹ ਕੇ, ਜਦੋਂ ਸਾਰੇ ਕਲਾਕਾਰਾਂ ਨੇ ਸਾਂਝਾ ਉੱਥੇ ਧਰਨਾ ਲਾਇਆ ਸੀ, ਇਕੱਠ ਕੀਤਾ ਸੀ ਬਹੁਤ ਵੱਡਾ, ਉਸ ਧਰਨੇ ਦੇ ਵਿੱਚ ਜਿਹੜੀ ਉਹਦੀ ਸਪੀਚ ਹੈ ਥੋੜ੍ਹੇ ਚਿਰ ਦੀ ਹੈ, ਟਰਾਲੀ 'ਤੇ ਖੜ੍ਹ ਕੇ, ਮੇਰੇ ਮੁਤਾਬਕ ਸ਼ਾਇਦ ਉਹਦੀ ਉਹ ਫਸਟ ਪਬਲਿਕ ਸਪੀਚ ਹੈ। ਉੱਥੇ ਉਹਨੇ ਇੱਕਦਮ ਲੋਕਾਂ ਦਾ ਧਿਆਨ ਖਿੱਚਿਆ ਵੀ ਇਹ ਬੰਦਾ ਕੌਣ ਹੈ, ਇਹ ਕਿਹੋ ਜਿਹੀਆਂ ਗੱਲਾਂ ਕਰਦਾ ਹੈ। ਲੋਕਾਂ ਦਾ ਵੀ ਖਿੱਚਿਆ, ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਵੀ ਖਿੱਚਿਆ, ਜਿੱਥੋਂ ਇੱਕਦਮ ਖਤਰਾ ਲੱਗਿਆ ਇਹ ਬੰਦੇ 'ਤੇ ਨਿਗਾਹ ਰੱਖੀ ਜਾਵੇ, ਇਹ ਕੋਈ ਨੁਕਸਾਨ ਕਰ ਸਕਦਾ। ਆਹ ਜਿਹੜੀ ਗੱਲ ਹੈ ਨਾ ਕਿ ਕੋਈ ਨੁਕਸਾਨ ਕਰ ਸਕਦਾ, ਇਹ ਸ਼ਾਇਦ ਤੁਹਾਨੂੰ ਉਪਰੀ ਲੱਗੇ ਕਿ ਇਹ ਕੀ ਗੱਲ ਬਣੀ। ਮੈਂ ਬਹੁਤ ਚਿਰ ਇੱਕ ਖੱਬੇ ਪੱਖੀ ਲਹਿਰ ਦੇ ਵਿੱਚ ਕੰਮ ਕੀਤਾ, ਮੈਨੂੰ ਉਹਨਾਂ ਦੀ ਸਾਰਾ ਵਰਕਿੰਗ ਦਾ ਅਤੇ ਥਿੰਕਿੰਗ ਦਾ ਪਤਾ ਹੈ ਕਿ ਉਹਨਾਂ ਦੇ ਵਿੱਚ ਇਹ ਹੁੰਦਾ ਹੈ ਕਿ ਇਹ ਸਾਡੀ ਮਨੋਪਲੀ ਹੈ, ਅਸੀਂ ਇਹ ਲਹਿਰ ਖੜੀ ਕੀਤੀ ਹੈ, ਇਹ ਸਾਡੀ ਹੈ, ਇਹਦੀ ਜੋ ਵੀ ਪ੍ਰਾਪਤੀ ਹੋਵੇ ਸਾਡੀ ਝੋਲੀ 'ਚ ਪਵੇ, ਹੋਰ ਨਹੀਂ ਕਿਸੇ ਦੀ। ਇਹ ਇਕੱਲੇ ਕਾਮਰੇਡਾਂ ਦਾ ਨਹੀਂ, ਇਹ ਤਕਰੀਬਨ ਸਾਰੀਆਂ ਜਿਹੜੀ ਵੀ ਕੋਈ ਜਥੇਬੰਦੀ ਹੈ ਉਹਦਾ ਯਤਨ ਇਹੀ ਹੁੰਦਾ ਹੈ ਕਿ ਮੇਰੀ ਜਿਹੜੀ ਆਪਣਾ ਖੇਚਲ ਮੈਂ ਕੀਤੀ ਹੈ ਉਹਦੀ ਪ੍ਰਾਪਤੀ ਮੇਰੇ ਕੋਲ ਹੀ ਹੋਵੇ। ਸੋ ਇਸ ਕਰਕੇ ਉਸ ਦੇ ਵਿੱਚ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਦੂਜੀਆਂ ਕਿਸਾਨ ਜਥੇਬੰਦੀਆਂ ਨਾਲੋਂ ਵੱਖਰੀਆਂ ਸੀ। ਕਿਸਾਨ ਜਥੇਬੰਦੀਆਂ ਕੋਸ਼ਿਸ਼ ਕਰ ਰਹੀਆਂ ਸੀ ਕਿ ਮਸਲੇ ਨੂੰ ਸਿਰਫ ਆਰਥਿਕ ਮੁੱਦਿਆਂ ਤੱਕ ਰੱਖਿਆ ਜਾਵੇ, ਕਿਸਾਨੀ ਦੇ ਮਸਲੇ ਤੱਕ, ਕਿ ਆਹ ਕਿਸਾਨੀ ਦੀਆਂ ਆਰਥਿਕ ਮੰਗਾਂ ਨੇ ਜਾਂ ਮਸਲੇ ਨੇ ਅਤੇ ਇਹਦੇ ਉੱਤੇ ਹੀ ਗੱਲ ਕੀਤੀ ਜਾਵੇ। ਦੀਪ ਸਿੱਧੂ ਨੇ ਆਉਂਦੇ ਹੀ ਮਤਲਬ ਉਹਦੇ ਵਿੱਚ ਇੱਕ ਪੋਲੀਟੀਕਲ ਐਲੀਮੈਂਟ ਦਾਖਲ ਕਰਤਾ ਆਪਦੀ ਛੋਟੀ ਜਿਹੀ ਸਪੀਚ ਦੇ ਵਿੱਚ, ਉਹ ਬੜਾ ਰੈਜੋਨੇਟ ਹੋਇਆ। ਹੁਣ ਇੱਥੋਂ ਇਹ ਗੱਲ ਦੇਖਣ ਦੀ ਲੋੜ ਹੈ ਕਿ ਲੋਕਾਂ ਦਾ ਮਨ ਕਿੱਥੇ ਖੜਾ ਸੀ, ਜਿਹੜੀ ਪਲਸ ਹੈ ਨਾ ਉਹ ਕੀ ਸੀ, ਉਹ ਲੋਕਾਂ ਦੇ ਰਿਸਪੌਂਸ ਤੋਂ ਪਤਾ ਲੱਗ ਜਾਂਦੀ ਹੈ। ਸੋ ਇੱਕਦਮ ਮਤਲਬ ਧਿਆਨ ਖਿੱਚਿਆ। ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿਸਾਨ ਭਵਨ ਦੇ ਵਿੱਚ ਚੰਡੀਗੜ੍ਹ, ਕਿਸਾਨ ਜਥੇਬੰਦੀਆਂ ਨੇ ਅਤੇ ਕਲਾਕਾਰਾਂ ਨੇ ਰਲ ਕੇ ਕੀਤੀ, ਜਿੱਥੇ ਇਹ ਮਸਲਾ ਆਇਆ ਸੀ ਕਿ ਇੱਕ ਸਾਂਝੀ ਕਮੇਟੀ ਬਣਾ ਕੇ ਘੋਲ ਦੀ ਅਗਵਾਈ ਕੀਤੀ ਜਾਵੇ। ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਿੱਧੀ ਪੋਜੀਸ਼ਨ ਲੈ ਲਈ ਕਿ ਤੁਸੀਂ ਅਗਵਾਈ 'ਚ ਤੁਹਾਨੂੰ ਅਸੀਂ ਨਹੀਂ ਸ਼ਾਮਲ ਕਰ ਸਕਦੇ, ਤੁਸੀਂ ਸਾਡੇ ਪਿੱਛੇ ਸਾਨੂੰ ਫਾਲੋ ਕਰੋ, ਸਾਡੀ ਸਿਰਫ ਸਪੋਰਟ ਕਰੋ, ਅਗਵਾਈ ਸਾਡੇ ਕੋਲ ਹੀ ਹੋਊ ਐਕਸਕਲੂਸਿਵ। ਉੱਥੇ ਜਿਹੜੀ ਪ੍ਰੈਸ ਕਾਨਫਰੰਸ ਹੋਈ, ਤੁਸੀਂ ਉਹਦੀ ਵੀਡੀਓ ਅੱਜ ਵੀ ਮਤਲਬ ਚੱਲ ਰਹੀ ਆ, ਉਹ ਬਹੁਤ ਥਾਵਾਂ 'ਤੇ ਘੁੰਮੀ ਹੈ। ਉੱਥੇ ਦੀਪ ਸਿੱਧੂ ਬੈਠਾ ਹੈ, ਨਾਲ ਕਿਸਾਨ ਆਗੂ ਬੈਠੇ, ਨਾਲ ਕੁਝ ਕਲਾਕਾਰ ਬੈਠੇ ਹੈ, ਅਤੇ ਪੱਤਰਕਾਰ ਸਵਾਲ ਪੁੱਛਦੇ ਨੇ। ਪਹਿਲੇ ਇੱਕ ਦੋ ਸਵਾਲਾਂ ਤੋਂ ਬਾਅਦ ਹੀ ਮਾਈਕ ਦੀਪ ਸਿੱਧੂ ਕੋਲੇ ਆ ਜਾਂਦਾ, ਫਿਰ ਸਾਰੇ ਸਵਾਲਾਂ ਦੇ ਜਵਾਬ ਪੱਤਰਕਾਰ ਉਹ ਤੋਂ ਹੀ ਪੁੱਛ ਰਹੇ ਨੇ, ਦੂਜਿਆਂ ਨੂੰ ਇਗਨੋਰ ਕਰਕੇ, ਅਤੇ ਉਹੀ ਜਵਾਬ ਦੇ ਰਿਹਾ। ਕਿਸਾਨ ਆਗੂ ਨੂੰ ਰੋਕਣ ਦਾ ਯਤਨ ਕਰ ਰਹੇ, ਨਾਲ ਬੈਠੇ ਕਲਾਕਾਰ ਵੀ ਰੋਕਣ ਦਾ ਯਤਨ ਕਰ ਰਹੇ, ਕਿਉਂਕਿ ਜਿਵੇਂ ਉੱਥੇ ਚੱਲਦਾ ਮਤਲਬ ਬੰਦੇ ਕਿ ਕੀ ਤੁਸੀਂ ਖਾਲਿਸਤਾਨ ਦੇ ਹਾਮੀ ਹੋ। ਇਹ ਹੈ ਤਾਂ ਸ਼ਰਾਰਤ ਉੱਥੋਂ ਦੇ ਪੱਤਰਕਾਰਾਂ ਦੀ ਕਿ ਕਿਸਾਨ ਮਸਲਾ ਚੱਲ ਰਿਹਾ, ਕਿਸਾਨ ਅੰਦੋਲਨ ਚੱਲ ਰਿਹਾ, ਦੈਟ ਵੀ ਉਹਦੇ 'ਚ ਖਾਲਿਸਤਾਨ ਕੋਈ ਸਿੱਧਾ ਮੁੱਦਾ ਤਾਂ ਹੈ ਨਹੀਂ ਸੀ, ਪਰ ਇੱਕ ਆਦਤ ਪੈ ਗਈ ਕਿ ਇਹਨਾਂ ਦੇ ਮੂੰਹੋਂ ਕੁਛ ਨਾ ਕੁਛ ਕਢਾ ਲਿਆ ਜਾਵੇ ਅਤੇ ਫਿਰ ਇਹਨਾਂ ਨੂੰ ਇਸ ਗੱਲ ਦੇ ਉੱਤੇ ਕਾਰਨਰ ਕੀਤਾ ਜਾਵੇ। ਸੋ ਕਿਸਾਨ ਆਗੂ ਡਰ ਰਹੇ ਸੀ ਕਿ ਆਪਾਂ ਇਸ ਮਸਲੇ ਨੂੰ ਛੇੜਨਾ ਨਹੀਂ, ਇਹਨੂੰ ਪਾਸੇ ਰੱਖੋ। ਦੀਪ ਸਿੱਧੂ ਨੇ ਮਤਲਬ ਇਹ ਕਿਹਾ ਵੀ ਡਰਨ ਦੀ ਲੋੜ ਨਹੀਂ, ਵੀ ਇਹਦਾ ਵੀ ਸਾਡੇ ਕੋਲ ਜਵਾਬ ਹੈ। ਜਿਹੜਾ ਉਹ ਧੱਕੇ ਨਾਲ ਉੱਥੇ ਉਹਨਾਂ ਦੇ ਰੋਕਦਿਆਂ ਵੀ ਗੱਲ ਉਹਨੇ ਕਹਿਤੀ ਵੀ ਇਹ ਗੱਲਾਂ ਉੱਠਦੀਆਂ ਕਿੱਥੋਂ ਹੈ ਖਾਲਿਸਤਾਨ ਦੀ ਜਾਂ ਹੋਰ।
ਇਹ ਉੱਠਦੀਆਂ ਇਨਜਸਟਿਸ 'ਚੋਂ ਵੀ ਜਦੋਂ ਕਿਸੇ ਕਮਿਊਨਿਟੀ ਨਾਲ ਕਿਸੇ ਕੌਮ ਨਾਲ ਇਨਜਸਟਿਸ ਹੋਊਗਾ ਤੇ ਉਹਦਾ ਕੋਈ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾਊ ਤੇ ਤਾਂ ਫਿਰ ਨੈਚੁਰਲੀ ਇਹੋ ਜਿਹੀਆਂ ਗੱਲਾਂ ਇਹ ਪੈਦਾ ਹੁੰਦੀਆਂ। ਇਸ ਕਰਕੇ ਹੁਣ ਇੱਥੇ ਇੱਕ ਬੜਾ ਵੱਡਾ ਫਰਕ ਸੀ। ਦੀਪ ਸਿੱਧੂ ਫੋਕਸ ਕਰ ਰਿਹਾ ਸੀ ਇਨਜਸਟਿਸ 'ਤੇ ਕਿ ਤੁਸੀਂ ਉਹ ਇਨਜਸਟਿਸ ਵਾਲੀ ਗੱਲ ਨੂੰ ਉਭਾਰ ਕੇ ਸਾਹਮਣੇ ਲਿਆਓ ਤਾਂ ਕਿ ਉਹਨਾਂ ਨੂੰ ਕੀਮਤ ਦੇਣੀ ਪਵੇ ਇਸ ਗੱਲ ਦੀ। ਪਰ ਕਿਸਾਨ ਜਥੇਬੰਦੀਆਂ ਜਿਵੇਂ ਆਪਦੇ ਹੁੰਦਾ ਨਾ ਵੀ ਇਹਨੂੰ ਅਵੇਡ ਕਰ ਦਿਓ ਵੀ ਅਸੀਂ ਇਸ ਵਿੱਚ ਨਹੀਂ। ਸੋ ਇਸ ਕਿਸਮ ਦਾ ਆਪਾਂ ਦੇਖਦੇ ਹਾਂ ਦੋ ਕਿਸਮ ਦੀਆਂ ਪਹੁੰਚਾਂ ਉੱਥੇ ਉਹ ਪ੍ਰਗਟ ਹੋ ਗਈਆਂ। ਚਲੋ ਉਸ ਤੋਂ ਬਾਅਦ ਦੀਪ ਸਿੱਧੂ ਨੇ ਮਤਲਬ ਆਪਦੀ ਸਰਗਰਮੀ ਸ਼ੁਰੂ ਕਰਤੀ। ਸਰਗਰਮੀ ਸ਼ੁਰੂ ਕਰਤੀ ਤਾਂ ਉਹਨੇ ਉਹ ਸੋਚਣ ਲੱਗ ਪਿਆ ਕਿ ਸ਼ੰਭੂ ਬਾਰਡਰ ਦੇ ਉੱਤੇ ਇੱਕ ਪਰਮਾਨੈਂਟ ਮੋਰਚਾ ਲਾ ਕੇ ਉੱਥੋਂ ਨੈਰੇਟਿਵ ਲਿਜਾਇਆ ਜਾਵੇ ਆਪਦਾ ਇੰਡੀਪੈਂਡੈਂਟ, ਕਿਸਾਨ ਜਥੇਬੰਦੀਆਂ ਤੋਂ ਇੰਡੀਪੈਂਡੈਂਟ। ਉਸ ਦਾ ਕਿਸਾਨ ਜਥੇਬੰਦੀਆਂ ਨੇ ਬਹੁਤ ਵਿਰੋਧ ਕੀਤਾ ਵੀ ਇਹਦਾ ਫੁੱਟ ਪਾਉਂਦਾ ਵਿੱਚ ਆ ਕੇ ਵੀ ਜੇ ਬੋਲਣਾ ਸਾਡੀਆਂ ਸਟੇਜਾਂ 'ਤੇ ਸਾਡੀਆਂ ਸ਼ਰਤਾਂ ਮੁਤਾਬਕ ਬੋਲਿਆ ਜਾਵੇ। ਚਲੋ ਦੀਪ ਸਿੱਧੂ ਇਸ ਗੱਲ ਦੇ ਉੱਤੇ ਅੜ ਗਿਆ। ਬਹੁਤ ਉਹਦੀਆਂ ਮੀਟਿੰਗਾਂ ਹੋਈਆਂ, ਮੈਨੂੰ ਪਤਾ ਹੈ ਜਿਹੜੇ ਆਪਣੇ ਚੰਡੀਗੜ੍ਹ ਦੇ ਕੁਝ ਵਿਦਵਾਨ ਹੈ ਜਾਂ ਬੁੱਧੀਜੀਵੀ ਹੈ ਉਹਨਾਂ ਨਾਲ ਕਾਫੀ ਮੀਟਿੰਗਾਂ ਹੋਈਆਂ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਦੀਪ ਸਿੱਧੂ ਨੂੰ ਅੱਗੇ ਲਾ ਕੇ ਅਸੀਂ ਆਪਦੀ ਪੋਲੀਟਿਕਸ, ਆਪਦੀ ਸੋਚ ਅੱਗੇ ਲੈ ਕੇ ਜਾਈਏ। 3-4 ਮੀਟਿੰਗਾਂ ਹੋਈਆਂ, ਮੈਨੂੰ ਪਤਾ ਉਹਨੇ ਕਿਸੇ ਨੂੰ ਵੀ ਨੇੜੇ ਮਤਲਬ ਮੀਟਿੰਗਾਂ ਕੀਤੀਆਂ, ਹਰ ਇੱਕ ਦੇ ਜਵਾਬ ਦਿੱਤੇ, ਪਰ ਉਹਨੇ ਆਪਦੀਆਂ ਸ਼ਰਤਾਂ ਰੱਖਤੀਆਂ ਕਿ ਇਹ ਮੋਰਚਾ ਇਸ ਤਰ੍ਹਾਂ ਚੱਲੂ ਇਹਨਾਂ ਲੀਹਾਂ ਦੇ ਉੱਤੇ। ਉਦੋਂ ਉਹ ਮੈਨੂੰ ਪਹਿਲੀ ਵਾਰ ਮਿਲਿਆ ਆ ਕੇ, ਜਦੋਂ ਆਹ ਸਾਰਾ ਪ੍ਰੋਸੈਸ ਚੱਲ ਰਿਹਾ ਸੀ ਕਿ ਮੋਰਚਾ ਲਾਉਣ ਬਾਰੇ ਸੋਚ ਰਹੇ, ਸ਼ੁਰੂ ਕਰਨ ਬਾਰੇ, ਇਹ ਠੀਕ ਰਹੂ ਕਿ ਨਹੀਂ। ਜਦੋਂ ਉਹਨੇ ਮੇਰੀ ਚਲੋ ਇੱਕ ਹਿਸਾਬ ਨਾਲ ਮੇਰੀ ਸਲਾਹ ਲੈਣ ਦੀ ਕੋਸ਼ਿਸ਼ ਕੀਤੀ, ਚਲੋ ਉਸ ਤੋਂ ਬਾਅਦ ਉਹ ਫਿਰ ਸਾਡਾ ਰੈਗੂਲਰ ਮੇਲ ਜੋਲ ਹੋ ਗਿਆ, ਲਗਾਤਾਰ ਮੋਰਚਾ ਚੱਲ ਪਿਆ। ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਮੋਰਚਾ ਜਿਹੜਾ ਸੀਗਾ ਸ਼ੰਭੂ ਦਾ, ਉਹ ਇੱਕ ਬਿਰਤਾਂਤ ਦੀ ਜੰਗ ਦਾ ਉਹ ਬਣ ਗਿਆ ਅਖਾੜਾ, ਜਿੱਥੋਂ ਲਗਾਤਾਰ ਹਰ ਰੋਜ਼ ਨੈਰੇਟਿਵ ਸਿਰਜਿਆ ਜਾ ਰਿਹਾ ਸੀ। ਉਹਦੇ 'ਚ ਫਿਰ ਕਈ ਗੱਲਾਂ ਜਿਹੜੀਆਂ ਲੋਕਾਂ ਦੇ ਐਨ ਮਨਾਂ ਦੇ ਵਿੱਚ ਵਸ ਗਈਆਂ ਜਾ ਕੇ, ਜਿਸ ਤਰ੍ਹਾਂ ਉੱਥੋਂ ਮਸਲੇ ਪੇਸ਼ ਕੀਤੇ ਜਾਂਦੇ ਸੀ। ਉਹਦੇ 'ਚੋਂ ਵੱਡੀ ਗੱਲ ਜਿਹੜੀ ਉਹਨੇ ਲਿਆਂਦੀ, ਉਹਨੇ ਇਹ ਲਿਆਂਦੀ ਸੀ ਕਿ ਜਿਹੜਾ ਮਸਲੇ ਨੂੰ ਸਿਰਫ ਆਰਥਿਕ ਮੁੱਦਿਆਂ ਤੱਕ ਸੀਮਿਤ ਕੀਤਾ ਜਾ ਰਿਹਾ ਸੀ, ਤਾਂ ਉਹਨੇ ਇਹਨੂੰ ਕਿਹਾ ਕਿ ਲੜਾਈ ਫਸਲਾਂ ਦੀ ਨਹੀਂ, ਲੜਾਈ ਨਸਲਾਂ ਦੀ। ਇਹ ਬਹੁਤ ਤਕੜੀ ਫਾਰਮੂਲੇਸ਼ਨ ਸੀ ਵੀ ਸਾਡੇ ਸਾਹਮਣੇ ਸੰਕਟ ਕੀ ਹੈ, ਸਾਡੇ ਸਿਰ 'ਤੇ ਖਤਰਾ ਕੀ ਮੰਡਰਾ ਰਿਹਾ ਹੈ। ਇਹ ਨਹੀਂ ਕਿ ਸਾਨੂੰ ਆਰਥਿਕ ਤੌਰ 'ਤੇ ਕੰਗਾਲ ਕਰ ਦੇਣਗੇ ਜਾਂ ਸਾਡੀ ਲੁੱਟ ਕਰਨਗੇ, ਉਹ ਤਾਂ ਸਾਡੀ ਨਸਲਾਂ ਨੂੰ ਬਰਬਾਦ ਕਰਨ 'ਤੇ ਤੁਲੇ ਹੋਏ। ਖਤਰਾ ਉਹਨਾਂ ਨੂੰ ਇਹ ਹੈ। ਇਹਦੇ ਨਾਲ ਗੱਲ ਹੋਰ ਬਣ ਜਾਂਦੀ ਹੈ ਬਹੁਤ ਇੰਟਾਇਰਲੀ ਡਿਫਰੈਂਟ। ਇਹ ਗੱਲ ਉਹਦੀ ਦੇਖੋ ਤੁਸੀਂ ਲੋਕਾਂ ਦੇ ਕਿਵੇਂ ਦਿਨਾਂ 'ਚ ਹੀ ਮੂੰਹਾਂ 'ਤੇ ਚੜ੍ਹ ਗਈ। ਫਿਰ ਉਹਨੇ ਨਾਲ ਪਾਤਸ਼ਾਹੀ ਦਾਅਵੇ ਦੀ ਗੱਲ ਕਰਨੀ ਸ਼ੁਰੂ ਕੀਤੀ ਤੇ ਲੜਾਈ ਹੋਂਦ ਦੀ ਹੈ। ਜਿਹੜੀ ਹੋਂਦ ਦੀ ਲੜਾਈ ਕਹਿਣਾ, ਉਹਨੂੰ ਫਿਰ ਉਹਨੇ ਉਹਦੀ ਵਿਆਖਿਆ ਵੀ ਕਰੀ ਗਿਆ ਲਗਾਤਾਰ ਵੀ ਤੋਂ ਭਾਵ ਕੀ ਹੈ। ਸੋ ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਉਹ ਇੱਕ ਇਹੋ ਜਿਹੀ ਚੇਤਨਤਾ ਫੈਲਾਈ ਜਾ ਰਿਹਾ ਸੀਗਾ ਜਿਹੜੀ ਲੋਕਾਂ ਦੀ ਸੋਚ ਦੇ ਨਾਲ ਮੇਲ ਖਾ ਰਹੀ ਸੀ, ਜਿਹਦੇ ਕਰਕੇ ਇੱਕਦਮ ਟੁੰਬਦੀ ਸੀ ਲੋਕਾਂ ਨੂੰ। ਇਹ ਹੁਣ ਹੋਂਦ ਦੀ ਲੜਾਈ, ਇਹ ਪਹਿਲਾਂ ਸ਼ਬਦ ਆਇਆ ਹੀ ਨਹੀਂ ਸੀ ਕਿਤੇ, ਇਹ ਨਵਾਂ ਸ਼ਬਦ ਆਇਆ ਉਦੋਂ ਕਿ ਲੜਾਈ ਸਾਡੀ ਹੋਂਦ ਦੀ ਹੈ, ਐਗਜ਼ਿਸਟੈਂਸ ਦੀ, ਸਾਡੀ ਹੋਂਦ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਹਦੀ ਉਹਨੇ ਵਿਆਖਿਆ ਵੀ ਬਹੁਤ ਸੋਹਣੀ ਕੀਤੀ ਵੀ ਇਹਨਾਂ ਕਾਨੂੰਨਾਂ ਰਾਹੀਂ ਉਹ ਸਾਨੂੰ ਕਿਸਾਨ ਨਹੀਂ ਰਹਿਣ ਦੇਣਗੇ, ਸਾਨੂੰ ਕਿਸਾਨਾਂ ਤੋਂ ਮਜ਼ਦੂਰ ਬਣਾ ਦੇਣਗੇ ਵੀ ਟਿਫਨ ਚੁੱਕ ਕੇ ਆਓ, ਫਾਰਮਾਂ 'ਤੇ ਕੰਮ ਕਰੋ, ਫਾਰਮ ਵੱਡੇ ਵੱਡੇ ਹੋਣਗੇ ਕਾਰਪੋਰੇਟਸ ਦੇ। ਅਤੇ ਦੀਪ ਸਿੱਧੂ ਨੇ ਇਹ ਗੱਲ ਲੋਕਾਂ ਤੱਕ ਲੈ ਗਿਆ ਕਿ ਜਦੋਂ ਸਾਡੀਆਂ ਜ਼ਮੀਨਾਂ ਖੁੱਸ ਗਈਆਂ, ਜਦੋਂ ਅਸੀਂ ਕਿਸਾਨ ਨਾ ਰਹੇ,
ਤਾਂ ਇਹ ਸਮਝ ਲਓ ਵੀ ਅਸੀਂ ਖਤਮ ਹੋ ਜਾਵਾਂਗੇ। ਕਿਉਂਕਿ ਜ਼ਮੀਨ ਨਾਲ ਸਾਡਾ ਬਹੁਤ ਕੁਝ ਜੁੜਿਆ ਹੋਇਆ, ਇਕੱਲਾ ਇਹ ਨਹੀਂ ਸਾਨੂੰ ਉੱਥੋਂ ਫਸਲਾਂ ਮਿਲਦੀਆਂ ਜਿੱਥੇ ਉਹਨੇ ਹੋਣ ਦੀ ਗੱਲ ਕੀਤੀ, ਵੀ ਇਹ ਜ਼ਮੀਨ ਨਾਲ ਸਾਡੀ ਸਾਰਾ ਸਵੈਮਾਨ ਜੁੜਿਆ ਹੋਇਆ। ਇਹ ਇਕੱਲਾ ਸਾਡਾ ਰੁਜ਼ਗਾਰ ਦਾ ਸਾਧਨ ਨਹੀਂ, ਉਹ ਤਾਂ ਹੈ ਹੀ ਚਲੋ ਰੁਜ਼ਗਾਰ ਦਾ ਸਾਧਨ, ਪਰ ਇਹ ਜ਼ਮੀਨ ਨਾਲ ਸਾਡਾ ਬਹੁਤ ਕੁਝ ਜੁੜਿਆ ਹੋਇਆ। ਅਤੇ ਇੱਥੋਂ ਤੱਕ ਵੀ ਉਹ ਗੱਲਾਂ ਲੈ ਕੇ ਗਿਆ ਕਿ ਇਹ ਜ਼ਮੀਨਾਂ ਦੇ ਉੱਤੇ, ਇਸੇ ਧਰਤੀ ਦੇ ਉੱਤੇ ਗੁਰੂ ਸਾਹਿਬਾਨ ਨੇ ਜੋ ਕੁਛ ਕਾਰਨਾਮੇ, ਜੋ ਪੈੜਾਂ ਕੀਤੀਆਂ ਹਨ, ਜੋ ਇਤਿਹਾਸ ਰਚਿਆ ਗਿਆ, ਉਹ ਸਾਰਾ ਸਾਡਾ ਵਿਰਸਾ ਹੈ। ਸਾਨੂੰ ਉਹ ਸਾਰੇ ਕੁਛ ਤੋਂ ਤੋੜ ਰਹੇ ਨੇ। ਸਾਨੂੰ ਜਸਟ ਇੱਕ ਜਿਵੇਂ ਹੁੰਦਾ ਇੱਕ ਟੁੱਟਿਆ ਹੋਇਆ ਵਿਅਕਤੀ, ਜਿਵੇਂ ਇਹਨਾਂ ਦੇਸ਼ਾਂ ਦੇ ਵਿੱਚ ਬੰਦਿਆਂ ਨੂੰ ਬਣਾਇਆ ਗਿਆ, ਇੱਕ ਪੁਰਜਾ ਬਸ, ਕਿ ਤੇਰਾ ਆਹ ਕੰਮ ਹੈ, ਤੂੰ ਆਹ ਕੰਮ ਕਰਨਾ ਬਸ। ਵੀ ਸਾਡੀ ਗੈਰਤ ਜਾਂਦੀ ਰਹੂਗੀ, ਸਾਡਾ ਸਾਰਾ ਸਵੈਮਾਨ ਜਾਂਦਾ ਰਹੂਗਾ, ਅਤੇ ਅਸੀਂ ਲੜਨ ਜੋਗੇ ਨਹੀਂ ਰਹਾਂਗੇ। ਇਸ ਕਰਕੇ ਲੜਾਈ ਜ਼ਿੰਦਗੀ ਮੌਤ ਦੀ ਹੈ, ਵੀ ਜਿਉਣਾ ਜਾਂ ਮਰਨਾ। ਇਹ ਲੜਾਈ ਇਕੱਲੀ ਆਰਥਿਕ ਨਹੀਂ। ਇਹ ਚੇਤਨਤਾ ਲੋਕਾਂ ਕੋਲੇ ਲੱਗਿਆ ਅਤੇ ਇੱਕਦਮ ਵੱਡਾ ਹੁੰਗਾਰਾ ਮਿਲਿਆ। ਫਿਰ ਜਦੋਂ ਮਸਲਾ ਉਹਨਾਂ ਦਾ ਆ ਗਿਆ 4 ਨਵੰਬਰ ਨੂੰ ਦਿੱਲੀ ਚੱਲੋ ਦਾ ਨਾਅਰਾ, ਉਸ ਨੇ ਮੈਂ ਦੇਖਿਆ ਇੱਕਦਮ ਵੱਡਾ ਹਿਲਜੁਲ ਪੈਦਾ ਕਰਤੀ ਸਾਰੇ ਪੰਜਾਬ 'ਚ, ਵੀ ਚਲੋ ਹੁਣ ਦਿੱਲੀ ਚੱਲਾਂਗੇ। ਕਿਉਂਕਿ ਸਿੱਖ ਤਾਂ ਇੱਕ ਵੱਡੀ ਲੜਾਈ ਲੜ ਰਹੇ ਸੀਗੇ ਆਪਦੇ ਹਿਸਾਬ ਨਾਲ। ਮੁੱਦੇ ਕਿਸਾਨੀ ਦੇ ਸੀ, ਪਰ ਪਿੱਛੇ ਪਿਆ ਬਹੁਤ ਕੁਝ ਸੀ। 18ਵੀਂ ਸਦੀ ਤੋਂ ਲੈ ਕੇ ਜਾਂ ਗੁਰੂਆਂ ਦੀਆਂ ਸ਼ਹਾਦਤਾਂ ਤੋਂ ਲੈ ਕੇ ਸਾਰਾ ਜੋ ਸਿੱਖ ਇਤਿਹਾਸ ਹੈ, ਉਹ ਫਿਰ ਜਾਗਦਾ ਮੁੜ ਕੇ ਸਿੱਖਾਂ ਦੇ ਵਿੱਚ ਕਿ ਅਸੀਂ ਹੁਣ ਦਿੱਲੀ ਨਾਲ ਟੱਕਰ ਲੈਣੀ ਹੈ। ਕਿਸਾਨ ਜਥੇਬੰਦੀਆਂ ਦਾ ਇਹ ਨਾਅਰਾ ਖੋਖਲਾ ਸੀ, ਸਿਰਫ ਕਹਿਣ ਨੂੰ, ਅਤੇ ਲੋਕਾਂ ਦੇ ਨਿਕਲਿਆ ਹੋਇਆ ਸੀ, ਸਿੱਖਾਂ ਦੇ ਨਿਕਲਿਆ ਹੋਇਆ ਸੀ ਸਾਰੇ ਦਿਲਾਂ ਦੇ ਵਿੱਚੋਂ। ਇਸ ਕਰਕੇ ਉਦੋਂ ਫਿਰ ਕਿੱਡਾ ਵੱਡਾ ਉਭਾਰ ਪੈਦਾ ਹੋ ਗਿਆ, ਕਿਵੇਂ ਟਰਾਲੀਆਂ ਚੱਲੀਆਂ। ਤਾਂ ਆਗੂਆਂ ਨੇ ਤਾਂ ਇਹ ਕਹਿਤਾ ਸੀ ਕਿ ਅਸੀਂ ਸਰਹੱਦਾਂ 'ਤੇ ਬੈਠ ਜਾਣਾ, ਪਰ ਉਹਨਾਂ ਦੇ ਸਾਰੇ ਕੁਛ ਨੂੰ ਠੁਕਰਾ ਕੇ ਕਿਵੇਂ ਕਾਫਲੇ ਵਧੇ, ਕਿਵੇਂ ਰੋਕਾਂ ਭੰਨਦੇ ਲੋਕ ਅੱਗੇ ਗਏ, ਉਹ ਆਪਾਂ ਸਾਰਿਆਂ ਨੇ ਦੇਖ ਲਿਆ। ਹੁਣ ਉੱਥੇ ਆਪਾਂ ਦੇਖਦੇ ਹਾਂ ਵੀ ਦੀਪ ਸਿੱਧੂ ਦੀ ਇੱਕ ਕਲਿੱਪ ਆਉਂਦੀ ਹੈ, ਵੀ ਉਹ ਮੂਰਥਲ ਇੱਕ ਪੁਲਿਸ ਵਾਲੇ ਨਾਲ ਅੰਗਰੇਜ਼ੀ 'ਚ ਬਹਿਸ ਕਰ ਰਿਹਾ ਹੈ। ਸੋ ਇੱਕ ਤਾਂ ਅੰਗਰੇਜ਼ੀ 'ਚ ਬਹਿਸ ਕਰਨੀ, ਇਹ ਸਾਰੇ ਦੇਸ਼ ਦੇ ਜਿਵੇਂ ਕੰਨ ਜੇ ਖੜੇ ਹੋਏ, ਜਿਹੜੇ ਬੰਦੇ ਐਕਸਪੈਕਟ ਨਹੀਂ ਕਰ ਸਕਦੇ ਵੀ ਇਹ ਕਿਸਾਨ ਵੀ ਅੰਗਰੇਜ਼ੀ ਬੋਲ ਲੈਂਦੇ ਹੋਣਗੇ। ਫਿਰ ਜਿਹੋ ਜਿਹੀ ਅੰਗਰੇਜ਼ੀ, ਫਿਰ ਇਕੱਲੀ ਲੈਂਗੁਏਜ ਦੀ ਗੱਲ ਨਹੀਂ, ਉਹਦਾ ਸਾਰਾ ਥਾਟ ਅਤੇ ਆਈਡੀਆ, ਉਸ ਗੱਲ ਨੇ ਬਹੁਤ ਵੱਡਾ ਫਰਕ ਪਾਇਆ ਛੋਟੀ ਜਿਹੀ ਕਲਿੱਪ ਨੇ। ਹੁਣ ਇਸੇ ਗੱਲ ਨੂੰ ਮੈਂ ਦੇਖਿਆ, ਮੈਂ ਵਿੱਚ ਸੀ, ਵਿਚਰ ਰਿਹਾ ਸੀ, ਬੰਦਿਆਂ ਨੇ ਵਿਰੋਧੀ ਹੋਰ ਤਰ੍ਹਾਂ ਇੰਟਰਪ੍ਰੈਟ ਕਰ ਰਹੇ ਸੀ ਵੀ ਇਹ ਸ਼ੌਹਰਤ ਦਾ ਭੁੱਖ ਹੈ ਤਾਂ ਅੰਗਰੇਜ਼ੀ ਬੋਲ ਰਿਹਾ, ਜਾਣ ਕੇ ਇਹ ਇੱਕ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਕਰਦਾ ਅਤੇ ਆਪਦੇ ਆਪ ਨੂੰ ਹੀਰੋ ਬਣ ਕੇ ਉੱਭਰਨ ਦਾ ਯਤਨ ਕਰਦਾ ਵੀ ਇਹ ਪਟਿਆਲੇ ਤੋਂ ਕਿੰਨਾ ਲੇਟ ਤੁਰਿਆ ਅਤੇ ਕਿਵੇਂ ਭੱਜਦਾ ਭਜਾਉਂਦਾ ਮੂਹਰੇ ਆ ਗਿਆ ਵੀ ਤਾਂ ਕਿ ਮੈਂ ਲਾਈਮਲਾਈਟ ਦੇ ਵਿੱਚ ਆਵਾਂ। ਇਹ ਮੇਰੇ ਨਾਲ ਬੰਦਿਆਂ ਨੇ ਬਹੁਤ ਬਹਿਸਾਂ ਕੀਤੀਆਂ, ਸਾਡੇ ਆਪਦਿਆਂ ਨੇ ਵੀ ਕੀਤੀ ਵੀ ਇਹਦੇ ਵਿੱਚ ਇਹ ਟੈਂਡੈਂਸੀ ਬਹੁਤ ਹੈ, ਸਾਰੀ ਕਮਾਈ ਵੀ ਮੈਂ ਖੱਟ ਜਾਂ ਕੁਛ। ਇਹ ਆਪਾਂ ਫਿਰ 26 ਜਨਵਰੀ ਨੂੰ ਜੋ ਉੱਥੇ ਨਿਸ਼ਾਨ ਸਾਹਿਬ ਚਲਾਇਆ, ਉਹ ਸਾਰੇ ਕੁਛ ਦਾ ਮੈਂ ਉਹਦਾ ਮਤਲਬ ਗਵਾਹ, ਆਈ ਵਿਟਨੈਸ। ਹੁਣ ਗੱਲ ਕੀ ਸੀ, ਮੈਂ ਉਹਨੂੰ ਕਿਵੇਂ ਦੇਖਦਾ ਸੀ ਵੀ ਦੀਪ ਸਿੱਧੂ ਹੀ ਜੇ ਮੈਨ ਆਫ ਐਕਸ਼ਨ, ਮੈਨ ਆਫ ਆਈਡੀਆਜ਼ ਆਲਸੋ, ਬਟ ਅਪਾਰਟ ਫਰਮ ਦੈਟ ਹੀ ਵਾਜ ਏ ਮੈਨ ਆਫ ਐਕਸ਼ਨ। ਜਿੱਥੇ ਐਕਸ਼ਨ ਹੋ ਰਿਹਾ ਹੈ, ਜਿੱਥੇ ਇਤਿਹਾਸ ਸਿਰਜਿਆ ਜਾ ਰਿਹਾ ਹੈ, ਉੱਥੇ ਦੀਪ ਸਿੱਧੂ ਦਾ ਹਾਜ਼ਰ ਹੋਣਾ ਹੀ ਹੋਣਾ। ਉਹਨੂੰ ਕੋਈ ਅੰਦਰੋਂ ਧੂ ਪੈਂਦੀ ਸੀ ਕਿ ਜਿੱਥੇ ਵਾਪਰ ਰਹੀ ਹੈ ਕੋਈ ਵੱਡੀ ਘਟਨਾ, ਇਤਿਹਾਸ ਸਿਰਜਿਆ ਜਾ ਰਿਹਾ ਹੈ, ਉਹ ਕਿਸੇ ਨਾ ਕਿਸੇ ਤਰ੍ਹਾਂ 100 ਬਲ ਖਾ ਕੇ ਉੱਥੇ ਪਹੁੰਚਦਾ ਸੀ, ਅਤੇ ਉੱਥੇ ਪਹੁੰਚਦਾ ਹੀ ਉਹ ਸੈਂਟਰ ਸਟੇਜ 'ਤੇ ਆ ਜਾਂਦਾ ਸੀ, ਸਾਰੀ ਗੱਲ ਉਹ 'ਤੇ ਫੋਕਸ ਹੋ ਜਾਂਦੀ ਸੀ। ਹੁਣ ਇਸੇ ਇੱਕੋ ਗੱਲ ਦੀ 2 ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਚੱਲੀ। ਖੁਦ ਮੈਨੂੰ ਬਹੁਤ ਬੰਦਿਆਂ ਨਾਲ, ਸਾਡੇ ਆਪਦੇ ਬੰਦਿਆਂ ਨਾਲ ਹੀ ਇਸ ਗੱਲ ਦੇ ਉੱਤੇ ਬਹੁਤ ਬਹਿਸ ਕਰਨੀ ਪਈ
ਕਿਉਂਕਿ ਮੈਂ ਬਹੁਤ ਨੇੜਿਓਂ ਉਹਨੂੰ ਦੇਖ ਰਿਹਾ ਸੀ, ਜਾਣ ਰਿਹਾ ਸੀਗਾ, ਮੈਂ ਸਮਝ ਰਿਹਾ ਸੀ ਵੀ ਇਹ ਬੰਦਾ ਕੀ ਹੈ, ਇਹ ਕਿੱਥੋਂ ਚੱਲਦਾ ਹੈ। ਚਲੋ ਉਹਦੇ 'ਚ ਹੁਣ ਗੱਲ ਇਹੀ ਸੀ ਕਿ ਜਿੱਥੇ ਇਤਿਹਾਸ ਇਹ ਬੰਦੇ 'ਚ ਹਰ ਇੱਕ 'ਚ ਸਮਰੱਥਾ ਨਹੀਂ ਹੁੰਦੀ। ਜੀ ਹਰ ਇੱਕ ਦਾ ਕਰਦਾ ਹੈ ਕਿ ਮੈਂ ਵੀ ਇਤਿਹਾਸ ਦਾ ਕੋਈ ਵੱਡਾ ਪਾਤਰ ਬਣਾ, ਹੈ ਨਾ। ਜੀ ਕਰਨਾ ਹੋਰ ਗੱਲ ਹੈ, ਉਹ ਕੈਪੇਬਿਲਿਟੀ ਹੋਣੀ ਇਹ ਗੱਲ ਹੋਰ ਹੈ। ਸੋ ਇਹਦੀ ਅਲਟੀਮੇਟਲੀ ਜੋ ਗੱਲ ਚੱਲਦੀ ਹੈ, ਜੋ ਕੁਛ ਵੀ ਉਹਨੇ ਜੋ ਕੀਤਾ, ਉਹਦੇ 'ਚ ਗੱਲ ਨਿਬੜਦੀ ਇੱਥੇ ਜਾ ਕੇ ਹੈ ਕਿ ਵਾਹਿਗੁਰੂ ਦੀ ਕਿਸੇ ਕਿਰਪਾ ਤੋਂ ਬਿਨਾਂ ਬੰਦਾ ਕੁਛ ਨਹੀਂ ਕਰ ਸਕਦਾ, ਜੀ ਜਿੰਨਾ ਮਰਜ਼ੀ ਕਰੀ ਜਾਵੇ। ਮਤਲਬ ਦੀਪ ਸਿੱਧੂ ਦਾ ਸਾਰਾ ਵਰਤਾਰਾ ਇਹ ਦਿਖਾਉਂਦਾ ਹੈ ਕਿ ਉਹਦੇ ਆਪਦੇ ਨਿੱਜੀ ਗੁਣ ਵਡਿਆਈਆਂ ਉਹ ਵੀ ਚਲੋ ਹੁੰਦੀਆਂ, ਪਰ ਜੇ ਵਾਹਿਗੁਰੂ ਦੀ ਬਖਸ਼ਿਸ਼ ਨਾ ਹੁੰਦੀ, ਬੰਦਿਆਂ ਦੇ ਵੱਡੇ ਵੱਡੇ ਗੁਣ ਰੁਲ ਜਾਂਦੇ ਹੈ। ਬੜੀਆਂ ਸੁਭਾਵਨਾਵਾਂ ਬੰਦਿਆਂ 'ਚ ਪਈਆਂ ਹੁੰਦੀਆਂ। ਜਦੋਂ ਉਹਦੇ 'ਚ ਇਹ ਆਉਂਦਾ ਹੈ ਕਿ ਮੈਂ ਆਪਦੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ ਗੁਰੂ ਤੋਂ, ਅਤੇ ਮਨ ਦੇ ਵਿੱਚੋਂ ਉਹ ਗੱਲ ਖਤਮ ਹੋ ਜਾਂਦੀ ਹੈ, ਉਹਦੇ ਸਾਰੇ ਗੁਣ ਰੁਲ ਜਾਂਦੇ ਨੇ ਬੰਦਿਆਂ ਦੇ। ਮੈਂ ਦੇਖਿਆ ਜਦੋਂ ਹੰਕਾਰ ਆਉਣਾ, ਜਦੋਂ ਹਉਮੈ ਆਉਣੀ, ਕਿਉਂਕਿ ਜਦੋਂ ਥੋੜ੍ਹੀ ਜਿਹੀ ਵੀ ਸ਼ੌਹਰਤ ਮਿਲਦੀ ਹੈ ਨਾ, ਬੰਦੇ ਦੇ ਬਹੁਤ ਪੈਰ ਚੱਕੇ ਜਾਂਦੇ ਆ ਬਹੁਤ ਛੇਤੀ। ਇਹ ਕਮਜ਼ੋਰੀ ਆ ਬੰਦੇ ਦੀ, ਲਾਲਚ ਅਤੇ ਸ਼ੌਹਰਤ, ਇਹ ਤਾਂ ਬਹੁਤ ਛੇਤੀ ਬੰਦੇ ਨੂੰ ਥੜਕਾ ਦਿੰਦੀ ਹੈ। ਮੈਂ ਸੱਚੀ, ਮੈਂ ਝੂਠ ਨਹੀਂ ਬੋਲਦਾ, ਮੈਂ ਉਹਦੇ ਨਾਲ ਬਹੁਤ ਵਿੱਚ ਨੇੜ ਕੇ ਉਹਦੇ ਨਾਲ ਗੱਲਾਂ ਕੀਤੀਆਂ। ਉਹ ਸਗੋਂ ਡਿਸਟਰਬ ਹੁੰਦਾ ਸੀ ਇਸ ਗੱਲ 'ਤੇ ਵੀ ਮੈਨੂੰ ਬਹੁਤ ਵੱਡਾ ਬਣਾਇਆ ਜਾ ਰਿਹਾ, ਮੈਨੂੰ ਬਹੁਤ ਜ਼ਿਆਦਾ ਵੱਡਾ ਮਾਣ ਦਿੱਤਾ ਜਾ ਰਿਹਾ, ਮੈਂ ਤਾਂ ਕੁਛ ਵੀ ਨਹੀਂ। ਸੋ ਗੱਲ ਇਹ ਸੀ ਜਿੱਥੇ ਮੈਂ ਗੱਲ ਹੁਣ, ਜਿੱਥੇ ਆਪਾਂ ਅੱਗੇ ਜਾ ਕੇ ਗੱਲ ਖੋਲਾਂਗੇ ਕਿ ਵਾਹਿਗੁਰੂ ਦੀ ਬਖਸ਼ਿਸ਼ ਉਹ 'ਤੇ ਸੀ ਕੋਈ। ਇਹ ਜਦੋਂ ਮੈਂ ਗੱਲ ਕਹਿੰਦਾ ਸੀਗਾ ਕੁਛ ਪੰਥਕ ਬੰਦਿਆਂ ਨਾਲ, ਉਹ ਇਸ ਗੱਲ 'ਤੇ ਹੱਸ ਪੈਂਦੇ ਸੀ ਕਿ ਮੋਨਾ ਘੋਨਾ ਹੈ, ਨਾ ਇਹਦਾ ਸਰੂਪ ਹੈ, ਨਾ ਇਹਨੇ ਅੰਮ੍ਰਿਤ ਛਕਿਆ, ਵੀ ਵਾਹਿਗੁਰੂ ਦੀ ਬਖਸ਼ਿਸ਼ ਇਹੋ ਜਿਹੇ ਬੰਦਿਆਂ 'ਤੇ ਹੁੰਦੀ ਹੈ। ਆਹ ਸਵਾਲ ਬਹੁਤ ਅਹਿਮ ਹੈ, ਕਿਉਂਕਿ ਇਹ ਅਕਸਰ ਆ ਜਾਂਦਾ ਹੈ। ਮੈਂ ਮਤਲਬ ਇਹ ਚਲੋ ਇਹ ਸਵਾਲ ਤਾਂ ਸੀ ਵੱਡਾ, ਅਤੇ ਦੀਪ ਸਿੱਧੂ ਨੂੰ ਵਾਰ-ਵਾਰ ਇਹ ਫੇਸ ਵੀ ਕਰਨਾ ਪੈਂਦਾ ਸੀ। ਉਹਦੀ ਕੋਈ ਆਪਦੀ ਪਲਾਨ ਸੀ ਵੀ ਮੈਂ ਕੀ ਕਰਨਾ, ਕਿਵੇਂ ਕਰਨਾ। ਇੱਥੇ ਮੈਂ ਜਿਹੜੀ ਗੱਲ ਅੱਜ ਤੁਹਾਡੇ ਨਾਲ ਕਰਨੀ ਚਾਹੁੰਦਾ, ਇੱਕ ਮਸਲਾ ਥੋੜ੍ਹਾ ਜਿਹਾ ਟੇਢਾ ਹੈ, ਇਹ ਨਵਾਂ ਹੈ, ਜਿਹੜਾ ਕੋਈ ਸਵਾਲ ਖੜੇ ਕਰੂ ਵੀ ਕੀ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਨ ਲਈ ਸਰੂਪ, ਬਾਣਾ ਅਤੇ ਅੰਮ੍ਰਿਤ ਛਕਣਾ ਇਹ ਕੋਈ ਸ਼ਰਤ ਹੈ? ਸਵਾਲ ਬਹੁਤ ਕਸੂਤਾ ਹੈ, ਵੱਡਾ ਹੈ। ਕੀ ਵਾਹਿਗੁਰੂ ਦੀ ਰਹਿਮਤ ਇਸ ਤੋਂ ਬਿਨਾਂ ਨਹੀਂ ਕਿਸੇ 'ਤੇ ਹੋ ਸਕਦੀ? ਸੋ ਜੇ ਮਨ 'ਚ ਗੁਰੂ ਦਾ ਅਦਬ ਹੈ ਨਾ ਵੱਡਾ, ਜਦੋਂ ਅਸੀਂ ਇਹ ਕਹਿੰਦੇ ਹਾਂ ਸਰਬ ਸਮਰੱਥ ਹੈ, ਜਿੱਥੇ ਅਸੀਂ ਇਹ ਕਹਿਣਾ ਕਿ ਗੂੰਗੇ ਤੋਂ ਵੀ ਗੀਤਾ ਪੜ੍ਹਾ ਸਕਦਾ ਹੈ, ਜੇ ਵਾਹਿਗੁਰੂ 'ਚ ਇਹ ਸਮਰੱਥਾ ਹੈ ਤਾਂ ਉਹ ਇਹੋ ਜਿਹੇ ਬੰਦੇ ਤੋਂ ਸੇਵਾ ਕਿਉਂ ਨਹੀਂ ਲੈ ਸਕਦਾ, ਜਿਹੜਾ ਦੈਟ ਵੀ ਉਹ ਸ਼ਰਤਾਂ ਪੂਰੀਆਂ ਨਾ ਵੀ ਕਰਦਾ ਹੋਵੇ। ਇਹਦੇ ਜੱਜ ਅਸੀਂ ਨਹੀਂ ਬਣ ਸਕਦੇ। ਉਸ ਮੌਕੇ ਕੀ ਲੋੜ ਸੀ? ਹੁਣ ਜਦੋਂ ਮੈਂ ਦੇਖਦਾ ਸਾਰੀ ਗੱਲ ਨੂੰ ਤਾਂ ਮੈਨੂੰ ਇਹ ਲੱਗਦਾ ਕਿ ਉਸ ਮੌਕੇ ਇਸ ਰੂਪ 'ਚ ਕਿਸੇ ਤੋਂ ਸੇਵਾ ਲੈਣੀ ਇਹ ਜ਼ਰੂਰੀ ਸੀ, ਕਿਉਂਕਿ ਜਿੰਨਾ ਨੌਜਵਾਨ ਸਿੱਖੀ ਤੋਂ ਦੂਰ ਹੋ ਚੁੱਕਿਆ ਸੀ, ਜੇ ਉਹਨੂੰ ਮੁੜ ਕੇ ਉਸ ਬਹਿਣ ਦਾ ਪਾਰਟ ਬਣਾਉਣਾ ਸਿੱਖੀ ਵਾਲੇ ਦਾ, ਤਾਂ ਉਹਨਾਂ 'ਚੋਂ ਕੋਈ ਬੰਦਾ ਉੱਠ ਕੇ ਉਹ ਉਸ ਰਾਹ ਦੇ ਉੱਤੇ ਪਾਵੇ ਉਹਨਾਂ ਨੂੰ। ਦੂਜੇ ਬੰਦਿਆਂ ਦੀ ਉਨੀ ਅਪੀਲ ਨਹੀਂ ਸੀ, ਕਨੈਕਟ ਨਹੀਂ ਸੀ ਹੋ ਰਹੇ ਉਹਨਾਂ ਨਾਲ। ਇਹ ਗੱਲ ਤੁਸੀਂ ਸਿੱਧੂ ਮੂਸੇਵਾਲੇ 'ਤੇ ਵੀ ਕੁਛ ਹੱਦ ਤੱਕ ਜਾ ਕੇ ਲਾਗੂ ਹੁੰਦੀ ਹੈ, ਕਿਉਂਕਿ ਇੱਕ ਅਜੀਬ ਕਿਸਮ ਦੀ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਸੀ ਜਾਂ ਸਿੱਖਾਂ ਦੇ ਵਿੱਚ ਕਿ ਜ਼ੁਲਮ ਇੰਨਾ ਹੋਇਆ, ਐਡੀ ਵੱਡੀ ਲਹਿਰ ਲੜੀ ਹੈ, ਇੰਨੀਆਂ ਕੁਰਬਾਨੀਆਂ ਹੋਈਆਂ, ਅਤੇ ਨੌਜਵਾਨ ਮਤਲਬ ਸਰੂਪ ਵੀ ਛੱਡ ਰਹੇ ਨੇ, ਨਸ਼ਿਆਂ ਦੇ ਧਾਰਨੀ ਹੋ ਰਹੇ ਨੇ, ਸਿੱਖੀ ਤੋਂ ਦੂਰ ਹੋ ਰਹੇ ਨੇ, ਅਤੇ ਜਿਹੜਾ ਸਿੱਖੀ ਪ੍ਰਚਾਰ ਹੋ ਰਿਹਾ ਉਹ ਉਹਨਾਂ ਨੂੰ ਆਪਦੇ ਵੱਲ ਮੋੜਨ 'ਚ ਕਾਮਯਾਬ ਨਹੀਂ ਹੋ ਰਿਹਾ, ਉਹ ਅਸਮਰਥ ਹੋਇਆ ਪਿਆ।
ਫਿਰ ਕੋਈ ਇਹੋ ਜਿਹੀ ਕਲਾ ਵਾਪਰਨੀ ਜ਼ਰੂਰੀ ਹੁੰਦੀ ਹੈ। ਇਹ ਵਾਹਿਗੁਰੂ ਨੇ ਦੇਖਣਾ ਕਿ ਹੁਣ ਇਸ ਵਰਗ ਨੂੰ ਇਸ ਧਾਰਾ 'ਚ ਕਿਵੇਂ ਲਿਆਉਣਾ ਹੈ। ਮੇਰੀ ਇਹ ਇੰਟਰਪ੍ਰੀਟੇਸ਼ਨ ਹੈ, ਮਤਲਬ ਇਟ ਮੇ ਬੀ ਰੌਂਗ, ਮੈਂ ਜਿਵੇਂ ਇਹਨੂੰ ਦੇਖਦਾ। ਜੇ ਦੀਪ ਸਿੱਧੂ ਅੰਮ੍ਰਿਤਧਾਰੀ ਹੁੰਦਾ ਸ਼ਾਇਦ ਉਹ ਨੌਜਵਾਨਾਂ ਨਾਲ ਕਨੈਕਟ ਨਹੀਂ ਸੀ ਕਰ ਸਕਦਾ, ਅਤੇ ਜਿਹੜੇ ਕੁਰਾਹੇ ਪੈ ਚੁੱਕੇ ਸੀ ਉਹ ਉਹਨਾਂ ਨੇ ਉੱਧਰ ਨੂੰ ਨਹੀਂ ਸੀ ਆਉਣਾ। ਹੁਣ ਇਹਦੇ 'ਚ ਨਾ ਸਰੂਪ ਨੂੰ ਡੀਮੀਨ ਕਰਨ ਦੀ ਗੱਲ ਹੈ, ਨਾ ਅਸੀਂ ਆਪਣਾ ਅੰਮ੍ਰਿਤ ਛਕਣ ਦੀ ਜਿਹੜੀ ਮਹੱਤਤਾ ਉਹਨੂੰ ਘਟਾਉਣ ਦੀ ਗੱਲ ਹੈ। ਉਹ ਤਾਂ ਆਪਦੀ ਥਾਵੇਂ ਸਾਰੀਆਂ ਸਹੀ ਹੈ। ਇੱਕ ਇਤਿਹਾਸ ਦੇ ਵਰਤਾਰੇ ਦੀ ਵਿਆਖਿਆ ਕਰਨੀ ਹੈ, ਅਤੇ ਇਹ ਵੀ ਕਨਫਲਿਕਟ ਬਾਹਲਾ ਚਿਰ ਨਹੀਂ ਸੀ ਰਹਿਣਾ। ਦੀਪ ਸਿੱਧੂ ਵਾਸਤੇ ਇਹ ਮਸਲਾ ਆਣ ਖੜਾ ਹੋਇਆ ਸੀ ਕਿ ਇਸ ਤੋਂ ਬਾਅਦ ਉਹਦਾ ਇਹ ਸੀ ਕਿ ਉਹ ਸਿੱਖੀ ਸਰੂਪ ਦੇ ਵਿੱਚ ਆ ਗਈ। ਜੇ ਨਾ ਆਉਂਦਾ ਤਾਂ ਸਮੱਸਿਆਵਾਂ ਉਹਨੂੰ ਵੀ ਪਤਾ ਸੀ ਆ ਰਹੀਆਂ, ਕਿਉਂਕਿ ਜਦੋਂ ਕਿਸਾਨ ਅੰਦੋਲਨ ਖਤਮ ਹੋ ਕੇ ਦਰਬਾਰ ਸਾਹਿਬ ਗਏ ਸਾਰਾ ਵੱਡਾ ਕਾਫਲਾ, ਉੱਥੇ ਜਾ ਕੇ ਜਦੋਂ ਮੱਥਾ ਟੇਕਣ ਗਏ ਨਾ, ਤੁਸੀਂ ਉਹ ਸੁਣੀ ਹੋਣੀ ਆ ਉਹਦੀ ਮੱਕੜ ਨਾਲ ਆਡੀਓ, ਕਿ ਜਿਹੜੇ ਤਾਬਿਆ ਬੈਠੇ ਸੀਗੇ ਸਿੰਘ, ਉਹਨਾਂ ਨੇ ਸਪੈਸ਼ਲੀ ਇਹਨੂੰ ਆਪਦੇ ਕੋਲ ਬਿਠਾ ਲਿਆ ਸੱਦ ਕੇ, ਦੀਪ ਸਿੱਧੂ ਨੂੰ। ਮਤਲਬ ਇੰਨਾ ਮਾਣ ਦਿੱਤਾ ਵੀ ਬਾਕੀਆਂ ਨੂੰ ਛੱਡ ਕੇ ਸਾਰਿਆਂ ਨੂੰ ਵੀ ਤੂੰ ਇੱਥੇ ਆ ਜਾ। ਉੱਥੇ ਉਹ ਬੈਠਾ ਬਹੁਤ ਚਿਰ, ਅਤੇ ਉਹਨੇ ਜਿਹੜੀ ਗੱਲਬਾਤ ਕੀਤੀ ਮੱਕੜ ਨਾਲ, ਉਹ ਤੁਸੀਂ ਦੇਖੋ ਵੀ ਉੱਥੇ ਬੈਠੇ ਇਹਨਾਂ ਨੂੰ ਕਿੰਨਾ ਬਰਾਗ ਜਾਗ ਗਿਆ। ਉਹ ਬਰਾਗ ਜਾਗਣਾ ਜ਼ਰੂਰੀ ਸੀ, ਉਹ ਬਰਾਗ ਉਹਦੇ 'ਚ ਜਾਗ ਪਿਆ ਸੀ। ਇਸ ਤੋਂ ਬਾਅਦ ਨੈਕਸਟ ਸਟੈਪ ਇਹੀ ਹੋਣਾ ਸੀ ਕਿ ਜਿਹੜੀ ਕਮੀ ਰਹਿ ਗਈ ਸੀ ਉਹਨੇ ਉਹ ਕਮੀ ਦੂਰ ਕਰਨੀ ਸੀ। ਮੇਰੀ ਇਹ ਧਾਰਨਾ ਹੈ, ਕਿਉਂਕਿ ਉਹਦੇ 'ਤੇ ਇਹ ਦੋ ਗੱਲਾਂ ਬੜਾ ਪ੍ਰੈਸ਼ਰ ਅੰਦਰੇ ਅੰਦਰ ਜਿਹੜਾ ਘੁਲ ਰਿਹਾ ਸੀ। ਇੱਕ ਪਾਸੇ ਫਿਲਮਾਂ ਦਾ ਕੈਰੀਅਰ ਹੈ, ਇੱਕ ਪਾਸੇ ਇੱਧਰ ਅੰਦੋਲਨ ਦੇ ਵਿੱਚ ਆ ਕੇ ਉਹਨੇ ਸ਼ਾਮਲ ਹੋ ਗਿਆ। ਉਹ ਵੀ ਪੁੱਲ ਬਹੁਤ ਵੱਡੀ ਹੁੰਦੀ ਹੈ, ਉੱਧਰ ਦੌਲਤ ਵੀ ਹੈ, ਸ਼ੌਹਰਤ ਵੀ ਹੈ, ਸਭ ਕੁਛ ਹੈ। ਇੱਧਰ ਹੋਰ ਤਰ੍ਹਾਂ ਦੀ ਗੱਲ ਹੈ। ਮਤਲਬ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਜਿੰਨਾ ਕੁ ਮੇਰੇ ਨਾਲ ਉਹਦਾ ਬਾਹਰ ਰਿਹਾ, ਉਹ ਉਸ ਪੁਆਇੰਟ 'ਤੇ ਉਹ ਆ ਗਿਆ ਸੀ ਕਿ ਹੁਣ ਅਗਲਾ ਸਟੈਪ ਇਹ ਚੁੱਕਣਾ ਜ਼ਰੂਰੀ ਹੈ। ਹੁਣ ਉਹ ਸਟੇਜ ਆ ਗਈ ਵੀ ਇਸ ਫਾਰਮ 'ਚ, ਇਸ ਰੂਪ 'ਚ ਜੋ ਸੇਵਾ ਗੁਰੂ ਨੇ ਲੈਣੀ ਸੀ ਉਹ ਲੈ ਲਈ। ਅਤੇ ਉਹਦਾ ਫਰਕ ਇਹ ਪਿਆ ਕਿ ਜਿੰਨਾ ਯੂਥ ਸਿੱਖੀ ਤੋਂ ਦੂਰ ਹੋ ਚੁੱਕਿਆ ਸੀ, ਉਹ ਉਹਨੇ ਸਾਰਾ ਖਿੱਚ ਕੇ ਇਹਦੇ ਵਿੱਚ ਲਿਆਂਦਾ। ਕਿਉਂਕਿ ਕਿਸਾਨ ਅੰਦੋਲਨ ਦੌਰਾਨ ਤੁਸੀਂ ਉਹਦੀਆਂ ਸਪੀਚਾਂ ਜਿੱਥੋਂ ਡਰਦੇ ਸੀ ਦੂਜੇ, ਸਰਕਾਰ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਤੱਕ, ਉਹ ਐਡੀ ਛੇਤੀ ਪਾਪੂਲਰਾਈਜ਼ ਕਿਉਂ ਹੋ ਗਈਆਂ ਸਿੱਖਾਂ ਦੇ ਵਿੱਚ, ਵੀ ਜਿਵੇਂ ਸਾਡੀ ਗੱਲ ਕਰ ਰਿਹਾ ਬੰਦਾ, ਸਾਡੀ ਗੱਲ ਕਰ ਰਿਹਾ। ਉਹਦਾ ਕਾਰਨ ਇਹੀ ਸੀ ਕਿ ਉਹ ਅੰਦਰੋਂ ਜੁੜ ਚੁੱਕਿਆ ਸੀ। ਇੱਕ ਲੋਕਾਂ ਨੂੰ ਸ਼ਾਇਦ ਬਹੁਤਾ ਤੱਥਾਂ ਦਾ ਪਤਾ ਨਹੀਂ, ਇਹ ਕੋਈ ਬਿਲਕੁਲ ਨਵੀਂ ਗੱਲ ਨਹੀਂ ਸੀ। ਉਹਦਾ ਜੋ ਪਿਛੋਕੜ ਸੀ ਉਹਦੇ ਬਾਰੇ ਵੀ ਬਹੁਤੇ ਲੋਕਾਂ ਨੂੰ ਪਤਾ ਨਹੀਂ। ਮੈਨੂੰ ਤਾਂ ਉਹਦੇ ਤੁਰ ਜਾਣ ਤੋਂ ਬਾਅਦ ਜਿਹੜੇ ਉਹਦੇ ਕਲਾਸ ਫੈਲੋ ਮਿਲੇ ਕਾਲਜ ਦੇ ਵਿੱਚ, ਉਹਨਾਂ ਤੋਂ ਪਤਾ ਲੱਗਿਆ। ਉਹ ਤਾਂ ਕਹਿੰਦੇ ਵੀ ਅਸੀਂ ਜਿਹੜਾ ਦੋਸਤਾਂ ਦਾ ਗਰੁੱਪ ਹੁੰਦਾ ਸੀ, ਵੀ ਬੈਠੇ ਜਦੋਂ ਸ਼ਾਮ ਨੂੰ ਗੱਲਾਂ ਬਾਤਾਂ ਕਰ ਰਹੇ ਹੁੰਦੇ ਸੀ, ਅਤੇ ਇਹ ਟਾਈਮ ਦੇਖ ਕੇ ਉੱਠ ਕੇ ਚਲਿਆ ਜਾਂਦਾ ਸੀ, ਮੇਰਾ ਪਾਠ ਕਰਨ ਦਾ ਟਾਈਮ ਹੋ ਗਿਆ। ਮਨ ਨਿਤਨੇਮੀ ਸੀ ਉਹ, ਇਹਦਾ ਕਿਸੇ ਨੂੰ ਪਤਾ ਹੀ ਨਹੀਂ ਸੀ। ਬਚਪਨ ਤੋਂ ਹੀ ਉਹ ਨਿਤਨੇਮੀ ਸੀਗਾ। ਉਹ ਫਿਲਮਾਂ 'ਚ ਜਾਣ ਦੇ ਬਾਵਜੂਦ ਉਹ ਗੁਰਬਾਣੀ ਨਾਲੋਂ ਟੁੱਟਿਆ ਨਹੀਂ ਸੀ, ਵੀ ਬਹੁਤ ਟੁੱਟ ਗਿਆ ਹੋਵੇ ਉਹ। ਇਸ ਕਰਕੇ ਉਹ ਇੰਨਾ ਦੂਰ ਨਹੀਂ ਸੀ ਹੋਇਆ। ਐਵੇਂ ਬਖਸ਼ਿਸ਼ ਹੋ ਤੇ ਐਵੇਂ ਨਹੀਂ ਸੀ ਹੋ ਗਈ ਵੀ ਕੋਈ ਹੋਰ ਹੀ ਕਿਸਮ ਦੇ ਕੰਮ ਕਰਦਾ ਤੁਰਿਆ ਫਿਰਦਾ ਇੱਧਰ ਨੂੰ ਆ ਗਿਆ ਅਤੇ ਗੁਰੂ ਦੀ ਉਹ ਤੋਂ ਬਖਸ਼ਿਸ਼ ਹੋ ਗਈ। ਉਹਦਾ ਹੱਕਦਾਰ ਬਣਿਆ ਸੀ ਉਹ। ਮਤਲਬ ਮੈਂ ਇਹਦੀ ਜੋ ਇੰਟਰਪ੍ਰੀਟੇਸ਼ਨ ਕਰਦਾ ਉਹ ਇਹੀ ਹੈ ਕਿ ਇਤਿਹਾਸ ਦੇ ਉਸ ਮੋੜ 'ਤੇ ਐਡੇ ਵੱਡੇ ਸੈਕਸ਼ਨ ਨੂੰ ਜਿਹੜਾ ਸਿੱਖੀ ਤੋਂ ਬੇਮੁਖ ਹੋ ਗਿਆ, ਕੰਨਾਂ 'ਚ ਮੁੰਦਰਾਂ ਪਾਈ ਫਿਰਦਾ ਜਾਂ ਹੋਰ ਇਹੋ ਜਿਹੇ ਆਪਦੇ ਸਰੂਪ ਬਣਾਈ ਫਿਰਦਾ, ਉਹਨੂੰ ਖਿੱਚ ਕੇ ਲਿਆਉਣ ਵਾਸਤੇ ਇਹੋ ਜਿਹੇ ਬੰਦੇ ਇਹ ਜ਼ਰੂਰੀ ਸੀ। ਇਹ ਸੇਵਾ ਗੁਰੂ ਸਾਹਿਬ ਨੇ ਉਹ ਤੋਂ ਲਈ। ਉਹਦਾ ਫਰਕ ਬਹੁਤ ਪਿਆ। ਤੁਸੀਂ ਦੇਖੋ ਇੱਕਦਮ ਮੇਰੇ ਮੁਤਾਬਕ ਇਹ ਹੈ ਕਿ
1995 ਜਦੋਂ ਲਹਿਰ ਖਤਮ ਹੋ ਗਈ, ਲਗਾਤਾਰ ਪੰਥਕ ਜਥੇਬੰਦੀਆਂ, ਪੰਥਕ ਧਿਰਾਂ, ਪੰਥਕ ਹਸਤੀਆਂ ਲਗਾਤਾਰ ਯਤਨ ਤਾਂ ਕਰਦੀਆਂ ਰਹੀਆਂ, ਬਹੁਤ ਉਹਨਾਂ ਨੇ ਸਿਰ ਤੋੜ ਯਤਨ ਕੀਤੇ, ਪਰ ਜਿਹੜੀ ਖੜੋਤ ਆਈ ਪਈ ਸੀ ਉਹ ਟੁੱਟ ਨਹੀਂ ਸੀ ਰਹੀ। ਮਤਲਬ ਇਤਿਹਾਸ ਨੂੰ ਜੋ ਪੁਸ਼ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਗਏ ਸੀ, ਉਹਦੇ ਜ਼ੋਰ 'ਤੇ 10 ਸਾਲ ਖਾੜਕੂ ਸੰਘਰਸ਼ ਚੱਲਿਆ। ਖਾੜਕੂ ਸੰਘਰਸ਼ ਦੇ ਖਤਮ ਹੋਣ ਤੋਂ ਬਾਅਦ ਯਤਨ ਕਰਨ ਦੇ ਬਾਵਜੂਦ ਉਹ ਖੜੋਤ ਨਹੀਂ ਸੀ ਟੁੱਟ ਰਹੀ ਵੀ ਇੱਕ ਵੱਡਾ ਵਹਿਣ ਵਗ ਕੇ ਤੁਰ ਪਏ। ਅਤੇ ਇਹ ਦੀਪ ਸਿੱਧੂ ਦੇ ਹਿੱਸੇ ਆਇਆ ਕਿ ਜਿਹੜੀ ਉਹ ਖੜੋਤ ਆ ਚੁੱਕੀ ਸੀ, ਉਹਨੇ ਨੈਰੇਟਿਵ ਦੇ ਜ਼ੋਰ ਨਾਲ, ਕਿਉਂਕਿ ਇਹ ਵੀ ਇਤਿਹਾਸ ਦੇ ਅੱਡ ਅੱਡ ਮੌਕਿਆਂ 'ਤੇ ਦੇਖਿਆ ਜਾਂਦਾ ਹੈ। ਇੱਕ ਮੌਕਾ ਇਹੋ ਜਿਹਾ ਹੁੰਦਾ ਹੈ ਜਿੱਥੇ ਤੇਗਾਂ ਦੇ ਜ਼ੋਰ ਨਾਲ ਖੜੋਤ ਟੁੱਟਦੀ ਹੈ ਜਾਂ ਜੰਗ ਦੇ ਮੈਦਾਨ 'ਚ ਟੁੱਟਦੀ ਹੈ। ਇੱਕ ਮੌਕਾ ਇਹ ਹੁੰਦਾ ਜਿੱਥੇ ਵਿਚਾਰਾਂ ਦੀ ਜੰਗ ਨਾਲ ਟੁੱਟਦੀ ਆ। ਸੋ ਦੀਪ ਸਿੱਧੂ ਉਹ ਵਿਚਾਰਾਂ ਦੀ ਲੈਵਲ ਦੇ ਉੱਤੇ, ਇੱਕ ਨੈਰੇਟਿਵ ਦੀ ਲੈਵਲ ਦੇ ਉੱਤੇ ਉਸ ਨੇ ਉਹ, ਮੈਂ ਕਹਿੰਦਾ, ਜੰਗ ਹੀ ਲੜੀ ਉਸ ਤਰ੍ਹਾਂ ਦੀ, ਅਤੇ ਉਹ ਸਾਰੀਆਂ ਗੱਲਾਂ ਲੋਕਾਂ ਦੇ ਦਿਲਾਂ 'ਚ ਵਸਾਈਆਂ ਜਾ ਕੇ, ਗੱਲਾਂ ਸਾਫ਼ ਕੀਤੀਆਂ। ਜਿਵੇਂ ਪਾਤਸ਼ਾਹੀ ਦਾਵਾ, ਇਹ ਪਹਿਲੀ ਵਾਰ ਆਇਆ ਇਸ ਪੱਧਰ ਦੇ ਉੱਤੇ ਇੱਕ ਮੁਹਾਵਰੇ ਦੇ ਰੂਪ 'ਚ। ਇਹ ਦੇਖਣ ਨੂੰ ਗੱਲ ਬੜੀ ਛੋਟੀ ਲੱਗ ਸਕਦੀ ਹੈ। ਪਿੰਡਾਂ ਦੀਆਂ ਅਨਪੜ੍ਹ ਔਰਤਾਂ ਤੱਕ ਮੈਂ ਸੁਣੀਆਂ ਸਟੇਜਾਂ ਤੋਂ ਬੋਲਦੀਆਂ, ਜਦੋਂ ਪਿੰਡਾਂ 'ਚ ਰੈਲੀ ਹੁੰਦੀ ਹੈ, ਉਹ ਪਾਤਸ਼ਾਹੀ ਦਾਅਵੇ ਦੀ ਗੱਲ ਕਰਦੀਆਂ, ਹੋਣ ਦੀ ਲੜਾਈ ਦੀ ਗੱਲ ਕਰਦੀਆਂ। ਇਹ ਕਿਤੇ ਸੋਚਿਆ ਨਹੀਂ ਸੀ ਜਾ ਸਕਦਾ ਵੀ ਇਸ ਹੱਦ ਤੱਕ ਇਹ ਜਿਹੜਾ ਆਈਡੀਆ ਇਹ ਇੰਨਾ ਪਾਪੂਲਰ ਅਤੇ ਇੰਨਾ ਪ੍ਰਚਲਿਤ ਹੋ ਜੂ। ਦੀਪ ਸਿੱਧੂ ਇਹਦਾ ਸਾਧਨ ਬਣ ਗਿਆ। ਹੋ ਤਾਂ ਗਿਆ ਕਿ ਦਿਲਾਂ 'ਚ ਤਾਂ ਪਿਆ ਹੀ ਸੀ ਸਿੱਖਾਂ ਦੇ, ਗੱਲਾਂ ਦਿਲਾਂ 'ਚ ਪਈਆਂ ਹੁੰਦੀਆਂ, ਕਿਤੇ ਦਬ ਜਾਂਦੀਆਂ ਜਾ ਕੇ, ਉਹਨਾਂ ਨੂੰ ਰੀਐਕਟੀਵੇਟ ਕਰਨਾ ਹੁੰਦਾ। ਉਹਦੇ 'ਚ ਕਿਸੇ ਹਸਤੀ ਦਾ ਰੋਲ ਹੁੰਦਾ ਜਾ ਕੇ, ਵੀ ਉਹ ਦਬੀਆਂ ਪਈਆਂ ਗੱਲਾਂ ਮੁੜ ਕੇ ਜਗਾਵੇ, ਜੋ ਸੁੱਤੀਆਂ ਪਈਆਂ ਉਹਨੂੰ ਫੇਰ ਮੁੜ ਕੇ ਕੋਈ ਚਿਣਗ ਲਾਵੇ, ਅਤੇ ਉਹ ਫੇਰ ਉਹ ਉੱਠ ਕੇ ਬਣ ਕੇ ਇੱਕ ਵੱਡੀ ਤਾਕਤ ਉੱਠਣ। ਸੋ ਪਾਤਸ਼ਾਹੀ ਦਾਅਵੇ ਦੀ ਗੱਲ ਇੰਨੀ ਪਾਪੂਲਰਾਈਜ਼ ਕਰ ਦੇਣੀ, ਇਹ ਲੋਕਾਂ ਦੇ ਵਾਸਤੇ ਇੱਕ ਈਡੀਅਮ ਬਣਾ ਦੇਣਾ, ਇਹਦੀ ਅੱਜ ਤੱਕ ਆਪਾਂ ਦੇਖ ਰਹੇ ਹਾਂ। ਹੁਣ ਇਹਦੇ ਵਿੱਚ ਗੱਲ ਕੀ ਸੀ ਕਿ ਜਿਹੜੀ ਸੋਵਰੈਨਿਟੀ ਦੀ ਗੱਲ ਹੈ, ਜੋ ਗੁਰੂ ਸਾਹਿਬ ਨੇ ਭਰੀ ਸੀ ਸਿੱਖਾਂ ਦੇ ਹਿਰਦਿਆਂ 'ਚ, ਜਦੋਂ ਖਾਲਸੇ ਦੀ ਸਾਜਨਾ ਹੋਈ ਹੈ, ਤਾਂ ਗੁਰੂ ਸਾਹਿਬ ਦਾ ਤਾਂ ਇਹ ਸੀ ਕਿ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੁਨਿਆਵੀ ਤਾਕਤ ਦੀ ਗੁਲਾਮੀ ਕਬੂਲ ਨਹੀਂ ਕਰਨੀ। ਅਤੇ 1849 ਤੱਕ ਸਿੱਖਾਂ ਨੇ ਇਸ ਦੇ ਉੱਤੇ ਪੂਰੀ ਵਫਾ ਨਾਲ ਪਹਿਰਾ ਦਿੱਤਾ। ਜਾਂ ਸਿੱਖ ਲੜ ਰਿਹਾ ਹੁੰਦਾ ਸੀ ਜਾਂ ਰਾਜ ਕਰ ਰਿਹਾ ਹੁੰਦਾ ਸੀ, ਵੀ ਜਾਂ ਸਿੱਖ ਬਾਦਸ਼ਾਹ ਜਾਂ ਬਾਗੀ ਹੈ, ਤੀਜੀ ਕੋਈ ਹਾਲਤ ਨਹੀਂ। ਸੋ ਖਾਲਸੇ ਦੀ ਸਾਜਨਾ ਤੋਂ ਲੈ ਕੇ 1849 ਤੱਕ ਸਿੱਖ ਕਦੇ ਗੁਲਾਮ ਨਹੀਂ ਸੀ ਹੋਇਆ, ਬਾਗੀ ਸੀ, ਮੁੜ ਕੇ ਬਾਦਸ਼ਾਹ ਬਣੇ। 1849 ਤੋਂ ਬਾਅਦ ਪਹਿਲੀ ਵਾਰ ਆਪਦੇ ਸਿਰਜਣਾ ਤੋਂ ਬਾਅਦ ਜਦੋਂ ਗੁਲਾਮ ਹੋਇਆ ਦੁਨਿਆਵੀ ਤਾਕਤ ਦਾ, ਗੁਲਾਮ ਹੋਣਾ ਹੋਰ ਗੱਲ ਹੈ, ਗੁਲਾਮੀ ਕਬੂਲ ਕਰ ਲੈਣੀ ਹੋਰ ਗੱਲ ਹੈ। ਸੋ ਗੁਲਾਮੀ ਕਬੂਲ ਕਰ ਲਈ ਸੀ ਲੰਮਾ ਚਿਰ ਸਿੱਖਾਂ ਨੇ, ਲੜਦੇ ਸੀਗੇ, ਪਰ ਆਪਦੀ ਸੋਵਰੈਨਿਟੀ ਵਾਸਤੇ, ਪਾਤਸ਼ਾਹੀ ਦਾਅਵੇ ਵਾਸਤੇ ਨਹੀਂ। ਹੋਰ ਮੰਗਾਂ ਬਹੁਤ ਉੱਠਦੀਆਂ ਰਹੀਆਂ, ਜਿਹਨੂੰ ਅਸੀਂ ਪਾਰਸ਼ੀਅਲ ਡਿਮਾਂਡਸ ਕਹਿੰਦੇ ਹਾਂ। ਪਾਤਸ਼ਾਹੀ ਦਾਅਵੇ ਦੀ ਗੱਲ ਭੁੱਲ ਗਏ ਸੀ ਮਨਾਂ 'ਚੋਂ, ਜਿਹਦੇ ਕਰਕੇ ਪਹਿਲੀ ਵਾਰ ਹੋਇਆ 1849 ਤੋਂ ਬਾਅਦ ਸਿੱਖਾਂ ਦੇ ਮਨ 'ਚ ਇੱਕ ਸਰਕਾਰ ਭਗਤੀ ਜਾਂ ਰਾਜ ਭਗਤੀ ਦੀ ਜੜ ਲੱਗੀ, ਜਿਹਦੇ ਵਿੱਚੋਂ ਸਰਕਾਰ ਪੱਖੀ ਲਾਣਾ, ਟਾਊਟ ਲਾਣਾ ਆਪਾਂ ਕਹੀਏ, ਜਿਹਨੂੰ ਅਸੀਂ ਗਦਾਰ ਕਹਿੰਦੇ ਹਾਂ, ਉਹ ਪੈਦਾ ਹੋਣੀ ਸ਼ੁਰੂ ਹੋਈ। 1849 ਤੱਕ ਸਿੱਖਾਂ 'ਚ ਕੋਈ ਗਦਾਰ ਨਹੀਂ ਪੈਦਾ ਹੋਇਆ, ਕੋਈ ਟਾਊਟ ਨਹੀਂ ਪੈਦਾ ਹੋਇਆ। ਆਪਸੀ ਵਿਰੋਧ ਹੋਣਗੇ ਮਿਸਲਾਂ 'ਚ, ਇੱਕ ਧਿਰ ਜਾ ਕੇ ਦੁਸ਼ਮਣ ਨਾ ਖੜ ਜੇ, ਇਹ ਨਹੀਂ ਸੀ ਹੋਇਆ। ਸੋ ਇਸ ਕਰਕੇ, ਕਿਉਂਕਿ ਉਹਨਾਂ ਨੇ ਗੁਲਾਮੀ ਕਦੇ ਵੀ ਕਬੂਲ ਨਹੀਂ ਸੀ ਕੀਤੀ, ਗੁਲਾਮੀ ਖਿਲਾਫ ਲੜਦੇ ਰਹੇ ਸੀਗੇ।
ਜਿਹੜੀ ਲੰਮਾ ਚਿਰ ਅੰਗਰੇਜ਼ਾਂ ਦੀ ਗੁਲਾਮੀ ਭੁਗਤਣੀ ਪਈ, ਉਹਦੇ ਅਸਰ ਅਸੀਂ ਅੱਜ ਤੱਕ ਦੇਖ ਰਹੇ ਹਾਂ। ਅੱਜ ਜਿਹੜੀ ਗੱਲ ਸਾਨੂੰ ਹੈਰਾਨੀਜਨਕ ਵੀ ਲੱਗਦੀ ਹੈ, ਜਿਹਤੇ ਗੁੱਸਾ ਵੀ ਆਉਂਦਾ, ਵੀ ਜਿਹੜੀ ਸਰਕਾਰ ਸਿੱਖਾਂ ਨਾਲ ਕੀ ਕੁਛ ਕਰ ਰਹੀ ਹੈ। ਪਹਿਲਾਂ ਕਾਂਗਰਸ, ਫਿਰ BJP। ਕਾਂਗਰਸ 'ਚ ਵੀ ਕਿੰਨੇ ਸਿੱਖ, ਮਤਲਬ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਵੀ ਕਾਂਗਰਸ ਨਾਲ ਕਿੰਨੇ ਸਿੱਖ, ਕਿੰਨੇ ਅਫਸਰ, ਜਾਂ ਫੌਜਾਂ ਦੇ ਜਰਨੈਲ ਕਾਹਦੇ ਵਾਸਤੇ ਲੜ ਰਹੇ ਨੇ, ਕਾਹਦੇ ਵਾਸਤੇ ਜਾਨਾਂ ਦੇ ਰਹੇ ਨੇ? ਉਹਨਾਂ ਵਾਸਤੇ ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ। ਇਹ ਆਪਾਂ 18ਵੀਂ ਸਦੀ 'ਚ ਇਹਦੀ ਕਲਪਨਾ ਵੀ ਨਹੀਂ ਸੀ ਕਰ ਸਕਦੇ, ਕਿਉਂਕਿ ਮਨ ਦੇ ਵਿੱਚ ਪਾਤਸ਼ਾਹੀ ਦਾਅਵੇ ਦਾ ਵੀ ਅਸੀਂ ਆਜ਼ਾਦ ਹਾਂ, ਸੋਵਰਨ ਹਾਂ, ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੁਨਿਆਵੀ ਤਾਕਤ ਦੀ ਗੁਲਾਮੀ ਕਬੂਲ ਨਹੀਂ ਕਰਨੀ। ਮੈਨੂੰ ਹੁਣ ਬੰਦੇ ਬਹੁਤ ਸਵਾਲ ਖੜੇ ਕਰਦੇ ਨੇ ਵੀ ਇਹ ਕਿਉਂ ਵਾਪਰ ਰਿਹਾ ਜੀ, ਬੰਦੇ ਇੰਨੇ ਬੇਗੈਰਤੇ ਕਿਉਂ ਹੋ ਗਏ? ਉਹਦੀ ਜੜ ਉੱਥੇ ਲੱਗੀ ਹੋਈ ਹੈ। ਇਹ ਮੈਂ ਕਈ ਥਾਵਾਂ 'ਤੇ ਬੋਲਦਿਆਂ ਸਪਸ਼ਟ ਕੀਤਾ ਕਿ ਜਦੋਂ ਮੈਨੂੰ ਲਿਖਣ ਦਾ ਕਾਰਜ ਸੌਂਪਿਆ ਸਰਦਾਰ ਜਗਜੀਤ ਸਿੰਘ ਨੇ, ਕਿ ਜਿਹੜੀ ਇਹ ਜੰਗ ਲੜੀ ਗਈ ਜੂਨ 84 'ਚ, ਇਹਦੀ ਕਹਾਣੀ, ਇਹਦਾ ਬਿਰਤਾਂਤ ਦੁਸ਼ਮਣ ਤਾਂ ਲਿਜਾਈ ਜਾਂਦਾ ਹੈ, ਜਿਹਨੇ ਸਾਡੇ 'ਤੇ ਆਹ ਕੁਛ ਕੀਤਾ, ਪਰ ਆਪਣਾ ਨਹੀਂ ਅਜੇ ਜਾ ਰਿਹਾ। ਸਾਡੀ ਵੀ ਤਾਂ ਗੱਲ ਜਾਵੇ ਨਾ, ਜਿਨ੍ਹਾਂ 'ਤੇ ਜ਼ੁਲਮ ਹੋਇਆ, ਜਿਨ੍ਹਾਂ ਨਾਲ ਇਹ ਵਾਪਰਿਆ, ਉਹਨਾਂ ਨੇ ਚਲੋ ਮੈਨੂੰ ਕਿਤਾਬ ਲਿਖਣ ਵਾਸਤੇ ਵੀ ਇਹਦੇ ਬਾਰੇ ਤੂੰ ਲਿਖ, ਜੇ ਲਿਖ ਸਕਦਾ। ਜਦੋਂ ਮੈਂ ਲਿਖਣ ਬਾਰੇ ਸੋਚਿਆ, ਮੈਂ ਇਹ ਸੋਚਿਆ ਸੀ ਕਿ ਮੈਂ 1978 ਤੋਂ ਸ਼ੁਰੂ ਕਰੂੰ ਅਤੇ 84 ਤੱਕ ਦੀ ਗੱਲ, ਇਹਦੀ ਮੈਂ ਵਿਆਖਿਆ ਕਰ ਦੂੰਗਾ ਇਸ ਜੰਗ ਦੀ। ਮੈਂ ਲਿਖਣਾ ਸ਼ੁਰੂ ਕੀਤਾ ਅਤੇ ਮੈਨੂੰ ਲੱਗਿਆ ਵੀ ਨਹੀਂ, ਗੱਲ 1978 ਤੋਂ ਤਾਂ ਨਹੀਂ ਸ਼ੁਰੂ ਹੋਈ। ਫਿਰ ਮੈਨੂੰ ਐਂ ਲੱਗਿਆ ਕਿ 1947 ਤੱਕ ਜਾਈਏ, ਵੀ ਜੜ ਉੱਥੇ ਪਈ ਆ ਕਿਤੇ। ਮੈਂ 47 ਤੱਕ ਜਾ ਕੇ ਲਿਖਣ ਦਾ ਯਤਨ ਕੀਤਾ। ਕੁਛ ਚਿਰ ਬਾਅਦ ਮੈਨੂੰ ਲੱਗਿਆ ਵੀ ਨਹੀਂ, ਜੜ ਉਦੋਂ ਵੀ ਪਿੱਛੇ ਪਈ ਹੈ। ਉਹ ਪਈ ਹੈ 1849 'ਚ, ਜਦੋਂ ਰਾਜ ਖਤਮ ਹੋਇਆ। ਇਹ ਗੱਲਾਂ ਆਈਆਂ ਸਾਡੇ 'ਚ, ਉਦੋਂ ਵੜਨੀਆਂ ਸ਼ੁਰੂ ਹੋਈਆਂ। ਉਦੋਂ ਪਹਿਲਾਂ ਨਹੀਂ ਸੀ ਸਿੱਖ ਦੇ ਵਿੱਚ ਕਿਤੇ ਵੀ ਉਹਦੇ ਮਨ 'ਚ ਇਹ ਗੱਲ ਆ ਸਕਦੀ। ਸੋ ਜੋ ਕੁਛ ਅਸੀਂ ਅੱਜ ਦੇਖ ਰਹੇ ਹਾਂ, ਕੌਮ 'ਚੋਂ ਇੰਨੇ ਬੇਗੈਰਤੇ ਅਤੇ ਇੰਨੇ ਗਦਾਰ ਪੈਦਾ ਹੋਣੇ, ਵੀ ਮੋਦੀ ਮਾੜੀ ਜਿਹੀ ਆਵਾਜ਼ ਮਾਰੇ ਵੀ ਮੈਂ ਸਿੱਖਾਂ ਨਾਲ ਮੀਟਿੰਗ ਕਰਨੀ ਚਾਹੁੰਦਾ, ਬੰਦੇ ਇੱਕ ਦੂਜੇ ਨੂੰ ਪਿੱਛੇ ਸੁੱਟ ਕੇ ਭੱਜੇ ਜਾਣ। ਅਤੇ ਉਹਨਾਂ 'ਚ ਸਾਡੇ ਪੰਥਕ ਜਿਹੜੇ ਆਪਦੇ ਆਪ ਨੂੰ ਸਾਡੇ ਸੰਪਰਦਾਵਾਂ ਦੇ ਬੰਦੇ ਵੀ, ਜਾਂ ਜਿਹੜੇ ਕਿਸੇ ਮੌਕੇ ਖਾੜਕੂ ਲਹਿਰਾਂ 'ਚ ਵੀ ਰਹੇ ਨੇ, ਉਹ ਵੀ ਜਾਣ ਜਾ ਕੇ। ਇਹ ਗੱਲ ਛੋਟੀ ਨਹੀਂ, ਇਹਨੂੰ ਐਂ ਨਹੀਂ ਆਪਾਂ ਮਤਲਬ, ਇਹ ਬਹੁਤ ਵੱਡੀ ਗੱਲ ਹੈ, ਵੱਡੀ ਸੀਰੀਅਸ ਗੱਲ ਹੈ। ਸੋ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ, ਮੈਨੂੰ ਪੈੜ ਲੱਭਦਾ ਮੈਨੂੰ ਉੱਥੇ ਜਾ ਕੇ ਲੱਗਿਆ ਕਿ ਗੁਲਾਮੀ ਨੇ ਸਾਡੇ ਮਨਾਂ ਦੇ ਵਿੱਚ ਬਹੁਤ ਵੱਡੇ ਚਿੱਬ ਪਾਤੇ ਨੇ ਪੱਕੇ। ਉਹ ਕੱਢਣ 'ਤੇ ਬਹੁਤ ਦੇਰ ਲੱਗੂ। ਉਹਦੇ ਸਿੱਟੇ ਅਸੀਂ ਹੁਣ ਤੱਕ ਭੁਗਤ ਰਹੇ ਹਾਂ। ਹੁਣ ਤੱਕ ਜੋ ਕੁਝ ਪੇਸ਼ ਕਰ ਰਹੇ ਹਾਂ, ਜਿੱਥੇ ਕਈ ਵਾਰ ਗੁੱਸਾ ਵੀ ਆਉਂਦਾ ਹੈ, ਗਲਾਜਤ ਵੀ ਆਉਂਦੀ ਹੈ ਵੀ ਇੰਨੇ ਬੇਗੈਰਤੇ ਵੀ ਸਿੱਖ ਹੋ ਸਕਦੇ ਨੇ। ਕੱਲ੍ਹ ਹੀ ਮੈਂ ਇੱਕ ਦੇਖ ਰਿਹਾ ਸੀ ਵੀਡੀਓ, ਜਿਹੜਾ ਸ਼ਿਵ ਸੈਨਾ ਦੇ ਬੰਦੇ 'ਤੇ ਨਿਹੰਗਾਂ ਨੇ ਹਮਲਾ ਕੀਤਾ ਲੁਧਿਆਣੇ। ਉੱਥੇ ਸਿੱਖ ਹੈ ਮਤਲਬ ਇੱਕ ਬੋਲ ਰਿਹਾ BJP ਦਾ, ਵੀ ਇਸ ਤਾਂ ਗੁਰਦੁਆਰਾ ਸਾਹਿਬ ਗਏ ਸੀਗੇ ਕਿਸੇ BJP ਦੇ ਆਗੂ ਦੇ ਭੋਗ ਦੇ ਉੱਤੇ, ਮਤਲਬ BJP ਦੇ ਆਗੂ ਦੇ ਭੋਗ 'ਤੇ ਗੁਰਦੁਆਰੇ ਸਾਹਿਬ ਸਿੱਖ ਜਾ ਰਹੇ, ਅਤੇ ਉਹ ਇੰਨੀ ਅੱਗ ਉਗਲ ਰਿਹਾ ਨਿਹੰਗਾਂ ਦੇ ਖਿਲਾਫ ਅਤੇ ਸਰਕਾਰ ਦੇ ਖਿਲਾਫ। ਇਹ ਸਾਡੇ ਆਪਾਂ ਇੱਕ ਤੇ ਪਹਿਲਾਂ ਕਲਪਨਾ ਸੋਚੀ ਜਾ ਸਕਦੀ ਸੀ। ਸੋ ਇਹ ਸਾਰੇ ਕੁਛ ਦੀ ਜੜ ਨਾ ਉੱਥੇ ਜਾ ਕੇ ਪਈ ਹੈ। ਸੋ ਜਿਹਨੇ ਮੇਰੀਆਂ ਕਿਤਾਬਾਂ ਧਿਆਨ ਨਾਲ ਪੜ੍ਹੀਆਂ ਨਾ, ਤਾਂ ਮੈਂ ਯਤਨ ਉਹ ਕੀਤਾ ਕਿ ਉੱਥੋਂ ਗੱਲ ਚੁੱਕੀ ਜਾਵੇ ਕਿ ਇਹ ਰਾਸ਼ਟਰਵਾਦ ਦਾ ਜਿਹੜਾ ਜਜ਼ਬਾ ਭਰਿਆ ਸਿੱਖਾਂ ਦੇ ਵਿੱਚ, ਜਿਹੜਾ ਪਹਿਲਾਂ ਬਿਲਕੁਲ ਨਹੀਂ ਸੀ ਹੁੰਦਾ। ਗੁਰੂ ਦੀ ਟੋਟਲ ਵਫਾਦਾਰੀ, ਸਿੱਖ ਦੀ ਜਿਹੜੀ ਟੋਟਲ ਵਫਾਦਾਰੀ ਆਪਦੇ ਗੁਰੂ ਨਾਲ ਸੀ, ਬਸ। ਗੁਰੂ ਤੋਂ ਵੱਡਾ ਹੋਰ ਕੁਛ ਨਹੀਂ।
ਜੇ ਦੇਸ਼ ਨੂੰ ਪਿਆਰ ਕਰਦਾ ਉਹ ਤਾਂ ਇਸ ਕਰਕੇ ਕਿ ਉਸ ਦੇਸ਼ 'ਚ ਜੇ ਗੁਰੂ ਦਾ ਸਨਮਾਨ ਆ ਤਾਂ ਠੀਕ ਹੈ, ਜੇ ਨਹੀਂ ਤਾਂ ਉਹ ਦੇਸ਼ ਸਾਡੇ ਵਾਸਤੇ ਕੁਛ ਮਾਇਨੇ ਨਹੀਂ ਰੱਖਦਾ। ਮਤਲਬ ਮਾਸਟਰ ਤਾਰਾ ਸਿੰਘ ਨੇ ਇੱਕ ਵਾਰ ਇਹ ਗੱਲ ਕਹੀ ਸੀ ਬੜੀ ਦਲੇਰੀ ਨਾਲ, ਮੁੜ ਕੇ ਚਲੋ ਤੇ ਨਹੀਂ ਖੜ ਸਕਿਆ, ਗੱਲ ਵੱਖਰੀ ਹੈ। ਉਹਨੂੰ ਜਦੋਂ ਇਹ ਕਿਹਾ ਕਿ ਤੂੰ ਹਰ ਵੇਲੇ ਸਿੱਖਾਂ ਦੀ ਗੱਲ ਕਰਦਾ ਅਤੇ ਤੂੰ ਦੇਸ਼ ਦੀ ਗੱਲ ਨਹੀਂ ਕਰਦਾ, ਵੀ ਦੇਸ਼ ਦੀ ਗੱਲ ਵੱਡੀ ਹੈ, ਉਹਨੇ ਇਹ ਗੱਲ ਐਨ ਠੋਕ ਵਜਾ ਕੇ ਕਹੀ ਸੀ। ਕਹਿੰਦਾ ਦੇਸ਼ ਮੇਰੇ ਵਾਸਤੇ ਤਾਂ ਹੀ ਵੱਡਾ ਹੈ ਕਿਉਂਕਿ ਇੱਥੇ ਮੇਰਾ ਗੁਰੂ ਹੋਏ ਨੇ, ਇੱਥੇ ਸਾਡਾ ਸਿੱਖ ਧਰਮ ਹੈ। ਜੇ ਸਾਡਾ ਗੁਰੂ ਸੇਫ ਨਹੀਂ, ਜੇ ਸਾਡਾ ਧਰਮ ਸੇਫ ਨਹੀਂ, ਜੇ ਸਾਡੇ ਗੁਰੂ ਨੂੰ ਸਤਿਕਾਰ ਨਹੀਂ, ਜੇ ਸਾਡੇ ਧਰਮ ਨੂੰ ਸਤਿਕਾਰ ਨਹੀਂ, ਫਿਰ ਇਹ ਦੇਸ਼ ਮੇਰੇ ਵਾਸਤੇ ਕੋਈ ਮਾਇਨੇ ਨਹੀਂ ਰੱਖਦਾ। ਇਹ ਬਹੁਤ ਵੱਡੀ ਗੱਲ ਸੀ। ਅੱਜ ਦਾ ਕੋਈ ਲੀਡਰ, ਅਕਾਲੀ ਲੀਡਰ, ਸਵਾਲ ਨਹੀਂ ਪੈਦਾ ਹੁੰਦਾ ਇਹ ਗੱਲ ਇਸ ਤਰ੍ਹਾਂ ਕਹਿ ਸਕੇ। ਮਾਸਟਰ ਤਾਰਾ ਸਿੰਘ ਉਦੋਂ ਕਹਿ ਗਿਆ, ਚਲੋ ਨਹੀਂ ਖੜ ਸਕਿਆ, ਮੁੜ ਕੇ ਡਾਵਾਂ ਡੋਲਤਾ ਆਈ ਹੋਰ ਵੀ ਬੜਾ। ਜਦੋਂ ਉਹਨੂੰ ਕਿਹਾ ਨਾ ਵੀ ਤੂੰ ਫਿਰਕੂ ਆ, ਹਰ ਜਦੋਂ ਵੀ ਕੋਈ ਗੱਲ ਕਰਦਾ ਸੀ ਤਾਂ ਫਿਰਕੂ ਆ ਫਿਰਕੂ ਆ, ਉਹ ਕਹਿੰਦਾ ਮੇਰੇ ਮੱਥੇ 'ਤੇ ਉੱਕਰ ਦਿਓ ਵੀ ਫਿਰਕੂ ਆ, ਪਰ ਮੈਂ ਪੰਥ ਦੀ ਗੱਲ ਕਰਨੋਂ ਨਹੀਂ ਹਟਦਾ। ਇਹ ਯਤਨ ਕੀਤੇ ਆਏ ਨਹੀਂ ਵੀ ਆਪਾਂ ਮਾਸਟਰ ਤਾਰਾ ਸਿੰਘ ਤਾਂ ਬਿਲਕੁਲ ਹੀ ਬਸ ਟੋਟਲੀ ਉਹਨਾਂ ਜੋ ਕੁਛ ਕੀਤਾ ਗਲਤ ਕੀਤਾ। ਇੱਕ ਦੁਬਧਾ 'ਚ ਪਏ ਰਹੇ ਬੰਦੇ, ਇਹ ਸੰਤਾਂ ਨੇ ਆ ਕੇ ਦੁਬਧਾ 'ਚੋਂ ਕੱਢੇ, ਜਿੱਥੇ ਕਲੀਅਰ ਗੱਲ ਕੀਤੀ। ਕਿਉਂਕਿ ਲੜਾਈ ਕੀ ਲੜ ਰਹੇ ਸੀ ਮਾਸਟਰ ਤਾਰਾ ਸੂਰੀ, ਜਿਹੜੀ ਉਹਨਾਂ ਦੀ ਦੁਬਧਾ ਸੀ, ਜਿੱਥੇ ਆ ਕੇ ਪੰਥ ਨੂੰ ਪਿਆਰ ਕਰਨ ਦੀ ਗੱਲ ਕਰੀ ਜਾਂਦੇ ਸੀ, ਪਰ ਉਹ ਆਪਦੀ ਸੋਵਰਨਟੀ ਦੀ ਗੱਲ, ਗੁਲਾਮੀ ਦੀ ਗੱਲ ਤਾਂ ਕਰਦੇ ਹੀ ਨਹੀਂ ਸੀ। ਉਹ ਵਿਤਕਰੇ ਦੀ ਗੱਲ ਕਰਦੇ ਸੀ ਕਿ ਸਾਡੇ ਨਾਲ ਬਰਾਬਰ ਦਾ ਵਰਤਾਓ ਹੋਵੇ, ਜਿਵੇਂ ਇੱਕ ਪਰਿਵਾਰ 'ਚ ਵਿਤਕਰਾ ਹੁੰਦਾ। ਵਿਤਕਰਾ ਹੋਰ ਗੱਲ ਹੈ, ਗੁਲਾਮੀ ਬਿਲਕੁਲ ਹੋਰ ਗੱਲ ਹੈ। ਵਿਤਕਰਾ ਆਪਦਿਆਂ 'ਚ ਹੁੰਦਾ। ਸੋ ਇਹ ਕਹਿਣਾ ਕਿ ਸਿੱਖ ਭਾਰਤ ਅੰਦਰ ਗੁਲਾਮ ਨੂੰ, ਇਹ ਸੰਤ ਜਰਨੈਲ ਸਿੰਘ ਨੇ ਬਹੁਤ ਲੰਮੇ ਚਿਰਾਂ ਬਾਅਦ ਜਾ ਕੇ ਅਕਾਲੀ ਪੋਲੀਟਿਕਸ ਨਾਲ ਇੱਕ ਵੱਖਰਾ ਗੱਲ ਕਰਤੀ। ਜੇ ਗੁਲਾਮ ਨੂੰ, ਫਿਰ ਸਿੱਖ ਇੱਥੇ ਇਹਨੂੰ ਇਹ ਸਟੇਟਮੈਂਟ ਦੇ ਕੇ ਸਿੱਖ ਬੈਠ ਨਹੀਂ ਸਕਦਾ ਵੀ ਜੇ ਗੁਲਾਮ ਹੈ ਫਿਰ ਗੁਲਾਮੀ ਲਾਉਣੀ ਹੈ। ਜੇ ਗੁਲਾਮੀ ਦਾ ਜੂੜਾ ਗਲੋਂ ਲਾਉਣਾ ਤਾਂ ਸੰਤਾਂ ਨੇ ਉਹ ਵੀ ਸਪਸ਼ਟ ਕਰਤਾ ਕਿ ਕੌਮ ਨੂੰ ਇੱਕ ਨਿਸ਼ਾਨ ਥੱਲੇ ਇਕਮੁੱਠ ਕਰਨਾ ਪਊ। ਇਦੋਂ ਬਿਨਾਂ ਤਾਂ ਗੱਲਾਂ ਕਰੀ ਚੱਲੋ ਗੁਲਾਮੀ ਦੇ ਖਿਲਾਫ, ਉਹਦਾ ਕੋਈ ਮਾਇਨਾ ਨਹੀਂ ਜੇ ਇਕਮੁੱਠ ਨਹੀਂ ਹੁੰਦੇ ਇੱਕ ਨਿਸ਼ਾਨ ਥੱਲੇ। ਇਦੋਂ ਅਗਲੀ ਵੀ ਗੱਲ ਉਹਨਾਂ ਨੇ ਕਰਤੀ ਵੀ ਇੱਕ ਨਿਸ਼ਾਨ ਥੱਲੇ ਇਕਮੁੱਠ ਕਰਨ ਲਈ ਸਵੈ ਤਿਆਗ ਜ਼ਰੂਰੀ ਹੈ। ਨਾਲ ਹੀ ਐਲਾਨ ਕਰਤਾ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ, ਮੈਨੂੰ ਕੋਈ ਪ੍ਰਧਾਨਗੀ, ਕੋਈ ਜਥੇਦਾਰੀ, ਕੁਛ ਨਹੀਂ ਚਾਹੀਦੀ। ਧਰਮਯੁੱਧ ਮੋਰਚੇ ਦਾ ਡਿਕਟੇਟਰ ਬਣਾ ਲਓ ਹਰਚੰਦ ਸਿੰਘ ਲੌਂਗੋਵਾਲ ਨੂੰ, ਪਰ ਉਹ ਇਸ ਤਰ੍ਹਾਂ ਲੜੇ, ਬਸ ਅਹੁਦੇ ਦੀ ਕੋਈ ਨਹੀਂ। ਇਹ ਗੱਲਾਂ ਬਹੁਤ ਅਹਿਮ ਨੇ। ਅੱਜ ਤੁਸੀਂ ਆਪਾਂ ਅੰਦਰ ਝਾਤੀ ਮਾਰ ਕੇ ਦੇਖੋ ਕਿੰਨਾ ਕੁ ਪਹਿਰਾ ਦੇ ਰਿਹਾ ਇਹਨਾਂ ਗੱਲਾਂ ਦੇ ਉੱਤੇ। ਗੁਰਦੁਆਰਿਆਂ ਦੇ ਵਿੱਚ ਪ੍ਰਧਾਨਗੀਆਂ ਤੇ ਕੀ ਕੁਛ ਚੱਲ ਰਿਹਾ ਹੈ। ਫਿਰ ਗੱਲਾਂ ਇਹ ਕਰਨੀਆਂ ਆਪਾਂ ਵੀ ਇਕਮੁੱਠ ਹੋਈਏ, ਕੌਮ ਨੂੰ ਇਕਮੁੱਠ ਕੀਤਾ ਜਾਵੇ। ਸੋ ਸੰਤਾਂ ਨੇ ਇਹ ਲਕੀਰ ਖਿੱਚਤੀ ਕਿ ਸਵੈ ਤਿਆਗ ਤੋਂ ਬਿਨਾਂ ਏਕਤਾ ਨਹੀਂ ਹੋ ਸਕਦੀ। ਤੇ ਹੁਣ ਕਿੰਨੀ ਛੇਤੀ ਬੰਦੇ ਆਪਦੇ ਅਹੁਦਿਆਂ ਪਿੱਛੇ ਤੇ ਉਹਦੇ ਪਿੱਛੇ ਪੈ ਜਾਂਦੇ। ਸੋ ਗੱਲਾਂ ਵੱਡੇ ਬੈਂਚ ਖੜੇ ਕਰ ਗਏ ਉਹ ਸਾਡੇ ਸਾਹਮਣੇ, ਉਹਨਾਂ 'ਤੇ ਪਹਿਰਾ ਦੇਣਾ ਪਊ। ਦੀਪ ਸਿੱਧੂ ਬਿਲਕੁਲ ਇਸ ਤਰ੍ਹਾਂ ਚੱਲਿਆ ਸੀ। ਉਹਨੇ ਜਥੇਬੰਦੀ ਬਣਾਈ ਵਾਰਸ ਪੰਜਾਬ ਦੇ, ਉੱਥੇ ਉੱਦਾਂ ਹੀ ਐਲਾਨ ਕਰਤਾ ਵੀ ਮੈਂ ਇਹਦੇ 'ਚ ਕੋਈ ਅਹੁਦਾ ਨਹੀਂ ਲੈਣਾ। ਉਹ ਤਾਂ ਪ੍ਰਧਾਨ ਮਾੜਾ ਜਿਹਾ ਕਹਿ ਦਿੰਦਾ, ਪ੍ਰਧਾਨ ਬਣੇ ਹੀ ਸੀ। ਉਹ ਤਾਂ ਬਣਾਈ ਉਹਨੇ 16 ਮੈਂਬਰੀ ਕਮੇਟੀ ਬਣਾਤੀ, ਸਾਰਾ ਉਹਨੂੰ ਸੌਂਪਤਾ। ਨਾਲ ਇਹ ਵੀ ਦੱਸਤਾ ਕਿ ਇਹਦਾ ਇੱਕ ਦਾਇਰੇ ਦੇ ਅੰਦਰ ਰਹਿ ਕੇ ਇਹਨੇ ਕੰਮ ਕਰਨੇ, ਮੈਂ ਇਹਦੇ ਵਿੱਚ ਨਹੀਂ, ਮੈਂ ਕੁਛ ਹੋਰ ਕਰਨਾ ਹੈ। ਉਹਦੇ ਸਾਹਮਣੇ ਕੋਈ ਹੋਰ ਵੱਡਾ ਸੀਗੀ ਗੱਲ। ਜਥੇਬੰਦੀ ਬਣਾ ਕੇ ਉੱਥੇ ਬਸ ਉਹ ਉਹਨਾਂ ਨੂੰ ਸੌਂਪ ਕੇ ਆਪਦਾ ਉਹ ਕੋਈ ਹੋਰ ਰੋਲ 'ਚ ਤੁਰ ਰਿਹਾ ਸੀ। ਸੋ ਮੇਰੀ ਇਹ ਧਾਰਨਾ ਹੈ ਕਿ ਜੋ ਕੁਛ ਉਹ ਬੋਲ ਰਿਹਾ ਸੀ, ਜੋ ਕਰ ਰਿਹਾ ਸੀ, ਉਹ ਸਹਿਣ ਨਹੀਂ ਹੋਣਾ ਸੀ। ਨਾ ਇੰਡੀਅਨ ਸਟੇਟ ਸਹਿਣ ਕਰ ਸਕਦੀ ਸੀ, ਨਾ ਉਹਦੇ ਵਿਰੋਧੀ ਸਹਿਣ ਕਰ ਸਕਦੀ ਸੀ। ਕਿਉਂਕਿ ਜਦੋਂ ਲਾਲ ਕਿਲੇ ਦੇ ਉੱਤੇ ਨਿਸ਼ਾਨ ਝੁੱਲ ਗਿਆ,
ਇਹ ਗੱਲ ਬਹੁਤ ਵੱਡੀ ਸੀ, ਭਾਵੇਂ ਸਿੰਬੋਲਿਕ ਹੀ ਸੀ। ਜਿਹੜੇ ਬੰਦੇ ਕਹਿੰਦੇ ਨਾ ਵੀ ਉੱਥੇ ਫਿਰ ਖੜੇ ਕਿਉਂ ਨਾ, ਖੜ ਕੇ ਕੀ ਕਰ ਲੈਂਦੇ, ਜੋ ਕਰਨਾ ਸੀ ਕਰਤਾ। ਬਸ ਸਿੰਬੋਲਿਕ ਚੀਜ਼ ਇਹੀ ਹੁੰਦੀ ਹੈ ਵੀ ਬਾਬਾ ਬਘੇਲ ਸਿੰਘ ਤੋਂ ਬਾਅਦ ਇੱਕ ਵਾਰ ਫੇਰ ਦਿਖਾਤਾ। ਬਸ ਉੱਥੇ ਉਹਨੇ ਕਿੰਨੀਆਂ ਤਰੰਗਾਂ ਛੇੜੀਆਂ, ਕਿੰਨੀਆਂ ਨੌਜਵਾਨ, ਕਿੱਥੇ ਕੌਮ ਨੂੰ ਕਿੰਨਾ ਹੌਸਲਾ ਦਿੱਤਾ। ਇਹ ਗੱਲਾਂ ਤਾਂ ਕੋਈ ਮਾਇਨੇ ਨਹੀਂ ਰੱਖਦੀਆਂ, ਉੱਥੇ ਖੜਾ ਕਿ ਨਹੀਂ ਖੜਾ ਬੰਦਾ। ਉਸ ਕਾਰਨਾਮੇ ਦੀ ਮਹੱਤਤਾ ਨੂੰ ਛਟਿਆਉਣ ਦੇ ਯਤਨ ਐਂ ਕੀਤੇ ਜਾਂਦੇ ਆ, ਮਿੰਟ ਦੀਆਂ ਗੱਲਾਂ ਖੜੀਆਂ ਕਰਕੇ ਉਹਦੀ ਮਹੱਤਤਾ ਨੂੰ ਛਟਿਆ ਦਿੰਦੇ ਆ। ਸੋ ਇਹ ਸੀਗਾ ਜਿੱਥੋਂ ਜਾ ਕੇ ਉਹ ਸੰਬੋਧਨ ਹੁੰਦਾ ਸੀਗਾ ਸਾਰੀਆਂ ਗੱਲਾਂ ਨੂੰ। ਉਹਦੀਆਂ ਬੜੀਆਂ ਪਲਾਨ ਸੀ ਉਹਦੇ ਮਨ ਦੇ ਵਿੱਚ ਕਿ ਅੱਗੇ ਕੀ ਕਰਨਾ, ਕਿਉਂਕਿ ਮੈਂ ਦੇਖਿਆ, ਮੈਂ ਆਪਦੀ ਜ਼ਿੰਦਗੀ ਦਾ ਤਕਰੀਬਨ 50 ਸਾਲ ਤੋਂ ਵੱਧ ਲੰਮਾ ਤਜਰਬਾ ਪੋਲੀਟੀਕਲ, ਜਿਹਦੇ 'ਚ ਇਹੀ ਕੀਤਾ ਕਿ ਬੰਦਿਆਂ ਨੂੰ ਪੋਲੀਟੀਕਲੀ ਟ੍ਰੇਨਡ ਕਰਨਾ, ਐਜੂਕੇਟ ਕਰਨਾ, ਹੈ ਨਾ। ਨਵੇਂ ਬੰਦੇ ਆਉਂਦੇ ਆ, ਉਹਨਾਂ ਨੂੰ ਲਗਾਤਾਰ, ਮਤਲਬ ਇੰਨਾ ਬ੍ਰਿਲੀਅੰਟ ਮਾਈਂਡ ਮੈਂ ਨਹੀਂ ਕੋਈ ਦੇਖਿਆ ਜਿਹੜਾ ਹਿੰਟ ਹੀ ਭਾਲਦਾ ਸੀ। ਬਸ ਕਿਤੇ ਦੂਜਿਆਂ 'ਤੇ ਤਾਂ ਮੱਥਾ ਮਾਰਨਾ ਪੈਂਦਾ ਨਾ, ਤੁਹਾਨੂੰ ਜ਼ੋਰ ਲਾ ਕੇ ਕੋਈ ਗੱਲ ਸਮਝਾਉਣੀ ਪੈਂਦੀ ਹੈ ਵੀ ਕਿੰਨਾ ਕੁਇਕਲੀ ਉਹ ਸਾਰੀ ਗੱਲ ਸਮਝ ਜਾਂਦਾ ਸੀ, ਕਿਉਂਕਿ ਪੜ੍ਹਿਆ ਲਿਖਿਆ ਸੀ। ਗੱਲ ਇਕੱਲੇ ਪੜ੍ਹੇ ਲਿਖੇ ਦੇ ਨਹੀਂ, ਪੜ੍ਹੇ ਲਿਖੇ ਸਾਡੇ ਹੋਰ ਪ੍ਰੋਫੈਸਰ ਬਥੇਰੇ ਨੇ, PhD'ਆਂ ਕਰੀ ਫਿਰਦੇ ਨੇ। ਅੰਦਰ ਉਹਦੇ ਕੁਛ ਜਾਗ ਚੁੱਕਿਆ ਸੀ। ਟੋਟਲ ਇਮਾਨਦਾਰੀ, ਨਿਰਛਲਤਾ ਅਤੇ ਨਿਰਮਲਤਾ, ਮਨ ਸਾਫ਼ ਹੋਣਾ। ਉਹਦੀਆਂ ਜੇ ਤੁਸੀਂ ਗੱਲਾਂ ਜਿਹੜੀਆਂ ਬਾਅਦ 'ਚ ਪਤਾ ਲੱਗੀਆਂ, ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ, ਉਹਦੇ ਜੋ ਨਾਲ ਦੇ ਜਮਾਤੀਆਂ ਨੇ ਦੱਸੀਆਂ, ਉਹ ਤੋਂ ਪਤਾ ਲੱਗਦਾ ਮਤਲਬ ਉਹਦੇ 'ਚ ਕਿਸ ਕਿਸਮ ਦੀ ਇਹ ਮਹੱਤ ਸੀਗੀ ਵਡਿਆਈ। ਜਦੋਂ ਪੂਨੇ ਕਾਲਜ 'ਚ ਪੜ੍ਹਦਾ ਸੀ, ਉੱਥੇ ਇੱਕ ਹੋਰ ਸਿੱਖ ਸੀਗਾ ਮਨਿੰਦਰ ਸਿੰਘ। ਇਹ ਦੋ ਹੀ ਬੰਦੇ ਸਿੱਖਾਂ ਦੇ ਸੀਗੇ, ਅਤੇ ਦੋਵਾਂ ਨੇ ਆਪਦੇ ਲੀਡਰ ਬਣ ਗਏ, ਦੋਵਾਂ 'ਚ ਗੈਂਗ ਬਣ ਗਏ, ਦੋਹਾਂ ਦੀ ਲੜਾਈ ਸ਼ੁਰੂ ਹੋ ਗਈ, ਜਿਵੇਂ ਆਪਣੇ ਸੁਭਾਅ 'ਚ ਹੈ। ਅਤੇ ਦੋਹਾਂ 'ਚ ਬਹੁਤ ਲੜਾਈ ਅਤੇ ਟੱਕਰ ਸ਼ੁਰੂ ਹੋ ਗਈ, ਅਤੇ ਸਾਰਾ ਕਾਲਜ ਇਹ ਕਹਿ ਰਿਹਾ ਸੀ ਕਿ ਹੁਣ ਇੱਕ ਦਾ ਕਤਲ ਹੋਊ। ਬਸ ਨੌਬਤ ਉੱਥੇ ਪਹੁੰਚ ਗਈ ਵੀ ਹੁਣ ਇੱਕ ਦਾ ਕਤਲ ਹੋਊ। ਇਹ ਉਸ ਮਨਿੰਦਰ ਸਿੰਘ ਨੇ ਬਾਅਦ 'ਚ ਦੱਸਿਆ ਸਾਨੂੰ, ਦੀਪ ਸਿੱਧੂ ਦੀ ਮੌਤ ਤੋਂ ਬਾਅਦ। ਕਹਿੰਦਾ ਜਦੋਂ ਗੱਲ ਇੱਥੇ ਪਹੁੰਚੀ ਪਈ ਸੀ ਤਾਂ ਇੱਕ ਦਿਨ ਅੱਧੀ ਰਾਤ ਨੂੰ ਹੋਸਟਲ 'ਚ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ, ਅੱਧੀ ਰਾਤ ਨੂੰ। ਕਹਿੰਦਾ ਮੈਂ ਤਿਆਰ ਹੋ ਗਿਆ ਵੀ, ਕਿਉਂਕਿ ਐਂ ਹੁੰਦਾ ਨਾ ਜਦੋਂ ਬੰਦਾ ਦੀ ਲੜਾਈ ਚੱਲ ਰਹੀ ਹੋਵੇ। ਅਤੇ ਕਹਿੰਦਾ ਮੈਂ ਪੁੱਛਿਆ ਕੌਣ ਹੈ, ਕਹਿੰਦਾ ਦੀਪ ਸਿੱਧੂ। ਉਹ ਹੋਰ ਤਿਆਰ ਹੋ ਗਿਆ, ਅੱਗੋਂ ਉਹ ਵੀ ਓਨਾ ਹੀ ਦਲੇਰ ਸੀ, ਉਹਨੇ ਕੁੰਡੀ ਖੋਲ੍ਹ ਦਿੱਤੀ ਅਤੇ ਆਪ ਤਿਆਰ, ਉਹਦੇ ਹੱਥ 'ਚ ਹਥਿਆਰ ਸੀ, ਅਤੇ ਦੀਪ ਸਿੱਧੂ ਐਂ ਖੜਾ ਸੀ। ਇਹ ਮਨਿੰਦਰ ਨੇ ਮੈਨੂੰ ਆਪ ਦੱਸਿਆ। ਅਤੇ ਕਹਿੰਦਾ ਦਰਵਾਜ਼ਾ ਖੁੱਲ੍ਹਦੇ ਹੀ ਮੈਨੂੰ ਕਹਿੰਦਾ, ਮਨਿੰਦਰ ਆਪਣੀ ਲੜਾਈ ਕਾਹਦੀ ਆ ਯਾਰ, ਗੱਲ ਕਤਲ ਤੱਕ ਪਹੁੰਚੀ ਪਈ ਹੋ ਗਈ, ਅਤੇ ਬੰਦਾ ਕਿੰਨੇ ਇਹ ਕੋਈ ਬਹੁਤ ਹੀ ਸੱਚਾ ਬੰਦਾ ਐਂ ਕਰ ਸਕਦਾ, ਝੂਠੇ ਬੰਦੇ ਤੋਂ ਨਹੀਂ ਇਹ ਕੰਮ ਹੁੰਦਾ। ਕਹਿੰਦਾ ਹਉਮੈ ਦੀ ਲੜਾਈ ਆ, ਦੋ ਸਿੱਖਾਂ, ਆਪਾਂ ਹੀ ਆਪਸ ਵਿੱਚ ਹੀ ਲੜੀ ਜਾਂਦੇ ਹਾਂ। ਬਸ ਉਹਦੀ ਜੱਫੀ ਪੈ ਗਈ। ਫਿਰ ਉਹ ਉਹਦਾ ਜ਼ਿੰਦਗੀ ਭਰ ਦਾ ਪੱਕਾ ਦੋਸਤ ਬਣਿਆ, ਰਾਦਰ ਵਿਚੋਲਾ ਵੀ ਬਣਿਆ। ਅੱਜ ਤੱਕ ਉਹਦੇ ਮਨ 'ਚ, ਹੁਣ ਦੇਖੋ ਵੀ ਦੁਸ਼ਮਣ ਨੂੰ ਕਿੰਨੀ ਛੇਤੀ ਦੋਸਤ ਬਣਾ ਲੈਣਾ, ਇਹ ਕਿਸੇ ਕਰਾਮਾਤ ਤੋਂ ਘੱਟ ਗੱਲ ਹੈ। ਜਿੱਥੇ ਮੈਂ ਕਹਿਣਾ ਨਾ ਵਾਹਿਗੁਰੂ ਦੀ ਕੋਈ ਬਖਸ਼ਿਸ਼ ਸੀ, ਉੱਥੇ ਆਪਣੇ ਤੋਂ ਕੌਣ ਇੰਨੀ ਦਲੇਰੀ ਕਰ ਸਕਦਾ। ਜਦੋਂ ਉਹ ਜੇਲ੍ਹ 'ਚ ਗਿਆ, ਆਪਾਂ ਸਾਰਿਆਂ ਨੂੰ ਪਤਾ ਹੈ ਉਹਦੇ ਖਿਲਾਫ ਕਿੰਨਾ ਭੰਡੀ ਪ੍ਰਚਾਰ। ਉਹਦੇ ਨਾਲ ਹੁਣ ਦਿਲ ਤਾਂ ਦੁਖਦਾ ਹੀ ਹੈ ਨਾ ਬੰਦੇ ਦਾ, ਖਾਸ ਕਰਕੇ ਜਿਹੜਾ ਖੁਦਦਾਰ ਹੈ, ਸੈਲਫ ਸਟੀਮ ਵਾਲੇ ਬੰਦੇ ਨੂੰ ਤੁਸੀਂ ਬਾਰ-ਬਾਰ ਗਦਾਰ ਕਹੋ, ਏਜੰਟ ਕਹੋ, ਕਿੰਨੀ ਗੰਦੀ ਗੱਲ, ਕੀ ਕੁਛ ਕੀਤਾ ਗਿਆ। ਉਹਦਾ ਮਨ ਦੁਖੀ ਹੋਇਆ ਬਹੁਤ, ਪਰ ਉਹ ਡਟਿਆ ਰਿਹਾ। ਅਤੇ ਮੈਨੂੰ ਜਾਣ ਲੱਗਿਆ, ਉਹ ਕਹਿ ਕੇ ਗਿਆ ਸੀ, ਕਹਿੰਦਾ ਜੀ ਬਾਹਰ ਆ ਲੈਣ ਦਿਓ, ਇੱਕ ਇੱਕ ਤੋਂ ਗਿਣ ਕੇ ਬਦਲੇ ਲੈਣੇ ਆ। ਇੰਨੀ ਉਹਦੇ 'ਚ ਕੁੜੱਤਣ ਅਤੇ ਰੰਜਿਸ਼ ਨਾਲ ਗਿਆ ਅੰਦਰੋਂ ਜੇਲ੍ਹ 'ਚ। ਜਦੋਂ ਜੇਲ੍ਹ ਤੋਂ ਬਾਹਰ ਆਇਆ ਅਤੇ ਆ ਕੇ ਮੈਨੂੰ ਕਹਿੰਦਾ ਜੀ ਮੇਰੀ ਸਾਰੀ ਕੁੜੱਤਣ ਖਤਮ ਹੀ ਹੋ ਗਈ। ਮੈਂ ਕਿਹਾ ਛੱਡੋ ਪਰੇ, ਜੋ ਹੋ ਗਿਆ ਸੋ ਹੋ ਗਿਆ, ਆਪਾਂ ਅੱਗੇ ਕੰਮ ਕਰੀਏ।
ਪਰ ਕਹਿੰਦਾ 3 ਬੰਦੇ ਆ ਜਿਨ੍ਹਾਂ ਨੇ ਮੇਰੇ ਪਰਿਵਾਰ ਦੇ ਖਿਲਾਫ ਬਹੁਤ ਬਕਵਾਸ ਕੀਤਾ ਤੇ ਹਿੱਟ ਬਲੋ ਦੀ ਬੈਲਟ ਉਹਨੇ ਟਰਮ ਇਹ ਵਰਤੀ। ਉਹ 3 ਬੰਦਿਆਂ ਦੇ ਕਹਿੰਦਾ ਮੈਂ ਚਪੇੜਾਂ ਮਾਰਨੀਆਂ, ਨਾਲ ਵੀਡੀਓ ਵੀ ਬਣਾਉਣੀ, ਉਹ ਤੇ ਨਾ ਮੈਨੂੰ ਰੋਕਿਓ। ਇਹ ਇੱਥੋਂ ਤੱਕ ਆ ਗਈ ਉਹਦੀ ਗੱਲ। ਬਸ 4-5 ਦਿਨਾਂ ਬਾਅਦ ਫੇਰ ਆਇਆ, ਕਹਿੰਦਾ ਜੀ ਮੈਂ ਹੁਣ ਸੋਚ ਕਿ ਇਹ ਵੀ ਕੀ ਗੱਲ ਹੋਈ, ਛੱਡੋ ਪਰੇ ਹੁਣ ਇਹ ਗੱਲਾਂ ਨੂੰ। ਇਹ ਗੱਲਾਂ ਆਪਾਂ ਆਪਦੇ ਲਾਗੂ ਕਰਕੇ ਦੇਖੋ, ਇਹ ਹੋ ਸਕਦੀਆਂ ਕਿਤੇ। ਸੋ ਕੋਈ ਬਹੁਤ ਸੱਚਾ ਬੰਦਾ ਜਿਹਦੀ ਕੋਈ ਲਗਨ ਵੱਡੀ ਹੈ, ਕਿਤੇ ਨਿਗਾਹ ਕਿਸੇ ਵੱਡੀ ਗੱਲ 'ਤੇ ਟਿਕੀ ਹੋਈ ਆ, ਉਹੀ ਇਹੋ ਜਿਹੀਆਂ ਗੱਲਾਂ ਤੋਂ ਮੁਕਤ ਹੋ ਸਕਦਾ ਹੈ। ਇਹ ਸਾਰੀਆਂ ਗੱਲਾਂ ਨੂੰ ਇਸ ਤਰ੍ਹਾਂ ਪਾਸੇ ਛੱਡ ਕੇ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਅਜੇ ਉਹਦੀਆਂ ਸਾਰੀਆਂ ਸੁਭਾਵਨਾਵਾਂ ਪ੍ਰਗਟ ਨਹੀਂ ਹੋਈਆਂ ਸੀ। ਅਜੇ ਤਾਂ ਉਹਨੇ ਝਲਕ ਜੀ ਦਿਸੀ ਸੀ, ਜਿਹਤੋਂ ਕੌਮ ਨੂੰ ਇੰਨੀ ਉਮੀਦ ਵੱਜੀ ਸੀ। ਇਸ ਕਰਕੇ ਜਿਸ ਹਾਲਤ 'ਚ ਉਹਦੀ ਮੌਤ ਹੋਈ ਰਹੱਸਮਈ ਢੰਗ ਨਾਲ, ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਕੌਮ ਰੋਈ, ਇਹ ਨਹੀਂ ਮੈਂ ਕਦੇ ਵੀ ਜ਼ਿੰਦਗੀ 'ਚ। ਵੱਡੇ ਵੱਡੇ ਆਗੂ ਕੌਮ ਦੇ ਗਏ ਨਾ, ਇਸ ਤਰ੍ਹਾਂ ਰੋਈ ਹੋਵੇ ਕੌਮ, ਇਹ ਕਦੇ ਵੀ। ਕਿੰਨੇ ਬੰਦਿਆਂ ਨੇ ਮਤਲਬ ਮੈਨੂੰ ਫੋਨ ਕਰ ਕਰਕੇ ਕਿਹਾ ਵੀ ਮੈਂ ਆਪਦੀ ਮਾਂ ਦੇ ਮਰੇ ਤੋਂ ਵੀ ਮੈਨੂੰ ਸ਼ਰਮ ਆਈ ਸੀ ਵੀ ਮੈਂ ਰੋ ਕਿਉਂ ਨਹੀਂ ਸਕਿਆ, ਪਰ ਵੀ ਦੀਪ ਸਿੱਧੂ ਤੇ ਮੈਂ 2 ਦਿਨ ਰੋਈ ਗਿਆ। ਇਹ ਕਿੰਨੇ ਬੰਦਿਆਂ ਨੇ ਕਿਹਾ। ਜਿਸ ਦਿਨ ਇਹ ਘਟਨਾ ਵਾਪਰੀ ਤੇ ਮੈਨੂੰ ਅੱਧੇ ਪੌਣੇ ਘੰਟੇ ਬਾਅਦ ਇੱਕ ਫੋਨ ਆ ਗਿਆ ਅਨਨੋਨ ਨੰਬਰ 'ਤੇ। ਮੈਂ ਚੁੱਕ ਲਿਆ। ਕੋਈ ਮੁੰਡਾ ਸੀ ਨੌਜਵਾਨ, ਬਸ ਰੋਈ ਜਾਵੇ ਜੀ ਮੈਨੂੰ ਆਪਦੇ ਕੋਲ ਬੁਲਾ ਲਓ। ਮੈਂ ਕਿਹਾ ਤੂੰ ਕਿੱਥੋਂ ਹੈ, ਕੌਣ ਹੈ? ਉਹ ਕੁਛ ਨਾ ਦੱਸੇ, ਕਹਿੰਦਾ ਮੈਨੂੰ ਆਪਦੇ ਕੋਲ ਬੁਲਾ ਲਓ ਬਸ। ਮੈਂ ਕਿਹਾ ਮੇਰੇ ਕੋਲ ਆ ਕੇ ਤੂੰ ਕੀ ਕਰੇਂਗਾ, ਸਾਰਿਆਂ ਦਾ ਇਹੀ ਹਾਲ ਹੈ, ਤੇਰੇ ਵਾਲਾ ਹੀ ਹਾਲ ਹੈ। ਕਹਿੰਦਾ ਜੀ ਮੈਂ ਰੋਈ ਜਾਵੇ, ਉਹ ਤੋਂ ਗੱਲ ਨਾ ਹੋਵੇ, ਨੌਜਵਾਨ ਮੁੰਡਾ। ਮੈਂ ਕਿਹਾ ਵੀ ਤੂੰ ਹੈ ਕਿੱਥੇ, ਘਰੇ ਹੈ? ਕਹਿੰਦਾ ਨਹੀਂ ਮੈਂ ਤਾਂ ਘਰੋਂ ਨਿਕਲਿਆ ਆ। ਮੈਂ ਕਿਹਾ ਕਾਰ ਲੈ ਕੇ? ਕਹਿੰਦਾ ਹਾਂ। ਮੈਂ ਕਿਹਾ ਕਾਕਾ ਤੂੰ ਐਂ ਕਰ, ਤੂੰ ਹੁਣ ਘਰ ਠੀਕ ਹੈ, ਸਾਰਿਆਂ ਦਾ ਮਨ ਬਹੁਤ ਦੁਖੀ ਹੈ, ਤੂੰ ਇੱਕ ਵਾਰ ਘਰੇ ਜਾ, ਆਪਾਂ ਸਵੇਰੇ ਸੰਸਕਾਰ ਦੇ ਉੱਥੇ ਮਿਲਾਂਗੇ। ਕਹਿੰਦਾ ਨਹੀਂ ਘਰੇ ਨਹੀਂ ਮੈਂ ਜਾਣਾ ਜੀ। ਮੈਂ ਇੰਨਾ ਜ਼ੋਰ ਲਾਇਆ ਉਹ ਮੁੰਡੇ 'ਤੇ, ਕਹਿੰਦਾ ਘਰੇ ਨਹੀਂ ਜਾਣਾ। ਮੈਂ ਫਿਰ ਕਿੱਥੇ ਜਾਏਗਾ? ਕਹਿੰਦਾ ਸੋਨੀਪਤ ਜਾਊਂ। ਰਾਤ ਨੂੰ ਉਹ ਇਕੱਲਾ ਬੰਦਾ ਚੰਡੀਗੜ੍ਹ ਤੋਂ ਚੱਲ ਕੇ ਸੋਨੀਪਤ ਗਿਆ, ਇਕੱਲਾ। ਕਹਿੰਦਾ ਦੀਪ ਕੋਲੇ ਚੱਲਿਆ ਬਸ। ਮੈਂ ਕਿਹਾ ਤੂੰ ਕਦੇ ਮਿਲਿਆ ਉਹਨੂੰ? ਕਹਿੰਦਾ ਜੀ ਨਾ। ਕਹਿੰਦਾ ਮੈਂ ਤਾਂ ਵਿਆਹ ਕਰਾਉਣ ਆਇਆ ਸੀ ਕੈਨੇਡਾ ਤੋਂ, ਨਾ ਕਦੇ ਮਿਲਿਆ ਨਾ ਦੇਖਿਆ। ਇਹ ਇੱਕ ਨਹੀਂ, ਜੇ ਮੈਂ ਇਹ ਕਹਾਣੀਆਂ ਸੁਣਾਉਣ ਲੱਗਾ ਨਾ ਤੁਹਾਨੂੰ, ਜਿੰਨੀਆਂ ਮੈਨੂੰ ਹੁਣ ਆ ਸਾਰੇ 'ਚ ਮਿਲੀਆਂ, ਉਹਦੇ 'ਚੋਂ ਲੱਗਦਾ ਵੀ ਗੱਲ ਬਹੁਤ ਵੱਡੀ ਸੀ ਕੋਈ। ਐਤਕੀ ਟਰਾਂਟੋ ਮਤਲਬ 3-4 ਨੌਜਵਾਨ ਬਿਲਕੁਲ ਹੀ ਚੜ੍ਹਦੀ ਜੀ ਉਮਰ ਦੇ, ਉਹ ਬੜੇ ਸੰਗਦੇ ਮੇਰੇ ਨੇੜੇ ਆਏ। ਕਹਿੰਦੇ ਜੀ ਅਸੀਂ ਤੁਹਾਡਾ ਉਹ ਹੱਥ ਟੱਚ ਕਰ ਲਈਏ ਜਿਹੜਾ ਤੁਸੀਂ ਦੀਪ ਨਾਲ ਬੁਲਾਉਂਦੇ ਹੁੰਦੇ। ਅੱਜ ਵੀ ਜਦੋਂ ਦੀਪ ਸਿੱਧੂ ਦੇ ਉਹ ਸੰਸਕਾਰ 'ਤੇ ਇਕੱਠ ਹੋਇਆ, ਭੋਗ 'ਤੇ ਇਕੱਠ ਹੋਇਆ, ਮੈਂ ਕਈ ਬੰਦੇ ਕਹਿੰਦੇ ਦੇਖੇ ਸਾਡੇ ਵੀ ਇਹ 2 ਮਹੀਨੇ ਸਭ ਕੁਝ ਖਤਮ ਹੋ ਜੂ, ਇਹ ਤਾਂ ਹੁੰਦਾ ਹੀ ਹੁੰਦਾ, ਇੱਕ ਸਿੰਪਤੀ ਹੈ। ਤਾਂ ਹੁਣ 2 ਸਾਲ ਗੁਜ਼ਰ ਗਏ ਨੇ, ਇਹ ਘਟ ਨਹੀਂ ਰਿਹਾ, ਵੱਧ ਰਿਹਾ। ਸੋ ਮੈਨੂੰ ਤਾਂ ਹੀ ਆਪਾਂ ਇਹ ਵਿਸ਼ਾ ਰੱਖਿਆ ਸੀ ਕਿ ਕਿਉਂਕਿ ਮੈਨੂੰ ਚਲੋ ਇਹ ਸੁਭਾਗ ਪ੍ਰਾਪਤ ਹੋਇਆ ਉਹਦੇ ਨਾਲ ਬਹੁਤ ਨੇੜੇ ਰਹਿਣ ਦਾ, ਉਹਦੇ ਨਾਲ ਲਗਾਤਾਰ ਵਿਚਰਨ ਦਾ, ਉਹਦੀ ਆ ਸਾਰਾ ਕੁਛ ਜਿਹੜੇ ਉਹਦੇ ਕੁਛ ਪੱਖ ਨੇ, ਇਹ ਜਿੰਨੇ ਮੈਂ ਜਾਣਦਾ ਸ਼ਾਇਦ ਦੂਜੇ ਬੰਦਿਆਂ ਨੂੰ ਉਹਨਾਂ ਦਾ ਨਹੀਂ ਪਤਾ ਹੋ। ਤੋ ਇਸ ਕਰਕੇ ਇਹ ਗੱਲ ਸਾਡੇ ਸਾਹਮਣੇ ਆਉਣੀ ਚਾਹੀਦੀ ਹੈ। ਅਤੇ ਐਤਕੀ ਮੈਂ ਜਿੱਥੇ ਵੀ ਗਿਆ, ਕੈਨੇਡਾ 'ਚ, ਅਮਰੀਕਾ 'ਚ, ਹਰ ਜਗ੍ਹਾ ਦੇ ਉੱਤੇ ਖਾਸ ਕਰਕੇ ਬੀਬੀਆਂ ਬਹੁਤ ਜਿਹੜੀਆਂ ਈਵਨ ਮਿਡਲ ਏਜਡ ਵੀ, ਉਹ ਮਤਲਬ ਮੇਰੇ ਕੋਲ ਆਉਂਦੀਆਂ ਸੀ ਅਤੇ ਗੱਲ ਨਹੀਂ ਸੀ ਹੁੰਦੀ, ਰੋਣ ਲੱਗ ਜਾਂਦੀਆਂ ਸੀ, ਅਜੇ ਵੀ ਇੰਨਾ ਬਰਾਗ। ਅਤੇ ਫਿਰ ਮੈਨੂੰ ਹਰ ਜਗ੍ਹਾ ਦੇ ਉੱਤੇ ਬੰਦਿਆਂ ਨੇ ਕਿਹਾ, ਖਾਸ ਕਰਕੇ ਕੁਛ ਬੀਬੀਆਂ ਨੇ, ਜੀ ਤੁਸੀਂ ਨਾ ਉਹਨੂੰ ਜਿੰਨਾ ਜਾਣਦੇ ਹੋ ਤੁਸੀਂ ਕਿਤਾਬ ਲਿਖ ਜਾਓ, ਨਹੀਂ ਉਹਨੂੰ ਬਹੁਤ ਵਿਗਾੜ ਕੇ ਪੇਸ਼ ਕਰੂ ਕੋਈ, ਵੀ ਤੁਸੀਂ ਉਹਦੇ ਬਾਰੇ ਇੱਕ ਕਿਤਾਬ ਲਿਖ ਜਾਓ, ਜਿਵੇਂ ਜਸਵੰਤ ਸਿੰਘ ਖਾਲੜਾ ਬਾਰੇ ਲਿਖੀ ਆ ਉਹ ਅਮਰ ਹੋ ਜੂ, ਅਤੇ ਨਹੀਂ ਹੋਰ ਕੋਈ ਲਿਖੂਗਾ ਜਾਂ ਤਾਂ ਸਮਝ ਨਹੀਂ ਆਉਣੀ ਜਾਂ ਵਿਗਾੜ ਕੇ ਪੇਸ਼ ਕਰੂ।
ਤੇ ਬਹੁਤ ਵੱਡਾ ਨੁਕਸਾਨ ਹੋ, ਦੀਪ ਦਾ ਇਮੇਜ ਹੀ ਖਰਾਬ ਕਰ ਦੇਣਗੇ ਬੰਦੇ। ਤੇ ਮੇਰੇ ਮਨ 'ਚ ਬਿਲਕੁਲ ਹੀ ਇਹੋ ਜਿਹੀ ਕੋਈ ਵਿਚਾਰ ਹੀ ਨਹੀਂ ਸੀ ਮੈਂ ਇੱਕ ਕਿਤਾਬ ਲਿਖਣ ਦਾ। ਪਰ ਜਿੰਨਾ ਜਦੋਂ ਮੈਂ ਥਾਂ ਥਾਂ ਬੰਦਿਆਂ ਨੇ ਮੈਨੂੰ ਇਹ ਕੀਤਾ ਤਾਂ ਅਲਟੀਮੇਟਲੀ ਮੈਂ ਫੈਸਲਾ ਕਰ ਲਿਆ। ਹਾਲਾਂਕਿ ਮੈਂ ਆਪਦੀ ਸਵੈ ਜੀਵਨੀ ਲਿਖ ਕੇ ਆਪਦਾ ਕੰਮ ਖਤਮ ਕਰਤਾ ਸੀ ਕਿ ਜ਼ਿੰਦਗੀ 'ਚ ਜਿੰਨਾ ਕੁ ਲਿਖਿਆ ਜਾ ਸਕਦਾ ਲਿਖਤਾ, ਅਤੇ ਹੁਣ ਥੋੜ੍ਹਾ ਜਿਹਾ ਆਪਦਾ ਆਰਾਮ ਜਿਹਾ ਕਰੀਏ। ਪਰ ਆ ਜਦੋਂ ਮੈਂ ਲੋਕਾਂ ਦਾ ਪਿਆਰ ਦੇਖਿਆ ਮੈਂ ਜਵਾਬ ਨਹੀਂ ਦੇ ਸਕਿਆ। ਸੋ ਇਹ ਪਿਆਰ ਅਜੇ ਵੀ ਪਿਆ। ਇਹ ਗੱਲ ਦੀਪ ਦੀ ਨਹੀਂ, ਇਹ ਕੌਮੀ ਦਰਦ ਦੀ ਹੈ। ਕੌਮੀ ਦਰਦ ਹੈ ਜੀ ਤੋਂ ਆਸ ਵੱਜਦੀ ਹੈ। ਕਈ ਵਰਤਾਰੇ ਇਹੋ ਜਿਹੇ ਵੀ ਵਾਪਰ ਰਹੇ ਨੇ ਜਿਹੜੇ ਨਿਰਾਸ਼ ਵੀ ਕਰਦੇ ਨੇ। ਆਪਾਂ ਕਈ ਵਾਰ ਨਾ ਨੈਗੇਟਿਵਿਟੀ ਜ਼ਿਆਦਾ ਭਾਰੂ ਹੁੰਦੀ ਹੈ, ਨੈਗੇਟਿਵ ਗੱਲਾਂ ਜ਼ਿਆਦਾ ਦੇਖਣ ਲੱਗ ਜਾਂਦੇ ਆ। ਮੈਨੂੰ ਬਹੁਤ ਬੰਦੇ ਕਹਿਣਗੇ ਤੂੰ ਸਾਰੀ ਉਮਰ ਕੀ ਖੱਟ ਲਿਆ, ਬਦਲਿਆ ਕੁਛ? ਲੋਕ ਤਾਂ ਆਨ ਉਹ ਸਾਰਾ ਇਹੋ ਜਿਹਾ ਕੁਛ ਗਣਾਉਂਦੇ ਨੇ, ਈਵਨ ਸਿੱਖਾਂ ਦਾ ਵੀ ਫਾਇਦਾ ਕੀ ਹੈ। ਸੋ ਇਹ ਨੈਗੇਟਿਵਿਟੀ ਤੋਂ ਮੁਕਤ ਹੋਣ ਦੀ ਗੱਲ ਹੈ। ਕੌਮ ਦੇ ਵਿੱਚ ਬਹੁਤ ਪਿਆ ਅਜੇ ਮੈਂ ਜਿੱਥੇ ਵੀ ਗਿਆ, ਇਹ ਨਹੀਂ ਉੱਤੋਂ ਜੋ ਮਰਜ਼ੀ ਹੋਵੇ, ਡੀਪ ਇਨ ਦੀ ਹਾਰਟ ਕਿਤੇ ਨਾ ਕਿਤੇ ਅੰਦਰ ਉਹ ਦਰਦ ਪਿਆ। ਉਸ ਦਰਦ ਨੂੰ ਜ਼ੁਬਾਨ ਦੇਣ ਵਾਲਾ ਅਤੇ ਉਸ ਨੂੰ ਕਿਸੇ ਪਾਸੇ ਚੈਨਲਾਈਜ਼ ਕਰਨ ਵਾਲਾ ਬੰਦੇ ਚਾਹੀਦੇ। ਅਤੇ ਆਪਣਾ ਯਤਨ ਇਹੀ ਹੈ ਕਿ ਕੌਮ ਦੇ ਵਿੱਚੋਂ ਇਹੋ ਜਿਹੇ ਬੰਦੇ ਪੈਦਾ ਹੋਣ ਜਿਹੜੇ ਇਹ ਸਾਰੇ ਕੁਛ ਨੂੰ ਇੱਕ ਬਹਿਣ ਨੂੰ ਕੋਈ ਦਿਸ਼ਾ ਦੇ ਸਕਣ। ਬਹਿਣ ਚੱਲ ਰਿਹਾ, ਇਹ ਅੰਮ੍ਰਿਤਪਾਲ ਸਿੰਘ ਦੇ ਵਰਤਾਰੇ ਨੇ ਵੀ ਦੱਸਤਾ। ਜਿੱਥੋਂ ਵੀ ਕੌਮ ਨੂੰ ਮਾੜੀ ਜਿਹੀ ਆਸ ਵੱਜਦੀ ਹੈ ਉਹ ਤਾਂ ਇੱਕਦਮ ਸਭ ਕੁਛ ਛੱਡ ਕੇ ਤੁਰ ਪੈਂਦੇ ਨੇ। ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਉੱਥੇ ਕਿੰਨਾ ਔਖਾ ਹੈ ਕੰਮ। ਆਹ ਅਜਨਾਲੇ ਦੀ ਘਟਨਾ ਤੋਂ ਬਾਅਦ ਸੈਂਕੜਿਆਂ ਦੀ ਗਿਣਤੀ 'ਚ ਮੁੰਡਿਆਂ ਨੂੰ ਕਿਵੇਂ ਤੰਗ ਕੀਤਾ, ਕਿਵੇਂ ਉਹਨਾਂ ਨੂੰ ਟੌਰਚਰ ਕੀਤਾ, ਕਿਵੇਂ ਉਦੋਂ ਦੇ ਜੇਲ੍ਹਾਂ 'ਚ ਬੈਠੇ ਨੇ ਕਿੰਨੇ। ਇਹ ਆਪਾਂ ਨੂੰ ਇਕੱਲੇ ਦਿਬਰੂਗੜ੍ਹ ਵਾਲੇ ਦਿਸੀ ਜਾਂਦੇ ਨੇ, ਹੋਰ ਬਹੁਤ। ਸੋ ਉੱਥੇ ਮਤਲਬ ਇੰਨੀਆਂ ਔਖੀਆਂ ਹਾਲਤਾਂ 'ਚ ਵੀ ਬੰਦੇ ਨਹੀਂ ਟਿਕ ਰਹੇ, ਨਹੀਂ ਬੈਠ ਰਹੇ, ਕਿਉਂਕਿ ਜੋ ਦਰਦ ਹੈ ਕੌਮ ਦਾ, ਜੋ ਜਗਾਤਾ ਦੀਪ ਨੇ, ਦੀਪ ਸਿੱਧੂ ਨੇ ਜਗਾਇਆ। ਇਸੇ ਕਰਕੇ ਅੱਜ ਤੱਕ ਤੁਸੀਂ ਉਹਦੀਆਂ ਵੀਡੀਓਜ਼ ਕਲਿੱਪਸ ਕਿਵੇਂ ਸਰਕੂਲੇਟ ਹੋਈ ਜਾ ਰਹੀਆਂ। ਅਤੇ ਕਮਾਲ ਦੀ ਗੱਲ ਇਹ ਹੁੰਦੀ ਹੈ ਹਰ ਸਿਚੁਏਸ਼ਨ ਵਾਸਤੇ ਰੈਲੇਵੈਂਟ ਕੁਛ ਨਾ ਕੁਛ ਮਿਲ ਜਾਂਦਾ। ਹੁਣ ਆਹ ਕਿੰਨੀ ਵੱਡੀ ਗੱਲ ਉਹ ਕਹਿ ਗਿਆ ਸੀਗਾ ਭਗਵੰਤ ਮਾਨ ਬਾਰੇ ਜਾਂ ਆਮ ਆਦਮੀ ਪਾਰਟੀ ਬਾਰੇ ਵੀ ਬਿਆਨ 'ਤੇ ਬੁੱਚੜਨਾ ਉਹ ਵੀ ਭੈੜੇ ਸਾਬਤ ਹੋਣਗੇ। ਉਦੋਂ ਅਜੇ ਹਾਲਾਂਕਿ ਕਿਸੇ ਨੂੰ ਨਹੀਂ ਸੀ ਇਹ ਗੱਲ ਲੱਗਦੀ, ਬੜੀ ਵੱਧਵੀਂ ਲੱਗਦੀ ਸੀ। ਸੋ ਉਹਨੇ ਕੁਛ ਬੁੱਝ ਲਿਆ ਸੀ ਇਸ ਤਰ੍ਹਾਂ ਦਾ। ਸੋ ਇਹ ਗੱਲ ਹੈ, ਮੈਂ ਕੁਛ ਕੁ ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸੀ। ਬਾਕੀ ਤੁਸੀਂ ਸਵਾਲ ਕਰੋਗੇ ਤਾਂ ਆਪਾਂ ਇਸ ਗੱਲ ਨੂੰ ਹੋਰ ਅੱਗੇ ਤੋਰਾਂਗੇ। ਕੁਰਸੀ ਇੱਥੇ ਰੱਖ ਦੋਗੇ ਜਾਂ ਇੱਥੇ ਠੀਕ, ਇੱਥੇ ਠੀਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਵੀ ਸਵਾਲ ਕਿਸੇ ਨੇ ਪੁੱਛਣਾ ਹੋਵੇ ਤੁਸੀਂ ਹੱਥ ਖੜਾ ਕਰ ਦਿਓ, ਮੈਂ ਮਾਈਕ ਲੈ ਕੇ ਤੁਹਾਡੇ ਕੋਲ ਆ ਜਾਊਂਗਾ। ਡਾਕਟਰ ਨਾਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਆਪ ਜੀ ਨੇ ਜ਼ਿਕਰ ਕੀਤਾ ਹੈ ਸਿੱਖ ਸੰਘਰਸ਼ ਦਾ, ਭਈ ਇਹ 1978 ਤੋਂ ਨਹੀਂ ਸ਼ੁਰੂ ਹੋਇਆ, 1984 ਤੋਂ ਨਹੀਂ ਸ਼ੁਰੂ ਹੋਇਆ, ਇਹ ਬਹੁਤ ਪਹਿਲਾਂ ਸ਼ੁਰੂ ਹੋਇਆ, ਤਕਰੀਬਨ ਜਦੋਂ 1849 ਤੋਂ। ਅਤੇ ਮੇਰਾ ਸਵਾਲ ਇਹ ਆ ਭਈ, ਐਕਚੁਅਲੀ ਦੋ ਸਵਾਲ ਆ। ਇੱਕ ਤਾਂ ਇਹ ਆ ਭਈ 1849 ਦੇ ਵਿੱਚ ਭਾਈ ਮਹਾਰਾਜ ਸਿੰਘ ਜੀ, ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਸਿਪਾਹੀ ਸਨ, ਉਹਨਾਂ ਨੇ ਸੰਘਰਸ਼ ਜਾਰੀ ਰੱਖਿਆ। ਫਿਰ ਉਹਨਾਂ ਨੂੰ ਅੰਗਰੇਜ਼ਾਂ ਨੇ ਕੈਦ ਕਰ ਲਿਆ। ਉਹ ਬੜਾ ਲੰਮਾ ਸਮਾਂ ਸੰਘਰਸ਼ ਕਰਦੇ ਰਹੇ। ਬਾਅਦ ਦੇ ਵਿੱਚ ਉਹਨਾਂ ਨੂੰ ਕੈਦ ਕਰ ਲਿਆ, ਬਾਹਰਲੇ ਮੁਲਕਾਂ ਭੇਜ ਕੇ ਫਿਰ ਸਿੰਗਾਪੁਰ 'ਚ ਉਹ ਸ਼ਹੀਦ ਹੋ ਗਏ। ਅਤੇ ਦੂਸਰੀ ਗੱਲ ਇਹ ਆ ਵੀ ਜੋ ਆਪਣੇ ਦੀਪ ਸਿੱਧੂ ਆ, ਉਹਦੀ ਜੋ ਟ੍ਰੈਜਿਕ ਉਹਦਾ ਐਂਡ ਹੋਇਆ, ਜਿਹਦੀ ਡੈਥ ਹੋਈ ਆ,
ਉਹਦੇ ਬਾਰੇ ਤੁਸੀਂ ਕੋਈ ਰੋਸ਼ਨੀ ਨਹੀਂ ਪਾਈ, ਕੁਛ ਉਹਦੇ ਬਾਰੇ ਕੁਝ ਦੱਸ ਸਕਦੇ ਹੋ? ਮਿਹਰਬਾਨੀ। ਦੇਖੋ ਜੀ, ਤੁਹਾਡੀ ਪਹਿਲੀ ਗੱਲ ਹੈ ਨਾ ਕਿ 1849 ਤੋਂ ਹੀ ਸੰਘਰਸ਼ ਚੱਲਦਾ ਰਿਹਾ। ਭਾਈ ਮਹਾਰਾਜ ਸਿੰਘ ਨੇ ਹਥਿਆਰ ਨਹੀਂ ਸੁੱਟੇ ਸੀ, ਇਹਨੇ ਹਥਿਆਰ ਨਹੀਂ ਸੁੱਟੇ ਸੀ ਕਿ ਜੰਗ ਜਾਰੀ ਰੱਖਣੀ ਹੈ। ਉਹਨਾਂ ਨੇ ਬੜੇ ਯਤਨ ਕੀਤੇ ਤੇ ਉਹਨਾਂ ਦੀ ਸਕੀਮ ਇਹ ਸੀ, ਤਿਆਰੀ ਕਰ ਰਹੇ ਸੀ ਕਿ ਕਿਸੇ ਤਰ੍ਹਾਂ ਅਚਾਨਕ ਹਮਲਾ ਕਰਕੇ ਲਾਹੌਰ ਦੇ ਕਿਲ੍ਹੇ 'ਤੇ ਮਹਾਰਾਜਾ ਦਲੀਪ ਸਿੰਘ ਨੂੰ ਚੁੱਕ ਲਿਆਂਦਾ ਜਾਵੇ। ਉਹਦੇ ਨਾਲ ਇੱਕ ਵੱਡਾ ਉਭਾਰ ਪੈਦਾ ਹੋ ਜੂ ਪੰਜਾਬ 'ਚ। ਮਤਲਬ ਵੱਡੀਆਂ ਗੱਲਾਂ ਸੀ ਉਹਨਾਂ ਦੀਆਂ ਬਹੁਤ, ਜਿਹੜੀਆਂ ਅਨਫਾਰਚੂਨੇਟਲੀ ਅਜੇ ਸਾਡੇ ਸਾਹਮਣੇ ਨੇ। ਸਾਡਾ ਬਹੁਤ ਕੁਛ ਇਤਿਹਾਸ ਦਾ ਅਜਿਹਾ ਹਨੇਰੇ 'ਚ ਹੀ ਪਿਆ ਜੀ, ਜਿੱਥੇ ਇਤਿਹਾਸਕਾਰਾਂ ਸਾਹਮਣੇ ਬਹੁਤ ਵੱਡਾ ਇੱਕ ਕਾਰਜ ਪਿਆ। ਚਲੋ ਉਹ ਤਾਂ ਗੱਲ ਮੈਂ ਤੁਹਾਡੇ ਨਾਲ, ਤਾਂ ਉਹ ਤੁਹਾਡਾ ਸਵਾਲ ਵੀ ਨਹੀਂ, ਉਹ ਤਾਂ ਇੱਕ ਦਾ ਤੱਥ ਹੈ ਅਤੇ ਉਹ ਮੈਂ ਵੀ ਪ੍ਰਵਾਨ ਕਰਦਾ। ਖਾਸ ਕਰਕੇ ਭਾਈ ਮਹਾਰਾਜ ਸਿੰਘ ਜਿਸ ਹਾਲਤ ਦੇ ਵਿੱਚ ਉਹਨਾਂ ਦੀ ਸਿੰਗਾਪੁਰ ਮੌਤ ਹੋਈ, ਉਹ ਤਾਂ ਬਹੁਤ ਹੀ ਦਰਦਨਾਕ ਸੀ, ਪਰ ਉਹਨਾਂ ਨੇ ਕਿਤੇ ਵੀ ਈਨ ਮੰਨਣ ਤੋਂ ਜਾਂ ਝੁਕਣ ਤੋਂ ਇਨਕਾਰ ਕਰਤਾ ਸੀ। ਦੂਜੀ ਗੱਲ ਜਿਹੜੀ ਦੀਪ ਸਿੱਧੂ ਦੀ ਮੌਤ ਹੈ ਵੀ ਉਹ ਕਿਹੋ ਜਿਹੀਆਂ ਹਾਲਤਾਂ 'ਚ ਹੋਈ। ਦੇਖੋ ਅੱਜ ਹੁਣ ਜੋ ਕੁਛ ਹੁਣ ਵਾਪਰ ਗਿਆ, ਜੋ ਕੁਛ ਖਾਸ ਕਰਕੇ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਤੋਂ ਬਾਅਦ, ਫਿਰ ਭਾਈ ਪੰਜਵੜ, ਫਿਰ ਭਾਈ ਹਰਦੀਪ ਸਿੰਘ ਨਿੱਜਰ, ਜੋ ਗੱਲਾਂ ਹੁਣ ਸਾਹਮਣੇ ਆ ਰਹੀਆਂ, ਹੋਰ ਵੀ ਲਾਹੌਰ ਦੇ ਵਿੱਚ ਹੋਰ ਵੀ ਹੋਈਆਂ, ਤਾਂ ਉਹਦੇ 'ਚ ਇਹ ਲੱਗਦਾ ਹੈ ਉਦੋਂ ਇਹ ਗੱਲ ਕਹਿਣੀ ਬੜੀ ਔਖੀ ਸੀਗੀ, ਪਰ ਲੋਕਾਂ ਨੇ ਤਾਂ ਖੈਰ ਨੂੰ ਸ਼ਹੀਦ ਹੀ ਕਬੂਲ ਕਰ ਲਿਆ। ਇੱਕ ਸਕਿੰਟ ਵੀ ਲੋਕਾਂ ਨੇ ਕੋਈ ਇਹ 'ਚ ਦੁਬਦਾ ਨਹੀਂ ਸੀ ਦਿਖਾਈ, ਇੱਕਦਮ ਕੌਮ ਉਹਨੂੰ ਬੰਦਿਆਂ ਨੇ ਸ਼ਹੀਦ ਕਹਿਣਾ ਸ਼ੁਰੂ ਕਰਤਾ ਸੀ। ਇਸ ਕਰਕੇ ਸਾਰਿਆਂ ਨੂੰ ਇਹ ਸੀ ਕਿ ਇਹ ਨੈਚੁਰਲ ਡੈਥ ਨਹੀਂ, ਇਟ ਇਜ਼ ਨਾਟ ਐਨ ਐਕਸੀਡੈਂਟ, ਵੀ ਕੁਛ ਹੋਰ ਹੈ ਇਹਦੇ ਪਿੱਛੇ ਗੱਲ। ਸੋ ਜਿਹੜੀਆਂ ਹਾਲਤਾਂ 'ਚ ਉਹ ਸਭ ਕੁਛ ਹੋਇਆ, ਉਹਦੇ 'ਚ ਬਹੁਤ ਸਵਾਲ ਅਨਆਨਸਰਡ ਹੋਏ, ਜਿਹੜੇ ਕੋਈ ਵੀ ਨਹੀਂ ਕਿਤੇ ਦੇ ਰਹੇ। ਸਾਡੀ ਇਹ ਕਹਿ ਲਓ ਕਿ ਕਮਜ਼ੋਰੀ ਕਹਿ ਲਓ, ਅਣਗਹਿਲੀ ਕਹਿ ਲਓ, ਕਿ ਅਸੀਂ ਇਹਦੇ ਬਾਰੇ ਕੁਛ ਬਹੁਤਾ ਕਰ ਨਹੀਂ ਸਕਦੇ। ਖਾਸ ਕਰਕੇ ਇਹ ਕੰਮ ਵੱਧ ਪਰਿਵਾਰ 'ਤੇ ਵੀ ਖੜਾ ਸੀ। ਸਾਡੀ ਤਾਂ ਇੱਛਾ ਇਹ ਸੀ ਕਿ ਉਹਦਾ ਸੰਸਕਾਰ ਹੈ ਛੇਤੀ ਨਹੀਂ ਸੀ ਹੋਣਾ ਚਾਹੀਦਾ। ਦੂਜੀ ਗੱਲ, ਜਿੱਥੇ ਕੀਤਾ ਉੱਥੇ ਨਹੀਂ ਸੀ ਹੋਣਾ ਚਾਹੀਦਾ, ਉਹਦੇ ਪਿੰਡ ਹੋਣਾ ਚਾਹੀਦਾ, ਜਿਵੇਂ ਸਿੱਧੂ ਮੂਸੇਵਾਲੇ ਦਾ ਹੋਇਆ। ਇੱਕ ਕੋਈ ਥਾਂ ਤਾਂ ਬਣੀ ਨਾ ਜਿੱਥੇ ਜਾਂਦੇ ਨੇ ਲੋਕ। ਸੋ ਉਹਦਾ ਸਾਡੀ ਸਕੀਮ ਇਹ ਸੀ ਕਿ ਉਹਦੀ ਅਰਥੀ ਨੂੰ ਲੈ ਕੇ ਸਾਰੇ ਪੰਜਾਬ ਦਾ ਗੇੜਾ ਦਿੱਤਾ ਜਾਵੇ, ਪਰ ਜਿੰਨੀ ਕਾਹਲੀ 'ਚ ਕੀਤਾ ਸਾਰਾ ਕੁਛ, ਇਹ ਵੈਰੀ ਅਨਫਾਰਚੂਨੇਟ। ਉੱਥੇ ਕਿਸੇ ਦੀ ਕੋਈ ਵਾਹ ਨਹੀਂ ਚੱਲੀ। ਇਹ ਤਾਂ ਹੁਣ ਸਾਡੀਆਂ ਮਤਲਬ ਕੁਛ ਕਮਜ਼ੋਰੀਆਂ ਕਹਿ ਲਓ, ਕੁਛ ਮਜਬੂਰੀਆਂ ਕਹਿ ਲਓ, ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਹੋ ਸਕਿਆ। ਪਰ ਅੱਜ ਇਹ ਗੱਲ ਮੈਂ ਵੀ ਦਾਅਵੇ ਨਾਲ ਕਹਿ ਸਕਦਾ, ਉਹ ਐਕਸੀਡੈਂਟ ਨਹੀਂ ਸੀ। ਹੀ ਵਾਜ਼ ਕਿਲਡ ਬਾਈ ਏ ਡਿਜ਼ਾਈਨ। ਬੜੇ ਢੰਗ ਨਾਲ ਉਹਦਾ ਕਤਲ ਕੀਤਾ ਗਿਆ। ਅਤੇ ਜਿਹੜਾ ਕੰਟਰਾਈਵਡ ਐਕਸੀਡੈਂਟ ਹੁੰਦਾ, ਇਹਦਾ ਅੱਜ ਤੱਕ ਦੁਨੀਆ 'ਚ ਕਿਤੇ ਵੀ ਜਿੰਨੇ ਵੀ ਹੋਏ ਉਹਦਾ ਸਬੂਤ ਕਦੇ ਨਹੀਂ ਮਿਲਿਆ। ਕਰਦੇ ਹੀ ਇਸ ਢੰਗ ਨਾਲ। ਇੱਕ ਸਿੰਪਲ ਜੀ ਗੱਲ ਉਦੋਂ ਹੋ ਸਕਦੀ ਸੀ, ਜੇ ਕੋਈ ਕਰ ਸਕਦਾ। ਬਹੁਤ ਪੈਸਾ ਚਾਹੀਦਾ ਸੀ ਕਿ ਜਿਹੜਾ ਇਨਵੈਸਟੀਗੇਟ ਕਰ ਰਹੇ ਪੁਲਿਸ ਅਫਸਰ ਹੈ, ਕਿਉਂਕਿ ਹੁੰਦੇ ਤਾਂ ਸਾਰੇ ਕਰਪਟ ਹੀ ਹੈ ਨਾ, ਉਹਨਾਂ ਨੂੰ ਵੱਡਾ ਪੈਸਾ ਸੁੱਟਿਆ ਜਾਂਦਾ ਵੀ ਟਰੱਕ ਦੇ ਡਰਾਈਵਰ ਦਾ ਅੱਧੇ ਘੰਟੇ ਦੀਆਂ ਕਾਲਾਂ ਦਾ ਰਿਕਾਰਡ ਦੇ ਦਿੰਦਾ ਕੱਢ ਕੇ ਫੋਨ ਦਾ। ਉਹ ਤੋਂ ਬਹੁਤ ਕੁਝ ਸਾਫ਼ ਹੋ ਸਕਦਾ ਸੀ। ਗੱਲ ਤਾਂ ਇੰਨੀ ਕੀ ਸੀ, ਕਿਉਂਕਿ ਇਹ ਕਾਲਾਂ ਨਾਲ ਹੀ ਹੁੰਦਾ ਨਾ ਕੰਟਰਾਈਵਡ ਐਕਸੀਡੈਂਟ। ਮੈਨੂੰ ਕਿਸੇ ਪੁਲਿਸ ਵਾਲਿਆਂ ਨੇ ਦੱਸਿਆ, ਮਤਲਬ ਜਿਹੜੇ ਬੰਦੇ ਨੂੰ ਇਹ ਗੱਲ ਦਾ ਪਤਾ, ਉਹ ਕਹਿੰਦਾ ਵੀ ਘੱਟੋ ਘੱਟ 20-25 ਕਾਰਾਂ ਕੰਮ ਕਰ ਰਹੀਆਂ ਹੁੰਦੀਆਂ। ਤੁਸੀਂ ਬੰਦੇ ਨੂੰ ਇੱਕ ਖਾਸ ਪੋਜੀਸ਼ਨ 'ਚ ਲਿਆਉਣਾ, ਉਹਨੂੰ ਪਤਾ ਵੀ ਨਹੀਂ ਹੁੰਦਾ। ਇਹ ਛੋਟਾ ਕੰਮ ਨਹੀਂ ਹੁੰਦਾ, ਵੱਡੀ ਟੀਮ ਹੁੰਦੀ ਹੈ ਅਤੇ ਸਭ ਕੁਛ ਕਾਲਾਂ ਰਾਹੀਂ ਹੁੰਦਾ। ਸੋ ਟਰੱਕ ਡਰਾਈਵਰ ਦੇ ਫੋਨ ਦੀਆਂ ਕਾਲਾਂ ਦਾ ਰਿਕਾਰਡ ਕਢਾ ਲਓ। ਹੁਣ ਤਾਂ ਉਹ ਗਿਆ, ਵੇਲਾ ਲੰਘ ਗਿਆ। ਉਸ ਮੌਕੇ ਕੰਮ ਹੋ ਸਕਦਾ ਸੀ। ਚਲੋ ਹੁਣ ਤਾਂ ਇੱਥੇ ਆਪਾਂ ਕੀ ਕਰ ਸਕਦੇ ਹਾਂ।
ਸਾਡੇ ਮਨ 'ਚ ਆਇਆ ਸੀ, ਪਰ ਕਰਦੇ ਕਿਵੇਂ। ਸੋ ਚਲੋ ਉਹ ਵੇਲਾ ਲੰਘ ਗਿਆ, ਪਰ ਕੌਮ ਨੇ ਉਹਨੂੰ ਸ਼ਹੀਦ ਦੇ ਤੌਰ 'ਤੇ ਕਬੂਲ ਕੀਤਾ। ਹੁਣ ਜੋ ਗੱਲਾਂ ਸਾਹਮਣੇ ਆ ਗਈਆਂ ਉਹਦੇ ਵਿੱਚ ਇਹ ਹੈ ਕਿ ਨਹੀਂ, ਐਕਸੀਡੈਂਟ ਨਹੀਂ ਸੀ। ਮੈਂ ਤਾਂ ਉਸ ਲਾਈਟ ਦੇ ਵਿੱਚ ਹੁਣ ਹੋਰ ਗੱਲਾਂ ਵੀ ਕੁਝ ਦੇਖਣ ਵਾਲੀਆਂ ਦੁਬਾਰਾ, ਕਿ ਭਾਈ ਸੁਰਿੰਦਰਪਾਲ ਸਿੰਘ ਠਰੂਆ ਅਚਾਨਕ ਮਤਲਬ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਈ, ਹੌਲੀ ਹੌਲੀ 6 ਮਹੀਨਿਆਂ 'ਚ ਜਿਸ ਤਰੀਕੇ ਨਾਲ ਉਹਦੀ ਮੌਤ ਹੋਈ, ਉਹ ਸਿੰਪਟਮ ਤਾਂ ਖੈਰ ਉਹਦੇ ਉਹੀ ਆਉਣਗੇ ਨਾ ਵੀ ਫਲਾਨੀ ਬਿਮਾਰੀ ਹੈ ਜੀ, ਪਰ ਉਹ ਬਿਮਾਰੀ ਟ੍ਰਿਗਰ ਕਿਵੇਂ ਹੋਈ, ਇੰਡਿਊਸ ਕਿਵੇਂ ਕੀਤੀ, ਇਹ ਤਾਂ ਹੁਣ ਪਤਾ ਆਪਾਂ ਨੂੰ ਕਰਦੇ ਨਾ ਅਗਲੇ। ਐਂ ਤਾਂ ਖੰਡੇ ਦੀ ਵੀ ਉਹ ਤਾਂ ਕੋਈ ਬਿਮਾਰੀ ਕਹਿੰਦੇ ਨਾ, ਇੱਕਦਮ ਕੈਂਸਰ ਫੈਲ ਗਿਆ। ਸੋ ਉਹ ਵੀ ਉਹ ਨੈਚੁਰਲ ਡੈਥ ਨਹੀਂ ਸੀ। ਅਤੇ ਈਵਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜਿਹੜੇ MP ਸੀ, ਜਿਹਦਾ ਅੱਜ ਤੱਕ ਨਹੀਂ ਪਤਾ ਲੱਗ ਰਿਹਾ ਉਹ ਕਤਲ ਹੋਇਆ ਕਿਵੇਂ ਜਾਂ ਮੌਤ ਕਿਵੇਂ ਹੋਈ, ਕਿਸੇ ਕੋਲ ਵੀ ਕੋਈ ਜਵਾਬ ਨਹੀਂ। ਸੋ ਪਹਿਲਾਂ ਆਪਣਾ ਧਿਆਨ ਇੱਧਰ ਨੂੰ ਜਾਂਦਾ ਨਹੀਂ ਸੀ, ਆਪਾਂ ਨੂੰ ਐਂ ਸੀ ਵੀ ਉਹ ਤਾਂ ਗੋਲੀ ਨਾਲ ਮਾਰਦੇ ਆ ਬਸ। ਸੋ ਜਿਹੜੇ ਦੁਸ਼ਮਣ ਨਾਲ ਹੁਣ ਬਾਹ ਪਿਆ ਸਾਡਾ ਬਹੁਤ ਕਮੀਨਾ ਹੈ, ਇਕੱਲਾ ਜ਼ਾਲਮ ਨਹੀਂ। ਵੀ ਮੁਗਲ ਜ਼ਾਲਮ ਸੀ, ਉਹ ਕਮੀਨੇ ਨਹੀਂ ਸੀ, ਉਹ ਕਹਿ ਕੇ ਕਰਦੇ ਸੀ। ਇਹਦੇ 'ਚ ਤਾਂ ਕਮੀਨਗੀ ਬਹੁਤ, ਇਸ ਕਰਕੇ ਕਿਸੇ ਵੀ ਗੱਲ ਲਈ ਤਿਆਰ ਰਹੋ। ਇਸ ਤਰ੍ਹਾਂ ਹੀ ਮਾਰਨਗੇ, ਜਿਸ ਤਰ੍ਹਾਂ ਤਰੀਕੇ ਅਪਣਾਉਣਗੇ। ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਸਰਦਾਰ ਅਜਮੇਰ ਸਿੰਘ ਜੀ ਹੋਣਾ ਬਾਰੇ ਸੁਣਨ ਨੂੰ ਮਿਲਿਆ। ਅਤੇ ਮੈਂ ਸਰਦਾਰ ਅਜਮੇਰ ਸਿੰਘ ਜੀ ਨੂੰ ਇਹ ਸਵਾਲ ਕਰਦਾ ਕਿ ਜੇ ਸਾਨੂੰ ਸਟੇਟ ਨਾਲ ਲੜਾਈ ਲੜਨੀ ਆ, ਜੇ ਆਪਣੇ ਹੱਕ ਲੈਣੇ ਆ, ਤਾਂ ਕੀ ਸਾਨੂੰ ਪਾਵਰ ਦੇ ਵਿੱਚ ਆਉਣਾ ਪੈਣਾ ਜਾਂ ਸਾਨੂੰ ਕੋਈ ਅਲੱਗ ਮੂਵਮੈਂਟ ਸ਼ੁਰੂ ਕਰਨੀ ਪੈਣੀ? ਇਹਦੇ ਬਾਰੇ ਦੀਪ ਸਿੱਧੂ ਦੇ ਕੀ ਵਿਚਾਰ ਸੀ ਅਤੇ ਤੁਹਾਡੇ ਕੀ ਵਿਚਾਰ ਨੇ ਕਿ ਸਾਨੂੰ ਸਟੇਟ ਵੱਲੋਂ ਬਣਾਈ ਡੈਮੋਕ੍ਰੇਸੀ ਲੜਾਈ MP ਜਾਂ MLA ਬਣ ਕੇ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਨੂੰ ਚੈਲੰਜ ਕਰਨਾ ਪੈਣਾ, ਜਾਂ ਮੂਵਮੈਂਟ ਰਾਹੀਂ ਅਸੀਂ ਉਹਨਾਂ ਨਾਲ ਲੜ ਸਕਦੇ? ਥੈਂਕ ਯੂ। ਪਹਿਲਾਂ ਤਾਂ ਜਿਹੜਾ ਹੈ ਨਾ ਕਿ ਅਸੀਂ ਪਾਵਰ 'ਚ ਆ ਕੇ ਕੋਈ ਵੱਡੀ ਪ੍ਰਾਪਤੀ ਕਰ ਸਕੀਏ, ਉਹਦੇ ਚਾਂਸ ਬਹੁਤ ਘੱਟ, ਜਿਹੋ ਜਿਹਾ ਸਿਸਟਮ ਉੱਥੇ ਪ੍ਰਚਲਿਤ ਆ। ਹੁਣ ਆਹੀ ਦੇਖ ਲਓ ਵੀ ਅੰਮ੍ਰਿਤਪਾਲ ਸਿੰਘ ਜਿੱਤਿਆ, ਕਿੰਨੀਆਂ ਵੋਟਾਂ ਲੈ ਕੇ ਜਿੱਤਿਆ, ਅਤੇ ਜੇ ਉਹਨੂੰ ਤੁਸੀਂ ਸਹੁੰ ਵੀ ਨਹੀਂ ਚੁਕਾਉਣੀ ਪਬਲਿਕਲੀ, ਲੁਕੋ ਕੇ ਸਹੁੰ ਚੁਕਾਉਣੀ ਹੈ ਵੀ ਕੋਈ ਫੋਟੋ ਵੀ ਨਾ ਹੋਵੇ, ਅਤੇ ਫਿਰ ਉਹ MP ਦੇ ਤੌਰ 'ਤੇ ਰੋਲ ਕੀ ਨਿਭਾ ਸਕੂਗਾ? ਅਤੇ ਜੇ ਉਹ 5 ਸਾਲ ਵੀ ਐ ਲੰਘਾ ਸਕਦੇ ਨੇ, ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ। ਸੋ ਇਸ ਕਰਕੇ ਨਾ ਉੱਥੇ ਇਹ ਸਕੋਪ ਬਹੁਤ ਘੱਟ ਹੈ। ਇਹਦੇ ਬਾਰੇ ਇਲਿਊਜ਼ਨ ਨਹੀਂ ਪਾਲਣੇ ਚਾਹੀਦੇ ਵੀ ਅਸੀਂ ਉੱਥੇ ਪਾਵਰ 'ਚ ਆ ਕੇ MLA ਬਣ ਕੇ MP ਬਣ ਕੇ ਕੋਈ ਵੱਡੀ ਫਰਕ ਪਾ ਦਿਆਂਗੇ। ਇਹ ਤਾਂ ਜੋ ਫਰਕ ਪੈਣਾ ਲੜ ਕੇ ਹੀ ਪੈਣਾ, ਸਟਰਗਲ ਕਰਕੇ ਹੀ ਪੈਣਾ। ਸਟਰਗਲ ਕਿਸ ਰੂਪ 'ਚ ਕਰਨੀ ਹੈ, ਇਹ ਤਾਂ ਮੌਕੇ ਦੇ ਹਾਲਤਾਂ ਨੇ ਤੈਅ ਕਰਨਾ ਹੁੰਦਾ। ਇਹ ਸਿੱਖਾਂ ਦੇ ਵਿਵੇਕ ਨੇ ਆਪ ਫੈਸਲਾ ਕਰਨਾ ਹੁੰਦਾ ਹੈ ਕਦੋਂ ਕਿਸ ਰੂਪ ਦੇ ਵਿੱਚ ਕਰਨਾ ਹੈ। ਭਾਈ ਬੇਅੰਤ ਸਿੰਘ ਨੂੰ ਕਿਹਨੇ ਦੱਸਿਆ ਹੋਣਾ ਵੀ ਕੀ ਕਰਨਾ ਹੈ? ਸੋ ਇਸ ਤਰ੍ਹਾਂ ਹੀ ਸਿੱਖ ਇਸ ਤਰ੍ਹਾਂ ਹੀ ਕਰਦੇ ਆਏ ਆ ਇਤਿਹਾਸ 'ਚ। ਇਹ ਇਲਿਊਜ਼ਨ ਨਹੀਂ ਆਪਾਂ ਨੂੰ ਰੱਖਣਾ ਚਾਹੀਦਾ ਉੱਥੇ ਵੀ ਅਸੀਂ ਪਾਵਰ 'ਚ ਆ ਕੇ ਕੋਈ ਫਰਕ ਪਾ ਦਿਆਂਗੇ। ਨਾ ਪਹਿਲਾਂ ਪਾ ਸਕੇ ਨਾ ਹੁਣ ਪੈ ਸਕੂਗਾ। ਉਹਨਾਂ ਦੀ ਸਿਹਤ 'ਤੇ ਕੋਈ ਵੀ ਅਸਰ ਨਹੀਂ ਬਹੁਤਾ। ਹਾਂ ਠੀਕ ਹੈ, ਇਲੈਕਸ਼ਨ ਦੇ ਵਿੱਚ ਲੜਨ ਦਾ ਇੱਕ ਫਾਇਦਾ ਹੋ ਜਾਂਦਾ ਹੈ ਕਿ ਤੁਸੀਂ ਲੋਕਾਂ ਦੇ ਸਾਹਮਣੇ ਸੰਸਾਰ 'ਚ ਆਪਦੀ ਦਿਖਾ ਸਕਦੇ ਹੋ, ਕਿਉਂਕਿ ਜਿਹੜਾ ਉਹ ਕਹਿੰਦੇ ਨਾ ਤਾਂ ਥੋੜ੍ਹੇ ਜਿਹੇ ਬੰਦੇ ਆ, ਮੁੱਠੀ ਭਰ ਬੰਦੇ ਆ ਜਿਹੜੇ ਆਪਦੀ ਆਜ਼ਾਦੀ ਦੀ ਗੱਲ ਕਰ ਰਹੇ ਨੇ। ਅਤੇ ਜਦੋਂ ਐਡੀ ਵੱਡੀ ਪੱਧਰ 'ਤੇ ਵੋਟ ਪੈਂਦੀ ਆ, ਜਿਵੇਂ ਹੁਣ ਪਈ ਫਰੀਦਕੋਟ 'ਤੇ ਖਡੂਰ ਸਾਹਿਬ 'ਚ, ਉਹਦੇ ਨਾਲ ਸਾਨੂੰ ਕਹਿਣ ਨੂੰ ਤਾਂ ਇੱਕ ਗੱਲ ਮਿਲ ਗਈ ਨਾ, ਸਾਡਾ ਪੱਖ ਮਜ਼ਬੂਤ ਹੋ ਗਿਆ। ਬਸ ਇੰਨਾ ਕੁ ਰੱਖੋ, ਇਦੋਂ ਵੱਧ ਨਹੀਂ। ਹੁਣ ਆਪਾਂ ਕਹੀਏ ਵੀ ਅੰਮ੍ਰਿਤਪਾਲ MP ਬਣ ਕੇ ਕੋਈ ਵੱਡਾ ਫਰਕ ਪਾ ਦੂਗਾ,
ਹਾਂ, ਇੱਕ ਫਰਕ ਪੈਂਦਾ, ਇਲੈਕਟਡ ਮੈਂਬਰ ਹੈ, ਜੋ ਵੀ ਉਹਦੇ ਨਾਲ ਹੋਊ ਉਹ ਸੰਸਾਰ 'ਚ ਰਿਪੋਰਟ ਹੋਊ, ਇਗਨੋਰ ਨਹੀਂ ਹੋਊਗਾ। ਆਹ ਗੱਲ ਵੀ ਸੰਸਾਰ 'ਚ ਗਈ ਹੈ ਵੀ ਉਹਨੂੰ ਪਬਲਿਕਲੀ ਸਹੁੰ ਵੀ ਨਹੀਂ ਚੁਕਾਉਣ, ਪ੍ਰੈਸ ਦੇ ਸਾਹਮਣੇ ਵੀ ਨਹੀਂ ਆਉਣ ਦਿੱਤਾ, ਕਿਸੇ ਦੇ ਸਾਹਮਣੇ ਵੀ ਨਹੀਂ ਆਉਣ ਦਿੱਤਾ। ਇਹ ਕਾਹਦੀ, ਇਹ ਉਹਨਾਂ ਨੂੰ ਕੀਮਤ ਤਾਂ ਦੇਣੀ ਪੈਂਦੀ ਹੈ ਇਹਦੀ। ਇੰਨਾ ਕੁ ਫਾਇਦਾ ਸਿੱਖਾਂ ਨੂੰ ਹੈਗਾ। ਇਹ ਲੜਾਈ ਦਾ ਇੱਕ ਰੂਪ ਹੈਗਾ, ਇਹ ਵੀ ਲੜੋ ਲੜਾਈ, ਪਰ ਕਿਸੇ ਵੱਡੇ ਭੁਲੇਖੇ 'ਚ ਨਾ, ਭਰਮ 'ਚ ਨਾ ਰਹੋ। ਅਤੇ ਦੀਪ ਸਿੱਧੂ ਦੇ ਵੀ ਇਹੀ ਵਿਚਾਰ ਸੀ। ਉਹਨੇ ਮਤਲਬ ਉਹ ਕਿਹਾ ਕਈ ਥਾਵਾਂ 'ਤੇ ਕਿ ਅਸੀਂ ਇਹ ਸਪੇਸ ਵੀ ਨਹੀਂ ਛੱਡਣਾ, ਇੱਥੇ ਵੀ ਅਸੀਂ ਲੜਾਈ ਲੜਨੀ ਹੈ। ਇੱਕ ਇਹੀ ਸਾਡੀ ਪਾਰਟੀ, ਇਹੀ ਜਿਹੀ ਧਿਰ ਵੀ ਚਾਹੀਦੀ ਹੈ ਜਿਹੜੀ ਇਸ ਸਪੇਸ ਦੇ ਵਿੱਚ ਵੀ ਲੜੀ ਜਾਵੇ, ਪਰ ਉਹ ਮੇਨ ਨਹੀਂ ਸਾਡੀ ਹੋ। ਇਸ ਕਰਕੇ ਉਹਨੇ ਇਹ ਵੀ ਨਾਲ ਕਿਹਾ ਸੀ ਵੀ ਮੈਂ ਉਹਦੇ 'ਚ ਨਹੀਂ ਹੂੰ। ਮੇਰੇ ਮੁਤਾਬਕ ਸਾਨੂੰ ਆਪਦੇ ਬੈਸਟ ਬੰਦੇ ਇਸ ਪਾਸੇ ਨਹੀਂ ਭੇਜਣੇ ਚਾਹੀਦੇ। ਜਿਹੜੇ ਬੜੇ ਹੋਰ ਬੰਦੇ ਹੁੰਦੇ ਨੇ, ਚਲੋ ਉਹ ਉੱਥੇ ਕੰਮ ਕਰੀ ਜਾਣ। ਜੇ ਅਸੀਂ ਆਪਦੀ ਕਰੀਮ ਹੀ ਉੱਥੇ ਭੇਜਣ ਲੱਗ ਗਏ, ਉਹ ਤਾਂ ਫਿਰ ਖਤਮ ਹੈ ਖੇਡ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਪ ਸਿੱਧੂ ਦੇ ਸੰਬੰਧ 'ਚ ਹੀ ਗੱਲ ਕਰਨੀ ਆ। ਜਿਸ ਤਰ੍ਹਾਂ ਤੁਸੀਂ ਉਹਦੀਆਂ ਗੱਲਾਂ ਪਹਿਲਾਂ ਦੱਸੀਆਂ ਨੇ, ਤੁਹਾਡੇ ਨਾਲ ਸਾਂਝ ਰਹੀ ਆ ਕਾਫੀ ਦੀਪ ਸਿੱਧੂ ਦੀ। ਜਦੋਂ ਆਮ ਵਿਚਰਦਾ ਸੀ ਉਹ ਕਿਸਾਨ ਮੋਰਚੇ ਵੇਲੇ ਵੀ ਜਾਂ ਉਦੋਂ ਬਾਅਦ ਵੀ ਤੁਹਾਡੀਆਂ ਮੁਲਾਕਾਤਾਂ ਹੁੰਦੀਆਂ ਸੀ, ਸਪੀਚਾਂ ਵੀ ਉਹਦੀਆਂ ਸੁਣੀਆਂ ਨੇ। ਆਮ ਜ਼ਿਆਦਾਤਰ ਇਹ ਹੁੰਦਾ ਵੀ ਜਦੋਂ ਕਿਸੇ ਚਿਹਰੇ ਨੇ ਜਾਂ ਕਿਸੇ ਸ਼ਖਸੀਅਤ ਨੇ ਇੱਕ ਮੱਠੀ ਪਹੀ ਚੀਜ਼ ਨੂੰ ਠੱਲਣਾ ਹੁੰਦਾ, ਪ੍ਰਭਾਵਸ਼ਾਲੀ ਗੱਲਾਂ ਕਰਨੀਆਂ ਜਾਂ ਪ੍ਰਭਾਵਸ਼ਾਲੀ ਦਾਅਵੇ ਕਰਨੇ, ਕਈ ਵਾਰੀ ਸਮੇਂ ਦੀ ਲੋੜ ਹੁੰਦੀ ਆ ਬਹੁਤ, ਅਤੇ ਕਰਦੇ ਵੀ ਨੇ ਬੰਦੇ ਵੀ ਵੱਡੀਆਂ ਪ੍ਰਭਾਵਸ਼ਾਲੀ ਵੱਡੇ ਦਾਅਵੇ ਕਰਨੇ, ਵੱਡੇ ਕਲੇਮ ਕਰਨੇ। ਪਰ ਦੀਪ ਸਿੱਧੂ ਨੇ ਜਦੋਂ ਦੀਆਂ ਗੱਲਾਂ ਬਾਤਾਂ ਜਿੱਦਾਂ ਦੀਆਂ ਸੁਣਦੇ ਹਾਂ, ਉਹ ਇਹੋ ਜਿਹੇ ਮੰਡਲ 'ਚ ਬਹਿ ਕੇ ਗੱਲ ਕਰਦਾ ਸੀ ਵੀ ਉਹਨੂੰ ਇਹ ਮਹਿਸੂਸ ਨਹੀਂ ਹੁੰਦਾ ਵੀ ਮੈਂ ਲੋਕਾਂ ਨੂੰ ਪ੍ਰਭਾਵ ਕਰਨ ਵਾਲੀ ਕੋਈ ਗੱਲ ਇੱਦਾਂ ਦੀ ਕਰਨੀ ਆ। ਇੱਕ ਸਹਿਜ ਸੁਭਾਅ ਦੇ ਵਿੱਚ ਗੱਲਾਂ ਕਰਦਾ ਸੀ, ਅਤੇ ਸਹਿਜ ਸੁਭਾਅ ਦੇ ਵਿੱਚ ਹੀ ਵੱਡੇ ਡਿਸੀਜਨ ਲੈ ਜਾਂਦਾ ਸੀ। ਜਿਵੇਂ ਸ਼ੰਭੂ ਮੋਰਚੇ 'ਤੇ ਦੇਖਿਆ, ਖੜੇ ਖੜੇ ਮੁੰਡੇ ਕਹਿੰਦੇ ਨਹੀਂ ਚਲੋ ਚੱਲੀਏ, ਮਾਰ ਕੇ ਛਾਲ ਮਗਰਾਟ 'ਤੇ ਬਹਿ ਕੇ ਗਾਂਹ ਲੰਘ ਜਾਂਦਾ। ਸੋ ਇਹ ਜਿਹੜੀ ਐਡੀ ਨਿਰਭੈਤਾ ਜੀ ਨਾਲ ਉਹ ਗੱਲ ਕਰਦਾ ਸੀਗਾ, ਤੁਹਾਡੇ ਨਾਲ ਕਦੇ ਗੱਲਾਂ ਸਾਂਝੀਆਂ ਕਰੀਆਂ ਹੋਣੀਆਂ ਉਹਨੇ, ਵੀ ਉਹਨੂੰ ਇਹ ਚੀਜ਼ ਉਹਦੇ 'ਚ ਕਿੱਥੋਂ ਆਉਂਦੀ ਸੀ ਵੀ ਇੱਕ ਆਮ ਫਿਲਾਸਫਰ ਲੈਵਲ ਦੀਆਂ ਗੱਲਾਂ ਨੂੰ ਇੱਕ ਸਿੰਪਲ ਭਾਸ਼ਾ ਦੇ ਵਿੱਚ ਲੋਕਾਂ 'ਚ ਕਰ ਜਾਂਦਾ ਸੀਗਾ। ਉਹ ਬੜੀਆਂ ਸੌਖੀਆਂ ਬਣਾ ਕੇ ਕਰ ਜਾਂਦਾ ਸੀ, ਜਿਹੜੀਆਂ ਉੱਦਾਂ ਪੰਜਾਬ ਦੇ ਲੋਕਾਂ ਨੇ ਨਹੀਂ ਸੀ ਸ਼ਾਇਦ ਸਮਝਣੀਆਂ। ਬਟ ਉਹ ਬੰਦੇ ਨੇ ਕਦੇ ਵੀ ਇਸ ਗੱਲ ਦੀ, ਇਸ ਕਿਸਮ ਦੇ ਦਾਅਵਿਆਂ ਦੀ ਜਾਂ ਵੱਡੀਆਂ ਪ੍ਰਭਾਵਸ਼ਾਲੀ ਗੱਲਾਂ ਦੀ ਲੋੜ ਨਹੀਂ ਮਹਿਸੂਸ ਕੀਤੀ। ਵੱਡੇ ਕਲੇਮ ਬਹੁਤ ਘੱਟ ਕੀਤੇ ਉਹਨੇ। ਇਹ ਮਤਲਬ ਇੱਕ ਕਿਸਮ ਦੀ ਵਿਵੇਕਤਾ ਸਟਾਈਲ, ਇਸ ਕਿਸਮ ਦੀ ਨਿਡਰਤਾ ਉਹਦੇ ਬੰਦੇ 'ਚ ਕਿੱਥੋਂ ਸੀ, ਕਿਹੜੇ ਹਿਸਾਬ ਕਿਤਾਬ ਨਾਲ ਉਹ ਇਹਨਾਂ ਚੀਜ਼ਾਂ ਨੂੰ ਐਡੀਆਂ ਗੁੰਝਲਦਾਰ ਸਮਿਆਂ ਦੇ ਵਿੱਚ ਵੀ ਉਹਨੇ ਹੈਂਡਲ ਕੀਤਾ। ਸੋ ਮੈਂ ਚਾਹੁੰਦਾ ਸੀ ਇਹਨੂੰ ਥੋੜ੍ਹਾ ਜਿਹਾ ਖੋਲ੍ਹਿਓ ਤੁਸੀਂ ਜੀ। ਧੰਨਵਾਦ। ਝੂਠਾ ਬੰਦਾ ਮਤਲਬ ਵੱਡੇ ਦਮ ਗਜੇ ਜ਼ਰੂਰ ਮਾਰ ਲੂ, ਪਰ ਉਹ ਤੋਂ ਉੱਤੇ ਨਿਭਿਆ ਨਹੀਂ ਜਾਂਦਾ ਹੁੰਦਾ। ਉਹ ਜੋ ਵੀ ਗੱਲ ਕਹਿੰਦਾ ਸੀ ਧੁਰ ਸੱਚਾਈ ਜੋ ਕਹਿੰਦਾ ਸੀ। ਦੂਜੀ ਗੱਲ, ਇਹ ਵਾਹਿਗੁਰੂ ਨੇ ਅਲੱਗ-ਅਲੱਗ ਬੰਦਿਆਂ ਨੂੰ ਕੋਈ ਨਾ ਕੋਈ ਗੁਣ ਦਿੱਤੇ ਹੁੰਦੇ ਹਨ। ਹਰ ਇੱਕ ਨੂੰ ਉਹਨੂੰ ਇਹ ਗੁਣ ਦਿੱਤਾ ਹੋਇਆ ਸੀ ਵੀ ਬਹੁਤ ਉਹ ਵੱਡੀਆਂ ਗੱਲਾਂ ਨੂੰ, ਗੁੰਝਲਦਾਰ ਗੱਲਾਂ ਨੂੰ ਲੋਕਾਂ ਦੀ ਭਾਸ਼ਾ 'ਚ ਸਮਝਾ ਦਿੰਦਾ ਸੀ। ਪਹਿਲਾਂ ਮੈਨੂੰ ਵੀ ਹੈਰਾਨੀ ਹੁੰਦੀ ਸੀ, ਮੈਂ ਤਾਂ ਇਹ ਸੋਚਿਆ ਸੀ ਵੀ ਇਹ ਬੰਬੇ ਰਿਹਾ ਅਤੇ ਇਹਦੀ ਸਾਰੀ ਬੋਲੀ, ਇਹਨੂੰ ਤਾਂ ਲੋਕਾਂ ਦਾ ਬਹੁਤਾ ਪਤਾ ਨਹੀਂ ਹੋਣਾ। ਅਤੇ ਉਹ ਮੈਂ ਇੱਕ ਦਿਨ ਬੜਾ ਹੈਰਾਨ ਹੋਇਆ, ਮੈਂ ਕੋਈ ਗੱਲ ਕਰ ਰਿਹਾ ਸੀ ਕਿਸੇ ਬੰਦੇ ਦੀ, ਵੀ ਉਹ ਐਂ ਕਹਿੰਦਾ ਜੇ ਤਾਂ ਕੱਚੀ ਕਣਕ ਵੱਢਣ ਵਾਲੀ ਗੱਲ ਹੈ, ਫਿਰ ਕਿਹੋ ਜਿਹਾ ਮੈਨੂੰ ਲੱਗਿਆ ਨਾ ਵੀ ਇੱਕ ਠੇਠ ਮੁਹਾਵਰਾ। ਉਹ ਫਿਰ ਬਾਅਦ 'ਚ ਪਤਾ ਲੱਗਿਆ ਵੀ ਉਹ ਐਂ ਥੋੜ੍ਹਾ ਵੀ ਉਹ ਬੰਬਈ ਜੰਮਿਆ ਅਤੇ ਬੰਬਈ ਰਿਹਾ। ਉਹਨੇ ਕਾਲਜ ਤੱਕ ਤਾਂ ਇੱਥੇ ਹੀ ਰਿਹਾ, ਪੰਜਾਬ 'ਚ ਹੀ ਰਿਹਾ, ਪਿੰਡਾਂ ਦੇ ਵਿੱਚ ਰਿਹਾ। ਬਹਿਮਣ ਦਮਾਨਾ ਆਪਦੀ ਭੈਣ ਕੋਲ ਰਹਿ ਕੇ ਪੜ੍ਹਿਆ 10ਵੀਂ ਤੱਕ, ਜਿੱਥੇ ਉਹ ਬਾਸਕਟਬਾਲ ਦੀ ਜੂਨੀਅਰ ਨੈਸ਼ਨਲ ਲੈਵਲ 'ਤੇ ਖੇਡ ਕੇ ਆਇਆ। ਅਤੇ ਉਹ ਸਾਰਾ ਕੁਛ ਤਾਂ ਉਹ ਬੁਨਿਆਦ ਤਾਂ ਉਹਦੇ ਪਈ ਸੀਗੀ। ਉਹ ਬਾਅਦ 'ਚ ਗਿਆ ਉਹ ਆਪਣਾ ਬੰਬੇ ਜਾਂ ਪੂਨੇ। ਸੋ ਇਹ ਗੱਲਾਂ ਉਹਦੇ ਵਿੱਚ, ਇਹ ਗੁਣ ਸੀਗਾ ਉਹਦੇ 'ਚ। ਦੂਜੀ ਗੱਲ, ਜਦੋਂ ਕੋਈ ਬੰਦਾ ਸੌਖੀ ਬਣਾ ਕੇ ਗੱਲ ਪੇਸ਼ ਕਰਦਾ ਹੈ, ਉਹ ਉਹੀ ਕਰ ਸਕਦਾ ਜਿਹਨੂੰ ਕਲੈਰਿਟੀ ਬਹੁਤ ਹੈ। ਕਈ ਬੰਦੇ ਨੇ ਅੱਧ ਪਚੱਧੀ ਜੀ ਗੱਲ ਸੁਣੀ ਹੁੰਦੀ, ਉਹਦਾ ਜੀਅ ਕਰਦਾ ਹੁੰਦਾ ਮੈਂ ਵੀ ਵੱਡੇ ਸ਼ਬਦ ਵਰਤਾਂ,
ਕਿਸੇ ਵੱਡੀ ਗੱਲ ਨੂੰ, ਔਖੀ ਗੱਲ ਨੂੰ ਬਹੁਤ ਸਿੰਪਲ ਭਾਸ਼ਾ 'ਚ ਉਹੀ ਪੇਸ਼ ਕਰ ਸਕੂ ਜਿਹਨੂੰ ਬਹੁਤ ਕਲੈਰਿਟੀ ਹੈ। ਉਹਨੂੰ ਕਲੈਰਿਟੀ ਸੀ, ਮੈਂ ਪਹਿਲਾਂ ਵੀ ਦੱਸਿਆ, ਉਹਨੂੰ ਬਹੁਤ ਹੀ ਜ਼ਿਆਦਾ, ਜਿਵੇਂ ਨਾ ਇੱਕ ਵਾਹਿਗੁਰੂ ਨੇ ਉਹਨੂੰ ਦਿੱਤਾ ਹੋਇਆ ਸੀ ਬੁੱਧੀ ਇਹੀ ਜੀ, ਉਹ ਹਿੰਟ, ਮਤਲਬ ਤਾਂ ਹਿੰਟ ਭਾਲਦਾ ਹੁੰਦਾ ਸੀ ਉਹਦੀ। ਮੈਂ ਵੀ ਹੈਰਾਨ ਹੁੰਦਾ ਸੀ ਜਦੋਂ ਮੈਂ ਉਹਦੇ ਨਾਲ ਕੋਈ ਗੱਲ ਕਰਨੀ, ਅਤੇ ਹੋਰ ਜਦੋਂ ਉਹਨੇ ਫਿਰ ਬੋਲਣਾ, ਮੈਨੂੰ ਐ ਸੀ ਵੀ ਮੈਂ ਵੀ ਨਹੀਂ ਬੋਲ ਸਕਦਾ ਉਹ ਹੈ ਜਿਹਾ। ਇੱਕ ਤੁਹਾਨੂੰ ਮੈਂ ਹਾਸੇ ਵਾਲੀ ਗੱਲ ਕਹਿ ਲਓ ਜਾਂ ਬੜੀ ਉਸ ਤਰ੍ਹਾਂ ਦੀ, ਮੇਰੇ ਕੋਲ ਇੱਕ ਦਿਨ ਆਇਆ ਬੜੀ ਕਾਹਲੀ 'ਚ, ਆਉਂਦਾ ਉਹ ਕਾਹਲੀ 'ਚ ਹੀ ਹੁੰਦਾ ਸੀ। ਇਹ ਵੀ ਤੁਸੀਂ ਉਹਦਾ ਦੇਖਿਆ ਹੋਣਾ, ਮਤਲਬ ਤੁਰਨ ਦਾ ਤੋਂ ਲੈ ਕੇ, ਮੈਨੂੰ ਲੱਗਦਾ ਕਿਤੇ ਉਹਨੂੰ ਪਤਾ ਸੀ ਵੀ ਮੇਰੇ ਕੋਲ ਸਮਾਂ ਬਹੁਤਾ ਨਹੀਂ, ਹਰ ਵੇਲੇ ਕਾਹਲੀ 'ਚ ਹੀ ਹੁੰਦਾ ਸੀ। ਅਤੇ ਬੜੀ ਕਾਹਲੀ 'ਚ ਆਇਆ, ਅਤੇ ਮੈਂ ਵੀ ਬੈਠ, ਤੇ ਕਹਿੰਦਾ ਨਹੀਂ ਬਾਹਲਾ ਬੈਠਣਾ ਨਹੀਂ ਜੀ, ਮੇਰੇ ਮਨ 'ਚ ਇੱਕ ਸਵਾਲ ਹੈ, ਮੈਨੂੰ ਨਾ, ਮਤਲਬ ਉਹ ਬੇਚੈਨ ਰਹਿੰਦਾ ਸੀ ਜਦੋਂ ਇਹ ਹੁੰਦਾ ਹੈ ਵੀ ਯਾਰ ਆਹ ਗੱਲ ਦਾ ਜਵਾਬ ਕੀ ਹੈ। ਜਿੰਨਾ ਚਿਰ ਜਵਾਬ ਮਿਲਦਾ ਨਹੀਂ ਨਾ, ਉਹਨੂੰ ਚੈਨ ਨਹੀਂ ਸੀ ਆਉਂਦਾ। ਇਹ ਚਾਹੀਦਾ ਹੈ ਜਿਹਨੇ ਕੁਛ ਕਰਨਾ ਹੈ, ਜੇ ਐਂ ਵੀ ਚੱਲ ਕੋਈ ਨਹੀਂ ਫਿਰ ਕਦੇ ਦੇਖ ਲਾਂਗੇ, ਉਹ ਤੋਂ ਐਂ ਨਹੀਂ ਸੀ, ਪੋਸਟਪੋਨ ਨਹੀਂ ਸੀ ਹੁੰਦਾ। ਔਰ ਸਪੈਸ਼ਲੀ ਲੁਧਿਆਣਿਓਂ ਚੱਲ ਕੇ ਚੰਡੀਗੜ੍ਹ ਆਇਆ ਸੀ, ਅਤੇ ਮੈਂ, ਮੇਰੇ ਵਾਸਤੇ ਉਹਨੇ ਅਚਾਨਕ ਜੀ ਉਹ ਗੱਲ ਕੀਤੀ, ਅਤੇ ਮੈਂ ਆਪਦੇ ਵੱਲੋਂ ਚੱਲ ਸੋਚ ਕੇ ਜੇ ਜਵਾਬ ਦੇਣ ਦਾ ਲੱਗਿਆ ਮੈਂ, ਅਤੇ ਅਜੇ ਮੈਂ ਅੱਧੀ ਗੱਲ ਹੀ ਕੀਤੀ ਹੈ। ਕਹਿੰਦਾ ਬਸ ਠੀਕ ਹੈ ਜੀ, ਸਮਝ ਗਿਆ ਹੁਣ, ਬਸ ਮੇਰੀ ਖੁੱਲ੍ਹ ਗਈ ਘੁੰਡੀ ਜੀ। ਫਿਰ ਕਹਿੰਦਾ ਇੱਥੇ ਮੈਂ ਲਾਈਵ ਕਿੱਥੇ ਹੋ ਕੇ ਬੈਠ ਕੇ ਕਰ ਸਕਦਾ, ਵੀ ਜਿਹੜੀ ਗੱਲ ਮੈਨੂੰ ਕਲੀਅਰ ਹੋ ਗਈ ਲੋਕਾਂ 'ਚ ਜਾਵੇ ਬਸ ਹੁਣ ਫਟਾਫਟ। ਹੁਣ ਕਈ ਤਾਂ ਬੰਦੇ ਕਹਿਣਗੇ ਫੁਕਰਪਣਾ ਹੈ, ਫੁਕਰਪਣਾ ਨਹੀਂ। ਹੁਣ ਅਸੀਂ ਵੀ ਚੱਲ ਰਹੀ ਜੰਗ 'ਚ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ ਇਹ ਗੱਲ, ਵੀ ਤੁਹਾਨੂੰ ਗੱਲ ਦਾ ਪਤਾ ਅਤੇ ਲੋਕਾਂ ਕੋਲ ਜਾਵੇ ਨਾ, ਉਹ ਗੱਲ ਲੋਕਾਂ ਕੋਲ ਜਾਵੇ, ਲੋਕ ਗ੍ਰਹਿਣ ਕਰਨ। ਇਹ ਉਹਦੇ 'ਚ ਸੀਗੀ ਬਹੁਤ ਕਾਹਲੀ, ਇੱਕ ਫਟਾਫਟ ਵੀ ਕੁਛ ਗੱਲ ਅੱਗੇ ਤੁਰੇ। ਸੋ ਕਲੈਰਿਟੀ, ਬਸ ਮੈਂ ਕਹਿੰਦਾ ਕਲੈਰਿਟੀ। ਸੁਣੇ ਕਿਸ ਦੇ ਮੂੰਹੋਂ ਸੁਣੇ ਸ਼ਬਦ ਤੁਸੀਂ ਵਰਤ ਤਾਂ ਲੈਂਦੇ ਹੋ ਵੱਡੇ ਵੱਡੇ, ਪਰ ਉਹ ਜੇ ਕਿਤੇ ਐਕਸਪਲੇਨ ਕਰਨੇ ਪੈ ਜਾਣ, ਮੂਹਰੋਂ ਸਵਾਲ ਹੋ ਜੇ। ਤੁਸੀਂ ਵਰਖਾ ਦੱਤਾਂ ਦੀ ਉਹਦੀ ਇੰਟਰਵਿਊ, ਮੈਂ ਖੁਦ ਹੈਰਾਨ ਹੋ ਗਿਆ। ਹੁਣ ਵਰਖਾ ਦੱਤ ਦੇਸ਼ ਦੀ ਮੰਨੀ ਹੋਈ ਨੰਬਰ 1 ਪੱਤਰਕਾਰ ਸੀ, ਅਤੇ ਉਹਦੇ ਨਾਲ ਜਿਹੜੀ ਉਹਦੀ ਉਹ ਗੱਲਬਾਤ ਹੈ, ਇੰਟਰਵਿਊ ਹੈ, ਉਹ ਤਾਂ ਹੈਰਾਨੀ ਵਾਲੀ ਸੀ। ਕਿਵੇਂ ਉਹਨੂੰ ਲਾਜਵਾਬ ਕੀਤਾ, ਕਿੰਨੀ ਉਹ ਛਿੱਤੀ ਪਈ, ਕਿਵੇਂ ਵਾਲ ਹੀ ਪੁੱਟਣ ਲੱਗ ਗਈ ਸੀ ਇੱਕ ਹਿਸਾਬ ਨਾਲ ਉਹਦੇ। ਇਹ ਸਮਰੱਥਾ ਸੀ ਉਹਦੇ ਵਿੱਚ, ਇਹ ਲੋਕਾਂ ਨੂੰ ਪਤਾ ਲੱਗ ਗਿਆ ਸੀ। ਇਸੇ ਕਰਕੇ ਉੱਤੇ ਪਾਬੰਦੀਆਂ ਲੱਗੀਆਂ, ਫਿਰ ਵੀ ਸਟੇਜ 'ਤੇ ਨਹੀਂ ਬੋਲ ਸਕਦਾ, ਸਟੇਜ ਦੇ ਨੇੜੇ ਵੀ ਨਹੀਂ ਆ ਸਕਦਾ। ਇਹ ਡਰ ਲੱਗਣ ਲੱਗ ਗਿਆ ਸੀ ਸਾਰਿਆਂ ਨੂੰ। ਹਾਂਜੀ, ਬੁੱਧੀਜੀਵੀ ਭਾਈਚਾਰੇ ਵੱਲੋਂ ਸਿੱਖਾਂ ਨੂੰ ਡੇਰਿਆਂ ਤੋਂ ਅਤੇ ਈਸਾਈ ਬਣਨ ਵਿੱਚ ਕੋਈ ਰੋਕਾ ਪਾਉਣ ਦਾ ਕੋਈ ਉਪਾਅ ਜਾਂ ਪੰਥ ਨੂੰ ਕੋਈ ਸੁਝਾਅ ਜਾਂ ਵਿਧੀ ਦਿੱਤੀ ਗਈ ਹੈ? ਜੇ ਨਹੀਂ ਤਾਂ ਕੀ ਇਸ 'ਤੇ ਇਕੱਠੇ ਹੋ ਕੇ ਕੰਮ ਕੀਤਾ ਜਾ ਸਕਦਾ ਹੈ, ਕਿਉਂਕਿ ਪੰਜਾਬ ਵਿੱਚ ਸਿੱਖੀ ਦੀ ਹਾਲਤ ਬਹੁਤ ਨਾਜ਼ੁਕ ਹੋ ਰਹੀ ਹੈ? ਤੁਹਾਡਾ ਬਹੁਤ ਸੱਚਾ ਹੈ, ਵਾਕਈ ਹਾਲਤ ਨਾਜ਼ੁਕ ਹੋਈ ਜਾ ਰਹੀ ਹੈ। ਡੇਰਿਆਂ ਦਾ ਅਤੇ ਜਾਂ ਜਿਹੜਾ ਹੈਗਾ ਇਹ ਈਸਾਈਆਂ ਦਾ ਜਿਸ ਪੱਧਰ 'ਤੇ ਪ੍ਰਭਾਵ ਵੱਧ ਰਿਹਾ, ਖਾਸ ਕਰਕੇ ਮਾਝੇ 'ਚ, ਬਾਰਡਰ ਏਰੀਏ 'ਚ, ਉਹ ਬਹੁਤ ਹੀ, ਇਹ ਕਹਿ ਲਓ ਕਿ ਬੜਾ ਗਰੇਵ ਕੰਸਰਨ ਖੜਾ ਹੁੰਦਾ। ਜਿਹੜਾ ਇਹ ਕਿ ਬੁੱਧੀਜੀਵੀ ਇਹਨੂੰ ਠੱਲ ਪਾ ਸਕਣਗੇ, ਇਹ ਬੁੱਧੀਜੀਵੀਆਂ ਤੋਂ ਠੱਲ ਨਹੀਂ। ਪਹਿਲੀ ਗੱਲ ਤਾਂ ਹੈ ਸਾਡੇ ਬੁੱਧੀਜੀਵੀ ਇਸ ਕਿਸਮ ਦਾ ਕੰਮ ਕਰ ਹੀ ਨਹੀਂ ਰਹੇ। ਕੋਈ ਕੰਮ ਦੇਖਿਆ ਬੁੱਧੀਜੀਵੀਆਂ ਨੇ ਕੋਈ ਆਰਗੇਨਾਈਜ਼ਡ ਰੂਪ 'ਚ ਕੀਤਾ ਹੋਵੇ, ਵੀ ਆਹ ਬੰਦੇ ਇਕੱਠੇ ਹੋ ਗਏ, ਸਿਰ ਜੋੜ ਕੇ ਬੈਠੇ ਨੇ, ਕੋਈ ਮੁਹਿੰਮ ਚਲਾਈ ਹੈ? ਨਹੀਂ। ਇਹ ਸਾਡੀ ਕਮਜ਼ੋਰੀ ਹੈ, ਮੰਨ ਲੈਣੀ ਚਾਹੀਦੀ ਹੈ। ਸਾਡਾ ਬੁੱਧੀਜੀਵੀ ਵਰਗ ਬਹੁਤ ਕਮਜ਼ੋਰ ਅਤੇ ਕਰਪਟ ਹੋ ਚੁੱਕਿਆ ਹੈ, ਮੰਨ ਲਓ ਤੁਸੀਂ। ਉਹਨਾਂ ਨੂੰ ਅਹੁਦੇ ਚਾਹੀਦੇ ਨੇ, ਉਹਨਾਂ ਨੂੰ ਮਤਲਬ ਨਿਯੁਕਤੀਆਂ ਚਾਹੀਦੀਆਂ, ਪੋਸਟਾਂ ਚਾਹੀਦੀਆਂ, ਸਰਕਾਰ ਵੱਲੋਂ ਕੁਛ ਨਾ ਕੁਛ ਚਾਹੀਦਾ। ਅਤੇ ਇੱਧਰ ਪੰਥ ਵਾਲ ਤਾਂ ਹੋਏ ਮੈਂ ਹੈਗੇ ਆ ਥੋੜ੍ਹੇ ਜਿਹੜੇ ਡੈਡੀਕੇਟਡ ਹੈ, ਕਮਿਟਡ ਹੈ, ਪਰ ਬਹੁਤ ਥੋੜ੍ਹੇ ਨੇ, ਜ਼ਿਆਦਾ ਨਹੀਂ। ਇਸ ਕਰਕੇ ਬੁੱਧੀਜੀਵੀਆਂ ਤੋਂ ਉਮੀਦ ਨਾ ਰੱਖੋ।
ਦੂਜੀ ਗੱਲ, ਸਾਡੇ ਅਕਸਰ ਕਹਿ ਦਿੰਦੇ ਨੇ ਵੀ SGPC ਨੇ ਪ੍ਰਚਾਰ ਨਹੀਂ ਕੀਤਾ ਤਾਂ ਈਸਾਈਆਂ ਦਾ ਅਸਰ ਫੈਲ ਰਿਹਾ ਹੈ। ਆਈ ਥਿੰਕ ਇਟਸ ਪਾਰਸ਼ਲੀ ਟਰੂ, ਨਾਟ ਫੁੱਲੀ ਟਰੂ। ਇਹ ਥੋੜ੍ਹਾ ਜਿਹਾ ਵਰਤਾਰਾ ਵੱਡਾ ਹੈ, ਹੁਣ ਆਪਣੇ ਕੋਲ ਇੰਨਾ ਸਮਾਂ ਨਹੀਂ, ਜਿਹੜਾ ਇਹ ਵੀ ਇਹਨਾਂ ਰੁਝਾਨਾਂ ਨੂੰ ਠੱਲ ਕਿਵੇਂ ਪਵੇ। ਪ੍ਰਚਾਰ ਦੀ ਜਿਹੜੀ ਗੱਲ ਹੈ ਨਾ, ਵੀ ਧਰਮ ਦਾ ਪ੍ਰਚਾਰ ਹੋਵੇ, ਮੇਰੀ ਧਾਰਨਾ ਇਹ ਹੈ ਕਿ ਇਹ ਜਿਹੜਾ ਇਹ ਸ਼ਬਦ ਵਰਤਣਾ ਕਿ ਪ੍ਰਚਾਰ ਨਾਲ ਇਹ ਗੱਲਾਂ ਹੋ ਜਾਣਗੀਆਂ, ਇਹ ਕਿਤੇ ਨਾ ਕਿਤੋਂ ਕ੍ਰਿਸਚੀਅਨਿਟੀ ਤੋਂ ਆਇਆ। ਉਹਨਾਂ ਨੇ ਆਪਦਾ ਧਰਮ ਪ੍ਰਚਾਰ ਦੇ ਆਸਰੇ ਫੈਲਾਇਆ, ਬੰਦੇ ਟ੍ਰੇਨਡ ਕੀਤੇ ਮਿਸ਼ਨਰੀ, ਉਹਨਾਂ ਰਾਹੀਂ ਉਹ ਲੋਕਾਂ ਤੱਕ ਗੱਲ ਲੈ ਕੇ ਗਏ ਅਤੇ ਉਹਨਾਂ ਨੇ ਉਹਨਾਂ ਨੂੰ ਕਨਵਰਟ ਕੀਤਾ। ਇਹਦੇ ਬਾਰੇ ਜਿਹੜੇ ਆਪਣੇ ਪ੍ਰੋਫੈਸਰ ਤੇਜਾ ਸਿੰਘ ਸੀਗੇ, ਪ੍ਰਿੰਸੀਪਲ ਬਣੇ ਬਾਅਦ 'ਚ, ਉਹਨਾਂ ਨੇ ਇੱਕ ਲੈਕਚਰ, ਮੈਂ ਉਹਨਾਂ ਦਾ ਛਪਿਆ ਬਾਅਦ ਦੇ ਵਿੱਚ, ਸੰਤ ਆਤਰ ਸਿੰਘ ਅੰਕ ਨਿਕਲਿਆ ਸੀ ਇੱਕ ਕਿਸੇ ਮੈਗਜ਼ੀਨ ਦਾ, ਉਹਦੇ ਵਿੱਚ ਛਪਿਆ ਸੀ। ਉਹਦੇ 'ਚ ਉਹਨੇ ਇਹ ਗੱਲ ਕਹੀ ਸੀ ਵੀ ਸਾਡੇ ਕੋਲ, ਉਹਨਾਂ ਨੇ ਕਿਹਾ ਸੀ ਵੀ ਸਿੱਖੀ ਲੈਕਚਰਾਂ ਨਾਲ ਨਹੀਂ ਫੈਲੀ, ਵੀ ਸਾਡੇ ਕੋਲੇ ਵਿਦਵਾਨ ਅਤੇ ਲੈਕਚਰਾਰ ਤਾਂ ਬਹੁਤ ਨੇ, ਪਰ ਜਿਹੜਾ ਹੈਗਾ ਵੀ ਸਿੱਖ ਜਿਹੜਾ ਕਰਨੀ ਵਾਲਾ ਕੋਈ ਇਹੋ ਜਿਹਾ ਬੰਦਾ ਨਹੀਂ, ਜਿਹਦੇ ਕਿਰਦਾਰ ਨੂੰ ਦੇਖ ਕੇ ਹੀ ਲੋਕਾਂ ਦੇ ਅੰਦਰ ਇੱਕ ਚਾਅ ਉਮੜ ਆਵੇ ਸਿੱਖ ਬਣਨ ਦਾ। ਜਦੋਂ ਸਿੱਖੀ ਫੈਲੀ ਹੈ, ਕਹਿੰਦਾ ਲੋਕ ਸਾਡੇ ਬੰਦਿਆਂ ਦੇ ਕਿਰਦਾਰ ਦੇਖ ਦੇਖ ਕੇ ਫੈਲੀ ਹੈ। ਕਿਉਂਕਿ ਸਿੱਖੀ ਕਿਵੇਂ ਫੈਲੂ, ਜੇ ਤੁਸੀਂ ਕਿਸੇ ਨੂੰ ਸਿੱਖ ਬਣਾਉਣਾ ਹੈ, ਉਹ ਤਾਂ ਉਹਦੇ ਅੰਦਰ ਜੋਤ ਜਗਾਉਣੀ ਆ ਨਾ। ਇੱਕ ਦੀਵੇ ਨੇ ਦੂਜਾ ਦੀਵਾ ਜਗਾਉਣਾ ਹੈ, ਅਤੇ ਜਿਹੜਾ ਦੀਵਾ ਆਪ ਬੁਝਿਆ ਹੋਇਆ ਉਹ ਦੂਜੇ ਨੂੰ ਕਿਵੇਂ ਜਗਾ ਲੂਗਾ। ਲੈਕਚਰ ਦੇਣ ਨਾਲ ਥੋੜ੍ਹਾ ਤੁਸੀਂ ਸਿੱਖੀ ਦੀ ਜੜ੍ਹ ਲਾ ਦਿਓਗੇ। ਸਿੱਖੀ ਤਾਂ ਬਹੁਤ ਵੱਡੀ ਗੱਲ ਹੈ ਨਾ, ਉਹ ਤੁਹਾਡੇ ਕਿਰਦਾਰ 'ਚੋਂ ਝਲਕ ਕੇ। ਇਸ ਤਰ੍ਹਾਂ ਸਿੱਖੀ ਫੈਲੀ ਹੈ, ਸੰਤਾਂ ਮਹਾਂਪੁਰਸ਼ਾਂ ਨੇ ਫੈਲਾਈ ਹੈ। ਸੰਤ ਆਤਰ ਸਿੰਘ, ਭਾਈ ਰਣਧੀਰ ਸਿੰਘ, ਰਾਗੀ ਹਰੀ ਸਿੰਘ, ਮਤਲਬ ਉਹ ਉਸ ਮੌਕੇ 18ਵੀਂ ਸਦੀ ਦੇ ਵਿੱਚ, ਜਿਹੜੇ 19ਵੀਂ ਸਦੀ 'ਚ ਇਹੋ ਜਿਹੀਆਂ ਹਸਤੀਆਂ ਹੋਈਆਂ ਜਿਨ੍ਹਾਂ ਨੂੰ ਦੇਖ ਦੇਖ ਕੇ ਲੋਕ ਸਿੱਖ ਬਣਨਾ ਸ਼ੁਰੂ ਕਰ ਦਿੰਦੇ ਸੀ। ਸੰਤ ਆਤਰ ਸਿੰਘ ਕਦੇ ਕਥਾ ਨਹੀਂ ਸੀ ਕਰਦੇ, ਕਦੇ ਵੀ ਕੀਰਤਨ ਕਰਦੇ ਸੀ। ਅਤੇ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ, ਕਹਿੰਦਾ ਜਦੋਂ ਉਹ ਸ਼ਬਦ ਪੜ੍ਹਦੇ ਸੀ, ਕੀਰਤਨ ਕਰਦੇ ਸੀ, ਬੰਦੇ ਨੂੰ ਲੋਕਾਂ ਨੂੰ ਇੱਕ ਹੋਰ ਹੀ ਮੰਡਲ 'ਚ ਲੈ ਜਾਂਦੇ ਸੀ, ਕਿਉਂਕਿ ਖੁਦ ਉਹ ਜਿਉਂਦੇ ਸੀ ਜੋ ਕਹਿੰਦੇ ਸੀ। ਉਹ ਔਰਾ ਹੁੰਦਾ ਇੱਕ, ਜਿਹਨੂੰ ਦੇਖ ਦੇਖ ਕੇ ਬੰਦਿਆਂ ਦੇ ਮਨਾਂ 'ਚ ਚਾਅ ਫੈਲਦਾ। ਇਹ ਸਾਡੇ ਗਲਤ ਧਾਰਨਾ ਬਣ ਗਈ ਵੀ ਅਸੀਂ ਲੈਕਚਰਾਂ ਦੇ ਨਾਲ ਸਿੱਖੀ ਫੈਲਾ ਦਿਆਂਗੇ। ਬੁੱਧੀ ਦੀਆਂ ਗੱਲਾਂ ਤਾਂ ਕੀਤੀਆਂ ਜਾ ਸਕਦੀਆਂ, ਮੈਂ ਪੋਲੀਟੀਕਲ ਚੇਤਨਤਾ ਮੈਂ ਫੈਲਾ ਸਕਦਾ ਵੀ ਬੰਦਿਆਂ ਨੂੰ ਸਿਆਸੀ ਤੌਰ 'ਤੇ ਜਾਗਰੂਕ ਕਰੋ, ਚੇਤੰਨ ਕਰੋ। ਜੇ ਸਿੱਖ ਬਣਨ ਲਈ ਪ੍ਰੇਰਿਤ ਕਰਨਾ ਤਾਂ ਇਹੋ ਜਿਹਾ ਆਪ ਪਹਿਲਾਂ ਕੋਈ ਗੱਲ ਹੋਵੇ ਇਹੀ ਜਿਹਨੂੰ ਦੇਖ ਕੇ ਬੰਦਿਆਂ ਨੂੰ ਮਨ ਦੇ ਵਿੱਚ। ਤੁਸੀਂ ਦੀਪ ਸਿੱਧੂ ਦੀ ਇੱਕ ਗੱਲ ਅਜੀਬ ਦੇਖੋ, ਆਪ ਉਹ ਸਰੂਪ ਨਹੀਂ ਆਉਂਦਾ, ਕਿੰਨੇ ਨੌਜਵਾਨ ਬਾਅਦ 'ਚ ਆਏ ਵੀ ਇਸ ਤਾਂ ਦੀਪ ਸਿੱਧੂ ਦੀਆਂ ਗੱਲਾਂ ਸੁਣ ਸੁਣ ਕੇ ਅੰਮ੍ਰਿਤ ਛਕਿਆ, ਸਰੂਪ ਗ੍ਰਹਿਣ ਕੀਤਾ। ਪਹਿਲਾਂ ਅਸੀਂ ਵੀ ਸਿੱਖੀ ਤੋਂ ਮੁਨਕਰ ਹੋ ਗਏ ਸੀ, ਕਿਉਂਕਿ ਉਹ ਗੱਲਾਂ ਕਿਤੋਂ ਅੰਦਰੋਂ ਨਿਕਲਦੀਆਂ, ਧੂਹ ਪਾਉਂਦੀਆਂ। ਸੱਚ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। ਕਿਰਦਾਰ ਸ਼ੁੱਧ ਹੋਵੇ ਨਾ, ਟਰਾਂਸਪੇਰੈਂਟ ਐਨ, ਉਹਦਾ ਇੱਕ ਔਰਾ ਹੁੰਦਾ ਹੈ। ਉਹਦਾ ਜਿਹਦੇ ਨਾਲ ਵਿਵਾਹ ਪਊਗਾ ਉਹ ਉਹਨਾਂ ਦੇ ਉੱਤੇ, ਮਨਾਂ ਦੇ ਉੱਤੇ ਕੋਈ ਅਸਰ ਛੱਡੂਗਾ। ਸੋ ਵੀ ਗੁਰਬਾਣੀ ਦੇ ਅਰਥ ਸਮਝਾ ਦਿਓ ਬੰਦਿਆਂ ਨੂੰ, ਅਤੇ ਉਹਨਾਂ ਨੂੰ ਫਿਰ ਕਹੋ ਜਾ ਕੇ ਲੋਕਾਂ ਨੂੰ ਸਿੱਖੀ ਨਾ ਜੋੜਨ। ਇਹ ਸਾਡਾ ਢੰਗ ਨਹੀਂ ਸੀ, ਇਹ ਕ੍ਰਿਸਚੀਅਨਜ਼ ਦਾ ਸੀ। ਜਿੱਥੇ ਮੈਂ ਕਹਿੰਦਾ ਵੀ ਤਾਂ ਜੋਤ ਨੇ ਜੋਤ ਜਗਾਉਣੀ ਹੈ, ਜਿਹਦੀ ਜੋਤ ਆਪ ਨਹੀਂ ਜਗੀ, ਅਤੇ ਜੋਤ ਤਾਂ ਰੂਹਾਨੀ ਹੈ ਨਾ, ਅਤੇ ਜਿਹਦੇ ਅੰਦਰ ਰੂਹਾਨੀਅਤ ਦੀ ਚਿਣਗ ਪੈਦਾ ਹੋ ਗਈ। ਪ੍ਰਿੰਸੀਪਲ ਇਹ ਪ੍ਰੋਫੈਸਰ ਪੂਰਨ ਨੇ ਕਿਹਾ, ਕਹਿੰਦਾ ਰੂਹਾਨੀ ਚਿਣਗ ਦੀ ਰੋਸ਼ਨੀ 'ਚ ਹੀ ਬੰਦਾ ਆਪਦੇ ਅੰਦਰਲੇ ਕੋਹਜ ਪਛਾਣ ਸਕਦਾ। ਜਿਹਦੇ ਅੰਦਰ ਉਹ ਜੋਤ ਜਗ ਪਈ ਨਾ, ਉਹ ਤਾਂ ਆਪਦੇ ਵੀ ਦੇਖੂ ਮੇਰੇ ਅੰਦਰ ਕੀ ਕੁਛ ਪਿਆ। ਉਦੋਂ ਬਿਨਾਂ ਉਹ ਨਹੀਂ ਦਿਸਦੇ ਬੰਦੇ ਨੂੰ, ਜ਼ੋਰ ਲਾ ਲਿਓ।
ਸੋ ਇਹ ਤਾਂ ਰੂਹਾਨੀਅਤ ਦਾ ਚਾਨਣ ਫੈਲਾਉਣ ਵਾਲੀ ਗੱਲ ਆ। ਇਹ ਤਾਂ ਜਿਹੜਾ ਬੰਦਾ ਉਹ ਜਿਹਦੇ ਅੰਦਰ ਉਹ ਚਿਣਕ ਪਹਿਲਾਂ ਹੋਊਗੀ, ਉਹ ਦੂਜੇ ਦੇ ਅੰਦਰ ਚਿਣਕ ਪੈਦਾ ਕਰ ਦੂ। ਇਹ ਗੱਲਾਂ ਨਾਲ, ਭਾਸ਼ਣਾਂ ਨਾਲ, ਲੈਕਚਰਾਂ ਨਾਲ ਤੇ ਇਹਦੇ ਨਾਲ ਨਹੀਂ ਹੋਣਾ। ਇਹ ਮਿਸਿੰਗ ਹੈ ਅੱਜ ਦੀ ਸਿਚੁਏਸ਼ਨ 'ਚ। ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ, ਜਿੰਨੇ ਵੀ ਸਾਡੀਆਂ ਉੱਥੇ ਪ੍ਰੋਬਲਮਾਂ ਆ ਰਹੀਆਂ ਉਹਦੇ 'ਚ ਇਹ ਹੈ ਕਿ ਸਾਡੇ ਕੋਲ ਕੋਈ ਉਹੀ ਜੀ ਸਪਿਰਚੁਅਲ ਫਿਗਰ ਹੈ ਨਹੀਂ ਅੱਜ ਪੰਥ 'ਚ। ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ। ਕੋਈ ਵੀ ਨਹੀਂ ਕਿਤੇ ਦੇਖ ਲਓ ਵੀ ਕੌਣ ਕਿੱਥੋਂ ਜਿਹੜਾ ਕੌਮ ਨੂੰ ਬਹੁਤ ਕੋਈ ਜਗਾਵੇ ਤੇ ਉਤਸ਼ਾਹ ਪੈਦਾ ਕਰੇ। ਹੈਗੇ ਫਿਰਦੇ ਨੇ, ਮਤਲਬ ਉਹ ਆਪਣੇ ਤੋਂ ਉਸ ਰੂਪ ਦੇ ਵਿੱਚ ਤਾਂ ਬਹੁਤ ਕਰਦੇ, ਪਰ ਉਸ ਤਰ੍ਹਾਂ ਦੀ ਹਸਤੀ ਜਿਵੇਂ ਪਹਿਲਾਂ ਹੋਈਆਂ ਸਾਡੀਆਂ। ਸੋ ਸਾਡੀ ਪ੍ਰੋਬਲਮ ਪੋਲੀਟੀਕਲ ਘੱਟ, ਰੂਹਾਨੀ ਵੱਧ ਹੈ। ਅਤੇ ਜੇ ਸਿੱਖ ਰੂਹਾਨੀ ਤੌਰ 'ਤੇ ਕੰਗਾਲ ਹੈ, ਫਿਰ ਉਹਦਾ ਨਾ ਕਿਰਦਾਰ ਬਣਨਾ ਹੈ ਅਤੇ ਨਾ ਉਹ ਤੋਂ ਕੁਛ ਪ੍ਰਾਪਤ ਹੋਣਾ। ਉਹ 'ਚ ਤਾਂ ਫਿਰ ਸਾਰੀਆਂ ਕਮਜ਼ੋਰੀਆਂ ਹੋਣਗੀਆਂ। ਉਹ ਧੜੇਬਾਜ਼ੀ 'ਚ ਵੀ ਪਊ, ਉਹ ਲਾਲਚ ਵੀ ਕਰੂ, ਉਹ ਸਭ ਕੁਛ ਹੀ ਕਰੂਗਾ। ਇਹੀ ਕੁਛ ਅਸੀਂ ਦੇਖ ਰਹੇ ਹਾਂ। ਸੋ ਮੇਰਾ ਸੁਭਾਅ ਹੈ, ਮਤਲਬ ਮੈਂ ਬੜਾ ਕ੍ਰਿਟੀਕਲੀ ਵੀ ਓਬਜ਼ਰਵ ਕਰਦਾ। ਮੈਂ ਜਦੋਂ ਅਮਰੀਕਾ, ਕੈਨੇਡਾ ਜਗ੍ਹਾ ਜਗ੍ਹਾ ਦੇਖ ਰਿਹਾ, ਮੈਂ ਦੋਵੇਂ ਤਰ੍ਹਾਂ ਦੀ ਚੀਜ਼ਾਂ ਦਿਸੀ ਜਾ ਰਹੀਆਂ, ਹਾਈਲੀ ਨੈਗੇਟਿਵ ਵੀ ਅਤੇ ਬੜੀਆਂ ਪੋਜ਼ੀਟਿਵ ਵੀ। ਚਲੋ। ਮੈਂ ਹਰਿੰਦਰ ਸਿੰਘ, ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਤੁਹਾਡੇ ਰੂਬਰੂ ਹੋਣ ਦਾ ਮੌਕਾ ਬਖਸ਼ਿਆ। ਮੇਰਾ ਇੱਕ ਸਵਾਲ ਹੈ, ਤੁਸੀਂ ਦੋ ਗੱਲਾਂ ਦਾ ਜ਼ਿਕਰ ਕੀਤਾ, ਇੱਕ ਬਰਤਾਂਤ ਦੀ ਜੰਗ ਤੇ ਵਰਤਾਰਾ। ਜਿਹੜਾ ਸਿੱਧੂ ਬਰਤਾਂਤ ਦੀ ਜੰਗ ਦੇ ਵਿੱਚੋਂ ਅਚਨਚੇਤ ਇੱਕ ਵਰਤਾਰਾ ਬਣ ਕੇ ਉੱਭਰਿਆ, ਪਰ ਜਦ ਅਸੀਂ ਇਸ ਦੇ ਉਲਟ, ਉਹ ਇੰਡੀਆ ਦਾ ਇੱਕ ਵਰਤਾਰਾ ਸੀ, ਉੱਥੋਂ ਦਾ ਵਰਤਾਂਤ ਸੀ। ਜਦ ਅਸੀਂ ਡਾਇਸਪੋਰਾ ਦੀ ਗੱਲ ਕਰਦੇ ਹਾਂ, ਸਾਡੇ ਵਿਦੇਸ਼ਾਂ ਦੇ ਵਿੱਚ ਵਸਦੇ ਵੀਰਾਂ ਦੀ ਗੱਲ ਕਰਦੇ ਹਾਂ, ਸਾਡੇ ਵਿੱਚ ਵਰਤਾਂਤ ਦੀ ਜੰਗ ਚੱਲ ਰਹੀ ਹੈ। ਅਸੀਂ ਸਿੱਖ ਹੋਣ ਦੇ ਨਾਲੋਂ ਇੰਡੀਆ ਦਾ ਰਾਸ਼ਟਰਵਾਦ ਮੂਹਰੇ ਰੱਖ ਰਹੇ ਹਾਂ, ਜਿਹਦੀ ਕਿ ਸਾਨੂੰ ਲੋੜ ਨਹੀਂ। ਵਿਦੇਸ਼ਾਂ ਦੇ ਵਿੱਚ ਰਹਿੰਦੇ ਹਾਂ, ਸਾਨੂੰ ਇਹਦੀ ਕੋਈ ਜ਼ਰੂਰਤ ਨਹੀਂ। ਅਤੇ ਉਹ ਵਰਤਾਂਤ ਦੀ ਜੰਗ ਦੇ ਵਿੱਚੋਂ ਜਿਹੜਾ ਸਾਡੇ 'ਚ ਵਰਤਾਰਾ ਪੈਦਾ ਹੋ ਰਿਹਾ ਹੈ, ਉਹ ਅਸੀਂ ਆਪਦੀ ਅਮਰੀਕਨ ਜਾਂ ਕੈਨੇਡੀਅਨ ਕਿਸੇ ਵੀ ਡਾਇਸਪੋਰਾ ਦੀ ਜੋ ਪੋਲੀਟੀਕਲ ਪਾਵਰ ਨੇ, ਜਾਂ ਇੱਕ ਕਹਿ ਲਓ ਮੇਨ ਸਟ੍ਰੀਮ ਦੇ ਵਿੱਚ ਆਉਣ ਲਈ ਅਸੀਂ ਉਹਨਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਅਸੀਂ ਪੋਲੀਟੀਕਲ ਤੌਰ 'ਤੇ ਉਹਨਾਂ ਨਾਲ ਅਟੈਚ ਨਹੀਂ ਹੋ ਰਹੇ। ਉਹ ਜਿਹੜੀ ਸਾਡੀ ਵਰਤਾਂਤ ਦੀ ਜੰਗ ਹੈ, ਉਹ ਸਾਨੂੰ ਇੰਡੀਆ ਦੀ ਪੋਲੀਟੀਕਲ ਦੇ ਨਾਲ ਅਟੈਚ ਕਰ ਰਹੀ ਹੈ। ਚਾਹੇ ਉਹ ਬੀਜੇਪੀ ਹੈ ਜਾਂ ਕਾਂਗਰਸ ਹੈ ਜਾਂ ਕੋਈ ਡਜ਼ਨਟ ਮੈਟਰ, ਕੋਈ ਵੀ ਪਾਰਟੀ ਹੈ। ਪਰ ਜਦ ਕਿ ਸਾਨੂੰ ਵਿਦੇਸ਼ਾਂ ਦੇ ਵਿੱਚ ਮੇਨ ਸਟ੍ਰੀਮ ਦੇ ਵਿੱਚ ਆਉਣ ਲਈ ਸਾਨੂੰ ਆਪਦੀ ਇੱਥੋਂ ਦੀਆਂ ਪੋਲੀਟੀਕਲ ਪਾਵਰਾਂ ਦੇ ਨਾਲ ਜੁੜਨ ਦੀ ਲੋੜ ਹੈ। ਚਾਹੇ ਗੁਰਦੁਆਰਾ ਪ੍ਰਬੰਧਕ ਕਮੇਟੀਜ਼ ਨੇ ਜਾਂ ਕੋਈ ਵੀ ਜਥੇਬੰਦੀਆਂ ਨੇ, ਅਸੀਂ ਇਸ ਤੋਂ ਦੂਰ ਭੱਜ ਰਹੇ ਹਾਂ। ਕਿਸੇ ਵੀ ਸਟੇਜ ਦੇ ਉੱਤੇ ਅਸੀਂ ਕਿਸੇ ਨੂੰ ਵੀ ਅਮਰੀਕਨ ਕੌਂਸਲਮੈਨ ਨੂੰ ਜਾਂ ਸਿਟੀ ਕੌਂਸਲਮੈਨ ਨੂੰ ਸੱਦਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਹਦੇ ਵਿਰੋਧ ਦੇ ਵਿੱਚ 5 ਬੰਦੇ ਖੜੇ ਹੁੰਦੇ ਨੇ ਵੀ ਨਹੀਂ ਸੱਦਣਾ, ਇਹ ਸਾਡੀ ਗੱਲ ਨਹੀਂ ਕਰੂਗਾ। ਜਾਂ ਜਿਹੜੇ ਵੀਰ ਇਸ ਦੇ ਪ੍ਰਤੀ ਕੰਮ ਵੀ ਕਰ ਰਹੇ ਨੇ, ਉਹਨਾਂ ਦੀਆਂ ਵੀ ਅਸੀਂ ਲੱਤਾਂ ਖਿੱਚਣ ਨੂੰ ਅੱਗੇ ਤਿਆਰ ਹੁੰਦੇ ਹਾਂ ਵੀ ਇਹ ਕਿਉਂ ਉੱਧਰ ਕਰ ਰਹੇ ਨੇ। ਇਹ ਪੰਜਾਬ ਵਾਲੀ ਜਾਂ ਇੰਡੀਅਨ ਪੋਲਿਟਿਕਸ ਦੀ ਗੱਲ ਨਹੀਂ ਕਰ ਰਹੇ, ਉਹ ਵਰਤਾਂਤ ਦੇ ਵਿੱਚ ਨਹੀਂ ਜਾ ਰਹੇ। ਇਹਦੇ ਬਾਰੇ, ਇਹ ਤੋਂ ਨਿਕਲਣਾ ਤੇ ਇਹ ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈ, ਇਹਦੇ ਬਾਰੇ ਤੁਹਾਡੇ ਵਿਚਾਰ। ਥੈਂਕ ਯੂ ਜੀ। ਦੇਖੋ, ਵੈਸੇ ਤਾਂ ਮੈਂ ਪਹਿਲਾਂ ਗੱਲ ਕਰ ਹੀ ਚੁੱਕਿਆ। ਜਿੱਥੋਂ ਤੱਕ ਤਾਂ ਰਾਸ਼ਟਰਵਾਦ ਦੀ ਗੱਲ ਹੈ, ਮੇਰੇ ਮੁਤਾਬਕ ਇਹ ਸਭ ਤੋਂ ਵੱਡਾ ਰੋਗ ਹੈ ਸਿੱਖਾਂ ਦੇ, ਜਿਹਨੇ ਬਹੁਤ ਕੁਝ ਖਾ ਲਿਆ ਸਾਡਾ। ਅਤੇ ਇਸ 'ਚੋਂ ਕੱਢਣਾ ਕੌਮ ਨੂੰ ਇਹ ਜ਼ਰੂਰੀ ਬਹੁਤ ਹੈ। ਔਖਾ ਬਹੁਤ ਹੈ, ਪਰ ਜ਼ਰੂਰੀ ਬਹੁਤ ਹੈ। ਅਤੇ ਜੇ ਤੁਸੀਂ ਮੇਰੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਣ, ਮੈਂ ਤਾਂ ਮੇਨ ਸਾਰਾ ਥਰਸਟ ਹੀ ਇਸ ਗੱਲ ਦੇ ਉੱਤੇ ਹੈ ਨਾ। ਕਿਉਂਕਿ ਮੈਂ ਤਾਂ ਜਦੋਂ ਲੱਭਦਾ ਬਿਮਾਰੀ ਦੀ ਜੜ੍ਹ ਫੜੀ, ਤਾਂ ਉਹ ਇੱਥੇ ਜਾ ਕੇ ਮੇਰੇ ਮਨ 'ਚ ਸਵਾਲ ਖੜਾ ਹੋਇਆ ਵੀ ਇੱਕ ਸਿੱਖ ਦਰਬਾਰ ਸਾਹਿਬ 'ਤੇ ਹਮਲੇ ਦੀ ਸਿੱਖ ਜਰਨੈਲ ਅਗਵਾਈ ਕਿਵੇਂ ਕਰ ਸਕਦਾ? ਕੀ ਆਪਾਂ ਕਲਪਨਾ ਕਰ ਸਕਦੇ ਹਾਂ 18ਵੀਂ ਸਦੀ 'ਚ ਕੋਈ ਸਿੱਖ ਇਹ ਕੰਮ ਕਰਦਾ? ਕਿਵੇਂ ਤਿਆਰ ਹੋ ਗਿਆ ਭਲਾ? ਹੁਣ ਆਪਣੇ ਤਾਂ ਬੜੇ ਸੌਖੇ ਜਵਾਬ ਹੁੰਦੇ ਵੀ ਲਾਲਚ ਆ ਗਿਆ ਜੀ। ਲਾਲਚ ਦੀ ਗੱਲ ਨਹੀਂ ਹੁੰਦੀ। ਬੰਦਿਆਂ ਨੂੰ ਜਚਾ ਇਹ ਦਿੱਤਾ ਕਿ ਅੱਜ ਤੇਰਾ ਫਰਜ਼ ਇਹ ਬਣਦਾ ਹੈ ਦਰਬਾਰ ਸਾਹਿਬ 'ਤੇ ਹਮਲਾ ਕਰ। ਕਿਉਂ? ਕਿਉਂਕਿ ਦੇਸ਼ ਨੂੰ ਖਤਰਾ ਹੈ। ਦੇਸ਼ ਦਰਬਾਰ ਸਾਹਿਬ ਤੋਂ ਵੱਡਾ ਹੋ ਗਿਆ, ਦੇਸ਼ ਗੁਰੂ ਤੋਂ ਵੱਡਾ ਹੋ ਗਿਆ। ਇਹ ਇੱਥੇ ਹੈ ਜਿੱਥੇ ਸਾਡੇ ਸਾਰਾ
ਬਲ ਪਾਤਾ ਸੋਚ ਦੇ ਵਿੱਚ। ਦੇਸ਼ ਨੂੰ ਐਡਾ ਬਣਾ ਲੈਣਾ, ਮਤਲਬ ਦੇਸ਼ ਭਗਤੀ ਨੂੰ ਇੱਕ ਬਹੁਤ ਵੱਡਾ ਗੁਣ ਬਣਾ। ਸਾਡੇ ਤਾਂ ਗੁਰੂਆਂ ਨੂੰ ਦੇਸ਼ ਭਗਤ ਕਹਿਣਾ ਸੀ, ਕਹੀ ਜਾਂਦੇ ਹਾਂ ਅਸੀਂ ਵੀ ਗੁਰੂ ਨਾਨਕ ਦੇਵ ਬਹੁਤ ਵੱਡੇ ਦੇਸ਼ ਭਗਤ ਸੀ, ਦਸਮ ਪਾਤਸ਼ਾਹ ਬਹੁਤ ਵੱਡੇ। ਉਹ ਤਾਂ ਉਹਨਾਂ ਦੀ ਭਾਸ਼ਾ ਤਾਂ ਹੈਗੀ ਰਾਸ਼ਟਰਵਾਦੀਆਂ ਦੀ, ਉਹ ਤਾਂ ਬਣਾਉਣਗੇ। ਅਸੀਂ ਨਾ ਬਣ ਦੇਈਏ ਗੁਰੂਆਂ ਨੂੰ ਦੇਸ਼ ਭਗਤ। ਹੁਣ ਦੇਸ਼ ਭਗਤੀ ਇੱਕ ਦੁਨਿਆਵੀ ਸਿਫਤ ਹੈ, ਇਹ ਕੋਈ ਦੈਵੀ ਸਿਫਤ ਥੋੜ੍ਹਾ ਹੈ। ਸਾਰੀ ਦੁਨੀਆ ਦੇ ਲੋਕ ਆਪਦੇ ਆਪਦੇ ਦੇਸ਼ਾਂ ਦੇ ਦੇਸ਼ ਭਗਤ ਨੇ। ਇਹ ਕੋਈ ਦੈਵੀ ਗੱਲ ਨਹੀਂ, ਦੁਨਿਆਵੀ ਹੈ। ਅਤੇ ਗੁਰੂ ਦੀ ਸਿਫਤ ਕਦੇ ਵੀ ਦੁਨਿਆਵੀ ਗੁਣ ਨਾਲ ਨਹੀਂ ਹੋਣੀ ਚਾਹੀਦੀ, ਫਿਰ ਤਾਂ ਬੰਦੇ ਦੀ ਪੱਧਰ 'ਤੇ, ਮਨੁੱਖ ਦੀ ਪੱਧਰ 'ਤੇ ਆ ਡਿੱਗੂ ਗੁਰੂ। ਗੁਰੂ ਦੀ ਸਿਫਤ ਸਿਰਫ ਗੁਰੂ ਦੀ ਸਿਫਤ ਹੈ, ਉਹ ਉਹਦੀ ਹੈਗੀ ਹੈ ਡਿਵਾਈਨ ਗ੍ਰੇਸ, ਜਿਹੜੀ ਸਿਰਫ ਗੁਰੂ ਦੀ ਹੈ। ਉਦੋਂ ਹੇਠਾਂ ਨਾ ਲਿਆਈਏ। ਅਸੀਂ ਗੁਰੂ ਸਾਹਿਬਾਨ ਨੂੰ ਸਮਾਜ ਸੁਧਾਰਕ ਕਹਿ ਦਿੰਦੇ ਹਾਂ, ਕਵੀ ਕਹਿ ਦਿੰਦੇ ਹਾਂ, ਜਰਨੈਲ ਕਹਿ ਦਿੰਦੇ ਹਾਂ। ਇਹ ਸਾਰੇ ਦੁਨਿਆਵੀ ਗੁਣ ਹੈ। ਕਦੇ ਵੀ ਆਪਦੇ ਗੁਰੂ ਦੀ ਸਿਫਤ ਦੁਨਿਆਵੀ ਗੁਣਾਂ ਨਾਲ ਨਾ ਕਰੋ। ਇਹਦੇ ਨਾਲ ਗੁਰੂ ਵੱਡਾ ਨਹੀਂ ਬਣਦਾ, ਛੋਟਾ ਬਣਦਾ। ਗੁਰੂ ਸਿਰਫ ਗੁਰੂ ਹੈ, ਬਸ। ਉਹਦੀ ਸਿਫਤ ਹੋਰ ਕਿਸੇ ਦੀ ਸਿਫਤ ਨਹੀਂ ਹੋ ਸਕਦੀ। ਸੋ ਜਦੋਂ ਅਸੀਂ ਗੁਰੂ ਦੀ ਡਿਵਾਈਨ ਗ੍ਰੇਸ, ਉਹਦੀ ਇਲਾਹੀ ਅਜ਼ਮਤ ਨੂੰ ਹੇਠਾਂ ਲਿਆਂਦਾ, ਫਿਰ ਸਾਡੇ ਵਾਸਤੇ ਉਹ ਨਾ ਪ੍ਰੇਰਨਾ ਦਾ ਸੋਮਾ ਰਹਿ ਹੀ ਨਹੀਂ ਜਾਂਦਾ। ਇਹ ਕੰਮ ਉਹਨਾਂ ਨੇ ਬਹੁਤ ਵੱਡੀ ਪੱਧਰ 'ਤੇ ਕੀਤਾ। ਮੈਂ ਤਾਂ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ 'ਚ ਮੈਂ ਜ਼ਿਕਰ ਕੀਤਾ ਵੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਸਪੈਸ਼ਲ ਸੈਮੀਨਾਰ ਹੋਏ ਆ, ਅਤੇ ਉੱਥੇ ਵਿਸ਼ੇ ਕੀ ਲਏ ਗਏ, ਉੱਥੇ ਗੱਲਾਂ ਕੀ ਕੀਤੀਆਂ ਗਈਆਂ, ਆਹੀ ਸੀ ਕਿਵੇਂ ਤੋੜਿਆ ਗਿਆ ਸਿੱਖਾਂ ਨੂੰ, ਕਿਵੇਂ ਗੁਰੂ ਮਿਸਇੰਟਰਪ੍ਰੈਟ ਹੋਏ, ਕਿਵੇਂ ਗਲਤ ਪਾਸੇ ਪਾਇਆ ਗਿਆ। ਸਾਰੇ ਸਿੱਖ ਪ੍ਰੋਫੈਸਰ ਹੈ, ਸਾਰੀ। ਇਹ ਰੋਗ ਬਹੁਤ ਵੱਡਾ ਹੈ, ਇਹ ਕੱਢਣਾ ਪਊ। ਅਤੇ ਦੀਪ ਸਿੱਧੂ ਦੇ ਬਾਰੇ ਟੋਟਲ ਕਲੀਅਰ ਹੋ ਗਿਆ ਸੀ, ਟੋਟਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਲ ਇੱਦਾਂ ਜੀ, ਭਾਵੇਂ ਦੀਪ ਸਿੱਧੂ ਦੀ ਮੈਂ ਸਮਝਦਾ ਮੌਤ ਦੁਨੀਆ ਦੀ ਆ ਮਹਾਨ ਮਿਸਟਰੀ ਮੌਤਾਂ ਦੇ ਵਿੱਚ ਸ਼ਾਮਲ ਹੋ ਚੁੱਕੀ ਆ, ਜਿਨ੍ਹਾਂ ਦਾ ਕਦੀ ਜਵਾਬ ਨਹੀਂ ਮਿਲਣਾ। ਭਾਵੇਂ ਜੋਸੇਫ ਸਟਾਲਿਨ ਦੀ ਮੌਤ ਹੋਵੇ, ਉਹ ਵੀ ਕਈ ਹਿਸਟੋਰੀਅਨ ਕਹਿੰਦੇ ਜ਼ਹਿਰ ਦਿੱਤਾ ਗਿਆ। ਭਾਵੇਂ 1993 ਵਿੱਚ ਜਾਰਜੀਆ ਦੇ ਪ੍ਰੈਜ਼ੀਡੈਂਟ ਦੀ ਮੌਤ ਹੋਵੇ, ਉਹਨਾਂ ਨੂੰ ਵੀ ਕਿਹਾ ਗਿਆ ਵੀ ਜ਼ਹਿਰ ਦਿੱਤਾ ਗਿਆ। ਉਹਨਾਂ ਚਲੋ ਸੰਸਕਾਰ ਵੀ 10 ਸਾਲ ਬਾਅਦ ਕੀਤਾ ਗਿਆ ਸੀ, ਦੀਪ ਸਿੱਧੂ ਦਾ ਵੀ ਕਰਨਾ ਨਹੀਂ ਚਾਹੀਦਾ ਸੀ। ਭਾਵੇਂ ਤੁਸੀਂ 1943 ਦੇ ਹੰਗੇਰੀਅਨ ਕਾਰਡੀਨਲ ਦਾ ਕਨਫੈਸ਼ਨ ਤੁਸੀਂ ਪੜ੍ਹ ਲਓ, ਜੋ ਦੁਨੀਆ ਹੈਰਾਨ ਰਹੇਗੀ ਵੀ ਬੰਦਾ ਇਹ ਕਿਵੇਂ ਕਨਫੈਸ ਕਰ ਸਕਦਾ ਜੋ ਉਹਨੇ ਕ੍ਰਾਈਮ ਕੀਤਾ ਹੀ ਨਹੀਂ। ਭਾਵੇਂ 1950s ਦੇ ਵਿੱਚ ਤੁਸੀਂ ਸਿਡਨੀ ਗੋਟਲਿਬ ਦੀ ਰਿਸਰਚ ਪੜ੍ਹੋ ਵੀ ਉਹਨੇ ਕਿੱਦਾਂ ਵੀ 60s ਦੇ ਵਿੱਚ ਜੰਤਰ ਬਣਾ ਲਿਆ ਸੀ ਆਪਣਾ ਮਾਈਂਡ ਕੰਟਰੋਲ ਕਰਨ ਵਾਸਤੇ, ਵੀ ਕਿਸੇ ਦਾ ਵੀ ਮਾਈਂਡ ਕੰਟਰੋਲ ਕਰਕੇ ਕੁਝ ਵੀ ਕਰਵਾ ਸਕਦੇ ਹਾਂ। ਸੋ ਦੀਪ ਸਿੱਧੂ, ਅਵਤਾਰ ਸਿੰਘ ਖੰਡਾ ਵੀ ਇਸੇ ਘੜੀ ਦਾ ਜੋ ਮੈਨੂੰ ਲੱਗਦਾ ਸ਼ਿਕਾਰ ਹੋਏ ਨੇ। ਨਾਲੇ ਮੈਂ ਸਮਝਦਾ ਜਿਵੇਂ ਦੀਪ ਸਿੱਧੂ ਆ, ਉਹ ਇੱਕ ਜੀਓ ਪੋਲੀਟਿਕਸ ਦੀ ਗੱਲ ਕਰਨ ਲੱਗ ਗਏ ਸੀ, ਉਸ ਸੰਘਰਸ਼ ਦੀ ਜਿਹੜੇ ਸੰਘਰਸ਼ ਦੀ ਅੱਜ ਸਾਨੂੰ ਲੋੜ ਆ। ਸ਼ਾਇਦ ਇਸੇ ਕਰਕੇ ਗਵਰਨਮੈਂਟ ਨੇ ਉਹਨਾਂ ਨੂੰ ਚਲੋ ਮਾਰਨਾ ਹੀ ਸੀ। ਮੇਰਾ ਸਵਾਲ ਇੱਦਾਂ ਆ ਜੀ, ਮੈਂ ਕੁਛ ਤੱਥ ਰੱਖਾਂਗਾ, ਉਹਨਾਂ ਵਿੱਚ ਹੀ ਮੇਰਾ ਸਵਾਲ ਆ। ਹੁਣ ਜਿਵੇਂ 1890s ਦੇ ਵਿੱਚ ਜੌਨ ਸਿਸਿਲ ਰੋਡ ਜੋ ਪ੍ਰਾਈਮ ਮਿਨਿਸਟਰ ਸੀ ਅਫਰੀਕਾ ਦਾ, ਉਹਨਾਂ ਨੇ ਦੇਖਿਆ ਵੀ ਬ੍ਰਿਟਿਸ਼ ਐਮਪਾਇਰ ਬੜਾ ਘਟਦਾ ਜਾ ਰਿਹਾ, ਵੀ ਮੈਂ ਬ੍ਰਿਟਿਸ਼ ਐਮਪਾਇਰ ਨੂੰ ਐਕਸਪੈਂਡ ਕਿੱਦਾਂ ਕਰਾਂ। ਜਰਮਨ ਕਾਫੀ ਅਫਰੀਕਾ ਦੇ ਵਿੱਚ ਆ ਗਿਆ ਸੀ, ਅਤੇ ਉਹਨਾਂ ਨੇ ਇੱਕ ਥਿੰਕ ਟੈਂਕ ਬਣਾਇਆ, ਸੋਸਾਇਟੀ ਰੋਡ ਸੋਸਾਇਟੀ ਬਣਾਈ ਉਹਨਾਂ ਨੇ। ਜਿਵੇਂ 1903 ਦੇ ਵਿੱਚ ਆਪਣਾ ਜ਼ੀਓਨ ਪ੍ਰੋਟੋਕੋਲ ਆਫ ਜ਼ੀਓਨ ਯੂਸ਼ ਨੇ ਬਣਾਇਆ ਵੀ ਅਸੀਂ ਕੰਟਰੋਲ ਕਿਵੇਂ ਕਰਨਾ ਦੁਨੀਆ ਵਿੱਚ, ਥਿੰਕ ਟੈਂਕ। ਜਿਵੇਂ 1919 ਦੇ ਵਿੱਚ ਵਰਲਡ ਵਾਰ 1 ਤੋਂ ਬਾਅਦ ਬ੍ਰਿਟਿਸ਼ ਐਮਪਾਇਰ ਨੇ RIA ਚੈਟਮ ਹਾਊਸ ਬਣਾਇਆ ਵੀ ਅਸੀਂ ਐਨਾਲਿਸਿਸ ਕੀਤਾ ਵੀ ਜੰਗ ਦੇ ਵਿੱਚ ਅਸੀਂ ਕੀ ਖੋਇਆ, ਅੱਗੇ ਅਸੀਂ ਸਾਡੀ ਕਿੱਦਾਂ ਜੰਗ ਲੜਨੀ ਆ। ਜਿਵੇਂ ਅਮਰੀਕਾ ਨੇ 1921 ਵਿੱਚ CFR ਬਣਾਇਆ, ਕਾਉਂਸਲ ਆਫ ਫੋਰਨ ਰਿਲੇਸ਼ਨ, ਵੀ ਅਸੀਂ ਵੀ ਐਨਾਲਿਸਿਸ ਕਰਨ ਵਾਸਤੇ ਹੁਣ ਅਸੀਂ ਅੱਗੇ ਕਿੱਦਾਂ ਜੰਗ ਲੜੀ, ਸਾਡੀਆਂ ਨੀਤੀਆਂ ਕੀ ਹੋਣਗੀਆਂ। ਸਾਡਾ ਸਿੱਖਾਂ ਦਾ ਅੱਜ ਤੱਕ ਕਿਉਂ ਨਹੀਂ ਬਣ ਸਕਿਆ? ਮੈਂ ਜੋ ਦੇਖਦਾ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅਸੀਂ ਕਦੀ ਵੀ ਕੋਈ ਐਨਾਲਿਸਿਸ ਕਿਉਂ ਨਹੀਂ ਕੀਤਾ ਵੀ ਅੱਗੇ ਸੰਘਰਸ਼ ਕਿੱਦਾਂ ਲੈ ਕੇ ਜਾਣਾ। ਜੋ ਮੈਂ ਸਮਝਦਾ ਵੀ ਸਾਡੇ ਕੋਲ ਬੜੇ ਵਧੀਆ ਮੌਕੇ ਸੀ, ਭਾਵੇਂ ਵਰਲਡ ਵਾਰ 1 ਹੋਵੇ 2 ਹੋਵੇ, ਆਪਣਾ ਦੇਸ਼ ਬਣਾਉਣ ਦਾ, ਪਰ ਉਸ ਟਾਈਮ ਜਿੰਨਾ ਕੁ ਮੈਨੂੰ ਦਿਖਦਾ ਵੀ ਕੁਝ ਸਾਡੇ ਕੋਲ ਉਸ ਟਾਈਮ ਪਲਾਨ ਹੈ ਹੀ ਨਹੀਂ ਸੀ ਵੀ ਅੱਗੇ ਕਿੱਦਾਂ ਅਸੀਂ ਲੈ ਕੇ ਜਾਣਾ।
ਭਾਵੇਂ ਅਸੀਂ ਹੁਣ 1971-65 ਦੀ ਵਾਰ 'ਚ ਉਸ ਟਾਈਮ ਵੀ ਸਾਡੇ ਕੋਲ ਮੌਕਾ ਸੀ। ਅਤੇ ਨਾਲੇ ਦੂਜੀ ਗੱਲ, ਅਸੀਂ ਜੀਓਪੋਲੀਟਿਕਸ ਦੀ ਗੱਲ ਕਿਉਂ ਨਹੀਂ ਕਰ ਰਿਹਾ ਸਿੱਖ? ਅੱਜ ਦੁਨੀਆ 'ਚ ਕੀ ਵਰਤਾਰੇ ਹੋ ਰਹੇ ਨੇ, ਭਾਵੇਂ ਅਫਰੀਕਾ ਦੇ ਵਿੱਚ ਨਾਈਜਰ ਦੇਸ਼ ਜਿਸ ਨੇ ਫਰਾਂਸ ਨੂੰ ਬਾਹਰ ਕੱਢ ਦਿੱਤਾ, ਜਿਵੇਂ ਅਫਰੀਕਾ ਦੇ ਪੂਰੇ ਯੂਰਪ ਨੇ ਕਬਜ਼ਾ ਕੀਤਾ ਹੋਇਆ, ਅਸੀਂ ਅਫਰੀਕਾ ਦੇ ਵਿੱਚ ਕਿਉਂ ਨਹੀਂ ਜਾ ਰਹੇ? ਕਿਉਂਕਿ ਉਹਨਾਂ ਨੂੰ ਤਾਂ ਸਾਡੀ ਆਈਡੀਓਲੋਜੀ ਦੀ ਸਭ ਤੋਂ ਵੱਧ ਲੋੜ ਆ। ਸਿੱਖ ਧਰਮ ਬਣਿਆ ਹੀ ਉਹਨਾਂ ਵਾਸਤੇ ਜਿਨ੍ਹਾਂ ਦੇ ਉੱਪਰ ਜ਼ੁਲਮ ਹੋ ਰਿਹਾ, ਦੱਬੇ ਕੁਚਲੇ ਲੋਕ ਆ। ਭਾਵੇਂ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਹੁਣ ਪੂਰੇ ਯੂਰਪ ਦੇ ਵਿੱਚ ਰਾਈਟ ਵਿੰਗ ਜਿੱਤ ਰਿਹਾ ਆ, ਵੀ ਕੀ ਰੀਜ਼ਨ ਆ ਵੀ ਯੂਕੇ ਦੇ ਵਿੱਚ ਲੈਫਟ ਵਿੰਗ ਪਾਰਟੀ ਦੀ ਸਰਕਾਰ ਕਿੱਦਾਂ ਬਣ ਗਈ ਇਮੀਗ੍ਰੈਂਟਸ ਦੇ ਮੁੱਦੇ ਦੇ ਉੱਪਰ? ਸੋ ਇਸ 'ਤੇ ਥੋੜ੍ਹਾ ਜਿਹਾ ਪਾਇਓ ਚਾਨਣਾ। ਸਵਾਲ ਤਾਂ ਬੜੇ ਨੇ। ਤੇ ਮੈਂ ਪਹਿਲਾਂ ਗੱਲ ਸਾਫ਼ ਕਰ ਚੁੱਕਿਆ, ਜਿਹੜਾ ਥਿੰਕ ਟੈਂਕ ਹੈ ਨਾ, ਉਹ ਥਿੰਕਰਸ ਦਾ ਹੀ ਬਣੂ ਨਾ। ਮੈਂ ਥਿੰਕਰਸ ਬਾਰੇ ਪਹਿਲਾਂ ਗੱਲ ਕਰ ਚੁੱਕਿਆ, ਸਾਡੇ ਬੁੱਧੀਜੀਵੀਆਂ ਦਾ ਹਾਲ ਕੀ ਹੋਇਆ ਪਿਆ। ਸੋ ਇਸ ਕਰਕੇ ਲੋੜ ਕਿਹੜੀ ਗੱਲ ਦੀ ਆ ਉਹਦੇ ਬਾਰੇ ਨਹੀਂ ਕੋਈ ਰੌਲਾ, ਫੀਜੀਬਲ ਕੀ ਹੈ। ਸੋ ਇਟ ਇਜ਼ ਵੈਰੀ ਅਨਫਾਰਚੂਨੇਟ ਬਟ ਇਟ ਇਜ਼ ਏ ਫੈਕਟ ਕਿ ਇਹ ਆਪਾਂ ਲੱਖ ਗੱਲਾਂ ਕਰੀ ਚੱਲੀਏ ਥਿੰਕ ਟੈਂਕ ਬਣਾਉਣ ਦੀਆਂ, ਉਹੋ ਜਿਹੇ ਬੰਦੇ ਸਾਡੇ ਕੋਲ ਹੈ ਨਹੀਂ। ਇਸ ਤਰ੍ਹਾਂ ਹੀ ਚੱਲਣਾ ਪਊ, ਇਹ ਘਾਟੇ ਇਸ ਤਰ੍ਹਾਂ ਹੀ ਚੱਲਣੇ ਪੈਣਗੇ। ਸਾਰੀ ਖਾੜਕੂ ਲਹਿਰ ਦੇ ਦੌਰਾਨ ਸਿੱਖ ਬੁੱਧੀਜੀਵੀ ਵਰਗ ਨੇ ਕੀ ਰੋਲ ਨਿਭਾਇਆ? ਦੁਨੀਆ ਦੀ ਕੋਈ ਲਹਿਰ ਨਹੀਂ ਜਿਹੜੀ ਇਸ ਤਰ੍ਹਾਂ ਹੋਵੇ ਜਿਹਦੀ ਅਗਵਾਈ ਬੁੱਧੀਜੀਵੀ ਵਰਗ ਨੇ ਨਾ ਕੀਤੀ ਹੋਵੇ। ਇਹ ਇੱਕੋ ਇੱਕ ਸਾਡੀ ਇਹੋ ਜਿਹੀ ਲਹਿਰ ਸੀ ਜਿਸ 'ਚ ਬੁੱਧੀਜੀਵੀ ਵਰਗ ਪਾਸੇ ਬੈਠਾ ਹੈ, ਬੰਦੇ ਆਪਦੇ ਹਿੱਕ ਦੇ ਜ਼ੋਰ ਨਾਲ ਲੜ ਰਹੇ ਨੇ। ਉਹ ਖਾ ਗਏ ਸਾਡੇ ਬੁੱਧੀਜੀਵੀ ਵਰਗ ਨੂੰ ਰਾਸ਼ਟਰਵਾਦ ਨਾਲ ਤੇ ਅੰਦਰੋਂ ਖੋਖਲਾ ਕਰਕੇ। ਤੇ ਜਦੋਂ ਧਾਰਮਿਕ ਤੌਰ ਤੇ ਬੰਦਾ ਕਮਜ਼ੋਰ ਹੋਊ, ਉਹਦੇ 'ਚ ਤਾਂ ਫਿਰ ਉਹੀ ਵੀ ਆਪਦਾ ਅਹੁਦਾ ਕਿਵੇਂ ਲੈਣਾ, ਪ੍ਰੋਫੈਸਰ ਦਾ ਯਤਨ ਹੋਊ ਮੈਂ ਡੀਨ ਕਿਵੇਂ ਬਣਨਾ, ਡੀਨ ਦਾ ਯਤਨ ਹੋਊ ਮੈਂ BC ਕਿਵੇਂ ਬਣਨਾ। ਮੈਨੂੰ ਇੱਕ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਨੇ ਸਵਾਲ ਕੀਤਾ, ਕਹਿੰਦਾ ਸਭ ਤੋਂ ਖਤਰਨਾਕ ਉਮਰ ਕਿਹੜੀ ਹੁੰਦੀ ਹੈ? ਮੈਂ ਸੋਚਣ ਲੱਗ ਗਿਆ, ਕਹਿੰਦਾ ਤੂੰ ਉਹੀ ਕਹੇਂਗਾ ਨਾ ਟੀਨ ਏਜ, ਕਹਿੰਦਾ ਉਹ ਨਹੀਂ ਹੁੰਦੀ। ਜਦੋਂ 55-56 ਸਾਲ ਦੀ ਹੁੰਦੀ ਆ, ਜਦੋਂ ਬੰਦਾ ਰਿਟਾਇਰ ਹੋਣ ਦਾ ਨੇੜੇ ਆਉਂਦਾ ਨਾ, ਉਦੋਂ ਇੰਨਾ ਡੈਸਪਰੇਟ ਹੋ ਜਾਂਦਾ ਵੀ ਉਦੋਂ ਬਾਅਦ ਮੈਂ ਕੀ ਕਰੂੰ, ਕੋਈ ਅਹੁਦਾ ਤਾਂ ਲਵਾਂ। ਉਦੋਂ ਕਿਸੇ ਵੀ ਹੱਦ ਤੱਕ ਜਾਂਦਾ। ਇਹ ਮੰਨ ਲਓ ਵੀ ਸਾਡਾ ਬੁੱਧੀਜੀਵੀ ਵਰਗ ਬਹੁਤ ਹੀ ਕਰਪਟ ਹੋ ਚੁੱਕਿਆ, ਤਾਂ ਹੀ ਉਹ ਕਿਤੇ ਸਾਡੇ ਦਿਸ ਹੀ ਨਹੀਂ ਰਿਹਾ। ਸੋ ਭਾਰਤ ਦੇ ਅੰਦਰ ਗੁਲਾਮੀ ਦੇ ਹੇਠ ਰਹਿਣ ਦੇ ਇਹ ਸਾਰੇ ਨੁਕਸਾਨ ਝੱਲਣੇ ਪੈ ਰਹੇ। ਗੁਲਾਮ ਆ ਨਾ, ਉੱਧਰ ਨੂੰ ਭੱਜਦੇ ਆ ਬੰਦੇ। ਮਨਮੋਹਨ ਸਿੰਘ ਸਿੱਖਾਂ ਨਾਲ ਖੜਾ ਹੁੰਦਾ, ਉਹਨੇ ਕੀ ਬਣ ਜਾਣਾ ਸੀ ਜੇ ਉਹ ਦੇਖੇ ਉਸ ਤਰ੍ਹਾਂ, ਕਿੱਥੇ ਅਗਲਾ ਕਿੱਥੇ ਪਹੁੰਚ ਗਿਆ। ਸਾਡੀ ਕਰੀਮ ਤਾਂ ਐਂ ਉਹ ਲਈ ਜਾ ਰਹੇ, IAS ਹੈ, IPS ਹੈ, ਹੋਰ ਸਾਰੇ ਬੰਦੇ ਜਿਹੜੇ ਨੇ ਸਾਡੀ ਸਾਰੀ ਕਰੀਮ ਉੱਧਰ ਨੂੰ ਜਾਈ ਜਾਂਦੀ ਹੈ ਵੀ ਉੱਧਰ ਮੌਕੇ ਵੱਧ ਹੈ ਜੀ, ਇੱਧਰ ਮਿਲਣਾ ਕੁਛ ਨਹੀਂ। ਸੋ ਜਦੋਂ ਗੱਲ ਹੀ ਇਹ ਰਹੇਗੀ ਕਿ ਕੁਛ ਮਿਲਦਾ ਹੈ ਕਿ ਨਹੀਂ ਮਿਲਦਾ, ਡਿਊਟੀ ਕੀ ਬਣਦੀ ਆ, ਫਰਜ਼ ਕੀ ਬਣਦਾ, ਉਹ ਗੱਲ ਖਤਮ ਹੋ ਗਈ। ਉਹ ਜਗਾਉਣ ਵਾਲਾ ਕੋਈ ਚਾਹੀਦਾ, ਫਿਰ ਥਿੰਕ ਟੈਂਕ ਆਪੇ ਬਣ ਜੂ ਅਤੇ ਉਹ ਜਗਾਊ ਕੋਈ ਜਾਗਿਆ ਹੋਇਆ ਰੂਹਾਨੀ ਪੁਰਸ਼, ਜਿਵੇਂ ਸੰਤਾਂ ਨੇ ਜਗਾਤੇ। ਹੋ ਗਏ ਸੀ ਨਾ ਬੁੱਧੀਜੀਵੀ ਸੰਮੇਲਨ ਹੋਣੇ ਸ਼ੁਰੂ। ਇਹ ਗੱਲ ਤੋੜਾ ਇੱਥੇ ਆ ਕੇ ਝੜਦਾ ਮੇਰਾ। ਹਾਂਜੀ, ਕੋਸ਼ਿਸ਼ ਕਰਾਂਗੇ ਅਸੀਂ 5 ਵਜੇ ਪੂਰੇ ਸਮਾਪਤੀ ਕਰ ਲਈਏ। 3 ਕੁਐਸਚਨ ਹੈਗੇ ਆ। ਹਾਂਜੀ ਠੀਕ ਆ ਭਾਈ ਸਾਹਿਬ। ਉਸ ਤੋਂ ਬਾਅਦ ਮੇਰਾ ਖਿਆਲ ਇੱਥੇ ਭਾਈ ਸਾਹਿਬ ਦਾ ਹੱਥ ਖੜਾ ਸੀਗਾ, ਫਿਰ ਉਹ ਤੇ ਦਿਲ ਤਾਂ ਕਰਦਾ ਆ ਕਿ ਇਹ ਪੰਥ ਦੀਆਂ ਕਹਾਣੀਆਂ ਇਸੇ ਤਰ੍ਹਾਂ ਸੁਣੀ ਜਾਈਏ, ਮਨ 'ਚ ਵਲਵਲੇ ਵੀ ਆਉਂਦੇ ਆ, ਪਰ ਸਮੇਂ ਦੀ ਨਿਜਾਕਤ ਨੂੰ ਵੀ ਦੇਖਣਾ ਪੈਂਦਾ। ਇੱਕ ਮੈਗਜ਼ੀਨ ਹੈ ਦੇਣ ਕੇ ਹੇਤ, ਪਿੱਛੇ ਟੇਬਲ 'ਤੇ ਭਾਈ ਸਾਹਿਬ ਦੀਆਂ ਸਾਰੀਆਂ ਬੁੱਕਸ ਵੀ ਹੈਗੀਆਂ ਨੇ, ਕਿਸੇ ਨੇ ਵੀ ਉਹ ਲਿਜਾਣੀਆਂ ਹੋਣ ਤੇ ਜ਼ਰੂਰ ਲੈ ਕੇ ਜਾਣੀਆਂ। ਮੈਂ ਤਾਂ ਇਹ ਕਹੂੰਗਾ ਕਿ ਸਾਰਿਆਂ ਦੇ ਘਰ ਇਹ ਕਿਤਾਬਾਂ ਹੋਣੀਆਂ ਚਾਹੀਦੀਆਂ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਉਣੀਆਂ ਚਾਹੀਦੀਆਂ। ਸੋ ਹਾਂਜੀ ਭਾਈ ਸਾਹਿਬ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜੀ ਨੇ ਦੀਪ ਸਿੱਧੂ ਬਾਰੇ ਦੱਸਿਆ ਵਾ, ਅਸੀਂ ਨੌਜਵਾਨ ਉਹ ਜਿਹੜਾ ਲੀਡਰ ਸੀਗਾ ਸਾਡਾ, ਅਸੀਂ ਗਵਾ ਬੈਠੇ ਹਾਂ। ਇਸ ਟਾਈਮ ਦੇ ਉੱਤੇ ਸਿੱਖ ਕੌਮ ਲੀਡਰਹੀਣ ਹੋਈ ਬੈਠੀ ਆ। ਕੋਈ ਅੰਧੇਰਾ ਜਿਹਾ ਸਾਹਮਣੇ ਨਜ਼ਰ ਆ ਰਿਹਾ ਵਾ। ਇੱਕ ਨੌਜਵਾਨ ਜੋ ਭਾਈ ਅਮਰਤਪਾਲ ਸਿੰਘ ਆ, ਉਹ ਉੱਠਿਆ ਵਾ, ਉਹਨੂੰ ਸੰਗਤਾਂ ਨੇ ਮਾਣ ਵੀ ਦਿੱਤਾ ਵਾ ਤੇ ਉਹ ਮੈਂਬਰ ਆਫ ਪਾਰਲੀਮੈਂਟ ਵੀ ਬਣਿਆ ਵਾ। ਹੁਣ ਉਹ ਜੇਲ੍ਹ ਦੇ ਵਿੱਚ ਆ। ਜੇਲ੍ਹ ਦੇ ਵਿੱਚ ਉਹਨੂੰ ਏਜੰਸੀਆਂ ਵੀ ਤੰਗ ਕਰਦੀਆਂ ਤੇ ਇੱਧਰ ਜੇ ਆਪਣੀ ਆਪਾਂ ਗੱਲ ਕਰੀਏ ਤੇ ਅਸੀਂ ਵੀ ਉਹਨੂੰ ਕਈਆਂ ਪਾਸਿਆਂ ਤੋਂ ਜਾਂ ਕਮੈਂਟਾਂ ਰਾਹੀਂ ਜਾਂ ਪੋਸਟਾਂ ਪਾ ਕੇ ਅਸੀਂ ਵੀ ਤੰਗ ਕਰਦੇ ਹਾਂ। ਹੁਣ ਜਿਸ ਤਰ੍ਹਾਂ ਕੱਲ੍ਹ ਉਹਨੇ ਦਿੱਲੀ ਦੇ ਵਿੱਚ ਸਹੁੰ ਚੁੱਕੀ ਆ ਤੇ ਪੱਤਰਕਾਰਾਂ ਨੇ ਉਹਦੀ ਮਾਤਾ ਕੋਲੋਂ ਸਵਾਲ ਪੁੱਛੇ ਆ ਤੇ ਉਹਨੇ ਕੋਈ ਬੀਬੀ ਨੇ ਆਪਣੇ ਹਿਸਾਬ ਦੇ ਨਾਲ ਜਵਾਬ ਦਿੱਤਾ ਵਾ। ਹੁਣ ਉਹ ਸਰਕਾਰ ਦੇ ਪ੍ਰੈਸ਼ਰ ਦੇ ਹੇਠ ਆ, ਪਰ ਉਹ ਜਦੋਂ ਬਾਹਰ ਆਉਂਦਾ ਵਾ, ਉਹ ਸਿੱਖ ਕੌਮ ਦੀ ਅਗਵਾਈ ਕਰਨ ਯੋਗ ਆ ਨੌਜਵਾਨ। ਕੀ ਅਸੀਂ ਉਹਨੂੰ ਡੋਲਣ ਤੋਂ, ਜਦੋਂ ਬਾਹਰ ਆ ਜਾਂਦਾ, ਡੋਲਣ ਤੋਂ ਬਚਾਉਣ ਵਾਸਤੇ, ਉਹਨੂੰ ਬਚਾਉਣ ਵਾਸਤੇ ਆਪ ਜੈਸੇ ਸਿਆਣੇ ਲੋਕ ਉਹਦੀ ਅਗਵਾਈ ਕਰ ਸਕਦੇ ਆ? ਕਈ ਲੋਕ ਐਸੇ ਆ ਜਿਹੜੇ ਗਲਤ ਗਾਈਡ ਕਰਦੇ ਆ। ਗਲਤ ਨੌਜਵਾਨ ਬੱਚਾ ਵਾ, ਕੋਈ ਗਲਤ, ਜਿਸ ਤਰ੍ਹਾਂ ਇੱਕ ਦੋ ਜਿਨ੍ਹਾਂ ਘਟਨਾਵਾਂ ਵਾਪਰੀ ਗਈਆਂ ਜਿਨ੍ਹਾਂ ਦਾ ਕਰਕੇ ਉਹਨਾਂ 'ਤੇ ਕੇਸ ਰਜਿਸਟਰ ਹੋਏ ਆ, ਉਹ ਮੁੰਡਾ ਜੋ ਅਗਵਾਈ ਕਰਨ ਯੋਗ ਆ, ਉਹਨੂੰ ਅਗਵਾਈ ਕਰਨ ਵਾਸਤੇ ਤੁਸੀਂ ਕੋਈ ਯੋਗਦਾਨ ਕਰ ਸਕਦੇ ਜੋ? ਨਹੀਂ, ਵਾਹਿਗੁਰੂ। ਦੇਖੋ, ਜਿਹੜਾ ਬੰਦਾ ਅਗਵਾਈ ਕਰਨ ਦੇ ਯੋਗ ਹੈ, ਉਹਨੇ ਤਾਂ ਆਪਦੀ ਯੋਗਤਾ ਦਿਖਾਈ ਦੇਣੀ ਹੈ ਨਾ। ਉਹਨੂੰ ਕੋਈ ਹੋਰ ਬੰਦਾ ਯੋਗ ਬਣਾਵੇ, ਇਹ ਨਹੀਂ। ਉਹ ਤਾਂ ਹਰ ਜਗ੍ਹਾ ਤੋਂ ਜਾ ਕੇ ਜਿੱਥੋਂ ਵੀ ਕੁਝ ਮਿਲਦਾ ਲੈ ਲਊਗਾ। ਦੀਪ ਸਿੱਧੂ ਨੇ ਹੀ ਕੀਤਾ ਸੀ। ਦੀਪ ਸਿੱਧੂ ਹਰ ਬੰਦੇ ਕੋਲੇ ਗਿਆ ਵੀ ਜਿੱਥੋਂ ਵੀ ਕੁਝ ਮਿਲ ਸਕਦਾ ਹੈ, ਜਿੱਥੋਂ ਕੁਝ ਸਿੱਖਿਆ ਜਾ ਸਕਦਾ ਹੈ, ਜਿੱਥੋਂ ਕੁਝ ਹਾਸਲ ਕੀਤਾ ਜਾ ਸਕਦਾ। ਸੋ ਇਸ ਕਰਕੇ ਚਿੰਤਾ ਕਰਨ ਦੀ ਲੋੜ ਨਹੀਂ। ਤੇ ਇਸ ਕਰਕੇ ਜਿੰਨਾ ਚਿਰ ਉਹ ਅੰਦਰ ਬੈਠਾ ਠੀਕ ਹੈ, ਜਦੋਂ ਬਾਹਰ ਆਊ ਉਦੋਂ ਉਹ ਕੀ ਪੋਜੀਸ਼ਨ ਲੈਂਦਾ ਹੈ, ਉਦੋਂ ਕੀ ਕਹਿੰਦਾ ਹੈ, ਅੱਜ ਉਹਦੀ ਮਾਂ ਕੀ ਕਹਿੰਦੀ ਹੈ, ਉਹਦਾ ਬਾਪ ਕੀ ਕਹਿੰਦਾ ਹੈ, ਇਹ ਗੱਲ ਬਹੁਤੀ ਮਾਇਨੇ ਨਹੀਂ ਰੱਖਦੀ। ਇਹਨੂੰ ਬਹੁਤਾ ਨਹੀਂ ਮਤਲਬ ਇੰਪੋਰਟੈਂਸ ਦੇਣੀ ਚਾਹੀਦੀ। ਉਹ ਆਪ ਕੀ ਕਹਿੰਦਾ ਹੈ ਇਹ ਦੇਖਣਾ ਪਊ, ਕਿਉਂਕਿ ਇਹ ਜਿਹੜਾ ਸਿਸਟਮ ਹੈ ਨਾ, ਜਦੋਂ ਬੰਦਾ ਉਹਦੇ 'ਚ ਕੋਈ ਕੁਛ ਬਣਦਾ ਹੈ, ਪਹਿਲਾ ਤਜਰਬੇ ਇਹੋ ਜਿਹੇ ਹੋਏ ਨੇ ਮਤਲਬ ਇਸ ਤਰ੍ਹਾਂ ਦੇ। ਇਸ ਕਰਕੇ ਥੋੜ੍ਹਾ ਉਡੀਕੋ ਤੇ ਦੇਖੋ, ਕਾਹਲੀ ਨਾ ਕਰੋ, ਨਾ ਉਹਦੀ ਭੰਡੀ ਕਰਨ 'ਚ, ਉਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਇਹ ਕਾਲੀਆਂ ਉਹਨੇ ਵੀ ਕੀਤੀਆਂ, ਅਮਰਤਪਾਲ ਨੇ ਵੀ ਕੀਤੀਆਂ। ਉਹ ਇਸ ਤਰ੍ਹਾਂ ਹੀ ਬੋਲਦਾ ਰਿਹਾ ਦੂਜਿਆਂ ਬਾਰੇ ਨਾ, ਈਵਨ ਦੀਪ ਸਿੱਧੂ ਬਾਰੇ ਵੀ। ਸੋ ਇਹ ਤੋਂ ਸਿੱਖਣ ਦੀ ਲੋੜ ਆ ਥੋੜ੍ਹਾ ਜਿਹਾ ਨਾ, ਵੀ ਇਸ ਤਰ੍ਹਾਂ ਬੰਦੇ ਨੂੰ ਦੇਖੋ ਜਰਾ। ਸੋ ਮੇਰੀ ਤਾਂ ਇਹੀ ਮਤਲਬ ਧਾਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, thank you so much for all the information that you have given us. ਤੇ ਜਿਹੜਾ ਤੁਸੀਂ ਐਨਾਲਿਸਿਸ ਦਿੱਤਾ ਹੈ ਬਈ ਥੋੜ੍ਹਾ ਗਲੂਮੀ ਫੀਲਿੰਗ ਹੁੰਦੀ ਹੈ ਜਦੋਂ ਇਹ ਸੋਚੀਦਾ ਕਿ ਇੱਕ ਪਾਸੇ ਤਾਂ ਸਿੱਖ ਰਾਜ ਲੈਣਾ ਚਾਹੁੰਦੇ ਆ, ਰਾਜ ਕਰਨਾ ਚਾਹੁੰਦੇ ਆ, ਤੇ ਇੱਕ ਪਾਸੇ ਰਾਜ ਲੈਣਾ ਕਿਵੇਂ ਹੈ ਤੇ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ, ਇਨਗਰੀਡੀਐਂਟਸ ਰਾਜ ਲੈਣ ਲਈ ਤੇ ਰਾਜ ਨੂੰ ਚਲਾਉਣ ਲਈ ਕਿਹੜੇ ਇਨਗਰੀਡੀਐਂਟਸ ਚਾਹੀਦੇ ਨੇ, ਉਹਦੇ ਬਾਰੇ ਆਪਣੀ ਕੋਈ ਸਟ੍ਰੈਟਜੀ ਹੈ? ਜੇ ਆਪਾਂ ਇਹ ਕਹਿੰਦੇ ਹਾਂ ਕਿ ਕ੍ਰਿਸਚੀਅਨਿਟੀ ਦੀ ਜਿਹੜੀ ਸਪਰੈਡਿੰਗ ਹੋ ਰਹੀ ਹੈ, ਉਹਨੂੰ ਨੱਥ ਪਾਉਣ ਲਈ ਸਾਡੇ ਕੋਲ ਕੋਈ ਚਾਰਾ ਨਹੀਂ। ਜੇ ਡਰੱਗਸ ਨੇ ਪਿੰਡਾਂ ਵਿੱਚ ਤੇ
ਉਹ ਵੀ ਬੜੀਆਂ ਵੱਡੀਆਂ ਵੱਡੀਆਂ ਤਾਕਤਾਂ ਨੇ, ਉਹ ਵੀ ਅਸੀਂ ਇਫੈਕਟਿਵਲੀ ਉਹਨੂੰ ਵੀ ਅਸੀਂ ਹੈਂਡਲ ਨਹੀਂ ਕਰ ਸਕਦੇ। ਪੜ੍ਹਾਈ ਲਿਖਾਈ ਦਾ ਵੀ ਕੰਮ ਮੁੱਕਿਆ ਪਿਆ ਪਿੰਡਾਂ ਦੇ ਸਕੂਲਾਂ ਦੇ ਵਿੱਚ। ਸਿੱਖੀ ਸਰੂਪ ਦੇ ਵਿੱਚੋਂ ਜਾ ਕੇ ਦੇਖੋ ਤੇ ਪਤਾ ਨਹੀਂ ਲੱਗਦਾ ਬਈ ਇਹ ਸਿੱਖਾਂ ਦੇ ਬੱਚੇ ਨੇ ਸਕੂਲਾਂ ਨੂੰ ਜਾ ਰਹੇ ਨੇ ਕਿ ਕੌਣ ਨੇ। ਕਿਸੇ ਦੇ ਸਿਰ ਦੇ ਉੱਤੇ ਕੇਸ ਨਹੀਂ ਹੁੰਦੇ। ਮੈਂ ਇਹ ਕਹਿੰਦੀ ਹਾਂ, ਸੋਚ ਰਹੀ ਹਾਂ ਕਿ ਸਾਨੂੰ ਇਹ ਸਟ੍ਰੈਟਜੀ ਨਹੀਂ ਬਣਾਉਣੀ ਚਾਹੀਦੀ ਕਿ ਜੇ ਇਹ ਸਾਰੀਆਂ ਵੇਰੀਅਸ ਇਨਗਰੀਡੀਐਂਟਸ ਹੈ ਨਹੀਂ ਸਾਡੇ ਕੋਲ, ਹਾਊ ਆਰ ਵੀ ਡਰੀਮਿੰਗ ਅਬਾਊਟ ਬਈ ਅਸੀਂ ਰਾਜ ਲੈਣਾ ਵੀ ਹੈ ਅਤੇ ਰਾਜ ਮਿਲ ਗਿਆ ਅਤੇ ਅਸੀਂ ਉਹਨੂੰ ਸਕਸੈਸਫੁਲੀ ਚਲਾਉਣਾ ਵੀ। ਇਹ ਛੋਟੀਆਂ ਗੱਲਾਂ ਨਹੀਂ। ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਅਸੀਂ ਜਿਹੜੇ ਬਿਲਡਿੰਗ ਬਲਾਕਸ ਨੇ ਰਾਜ ਲੈਣ ਦੇ, ਉਹਨਾਂ ਨੂੰ ਇਗਨੋਰ ਕੀਤਾ ਹੋਇਆ। ਅਤੇ ਜਾਂ ਤਾਂ ਆਪਾਂ ਕੋਈ ਲੱਭਦੇ ਹਾਂ ਬਈ ਉੱਪਰੋਂ ਗੁਰੂ ਸਾਹਿਬ ਕੋਈ ਕ੍ਰਿਸ਼ਮਾ ਕਰਨ ਅਤੇ ਥੋੜ੍ਹੇ ਜਿਹੇ ਲੋਕ ਸਾਡੇ ਯੰਗ ਮੈਨ ਜਿਹੜੇ ਹੈਗੇ ਨੇ ਬਈ ਉਹ ਸੰਘਰਸ਼ ਕਰਨ ਅਤੇ ਉਹ ਸਕਸੈਸਫੁਲ ਹੋ ਜਾਣ ਅਤੇ ਸਾਨੂੰ ਰਾਜ ਮਿਲ ਜਾਏਗਾ। ਅਤੇ ਬਾਕੀ ਦੀ ਜਿਹੜੀ ਕੌਮ ਹੈ ਉਹ ਪੜ੍ਹੇ ਨਾ ਪੜ੍ਹੇ, ਉਹ ਸਿੱਖ ਬਣੇ, ਉਹ ਕ੍ਰਿਸਚਨ ਬਣੇ, ਉਹਨਾਂ ਕੋਲ ਜ਼ਮੀਨਾਂ ਰਹਿਣ ਭਾਵੇਂ ਨਾ ਰਹਿਣ, ਸਰਕਾਰ ਕਿਸਾਨਾਂ ਨੂੰ ਜੋ ਮਰਜ਼ੀ ਕਰ ਦੇਵੇ। ਮੈਂ ਕਹਿੰਦੀ ਹਾਂ ਕਿ ਇਹ ਸਾਰੀਆਂ ਚੀਜ਼ਾਂ ਨੂੰ ਫਿਕਸ ਕਰਨ ਤੋਂ ਬਿਨਾਂ ਇਹ ਨਹੀਂ ਪੋਸੀਬਲ। ਰਾਜ ਲੈਣਾ ਨਹੀਂ ਪੋਸੀਬਲ, ਰਾਜ ਚਲਾਉਣਾ ਨਹੀਂ ਪੋਸੀਬਲ। ਡੂ ਵੀ ਹੈਵ ਆਵਰ ਪ੍ਰਾਇਓਰਿਟੀਜ਼ ਰਾਈਟ? ਦੈਟਸ ਮਾਈ ਕੁਐਸਚਨ। ਥੈਂਕ ਯੂ। ਗੱਲਾਂ ਨਾਲ ਮੈਂ ਐਗਰੀ ਕਰਦਾ, ਪਰ ਜਿਹੜੀ ਬੇਸਿਕ ਗੱਲ ਹੈ ਰਾਜ ਦੇ ਸੰਬੰਧ 'ਚ, ਪਹਿਲੀ ਜਿਹੜੀ ਲੋੜ ਹੈ, ਪਹਿਲੀ ਕੰਡੀਸ਼ਨ ਉਹ ਹੈ ਕਿ ਤੁਹਾਡੇ ਮਨ ਦੇ ਅੰਦਰ ਰਾਜ ਲੈਣ ਦੀ ਰੀਝ ਤਾਂ ਪੈਦਾ ਹੋਵੇ ਨਾ। ਉਹ ਰੀਝ ਪੈਦਾ ਹੋਈ ਹੈ। ਅੱਜ ਦਾ ਮੁਕਾਬਲਾ ਅੱਜ ਤੋਂ 10 ਸਾਲ ਪਹਿਲਾਂ ਜੇ ਕਰਕੇ ਦੇਖੀਏ ਤਾਂ ਮੈਂ ਤਾਂ ਦੇਖਿਆ ਬਹੁਤ ਫਰਕ ਪਿਆ ਜੀ। ਈਵਨ ਮੈਂ ਐਤਕੀ ਕਨੇਡਾ 'ਚ ਮਤਲਬ ਕੁਝ ਸਾਲਾਂ ਬਾਅਦ ਆਇਆ ਅਤੇ ਬਹੁਤ ਵੱਡਾ ਮੈਂ ਫਰਕ ਦੇਖਿਆ। ਅੱਗੇ ਆਜ਼ਾਦੀ ਦੀ ਗੱਲ ਕਰਨ ਵਾਲੇ ਮਿਨੋਰਟੀ 'ਚ ਹੁੰਦੇ ਸੀ, ਸਾਡੇ ਉਹ ਲਹਿਰ ਨਾਲ ਜੁੜੇ ਥੋੜ੍ਹੇ ਜਿਹੇ ਬੰਦੇ। ਆਮ ਸੁਸਾਇਟੀ ਦੇ ਵਿੱਚ ਉਹਦਾ ਬਹੁਤਾ ਪ੍ਰਭਾਵ ਨਹੀਂ ਸੀ। ਐਤਕੀ ਕਨੇਡਾ ਦੇ ਵਿੱਚ ਘੱਟੋ ਘੱਟ ਮੈਂ ਇਹ ਗੱਲ ਦੇਖੀ ਹੈ ਵੀ ਉਹ ਮੇਨ ਸਟਰੀਮ ਬਣ ਗਿਆ ਜਿਹੜਾ ਕੌਮੀ ਆਜ਼ਾਦੀ ਦੀ ਗੱਲ ਕਰਦਾ। ਸੋ ਇਹ ਤਾਂ ਬਹੁਤ ਹੀ ਐਨਕਰੇਜਿੰਗ, ਮਤਲਬ ਬਹੁਤ ਹੀ ਹੌਸਲਾ ਵਧਾਉਣ ਵਾਲੀ ਗੱਲ ਹੈ। ਸੋ ਇੱਕ ਪੱਖ ਤਾਂ ਇਹ ਹੈ, ਕਿਉਂਕਿ ਪਹਿਲਾ ਸਟੈਪ ਤਾਂ ਇਹੀ ਹੁੰਦਾ ਤੁਹਾਡੇ ਮਨਾਂ 'ਚ ਉਹ ਰੀਝ ਤਾਂ ਪੈਦਾ ਹੋਵੇ। ਉਹ ਰੀਝ ਪੈਦਾ ਹੋ ਰਹੀ ਹੈ ਅਤੇ ਜਦੋਂ ਰੀਝ ਜੜ੍ਹਾਂ ਫੜੂਗੀ, ਤਕੜੀ ਹੋਊਗੀ, ਉਹਦੇ 'ਚੋਂ ਅਗਲੀ ਸਿਰਜਣਾ ਹੋ ਜਾਣੀ ਹੈ। ਇਟ ਵਿਲ ਟੇਕ ਟਾਈਮ। ਉਹਨੂੰ ਪ੍ਰੋਪਰਲੀ ਚੈਨਲਾਈਜ਼ ਕਰਨਾ ਪੈਣਾ ਹੈ, ਔਰਗੇਨਾਈਜ਼ ਕਰਨਾ ਪੈਣਾ ਹੈ। ਇੱਥੇ ਆ ਕੇ ਜਿਹੜੇ ਬੰਦੇ ਸੁਲਝੇ ਹੈ, ਸੂਝਵਾਨ ਹੈ, ਉਹਨਾਂ ਦਾ ਬਹੁਤ ਰੋਲ ਹੈ। ਅਤੇ ਮੈਨੂੰ ਇੱਕ ਹੋਪ ਦਿਸੀ ਹੈ ਕਨੇਡਾ ਦੇ ਵਿੱਚ, ਜਿਹੜੇ ਨਵਾਂ ਯੂਥ ਆ ਰਿਹਾ ਹੈ, ਜਿਹੜਾ ਇੱਥੋਂ ਪੜ੍ਹ ਕੇ ਆ ਰਿਹਾ ਹੈ, ਉੱਥੇ ਇੱਕ ਵਿਜ਼ੀਬਲ ਹੈ ਹੁਣ ਉਹ ਚੇਂਜ। ਉਹਨਾਂ ਕੋਲ ਉਹ ਵਿਜ਼ਨ ਵੀ ਹੈਗਾ, ਉਹ ਕੈਪੇਬਿਲਿਟੀ ਵੀ ਹੈਗੀ ਹੈ, ਅਤੇ ਉਹ ਬਹੁਤ ਗੱਲਾਂ ਤੋਂ ਮੁਕਤ ਹਨ ਜਿਹੜਾ ਅਸੀਂ ਉੱਧਰੋਂ ਲੈ ਕੇ ਆਉਣੇ ਆ ਪੰਜਾਬ 'ਚੋਂ। ਉਹ ਬੜੇ ਸ਼ੁੱਧ ਜਿਹੇ ਲੱਗਦੇ ਨੇ ਬੰਦੇ। ਸੋ ਇਹ ਤੇ ਇਸ ਕਰਕੇ ਨਾ ਮੈਂ ਹੋਪਫੁਲ ਹਾਂ, ਮਤਲਬ ਮੈਂ ਉਹਨਾਂ ਪੈਸੀਮਿਸਟਿਕ ਨਹੀਂ। ਸੋ ਇੱਥੋਂ ਹੀ ਉਹ ਜਿਹੜਾ ਮੈਂ ਕਿਹਾ ਨਾ ਬੁੱਧੀਜੀਵੀ ਅਜੇ ਕੋਈ ਹੈ ਨਹੀਂ, ਉਹ ਥਿੰਕ ਟੈਂਕ ਇੱਥੋਂ ਮਤਲਬ ਇੱਥੋਂ ਮੇਨ ਉਹ ਸਾਡਾ ਐਲੀਮੈਂਟ ਨਿਕਲੂਗਾ। ਜਿਨ੍ਹਾਂ ਕੋਲ ਇਹ ਜੇ ਇੱਥੇ ਕਹਿ ਲਓ ਕਿ ਸਾਧਨ ਵੀ ਹੈਗੇ ਅਤੇ ਇੱਕ ਵਿਜ਼ਨ ਵੀ ਹੈਗਾ ਬਹੁਤ ਉਹਦੇ ਵਾਸਤੇ ਵੱਡਾ। ਉੱਥੇ ਤਾਂ ਸਾਡਾ ਢਾਂਚਾ ਹੀ ਖਤਮ ਹੋਇਆ ਪਿਆ ਨਾ। ਤਾਂ ਐਜੂਕੇਟਡ ਅਨਐਜੂਕੇਟਡ ਉਹ ਬਰਾਬਰ ਹੀ ਹੋਏ ਪਏ। ਸੋ ਇਸ ਕਿਸਮ ਦੀ ਮੈਨੂੰ ਇੰਨੀ ਕੁ ਉਮੀਦ ਮਤਲਬ ਇੱਥੇ ਵੱਜਦੀ ਹੈਗੀ ਹੈ। ਪਰ ਠੀਕ ਹੈ, ਆਪਾਂ ਐਕਸੈਪਟ ਕਰੀਏ ਰਿਐਲਿਟੀ ਨੂੰ, ਨੰਗੀਆਂ ਅੱਖਾਂ ਨਾਲ ਦੇਖੀਏ, ਪਰ ਇੰਨੀ ਗਲੂਮੀ ਵੀ ਨਹੀਂ, ਇੰਨੀ ਮਤਲਬ ਕੋਈ ਨੈਗੇਟਿਵਿਟੀ ਵੀ ਆਪਾਂ ਕਰੀਏ। ਪਰ ਮੈਨੂੰ ਤਾਂ ਇਤਕੀ ਬਹੁਤ ਐਨਰਜੀ ਅਤੇ ਉਤਸ਼ਾਹ ਮਿਲਿਆ ਸਭ ਕੁਝ ਦੇ ਬਾਅਦ।
ਇੱਕ ਹੋਪ ਦਿਸਦੀ ਹੈ ਕਿ ਕੁਛ ਨਾ ਕੁਛ ਹੋਊ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਨਾ ਕਿ ਵੀ ਵਾਹਿਗੁਰੂ ਆਪ ਕਰੂ, ਜਦੋਂ ਮੈਂ ਕਹਿੰਦਾ ਸਿੱਖ ਦਾ ਉਹ ਫੇਥ ਕਦੇ ਵੀ ਨਹੀਂ ਟੁੱਟਣਾ ਚਾਹੀਦਾ। ਜਦੋਂ ਹੋਣਾ ਵਾਹਿਗੁਰੂ ਦੀ ਮਰਜ਼ੀ ਬਗੈਰ ਕੁਛ ਨਹੀਂ ਹੋਣਾ। ਬੋਲੇ ਸੋ ਨਿਹਾਲ। ਸੋ ਇਹ ਵਿਸ਼ਵਾਸ ਤਾਂ ਸਿੱਖ ਨੂੰ ਬਚਾਇਆ ਸਾਰੇ ਇਤਿਹਾਸ 'ਚ ਇਸੇ ਵਿਸ਼ਵਾਸ ਨੇ, ਤੇ ਅੱਜ ਵੀ ਇਹ ਵਿਸ਼ਵਾਸ ਨਹੀਂ ਹੰਕਾਰ ਆਊਗਾ ਕਿ ਅਸੀਂ ਕੁਛ ਕਰ ਲਾਂਗੇ। ਸਿੱਖ ਦਾ ਹੰਕਾਰ ਉੱਥੇ ਟੁੱਟੂ ਜਾ ਕੇ ਨਾ, ਵੀ ਤੂੰ ਲੱਖ ਯਤਨ ਕਰ ਲੈ ਪਰ ਵਾਹਿਗੁਰੂ ਦੀ ਕਿਰਪਾ ਬਗੈਰ ਕੁਛ ਨਹੀਂ ਹੋ। ਉਹ ਕਿਰਪਾ ਦਾ ਪਾਤਰ ਬਣਨ ਲਈ ਇੱਕ ਸਫ਼ਰ ਕਰਨਾ ਪੈਣਾ, ਕੁਛ ਬਦਲਣਾ ਪੈਣਾ ਆਪਦਾ ਆਪ। ਉਹ ਕਿਰਪਾ ਐਵੇਂ ਨਹੀਂ ਹੋ ਜਾਣੀ। ਹਾਂਜੀ, 4 ਲਾਸਟ ਕੁਐਸਚਨ ਹੈ ਜੀ। ਵਾਹਿਗੁਰੂ ਜੀ ਕੀ ਫਤਿਹ। ਆਪਣਾ ਕੁਐਸਚਨ ਹੈ ਜੀ, ਇੱਕ ਸਿੰਪਲ ਜਿਹਾ ਕੁਐਸਚਨ ਹੈ। ਜਿੰਨੇ ਵੀ ਸਾਰੇ ਇੱਥੇ ਬੈਠੇ ਮੇਰਾ ਇਰਾਦਾ ਉਹਨਾਂ ਦਾ ਵੀ ਸੇਮ ਹੀ ਹੁੰਦਾ ਵਿੱਚੋਂ ਕੁਐਸਚਨ ਦਾ। ਕੁਐਸਚਨ ਇਹ ਹੈ ਕਿ ਸਾਨੂੰ ਇਸ ਟਾਈਮ ਤੁਸੀਂ ਕਿਹਾ ਤੁਸੀਂ ਗਾਈਡੈਂਸ ਦਿੰਦੇ ਆ ਪੋਲੀਟੀਕਲ, ਸੋ ਸਾਨੂੰ ਕਿਤੇ ਕਿਤੇ ਲੱਗਦਾ ਕਿ ਵੀ ਸਾਨੂੰ ਦੀਪ ਸਿੱਧੂ ਵਾਂਗੂ ਵਾਪਸ ਪਿੱਛੇ ਪੰਜਾਬ ਮੁੜ ਕੇ, ਜਿੱਦਾਂ ਉਹ ਆਪਣਾ ਯਸ਼ੋਆਰਾਮ ਛੱਡ ਕੇ ਪੰਜਾਬ ਜਾ ਕੇ ਲੜਿਆ ਸੀ, ਕਿ ਸਾਡੀ ਸਿੱਖ ਕੌਮ ਉੱਥੇ ਆ ਗਈ ਹੈ ਕਿ ਅਸੀਂ ਪਿੱਛੇ ਜਾ ਕੇ ਲੜੀਏ, ਕਿ ਜਾਂ ਤੁਸੀਂ ਕਹਿੰਦੇ ਆ ਕਿ ਬਈ ਆਪਣੀ ਕਰੀਮ ਜਿੱਦਾਂ ਉਹ ਉਧਰ ਲਈ ਜਾ ਰਿਹਾ, ਜੇ ਅਸੀਂ ਇੱਧਰੋਂ ਆਪਣੀ ਸਾਰੀ ਵਾਪਸ ਪਿੱਛੇ ਜਾਂਦੇ ਆ ਤੇ ਫਿਰ ਸਾਡੇ ਨਾਲ ਵੀ ਇਹ ਵਰਤਾਰਾ ਹੋਊਗਾ। ਸਾਨੂੰ ਇਹ ਦੋਨਾਂ ਚੀਜ਼ਾਂ ਦੇ ਵਿੱਚ ਦੇਖ ਕੇ ਕਿ ਭਈ ਅਸੀਂ ਆਪਣਾ ਯਸ਼ੋਆਰਾਮ ਛੱਡ ਕੇ ਉੱਥੇ ਪੰਜਾਬ 'ਚ ਜਾ ਕੇ ਲੜੀਏ, ਜਾਂ ਥੋੜ੍ਹੇ ਜਿਹੇ ਬੰਦੇ ਇੱਥੋਂ ਜਾ ਕੇ ਲੜਨ ਲਈ ਤਿਆਰ ਹੋਣ ਤੇ ਬਾਕੀ ਜਣੇ ਇੱਥੇ ਥਿੰਕ ਟੈਂਕ ਬਣ ਕੇ, ਜਾਂ ਕੁਛ ਵੀ ਜੇ ਕੁਛ ਨਹੀਂ ਕਰਦੇ ਤਾਂ ਜਿਹੜੇ ਘੱਟੋ ਘੱਟ ਗਏ ਉਹਨਾਂ ਦੀ ਸਪੋਰਟ ਦੇ ਹਾਮੀ ਭਰਨ। ਕਿਉਂਕਿ ਜਦੋਂ ਆਪਣੇ ਗਦਰੀ ਬਾਬੇ ਗਿਆ ਸੀ ਉਹਨਾਂ ਨੇ ਵੀ ਇੱਧਰੋਂ ਜਾ ਕੇ ਜ਼ੋਰ ਹੀ ਲਾਇਆ ਸੀ। ਸੋ ਤੁਸੀਂ ਇਹ ਦੱਸੋ ਤੁਹਾਡੇ ਆਪਣੀ ਸੋਚ ਦੇ ਮੁਤਾਬਕ। ਦੇਖੋ ਪਹਿਲਾਂ ਜਿਹੜੀ ਗਦਰੀ ਬਾਬਿਆਂ ਵਾਲੀ ਗੱਲ ਹੈ ਨਾ, ਸਿਚੁਏਸ਼ਨ ਉਹਦੇ ਨਾਲ ਕੁਆਲੀਟੇਟਿਵਲੀ ਚੇਂਜ ਹੋ ਗਈ ਹੈ। ਉਦੋਂ ਗਦਰੀ ਬਾਬੇ ਇੱਥੇ ਥੋੜ੍ਹੇ ਜਿਹੇ ਸੀ, ਸੋ ਇੱਥੇ ਕੋਈ ਐਕਟੀਵਿਟੀ ਉਹ ਕਰਦੇ ਦੇਸ਼ ਵਾਸਤੇ ਉਹਦਾ ਕੋਈ ਮਾਇਨਾ ਨਹੀਂ ਸੀ ਉਦੋਂ ਤਾਂ ਉੱਥੇ ਜਾ ਕੇ ਹੋਣਾ ਸੀ ਜੋ ਕੁਛ ਹੋਣਾ ਸੀ। ਹੁਣ ਰਿਐਲਿਟੀ ਬਦਲ ਚੁੱਕੀ ਹੈ। ਡਾਇਸਪੋਰਾ ਆਪਦੇ ਆਪ 'ਚ ਇੱਕ ਪੋਲੀਟੀਕਲ ਫੋਰਸ ਬਣ ਗਿਆ, ਹਾਲਾਤ ਬਦਲ ਗਏ, ਜੀਓ ਪੋਲੀਟਿਕਸ ਵੀ ਬਦਲ ਰਹੀ ਹੈ। ਸੋ ਇਹ ਠੀਕ ਹੈ ਕਿ ਮੇਨ ਨਤਾਰਾ ਤਾਂ ਪੰਜਾਬ 'ਚ ਹੀ ਹੋਣਾ, ਅਲਟੀਮੇਟਲੀ ਉੱਥੇ ਕੀ ਹੁੰਦਾ ਹੈ। ਪਰ ਉੱਥੇ ਕੀ ਹੁੰਦਾ ਹੈ, ਇੱਥੇ ਜੋ ਕੁਛ ਹੋ ਰਿਹਾ ਉਹਦਾ ਵੀ ਉੱਥੇ ਇੰਪੈਕਟ ਪੈਣਾ। ਸੋ ਆਪਾਂ ਇਹਨੂੰ ਇਹ ਕਰਨ ਦੀ ਬਜਾਏ ਵੀ ਚਲੋ ਹੁਣ ਗਦਰੀਆਂ ਵਾਂਗੂ ਇੱਥੋਂ ਛੱਡ ਕੇ ਉੱਥੇ ਚੱਲ ਗਏ, ਇੱਥੇ ਕਰੋ ਕੁਛ ਨਾ ਕੁਛ, ਜਿੱਥੇ ਉੱਥੇ ਉਤਸ਼ਾਹ ਪੈਦਾ ਹੋਵੇ ਤੇ ਉਹਨੂੰ ਕਈ ਢੰਗਾਂ ਨਾਲ ਤੇ ਇੱਥੋਂ ਮਦਦ ਅੱਗੇ ਵੀ ਹੁੰਦੀ ਰਹੀ ਹੈ ਤੇ ਹੋਊਗੀ। ਅਜੇ ਇਹਨਾਂ ਟਰਮਾਂ 'ਚ ਨਾ ਸੋਚੋ ਵੀ ਸਾਰੇ ਉੱਥੇ ਹੀ ਚੱਲ ਗਏ। ਹਾਂ, ਬਾਕੀ ਇੰਡੀਵਿਜੂਅਲ ਫੈਸਲਾ ਬੰਦੇ ਦਾ। ਕਿਸੇ ਨੂੰ ਇਹ ਲੱਗਦਾ ਕਿ ਇੱਥੇ ਮੈਂ ਕੋਈ ਬਹੁਤਾ ਨਹੀਂ ਸਾਰਥਕ ਹੋ ਰਿਹਾ, ਜਾਵੇ, ਮਤਲਬ ਠੀਕ ਹੈ ਉੱਥੇ। ਦੂਜੀ ਗੱਲ, ਉਹ ਤਾਂ ਕੀਮਤ ਤਾਂ ਦੇਣੀ ਪੈਣੀ ਹੈ। ਮੈਂ ਹੁਣ ਇੱਥੇ ਬੈਠਾ ਬੋਲੀ ਜਾਂਦਾ ਤੇ ਮੈਂ ਇਹ ਕਹਾਂ ਵੀ ਮੈਨੂੰ ਜਾਂਦੇ ਨੂੰ ਕੋਈ ਪੁੱਛੇ ਨਾ, ਹੈ ਨਾ। ਇਹ ਤਾਂ ਤਿਆਰ ਰਹਿਣਾ ਹੀ ਪਊ ਨਾ ਵੀ ਕੀਮਤ ਤਾਂ ਦੇਣੀ ਪਊ ਉੱਥੇ ਤਾਂ। ਜਿਹੋ ਜਿਹੇ ਦਿਨ ਆ ਗਏ ਤੇ ਜਿਹੋ ਜਿਹੇ ਅਜੇ ਆਉਣੇ ਹੈ, ਅਜੇ ਬਹੁਤ ਭੈੜਾ ਸਮਾਂ ਆਉਣਾ ਉੱਥੇ। ਅਜੇ ਆਪਾਂ ਨੂੰ ਇਸ ਗੱਲ ਬਾਰੇ ਨਾ ਪੂਰਾ ਸੁਚੇਤ ਹੋਣਾ ਚਾਹੀਦਾ। ਅਜੇ ਪੂਰੇ ਵਿਰਾਟ ਰੂਪ 'ਚ ਹਿੰਦੂ ਨੈਸ਼ਨਲਿਜ਼ਮ ਨਹੀਂ ਆਇਆ, ਜਿਵੇਂ ਉਹਨਾਂ ਨੇ ਮੁਸਲਮਾਨਾਂ ਨੂੰ ਦਿਖਾਇਆ। ਸਾਡੇ ਮਾਮਲੇ 'ਚ ਅਜੇ ਵੀ ਹੱਥ ਰੁਕਦਾ ਉਹਨਾਂ ਦਾ ਕਿਤੇ ਨਾ ਕਿਤੇ ਜਾ ਕੇ, ਜਿਵੇਂ 26 ਜਨਵਰੀ ਤੋਂ ਬਾਅਦ ਹੋਇਆ। ਪਰ ਐਂ ਨਹੀਂ ਰਹਿਣਾ, ਇਹ ਸਭ ਕੁਛ ਵਾਸਤੇ ਤਿਆਰ ਰਹਿਣਾ ਪਊ। ਤੇ ਮੈਨੂੰ ਵੀ ਕਈ ਕਹਿ ਦਿੰਦੇ ਵੀ ਹੁਣ ਉੱਥੇ ਜਾ ਕੇ ਕੀ ਕਰੇਗਾ, ਇੱਥੇ ਰਹਿ ਜਾ। ਇਹ ਨਹੀਂ, ਉੱਥੇ ਜੂਝਣਾ ਉੱਥੇ ਹੀ ਪੈਣਾ। ਅੰਤਮ ਨਿਰਣਾ ਉੱਥੇ ਹੀ ਹੋਣਾ, ਉੱਥੇ ਕੀ ਹੁੰਦਾ। ਇਹ ਤਾਂ ਤੁਸੀਂ ਇੱਥੇ ਤਾਂ ਗੌਰਮੈਂਟਾਂ ਦੀਆਂ ਪਾਲਿਸੀਆਂ 'ਤੇ ਰਹਿਮਤ ਹੋ। ਅੱਜ ਪਾਲਿਸੀ ਇਹ ਹੋ ਸਕਦੀ ਹੈ ਵੀ ਕੋਈ ਨਹੀਂ, ਇਹਨਾਂ ਨੂੰ ਥੋੜ੍ਹੀ ਜਿਹੀ ਦਿਓ ਸਪੋਰਟ, ਅਤੇ ਕੱਲ੍ਹ ਨੂੰ ਬਿਲਕੁਲ ਹੋਰ ਤਰ੍ਹਾਂ ਹੋ ਸਕਦੀ ਹੈ। ਕਿਉਂਕਿ ਪੱਛਮ ਦੀ ਕੋਈ ਵੀ ਸਰਕਾਰ ਜਾਂ ਦੁਨੀਆ ਦੀ ਕੋਈ ਵੀ ਸਰਕਾਰ, ਉਹ ਜੋ ਵੀ ਡਿਸੀਜਨ ਜਾਂ ਪਾਲਿਸੀ ਬਣਾਉਂਦੀ ਹੈ ਉਹ ਆਪਦੇ ਪੋਲੀਟੀਕਲ ਇੰਟਰਸਟ ਨੂੰ ਮੁੱਖ ਰੱਖ ਕੇ ਬਣਾਉਂਦੀ ਹੈ। ਮੋਰੈਲਿਟੀ ਇਜ਼ ਨੋ ਇਸ਼ੂ। ਕਿਸੇ ਮੋਰਲ ਗਰਾਊਂਡ 'ਤੇ ਫੈਸਲੇ ਨਹੀਂ ਹੁੰਦੇ।
ਪੋਲੀਟੀਕਲ ਇੰਟਰਸਟ ਦੇ ਆਧਾਰ ਤੇ ਉਹ ਤਾਂ ਬਦਲਦੇ ਰਹਿੰਦੇ ਨੇ। ਸੋ ਥੋੜ੍ਹਾ ਸੁਚੇਤ ਹੋ ਕੇ ਵੀ ਰਹੋ। ਬਾਕੀ ਕਰੋ, ਇੱਥੇ ਹੁਣ ਬਹੁਤ ਕੁਛ ਕਰਨ ਨੂੰ ਹੋ ਗਿਆ, ਬਹੁਤ ਗਿਣਤੀ ਹੋ ਗਈ ਹੈ। ਤੇ ਕੈਨੇਡਾ 'ਚ ਤਾਂ ਦਿਖਾ ਹੀ ਦਿੱਤਾ ਵੀ ਡਾਇਸਪੋਰਾ ਇੱਕ ਪੋਲੀਟੀਕਲ ਕਿੱਡੀ ਵੱਡੀ ਪਾਵਰ ਬਣ ਚੁੱਕਿਆ। ਹੁਣ ਤਾਂ ਸੁੱਖ ਨਾਲ ਆਪਣੇ ਕਿੰਨੇ ਦੇਸ਼ ਹੋ ਗਏ, ਲੰਡਨ, ਆਪਣਾ ਇੰਗਲੈਂਡ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਤੇ ਇਹ ਤਾਂ ਹੈ ਹੀ ਆਪਣੇ ਇੱਥੇ ਤਾਂ। ਹਾਂਜੀ, ਤੇ ਬਹੁਤ ਨੇ, ਪਰ ਤੁਹਾਨੂੰ ਹਰ ਵਾਰ ਮਿਲਣ ਦਾ ਜਿਹੜਾ ਆਨੰਦ ਹੈ ਉਹ ਵੱਖਰਾ। ਤੁਹਾਡੀਆਂ ਗੱਲਾਂ ਤੁਹਾਡੀਆਂ ਕਿਤਾਬਾਂ 'ਚੋਂ ਪੜ੍ਹ ਲਈਆਂ ਤੇ ਉਹ ਰਿਨਿਊ ਹੁੰਦੀਆਂ ਰਹਿੰਦੀਆਂ। ਸਵਾਲ ਤਾਂ ਮੇਰੇ ਖਿਆਲ ਹੈ ਵੀ ਸਾਡੇ ਕਿਰਦਾਰ ਦਾ, ਸਾਡੇ ਅਮਲ ਦਾ, ਤੇ ਅਕਾਲ ਪੁਰਖ ਤੋਂ ਡਰ ਕੇ ਕੁਝ ਕਰਨ ਦਾ। ਤੁਸੀਂ ਬਹੁਤ ਸਾਲ ਪਹਿਲਾਂ ਜਦੋਂ ਆਏ ਸੀ ਤੇ ਗੱਲ ਕਹੀ ਸੀ ਵੀ ਜੇ ਰੀਝ ਹੈ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ ਵੀ ਜੇ ਇਹ ਰੀਝ ਸਾਡੇ ਅਮਲਾਂ ਵਿੱਚੋਂ ਪ੍ਰਗਟ ਹੀ ਨਹੀਂ ਹੋ ਰਹੀ, ਜੇ ਸਾਡਾ ਕਿਰਦਾਰ ਹੀ ਨਹੀਂ ਹੈਗਾ ਉਸ ਲੈਵਲ ਦਾ, ਤੇ ਸਾਡੇ ਦਿੱਤੇ ਹੋਏ ਵਿਚਾਰਾਂ ਦੀ ਕੋਈ ਅਹਿਮੀਅਤ ਨਹੀਂ, ਸਾਡੇ ਪ੍ਰਬੰਧਕ ਕਮੇਟੀਆਂ ਦੀ ਕੋਈ ਵੈਲਿਊ ਨਹੀਂ, ਸਾਡੇ ਪ੍ਰਧਾਨਾਂ ਦੀ, ਸਕੱਤਰਾਂ ਦੀ, ਜਾਂ ਮਤਲਬ ਹੈ ਵੀ ਕਿਸੇ ਵੀ ਲੈਵਲ ਦੇ ਉੱਤੇ ਬੰਦਾ ਚਲਾ ਜਾਵੇ ਉਹਦੀ ਵੈਲਿਊ ਤਾਂ ਹੀ ਹੈ ਵੀ ਉਹਦੀ ਕਹੀ ਹੋਈ ਗੱਲ ਉਸ ਦੇ ਅਮਲ ਦੇ ਵਿੱਚੋਂ, ਉਸ ਦੇ ਕਿਰਦਾਰ ਦੇ ਵਿੱਚੋਂ ਪ੍ਰਗਟ ਹੋਵੇ। ਅੱਜ ਜਿਹੜੀ ਤੁਸੀਂ ਰੀਝ ਦੀ ਗੱਲ ਕੀਤੀ ਹੈ ਇਹ ਬਹੁਤ ਵੱਡੀ ਹੈ, ਔਰ ਜਿੰਨੇ ਵੀ ਸਾਡੇ ਸਿੰਘ ਸ਼ਹੀਦ ਹੋਏ ਨੇ ਉਹ ਉਸ ਰੀਝ ਕਰਕੇ ਸ਼ਹੀਦ ਹੋਏ ਨੇ। ਤੇ ਅਮਰੀਕਾ, ਕੈਨੇਡਾ ਤੁਸੀਂ ਜਾ ਆਏ ਹੋ, ਤੇ ਹੁਣ ਅਮਰੀਕਾ ਦੇ ਵਿੱਚ ਸਾਡੀ ਤਾਂ ਇਹ ਬੇਨਤੀ ਆ ਵੀ ਤੁਹਾਡੇ ਵੱਲੋਂ, ਸਾਡੇ ਸਾਰਿਆਂ ਵੱਲੋਂ ਇਹ ਸੈਮੀਨਾਰ ਨੂੰ ਅਟੈਂਡ ਕਰਨ ਦਾ ਜਿਹੜਾ ਮੈਸੇਜ ਆ ਉਹ ਇਹ ਜਾਣਾ ਚਾਹੀਦਾ ਵੀ ਸਾਨੂੰ ਭਾਈ ਖੰਡੇ, ਭਾਈ ਪੰਜਵੜ ਤੇ ਭਾਈ ਨਿੱਜਰ ਦੀ ਸ਼ਹੀਦੀ ਤੋਂ ਡਰਨਾ ਨਹੀਂ ਚਾਹੀਦਾ। ਡਰੂ ਬਿਰਤੀ ਵਾਲਾ ਸਿੱਖ ਗੁਰੂ ਸਾਹਿਬ ਨੂੰ ਮਨਜ਼ੂਰ ਨਹੀਂ। ਆਪਣੀ ਗੱਲ ਧੜੱਲੇ ਨਾਲ ਕਹੋ, ਬਿਨਾਂ ਡਰਦੇ ਕਹੋ, ਖੁੱਲ੍ਹ ਕੇ ਕਹੋ। ਉਹਦਾ ਰੀਜ਼ਨ ਇਹ ਹੈ ਵੀ ਮੌਤ ਦਾ ਦਿਨ ਮੋਦੀ ਨਹੀਂ ਮਿੱਥਦਾ, ਮੌਤ ਦਾ ਦਿਨ ਅਕਾਲ ਪੁਰਖ ਮਿੱਥਦਾ, ਤੇ ਜਿਸ ਦਿਨ ਉਹਨੇ ਮਿੱਥਿਆ ਹੋਇਆ ਉਸੇ ਦਿਨ ਹੀ ਆਉਣੀ ਹੈ, ਨਾ ਪਹਿਲਾਂ ਆਉਣੀ ਨਾ ਬਾਅਦ ਵਿੱਚ ਆਉਣੀ ਹੈ। ਤੇ ਜਿਹੜੀ ਤੁਸੀਂ ਇਹ ਗੱਲ ਰੀਝ ਦੀ ਕੀਤੀ ਹੈ ਉਹ ਬਹੁਤ ਵੱਡੀ ਹੈ, ਤੁਸੀਂ ਚੰਗਾ ਕੀਤਾ ਉਹ ਲਫ਼ਜ਼ ਦਿੱਤਾ, ਤੇ ਤੁਹਾਡੀਆਂ ਗੱਲਾਂ ਸਾਨੂੰ ਯਾਦ ਰਹਿਣਗੀਆਂ। ਅਸੀਂ ਪਹਿਲਾਂ ਚਲੇ ਜਾਈਏ, ਤੁਸੀਂ ਪਹਿਲਾਂ ਚਲੇ ਜਾਓ, ਇਹ ਕੋਈ ਮਸਲਾ ਨਹੀਂ ਹੈਗਾ। ਤੁਹਾਡੀਆਂ ਕਿਤਾਬਾਂ ਸਾਡੇ ਕੋਲ ਰਹਿੰਦੀਆਂ ਨੇ, ਕੋਈ ਵੀ ਰੈਫਰੈਂਸ ਅਸੀਂ ਉਹਦੇ ਵਿੱਚੋਂ ਕੱਢ ਕੇ ਵੇਖ ਲਈਦੀ ਹੈ, ਤੇ ਤੁਹਾਡੀਆਂ ਕੀਤੀਆਂ ਗੱਲਾਂ ਸਾਨੂੰ ਬਹੁਤ ਆਨੰਦ ਦਿੰਦੀਆਂ ਨੇ। ਜੋ ਬਿਰਤਾਂਤ ਤੁਸੀਂ ਰਚੇ ਨੇ ਇਹ ਸਿੱਖੀ ਦੀ ਗੱਲ ਕਰਦੇ ਨੇ, ਇਹ ਕੌਮ ਦੇ ਭਵਿੱਖ ਦੀ ਗੱਲ ਕਰਦੇ ਨੇ, ਰਾਜ ਦੀ ਗੱਲ ਕਰਦੇ ਨੇ, ਔਰ ਖਾਲਿਸਤਾਨ ਦੀ ਗੱਲ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੂ ਦੀ ਪੁਆਇੰਟ ਹੀ ਰੱਖੋ ਸਵਾਲ। ਹਾਂਜੀ ਹਾਂਜੀ, ਟੂ ਦੀ ਪੁਆਇੰਟ ਹੈ। ਚਰਚਾ ਦਾ ਵਿਸ਼ਾ ਜੀ ਦੀਪ ਸਿੰਘ ਸਿੱਧੂ ਦਾ ਤੇ ਪੰਥਕ ਕਾਰਜ ਲਈ ਉਸ ਦਾ ਯੋਗਦਾਨ। ਤੁਸੀਂ ਹੁਣ ਆਪਾਂ ਸਾਰਿਆਂ ਨੇ ਜ਼ਿਕਰ ਕੀਤਾ ਇੱਥੇ ਵੀ ਨੌਜਵਾਨੀ ਦੇ ਵਿੱਚ ਆਪਾਂ, ਤੁਸੀਂ ਕੈਨੇਡਾ, ਅਮਰੀਕਾ ਸਭ ਕੁਝ ਦੇਖ ਲਿਆ ਵੀ ਇਹ ਨੌਜਵਾਨਾਂ ਦਾ ਕੀ ਯੋਗਦਾਨ ਰਿਹਾ ਸੀ। ਉਹਨੇ ਦੀਪ ਨੇ ਜਿਹੜਾ ਦੀਪ ਜਗਾਇਆ ਉਸ ਤੋਂ ਬਾਅਦ ਕਿੰਨੇ ਤੁਸੀਂ ਦੇਖਿਆ ਵੀ ਕਿੰਨਾ ਪ੍ਰਭਾਵ ਪਿਆ। ਪਰ ਜਿਹੜਾ ਜਦੋਂ ਨੌਜਵਾਨ ਸਪੇਸ ਦੇ ਵਿੱਚ ਆਉਂਦੇ ਆ ਪੰਜਾਬ ਦੇ ਪਰਦੇ ਉੱਤੇ, ਉਦੋਂ ਕੋਈ ਆਪਣੇ ਸਾਂਝੇ ਬੰਦੇ ਕਿਉਂ ਨਹੀਂ ਇਹੋ ਜਿਹੇ ਹੈਗੇ ਜਿਹੜੇ ਉਹਨਾਂ ਨੂੰ ਸਪੇਸ ਕਿਉਂ ਨਹੀਂ ਦੇ ਰਹੇ ਉੱਥੇ। ਹਰ ਉਦੋਂ ਜਦੋਂ ਜਿਉਂਦੇ ਜੀ ਉਹਨਾਂ ਦੇ ਮਗਰ ਸਾਰਾ ਅਮਲਾ ਫੈਲਾ ਕਿਉਂ ਚੱਲ ਜਾਂਦਾ, ਗੌਰਮੈਂਟ ਨੇ ਚੱਲਣਾ, ਆਪਣੇ ਬੰਦੇ ਵੀ ਕਿਉਂ ਉਹਨਾਂ ਦੇ ਖਿਲਾਫ ਹੋ ਜਾਂਦੇ ਆ। ਇਹ ਜਦੋਂ ਤੁਸੀਂ ਮੰਨਦੇ ਆ ਵੀ ਆਪਣਾ ਸੰਤਾਂ ਤੋਂ ਬਾਅਦ ਦੀਪ ਸਿੱਧੂ ਨੇ ਆ ਕੇ ਸਟੇਟ ਨੂੰ ਚੈਲੰਜ ਕੀਤਾ, ਤਾਂ ਫਿਰ ਉਹਦੇ ਲਈ ਆਮ ਜਿਹੜੀ ਨੌਜਵਾਨੀ ਆ ਉਹਨੂੰ ਨਿਰਾਸ਼ ਹਰ ਵਾਰੀ ਹੋਣਾ ਪੈਂਦਾ, ਕਿਉਂਕਿ ਉਹਨਾਂ ਦੇ ਮਗਰ ਤੁਸੀਂ ਸਾਰੇ ਬਜ਼ੁਰਗ ਬੰਦੇ ਬੈਠੇ ਹੋ, ਉਹ ਸਮੇਂ ਹੰਢਾਏ ਆ, ਦੇਖੇ ਆ। ਨੌਜਵਾਨੀ ਤਾਂ ਜੇ ਕਿਸ ਤੋਂ ਹੌਸਲਾ ਲੈਣਾ ਹੁੰਦਾ, ਜਦੋਂ ਉਹਦੇ ਮਗਰ ਚੱਲਦੀ ਹੈ ਤਾਂ ਉਹਨੂੰ ਉਹਦੇ ਮਗਰ ਪਿੱਠ ਤੇ ਆ ਕੇ ਕਿਉਂ ਨਹੀਂ ਖੜਦੀ ਆਪਣੀ ਜਿਹੜੀ ਵਿੱਚ ਉਹ ਹੈ। ਇੰਨਾ ਮੇਰਾ ਸਵਾਲ ਸੀਗਾ ਜੀ। ਨਿਯਮ ਹੈ ਕਿ ਜਿਹੜਾ ਪੁਰਾਣਾ ਨਵੇਂ ਲਈ ਆਪਣੇ ਆਪ ਜਗ੍ਹਾ ਨਹੀਂ ਛੱਡਦਾ ਹੁੰਦਾ, ਸਟਰਗਲ ਕਰਕੇ ਜਗ੍ਹਾ ਬਣਾਉਣੀ ਪੈਂਦੀ ਹੈ ਹਮੇਸ਼ਾ। ਤੁਸੀਂ ਪਰਿਵਾਰਾਂ 'ਚ ਵੀ ਦੇਖੋਗੇ, ਪਹਿਲੇ ਬੱਚੇ ਨੂੰ ਪੂਰਾ ਪਿਆਰ ਮਿਲਦਾ, ਸਭ ਕੁਝ ਸਾਰੇ ਪਰਿਵਾਰ ਦੀ। ਜਦੋਂ ਦੂਜਾ ਤੀਜਾ ਹੋਊ ਨਾ, ਉਹਨੂੰ ਸਟਰਗਲ ਕਰਕੇ ਆਪਦਾ ਸਪੇਸ ਬਣਾਉਣਾ ਪਊ। ਸੋ ਸਪੇਸ ਤਾਂ ਇਸ ਤਰ੍ਹਾਂ ਬਣਾਉਣੀ ਪੈਂਦੀ ਹੈ। ਆਪਾਂ ਇਹ ਕਿਸੇ ਨੂੰ ਲਾਂਭਾ ਨਾ ਦਈਏ, ਇਹ ਨਿਯਮ ਹੀ ਆ ਕੁਦਰਤ ਦਾ। ਜਿਹੜੇ ਬੰਦੇ ਪਹਿਲਾਂ ਸਥਾਪਿਤ ਹੋ ਚੁੱਕੇ ਨੇ ਉਹਨਾਂ ਦਾ ਜੀ ਨਹੀਂ ਕਰਦਾ ਹੁੰਦਾ ਕਿ ਸਾਡੀ ਜਗ੍ਹਾ ਕੋਈ ਹੋਰ ਬੰਦਾ ਉੱਠ ਕੇ ਅੱਜ ਇਹ ਸਥਾਪਿਤ ਹੋ ਜਾਏ।
ਤੋ ਇਹ ਨੈਗੇਟਿਵਿਟੀ ਆਉਂਦੀ ਹਮੇਸ਼ਾ ਹੀ ਆਈ ਆ ਇਤਿਹਾਸ ਦੇ ਵਿੱਚ, ਤੇ ਆਉਂਦੀ ਰਹੂਗੀ ਬੰਦਿਆਂ 'ਚ। ਇਹੋ ਜਿਹੇ ਬੰਦੇ ਬਹੁਤ ਘੱਟ ਹੋਣਗੇ ਜਿਹੜੇ ਵਲੰਟੀਅਰਲੀ ਕਹਿਣ ਵੀ ਠੀਕ ਹੈ ਜੀ ਹੁਣ ਤੁਸੀਂ ਸੰਭਾਲੋ। ਮੈਂ ਮਤਲਬ ਇਹ ਇੱਕ ਕੈਨੇਡਾ ਦੇ ਸੰਬੰਧ 'ਚ ਮੈਂ ਫੇਰ ਗੱਲ ਕਰਦਾ, ਮੈਨੂੰ ਐਤਕੀ ਥੋੜ੍ਹੀ ਜਿਹੀ ਗੱਲ ਚੰਗੀ ਲੱਗੀ WSO ਦੀ, ਕਿ ਜਿੰਨੀ ਪੁਰਾਣੀ ਲੀਡਰਸ਼ਿਪ ਆ ਉਹਨਾਂ ਨੇ ਸਾਰਿਆਂ ਨੇ ਬੜਾ ਗ੍ਰੇਸਫੁਲੀ ਪਾਸੇ ਹੋ ਗਏ ਤੇ ਸਾਰੀ ਨਵੀਂ ਲੀਡਰਸ਼ਿਪ ਅੱਗੇ ਆਈ। ਇੰਨਾ ਇਹ ਸਮੂਥਲੀ ਹੁੰਦਾ ਨਹੀਂ ਹੁੰਦਾ, ਇਹ ਰੌਲੇ ਪੈਂਦੇ ਹੁੰਦੇ ਨੇ ਇਸ ਗੱਲ ਦੇ ਉੱਤੇ। ਸੋ ਇੱਕ ਪੋਜ਼ੀਟਿਵ ਜਿਹੀ ਉਦਾਹਰਨ ਹੈ। ਸੋ ਆਈਡੀਅਲ ਸਿਚੁਏਸ਼ਨ ਤਾਂ ਇਹੀ ਹੁੰਦੀ, ਪੁਰਾਣੇ ਬੰਦੇ ਛੱਡ ਦੇਣ ਵੀ ਚੱਲ ਕੋਈ ਨਹੀਂ ਹੁਣ, ਉਹ ਜਿਹੜਾ ਪੱਤ ਝੜੇ ਪੁਰਾਣੇ ਰੁੱਤ ਨਵਿਆਂ ਦੀ ਆਈ, ਉਹ ਜਿੰਨਾ ਚਿਰ ਝੜਦਾ ਨਹੀਂ ਨਾ ਪੁਰਾਣਾ, ਉਹਨਾਂ ਚਿਰ ਉਹ ਨਵੇਂ ਨੂੰ ਨਹੀਂ ਪੁੰਗਰਨ ਦਿੰਦਾ। ਪਰ ਨਵੇਂ 'ਚ ਜਾਣ ਹੋ ਤਾਂ ਆਪੇ ਸਪੇਸ ਬਣਾ ਲਓ, ਕੋਈ ਗੱਲ ਨਹੀਂ। ਦੀਪ ਨੇ ਬਣਾਈ ਲਈ ਸਾਰੇ ਵਿਰੋਧ ਦੇ ਬਾਵਜੂਦ। ਇਹ ਝੱਲਣਾ ਪਊ, ਹਰ ਇੱਕ ਨੂੰ ਝੱਲਣਾ ਪਊਗੀ ਆਪਦੀ ਸਪੇਸ, ਆਪਦੀ ਜਗ੍ਹਾ ਬਣਾਉਣ ਵਾਸਤੇ। ਇਹ ਤਾਂ ਜੱਦੋ ਜਹਿਦ ਹੀ ਹੈ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਇਤਿਹਾਸ ਨੂੰ ਬਹੁਤ ਸੁਚੱਜੇ ਢੰਗ ਨਾਲ ਕਿਤਾਬਾਂ ਦੇ ਵਿੱਚ ਇਕੱਤਰ ਕੀਤਾ ਹੈਗਾ। ਵਾਹਿਗੁਰੂ ਮਿਹਰ ਕਰੇ ਹਮੇਸ਼ਾ ਤੁਸੀਂ ਬਹੁਤ ਲੰਬੇ ਸਮੇਂ ਤੱਕ ਇੱਦਾਂ ਹੀ ਸਾਨੂੰ ਸਾਰੇ ਸਾਰਾ ਗਲੋਬਲ ਮੂਵਮੈਂਟ ਬਾਰੇ ਤੁਸੀਂ ਇੱਦਾਂ ਹੀ ਸਾਨੂੰ ਸੁਚੇਤ ਕਰਦੇ ਰਹੋ। ਕੁਐਸਚਨ ਮੇਰਾ ਸਿਰਫ ਇੰਨਾ ਹੈ, ਤੁਸੀਂ 3-4 ਚੀਜ਼ਾਂ ਬਹੁਤ ਚੰਗੀਆਂ ਸੋਹਣੀਆਂ ਕਹੀਆਂ ਨੇ ਕਿ ਜਦੋਂ ਗੁਰੂ ਦੀ ਮਿਹਰ ਹੁੰਦੀ ਹੈ ਉਦੋਂ ਹੀ ਬੰਦਾ ਉੱਭਰ ਕੇ ਸਾਹਮਣੇ ਆਉਂਦਾ। ਦੀਪ ਸਿੱਧੂ ਜੇ ਹੋ ਸਕਦਾ ਹੁੰਦਾ, ਜੇ ਉਹਨੂੰ ਟਾਈਮ ਮਿਲਦਾ ਤਾਂ ਜ਼ਰੂਰ ਸਿੱਖੀ ਸਰੂਪ ਦੇ ਵਿੱਚ ਉਹਨੇ ਪ੍ਰਵੇਸ਼ ਕਰ ਜਾਣਾ ਸੀਗਾ। ਮੇਰੀ ਸਿਰਫ 2 ਚੀਜ਼ਾਂ ਰਿਕੁਐਸਟ ਇਸ ਵੇਲੇ ਹੈਗੀ ਹੈ। ਵਾਟ ਡੂ ਯੂ ਥਿੰਕ ਕਿ ਇੰਟਰਨੈਸ਼ਨਲ ਅਵੇਅਰਨੈਸ ਜਿਵੇਂ ਹੁਣ ਇਸ ਵੇਲੇ ਬਣ ਰਹੀ ਹੈ, ਇੰਗਲੈਂਡ, ਕੈਨੇਡਾ, USA, ਆਸਟ੍ਰੇਲੀਆ, ਅਵੇਅਰਨੈਸ ਸ਼ੁਰੂ ਹੋ ਰਹੀ ਹੈ। Do you think that it requires an organized global level strategy for Sikhism to flourish? And ਇਹਦੇ ਵਿੱਚ ਮੈਂ ਇਹਦੇ ਵਿੱਚ ਕੋਈ ਦੁਰਾਇਆ ਨਹੀਂ ਹੈਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਖਾਲਸਾ ਰਾਜ ਆਏਗਾ, ਆਪਣੇ ਟਾਈਮ ਸਿਰ ਆਊਗਾ। ਉਹ ਜਦੋਂ ਉੱਪਰੋਂ ਮਿਹਰ ਹੋਊਗੀ ਉਦੋਂ ਆਊਗਾ, ਪਰ ਆਊਗਾ ਜ਼ਰੂਰ। ਇਸ ਵੇਲੇ ਕਿਉਂਕਿ ਆਪਣਾ ਜਿਹੜਾ ਵਿਰੋਧੀ ਧਿਰ ਹੈਗਾ, ਇੰਡੀਅਨ ਗਵਰਨਮੈਂਟ ਹੈਗੀ ਹੈ, ਉਹਨਾਂ ਦਾ ਪੂਰਾ ਇਸ ਵੇਲੇ ਜ਼ੋਰ ਲੱਗਾ ਹੋਇਆ ਹੈ ਕਿ ਸਿੱਖੀ ਨੂੰ ਸਪਰੈਸ ਕੀਤਾ ਜਾਵੇ। Do you think it is required and how it is possible ਕਿ ਆਪਣਾ ਸਿੱਖੀ ਖੁਫੀਆ ਤਰੀਕੇ ਦੇ ਨਾਲ ਆਪਾਂ ਉਹਨਾਂ ਇਨਸਾਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਨਲੀਫਾਈ ਕੀਤਾ ਜਾਵੇ, ਐਟ ਦ ਸੇਮ ਟਾਈਮ ਗਲੋਬਲ ਲੈਵਲ ਦੇ ਉੱਤੇ ਸਟ੍ਰੈਟੇਜਿਕ ਢੰਗ ਦੇ ਨਾਲ ਆਪਾਂ ਇਸ ਲੜਾਈ ਨੂੰ ਅੱਗੇ ਵਧਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇ ਉੱਤੇ ਕਿ ਇੰਟਰਨੈਸ਼ਨਲ ਸਿਚੁਏਸ਼ਨ 'ਤੇ ਸਾਡੀ ਬਹੁਤ ਨੇੜਲੀ ਨਜ਼ਰ ਰਹਿਣੀ ਚਾਹੀਦੀ ਹੈ। ਹੋ ਸਕਦਾ ਆਉਣ ਵਾਲੇ ਸਮੇਂ 'ਚ ਬਹੁਤ ਤੇਜ਼ੀ ਨਾਲ ਘਟਨਾਵਾਂ ਕੋਈ ਤਿੱਖਾ ਰੁਖ ਅਖਤਿਆਰ ਕਰ ਜਾਣ, ਅਤੇ ਸਾਨੂੰ ਉਹਦੇ ਬਾਰੇ ਪ੍ਰੀਪੇਅਰਡ ਰਹਿਣਾ ਚਾਹੀਦਾ। ਅਤੇ ਉਹਦੇ ਵਾਸਤੇ ਜ਼ਰੂਰੀ ਹੈ ਵੀ ਇੰਟਰਨੈਸ਼ਨਲ ਲੈਵਲ 'ਤੇ ਵੀ ਸਾਡੀ ਕੋਈ ਨਾ ਕੋਈ ਕੋਆਰਡੀਨੇਸ਼ਨ ਜਾਂ ਔਰਗੇਨਾਈਜੇਸ਼ਨ, ਉਹ ਕੁਛ ਬਣੀਆਂ ਵੀ ਹੋਈਆਂ ਅਤੇ ਸਮੇਂ ਮੁਤਾਬਕ ਉਹ ਹੋਰ ਵੀ ਮਜ਼ਬੂਤ ਹੋ ਸਕਦਾ ਹੋਣ। ਇਹ ਤਾਂ ਹੁਣ ਮਤਲਬ ਲੋੜ ਸਾਡੀ ਬਣ ਗਈ ਆ, ਉਹ ਬਣਨਗੀਆਂ ਹੀ ਜਥੇਬੰਦੀਆਂ। ਜਦੋਂ ਇੱਕ ਵਾਰ ਲੋੜ ਬਣ ਜੇ ਨਾ, ਉਹਦੇ 'ਚੋਂ ਜਥੇਬੰਦੀ ਬਣੂ। ਬਟ ਉਹਦੇ 'ਚ ਪ੍ਰੋਬਲਮਾਂ ਤਾਂ ਆਉਂਦੀਆਂ ਹੀ ਆਉਂਦੀਆਂ। ਨਵੀਂ ਚੀਜ਼ ਹੋਂਦ 'ਚ ਆਉਣੀ ਹੈ, ਉਹ ਇੱਕਦਮ ਨਹੀਂ ਵੀ ਆਈਡੀਆ ਆਇਆ ਅਤੇ ਨਵੀਂ ਚੀਜ਼ ਹੋਂਦ 'ਚ ਆ ਗਈ। ਕਿਤੇ ਵੀ ਨਹੀਂ ਦੁਨੀਆ 'ਚ ਜਿੰਨੀਆਂ ਥਾਵਾਂ 'ਤੇ ਵੀ ਹੋਇਆ, ਉਹ ਇਸ ਤਰ੍ਹਾਂ ਹੀ ਹੋਇਆ। ਬੜੇ ਅਪਸ ਡਾਊਨ 'ਚੋਂ, ਮੋੜਾਂ ਘੋੜਾਂ 'ਚੋਂ ਲੰਘ ਕੇ ਉਹ ਹੁੰਦਾ, ਅਤੇ ਆਪਾਂ ਉਸ ਰਾਹ ਪੈ ਗਏ ਹਾਂ। ਕੋਈ ਗੱਲ ਨਹੀਂ, ਕਦੇ ਉਹ ਹਾਸਲ ਕਰ ਲਾਂਗੇ ਜੋ ਲੋੜੀਦਾ। ਅੱਜ ਵੀ ਸਾਡੇ ਕੋਲ ਇੱਕ ਇੰਟਰਨੈਸ਼ਨਲ ਸਟ੍ਰੈਟਜੀ ਚਾਹੀਦੀ ਹੈ, ਪੂਰੀ ਸਾਡੀ ਨਿਗਾਹ ਚਾਹੀਦੀ ਹੈ, ਅਤੇ ਉਸ ਮੁਤਾਬਕ ਅਸੀਂ ਆਪਣੀਆਂ ਤਾਕਤਾਂ ਵੀ ਡਿਪਲੋਏ ਕਰਨੀਆਂ। ਬਹੁਤ ਵੱਡੀ ਗੇਮ ਹੈ, ਇਤਿਹਾਸ ਦੀ ਖੇਡੀ ਜਾ ਰਹੀ ਆਉਣ ਵਾਲੇ ਸਮੇਂ 'ਚ, ਛੋਟੀ ਨਹੀਂ। ਅਤੇ ਉਹਦੇ ਵਾਸਤੇ ਸਾਡੀ ਉਨੀ ਵਿਸ਼ਾਲ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਅਤੇ ਇਸ ਕਰਕੇ ਦੁੱਖ ਹੁੰਦਾ ਜਦੋਂ ਅਸੀਂ ਛੋਟੀਆਂ ਗੱਲਾਂ 'ਤੇ ਆਪਸ ਵਿੱਚ ਹੀ ਲੜ ਰਹੇ ਹੁੰਦੇ ਆ ਬੰਦੇ।
ਕਿੰਨੀ એનર્ਜੀ ਵੇਸਟ ਹੁੰਦੀ ਹੈ। ਸੋ ਇਹ ਥੋੜ੍ਹੀ ਜਿਹੀ ਗੱਲ ਹੈਗੀ ਹੈ, ਇਰੀਟੈਂਟ ਕਹਿ ਲਓ ਕਿ ਬਹੁਤ ਹੀ ਨੈਗੇਟਿਵਿਟੀ ਬਹੁਤ ਭਾਰੂ ਹੋਈ ਆ। ਪਰ ਹੌਲੀ ਹੌਲੀ ਹੁਣ ਮੈਂ ਦੇਖ ਰਿਹਾ, ਹੁਣ ਫਰਕ ਪੈ ਰਿਹਾ ਥੋੜ੍ਹਾ ਜਿਹਾ। ਇਹ ਕਹਿ ਲਓ ਕਿ ਆਰਾਮ ਹੈ। ਪਹਿਲਾਂ ਜ਼ਿਆਦਾ ਮਾੜੀ ਹਾਲਤ ਸੀ, ਅਤੇ ਹੋਪਫੁਲੀ ਆਉਣ ਵਾਲੇ ਸਮੇਂ 'ਚ ਹੋਰ ਠੀਕ ਹੋ ਜੂ। ਇਸ ਤਰ੍ਹਾਂ ਦੇ ਸੈਮੀਨਾਰ ਇਹ ਅੱਜ ਤੋਂ ਪਹਿਲਾਂ ਮੈਂ ਨਹੀਂ ਸੋਚ ਸਕਦਾ ਸੀ ਇਸ ਤਰ੍ਹਾਂ ਦੇ ਹੋਣਗੇ। ਅੱਜ ਜਿਸ ਤਰ੍ਹਾਂ ਆਏ ਹੋ ਤੁਸੀਂ ਸਾਰੇ, ਜਿਸ ਤਰ੍ਹਾਂ ਗੱਲਾਂ ਸੁਣੀਆਂ, ਜਿਸ ਤਰ੍ਹਾਂ ਸਵਾਲ ਪੁੱਛੇ, ਤੇ ਇਟਸ ਵੈਰੀ ਐਨਕਰੇਜਿੰਗ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਮੈਂ ਚਾਹੁੰਦਾ ਸੀ ਪੁੱਛਣਾ, ਤੁਹਾਡੀ ਕਿਤਾਬ ਪੜ੍ਹੀ ਖੜਗੂ ਲਹਿਰਾਂ ਦੇ ਅੰਗ ਸੰਗ, ਇਹਦੇ ਮਗਰਲੇ ਚੈਪਟਰਾਂ 'ਚ ਤੁਸੀਂ ਜਦੋਂ ਪਹਿਲੀ ਵਾਰੀ ਅਮਰੀਕਾ ਆਏ ਉਹਦੇ ਵਿੱਚ ਤੁਸੀਂ ਦੱਸਿਆ ਤੁਸੀਂ ਕਿਵੇਂ ਵਿਚਰੇ, ਤੁਹਾਨੂੰ ਕੀ ਉਹ ਜਿਹਾ ਐਕਸਪੀਰੀਅੰਸ ਹੋਇਆ। ਖੁੱਲ੍ਹੀ ਕਬੱਡੀ ਦੀ ਤੁਸੀਂ ਗੱਲ ਕੀਤੀ ਹੈ ਨੀ। ਸੋ ਮੈਂ ਹੁਣ ਸੋਚਦਾ ਸੀ ਵੀ ਜਦੋਂ ਇੱਥੇ ਅਸੀਂ ਸਾਰੇ ਆਏ ਹਾਂ ਤੁਹਾਡੇ ਕੋਲ, ਹੁਣ ਸੈਮੀਨਾਰ ਦੀ ਆਲਮੋਸਟ ਸਮਾਪਤੀ ਆ, ਡਾਇਸਪੋਰਾ ਦਾ ਆਪੋ ਇੱਕ ਇਨਫਲੂਐਂਸ ਆ, ਇੱਕ ਉਹਦਾ ਇੰਪੈਕਟ ਆ, ਪਰ ਨਿੱਜੀ ਤੌਰ 'ਤੇ ਤੁਸੀਂ ਸਾਨੂੰ ਸਾਰਿਆਂ ਨੂੰ ਕਿਹੜੀਆਂ 4 ਜਾਂ 5 ਡੂਜ਼ ਐਂਡ ਡੋਂਟਸ ਸਾਨੂੰ ਦੇਣੀਆਂ ਜਾਣੀਆਂ ਚਾਹੁੰਦੇ ਵੀ ਅਸੀਂ ਮੁੜ ਕੇ ਚੇਤੇ ਕਰੀਏ ਵੀ ਭਾਜੀ ਅਜਮੇਰ ਨੇ ਸਾਨੂੰ ਆਖਿਆ ਸੀ ਆਹ ਗੱਲਾਂ ਕਰਨੀਆਂ ਅਤੇ ਆਹ ਗੱਲਾਂ ਨਹੀਂ ਕਰਨੀਆਂ। ਸੋ ਕਿਹੜੀਆਂ ਤੁਸੀਂ ਉਹ 4-5 ਗੱਲਾਂ ਸਾਨੂੰ ਸਾਰਿਆਂ ਨੂੰ ਉਹ ਦੱਸਣੀਆਂ ਜਾਂ ਕਹਿਣੀਆਂ ਚਾਹੋਗੇ? ਜਿੱਥੇ ਮੈਂ ਖੁੱਲ੍ਹੀ ਕਬੱਡੀ ਵਾਲੀ ਗੱਲ ਕੀਤੀ ਹੈ ਨਾ, ਵੀ ਬਹਿਸ ਕਿਵੇਂ ਕਰਨੀ ਹੈ, ਮੈਂ ਉਹਦੇ 'ਚ ਆਪਦਾ ਪਹਿਲੇ ਟ੍ਰਿਪ ਦਾ ਐਕਸਪੀਰੀਅੰਸ ਨਰੇਟ ਕੀਤਾ, ਕਿਉਂਕਿ ਮੈਂ ਹੋਰ ਤਰ੍ਹਾਂ ਯੂਜ਼ ਸੀਗਾ ਵੀ ਕੋਈ ਗੱਲ ਕਿਸੇ ਨੁਕਤੇ 'ਤੇ ਕੇਂਦਰਿਤ ਹੋ ਕੇ ਬਹਿਸ ਹੋਊ, ਅਤੇ ਇੱਕ ਹੁੰਦਾ ਵੀ ਉਹੀ ਦਵਲ ਲੋ ਕਰਾਂ ਬੰਦੇ ਨੂੰ ਭਜਾਉਣਾ ਹੈ, ਅਪੋਜੀਸ਼ਨ ਜਾਂ ਉਸ ਤਰ੍ਹਾਂ ਦੀ ਪਹਿਲਾਂ ਕੁਛ ਮਨ 'ਚ ਬਣਾ ਕੇ। ਅਤੇ ਮੈਨੂੰ ਲੱਗਦਾ ਕੋਈ ਇਹੋ ਜਿਹੀਆਂ ਮੈਂ 4-5 ਗੱਲਾਂ ਦੱਸ ਸਕਾਂ, ਇਹ ਬੜਾ ਮੁਸ਼ਕਲ ਹੈ। ਹੁਣ ਮਤਲਬ ਇੱਕਦਮ ਬੈਠਾ ਐਵੇਂ ਮੈਂ ਹੁਣ ਮਨੋਂ ਜਿਉਂ ਜੋੜ ਕੇ ਕੁਛ ਕਹਿ ਦਿਆਂ, ਤੁਹਾਡਾ ਘਰ ਜਾ ਪੂਰਾ ਕਰ ਦਿਆਂ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਪਰ ਮੈਂ ਇਹ ਚਾਹੂੰ ਤੁਸੀਂ ਕਿਤਾਬ ਨੂੰ ਨਾ, ਮੇਰੀ ਜਿਹੜੀ ਉਹ ਸਾਰਾ ਜ਼ਿੰਦਗੀ ਦਾ ਮੈਂ ਇੱਕ ਹਿਸਾਬ ਨਾਲ ਆਪਦੇ ਅਨੁਭਵ ਹੀ ਲਿਖੇ ਨਾ, ਉਹਦੇ 'ਚੋਂ ਗੱਲਾਂ ਨਿਕਲੀਆਂ, ਮੈਂ ਕਿਹੜੀਆਂ ਚੀਜ਼ਾਂ ਨੂੰ ਕ੍ਰਿਟਿਸਾਈਜ਼ ਕਰ ਰਿਹਾ, ਕਿਹੜੀਆਂ ਨੂੰ ਮੈਂ ਗਲੋਰੀਫਾਈ ਕਰ ਰਿਹਾ, ਕਿਹੜੀ ਚੀਜ਼ ਨੇ ਮੈਨੂੰ ਇੰਸਪਾਇਰ ਕੀਤਾ, ਕਿਹੜੀ ਚੀਜ਼ ਨੇ ਦੂਸਰੀ ਤਰ੍ਹਾਂ ਕੀਤਾ। ਹੁਣ ਜਿਵੇਂ ਇੱਕ ਗੱਲ ਮੈਂ ਨੋਟ ਕੀਤੀ ਸੀ ਉਦੋਂ ਵੀ ਮੇਰੀ ਕਿਤਾਬ ਪਹਿਲੀ ਆ ਗਈ ਅਤੇ ਕਿਤਾਬ ਪੜ੍ਹੀ ਕਿਸੇ ਨੇ ਨਹੀਂ, ਅਤੇ ਕਿਤਾਬ ਦੇ ਖਿਲਾਫ ਸੈਂਟੀਮੈਂਟ ਬਹੁਤ ਬਣ ਗਏ। ਅਤੇ ਮੈਂ ਇਹਦੇ 'ਚ ਉਦੋਂ ਜ਼ਿਕਰ ਕੀਤਾ, ਮੈਂ ਜਸਜੀਤ ਇਕੱਲਾ ਬੰਦਾ ਮੈਨੂੰ ਉਸ ਮੌਕੇ ਮਿਲਿਆ ਜਿਹਨੇ ਕਿਤਾਬ ਪੜ੍ਹੀ ਹੋਈ ਸੀ ਅਤੇ ਸਮਝੀ ਹੋਈ ਸੀ, ਪਰ ਕਿਤਾਬ ਦੇ ਖਿਲਾਫ ਪ੍ਰੋਪੇਗੈਂਡਾ ਵੀ ਇਹ ਕੁਛ ਮਾੜੀਆਂ ਆਦਤਾਂ, ਅਪੋਜੀਸ਼ਨ ਫਾਰ ਅਪੋਜੀਸ਼ਨ ਵੀ ਪਹਿਲਾਂ ਹੀ ਤੁਸੀਂ ਉਸ ਤਰ੍ਹਾਂ ਬਣਾ ਕੇ ਨਾ, ਹੁਣ ਫਰਕ ਪੈ ਗਿਆ, ਮਤਲਬ ਉਹ ਨਹੀਂ ਹੁਣ ਹਾਲਤ ਰਹੀ, ਅਤੇ ਉਹਦੇ ਵਾਸਤੇ ਬਹੁਤ ਸਟਰਗਲ ਵੀ ਕਰਨੀ ਪਈ ਆ। ਬੰਦੇ ਸਿਆਣੇ ਵੀ ਹੋਏ, ਆਪ ਵੀ ਸਿਆਣੇ ਹੋਏ, ਜਿਹੜੇ ਬੰਦਿਆਂ ਨੂੰ ਮੈਂ ਉਦੋਂ ਕ੍ਰਿਟਿਸਾਈਜ਼ ਕੀਤਾ। ਇੱਕ ਗੱਲ ਮੈਂ ਉੱਥੇ ਨੋਟ ਕੀਤੀ ਹੈ ਪਹਿਲੀ ਵਾਰ ਵੀ, ਜਦੋਂ ਬੰਦੇ ਇੱਕ ਦੂਜੇ ਦੀ ਨਿੰਦਿਆ ਚੁਗਲੀ ਕਿੰਨੀ ਕਰਦੇ ਸੀ, ਅਤੇ ਮੈਂ ਦੱਸਿਆ ਵੀ ਹੈ ਵੀ ਮੇਰੇ ਇੱਕ ਵਾਰ ਕਿ ਮੈਂ ਕੰਨ ਨਹੀਂ ਪਕਾਤੇ ਸੀ, ਇੱਥੋਂ ਸਾਨ ਫਰਾਂਸਿਸਕੋ ਤੋਂ ਮੈਨੂੰ ਨਿਊਯਾਰਕ ਤੱਕ ਜਾਣ ਦਾ ਅਨਫਾਰਚੂਨੇਟਲੀ ਨੇੜੇ ਸੀਟ ਬਹਿ ਗਈ, ਇੱਕ ਸਕਿੰਟ ਵੀ ਨਹੀਂ ਬੰਦਾ ਰੁਕਿਆ, ਇੱਕ ਵੀ ਗੱਲ ਕੋਈ ਦੂਜੀ ਕੀਤੀ ਹੋਵੇ ਪੋਜ਼ੀਟਿਵ, ਬਸ ਬਦਖੋਈਆਂ ਬੰਦਿਆਂ ਦੀਆਂ ਚੁਗਲੀਆਂ। ਉਹ ਲਹਿਰ ਦੇ ਵਿੱਚੋਂ ਵੀ ਆਈਆਂ ਕੁਛ ਗੱਲਾਂ, ਲਹਿਰ 'ਚ ਧੜੇ ਹੁੰਦੇ, ਜਿੱਥੇ ਧੜੇ ਹੋਣਗੇ ਉੱਥੇ ਚੁਗਲੀ ਨਿੰਦਿਆ ਹੋ। ਹੁਣ ਮੇਰੇ ਖਿਆਲ ਆਪਾਂ ਉਹ ਤੋਂ ਕਾਫੀ ਮੁਕਤ ਹੋ ਗਏ, ਬੰਦੇ ਸਿਆਣੇ ਹੋ ਗਏ ਨੇ, ਉਹ ਸਟੇਜ ਪਾਰ ਕਰ ਚੁੱਕੇ ਨੇ। ਉਹ ਮੈਂ ਤਾਂ ਇਹ ਉੱਤੇ ਉਦੋਂ ਕੀਤਾ ਸੀ, ਬੜਾ ਬਿਟਰ ਐਕਸਪੀਰੀਅੰਸ ਸੀ ਮੇਰਾ, ਬੰਦਿਆਂ ਨੂੰ ਮਿਲਣ ਤੋਂ ਡਰ ਲੱਗਦਾ ਸੀ, ਇੱਕ ਦੂਜੇ ਦੇ ਖਿਲਾਫ ਹੀ ਤਵੇ ਲਾਈ ਜਾਂਦੇ ਸੀ ਬਸ। ਸੋ ਕੋਈ ਨਹੀਂ, ਆਪਾਂ ਬੈਠਾਂਗੇ ਫਿਰ ਮਿਲਦੇ ਰਹਾਂਗੇ, ਇਹ ਗੱਲਾਂ ਹੌਲੀ, ਇਹ ਵੀ ਮੈਂ ਜੇ ਪਹਿਲਾਂ ਪਤਾ ਹੁੰਦਾ ਮੈਂ ਕੋਈ ਗੱਲਾਂ ਇਸ ਤਰ੍ਹਾਂ ਦੀਆਂ ਕਰ ਸਕਦਾ, ਡੂਜ਼ ਐਂਡ ਡੋਂਟਸ, ਅਤੇ ਬਾਅਦ 'ਚ ਕਰ ਲਾਂਗਾ।
ਮੈਂ ਜਾ ਕੇ ਇੱਕ ਵੀਡੀਓ ਵੀ ਕਰੂੰਗਾ ਇੱਥੋਂ ਦੇ ਜੋ ਪ੍ਰਭਾਵ ਨਾ ਸਾਰੇ, ਹੋ ਸਕਦਾ ਮੈਂ ਉਹਦੇ 'ਚ ਲਿਆਵਾਂ। ਮੇਰੇ ਕੋਲ ਕੋਈ ਅੱਖਰ ਨਹੀਂ ਜੀ ਕਿ ਮੈਂ ਕੁਝ ਕਹਿ ਸਕਾਂ ਤੇ ਕਿੱਦਾਂ ਤੁਹਾਡਾ ਧੰਨਵਾਦ ਕਰਾਂ। ਨਹੀਂ, ਧੰਨਵਾਦ ਦੀ ਲੋੜ ਵੀ ਨਹੀਂ, ਇਹ ਬਹੁਤ ਹੀ ਮੇਰੇ ਪਰਸਨਲੀ ਆਪਣੇ ਆਪ ਦੇ ਲਈ ਇਹ ਬੜਾ ਆਈ ਓਪਨਰ ਸੀ। ਤੇ ਮੈਂ ਇਹ ਵੀ ਸ਼ੁਕਰਗੁਜ਼ਾਰ ਕਰਦਾ ਹੈ ਕਿ ਜਿਵੇਂ ਸਾਰੇ ਤੁਸੀਂ ਛੋਟੇ ਜਿਹੇ ਸੱਦੇ ਤੇ ਬਹੁਤ ਹੀ 2 ਦਿਨ ਪਹਿਲਾਂ ਇੱਥੇ ਆਏ। ਮੈਂ ਬੇਨਤੀ ਕਰਾਂਗਾ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਭਾਈ ਸਾਹਿਬ ਦਾ ਧੰਨਵਾਦ ਸਟੇਜ ਤੇ ਜਾ ਕੇ ਕਰਨਗੇ। ਭਾਈ ਸਾਹਿਬ ਰਾਮ ਸਿੰਘ ਜੀ, ਜਸਵਿੰਦਰ ਸਿੰਘ ਜੰਡੀ, ਹਰਜੋਤ ਸਿੰਘ ਖਾਲਸਾ, ਭੈਣ ਜੀ ਕਾਲੋਂ ਜੀ, ਸਾਡੇ ਸੁਪਰੀਮ ਕੌਂਸਲ ਦੇ ਮੈਂਬਰ ਡਾਕਟਰ ਪ੍ਰਿਤਪਾਲ ਸਿੰਘ ਜੀ, ਸੁਪਰੀਮ ਕੌਂਸਲ ਮੈਂਬਰ ਜਸਪ੍ਰੀਤ ਸਿੰਘ ਤੇ ਰਜਿੰਦਰ ਸਿੰਘ ਰਾਜਾ ਤੇ ਸਾਰੇ ਜਾਣੇ ਸਟੇਜ ਤੇ। ਨਹੀਂ, ਅਸੀਂ ਸਟੇਜ ਤੇ ਆਉਣਾ ਹੈ। ਹੁਣ ਤੁਸੀਂ ਜੋ ਕਹਿਣਾ ਕਹਿ ਲਿਆ। ਹੁਣ ਇਹ ਸਿੰਬੋਲਿਕ ਆ। ਆ ਜਾਓ ਡਾਕਟਰ ਸਾਹਿਬ ਸਾਰੇ ਜਾਣੇ। ਜਿੰਨਾ ਚਿਰ ਸਟੇਜ ਤੇ ਆਉਂਦੇ ਨੇ ਸਾਰੇ ਜਾਣੇ, ਉਹਨਾਂ ਚਿਰ ਇਸ ਦਿਨ ਤੇ ਕੁਝ ਦਿਨ ਪਹਿਲਾਂ ਹੀ ਸਾਡੇ ਪਿਆਰੇ ਭਾਈ ਗਜਿੰਦਰ ਸਿੰਘ ਜੋ ਕਿ ਪਾਕਿਸਤਾਨ ਦੇ ਵਿੱਚ ਜਲਾਵਤਨੀ ਕੱਟਦੇ ਹੋਏ ਜਿਨ੍ਹਾਂ ਨੇ ਆਪਣੇ ਪ੍ਰਾਣ ਤਿਆਗੇ ਆ, ਬੜੀ ਲੰਬੀ ਤੇ ਬੜੀ ਵੱਡੀ ਕੁਰਬਾਨੀ ਆ। ਸੋ ਉਹਨਾਂ ਨੂੰ ਵੀ ਇਹ ਇਕੱਠ ਦੇ ਵਿੱਚ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸਦਾ ਆਪਣੇ ਚਰਨਾਂ। ਦੇਖੋ, ਇੱਕ ਜਿਹੜਾ ਜਲਾਵਤਨੀ ਦਾ ਸੰਤਾਪ ਹੈ ਨਾ, ਮੈਂ ਦੇਖਿਆ ਤੁਰ ਫਿਰ ਕੇ ਬਹੁਤ ਸਾਰੇ ਪਰਿਵਾਰਾਂ ਨੇ। ਪ੍ਰਧਾਨ ਸਾਹਿਬ, ਕਿਸੇ ਦੀ ਮਾਤਾ ਗੁਜ਼ਰ ਗਈ, ਕਿਸੇ ਦਾ ਬਾਪ ਗੁਜ਼ਰ ਗਿਆ, ਉੱਥੇ ਜਾ ਨਹੀਂ ਸਕਿਆ ਜਿੱਥੇ ਬੰਦੇ ਇੰਨੇ ਸਾਲਾਂ ਦੇ ਜਲਾਵਤਨ ਹੋਏ ਬੈਠੇ। ਸੋ ਇਹ ਜਿਹੜਾ ਸੰਤਾਪ ਹੈ ਇਹ ਬਹੁਤ ਵੱਡਾ, ਜਿਹੜਾ ਆਮ ਤੌਰ ਤੇ ਪਤਾ ਨਹੀਂ ਲੱਗਦਾ। ਸੋ ਭਾਈ ਗਜਿੰਦਰ ਸਿੰਘ ਤਾਂ 41 ਸਾਲ ਹੋ ਗਏ ਸੀ ਆਪਦੇ ਪਰਿਵਾਰ ਤੋਂ ਵੀ ਦੂਰ ਤੇ ਆਪਦੇ ਜਨਮ ਭੂਮੀ ਤੋਂ ਵੀ ਦੂਰ। ਸੋ ਆਪਾਂ ਇਸ ਰੂਪ ਦੇ ਵਿੱਚ ਉਹਨੂੰ ਯਾਦ ਕਰਦੇ ਹਾਂ ਕਿ ਇਹ ਵੀ ਇੱਕ ਸਾਡੇ ਤੇ ਹੋ ਰਹੇ ਜ਼ੁਲਮ ਦਾ ਇੱਕ ਰੂਪ ਹੈ। ਮੈਂ ਪਰਸਨਲੀ ਜਾਣਦਾ ਕੁਛ ਬੰਦਿਆਂ ਨੂੰ, ਜਦੋਂ ਬਹੁਤ ਉਹਨਾਂ ਨੂੰ ਸੀ ਵੀ ਕਿਸੇ ਤਰ੍ਹਾਂ ਅਸੀਂ ਜਾ ਸਕੀਏ, ਭੋਗ ਤੇ ਜਾ ਸਕੀਏ। ਇੱਕ ਸਿੰਘ ਦੀ ਇੱਥੇ ਮਾਤਾ ਗੁਜ਼ਰ ਗਈ, ਉਹ ਫੁੱਲ ਲੈ ਕੇ ਅਸਥੀਆਂ ਲੈ ਕੇ ਜਾਣਾ ਚਾਹੁੰਦਾ ਸੀ, ਉਹ ਵੀ ਉਹਨੂੰ ਵੀ ਜਾਣਾ। ਸੋ ਬੜਾ ਕੁਛ ਹੋਇਆ ਤੇ ਹੋਣਾ ਹੈ ਜੇ ਆਪਣੇ ਨਾਲ। ਠੀਕ ਹੈ ਜੀ। ਵਾਹਿਗੁਰੂ ਜੀ ਕੀ ਫਤਿਹ। ਦੇਖੋ ਭਾਈ ਸਾਹਿਬ ਕਾਫੀ ਲੰਮੇ ਚਿਰ ਤੋਂ ਇੱਥੇ ਆਉਂਦੇ ਆਏ ਤੇ ਲੋਕ ਆਪਾਂ ਸਾਰੇ ਇਹਨਾਂ ਨੂੰ ਜਾਣਦੇ ਵੀ ਆ। ਇਹਨਾਂ ਨੇ ਬਹੁਤ, ਜਿੱਦਾਂ ਕਿਹਾ ਵੀ ਲਗਭਗ 50 ਸਾਲ ਇਹਨਾਂ ਨੇ ਪੋਲੀਟੀਕਲ ਅਰੀਨਾ ਦੇ ਵਿੱਚ ਗੁਜ਼ਾਰੇ ਆ। ਤੇ ਸਾਨੂੰ ਇਹ ਪਤਾ ਲੱਗਾ ਸੀਗਾ ਕਿ ਜਦੋਂ ਐਕਚੁਅਲੀ ਮਿਸਿਸ ਖਾਲੜਾ ਇੱਥੇ ਸੀਗੀ ਤਾਂ ਇਹਨਾਂ ਨੇ ਦੱਸਿਆ ਸੀਗਾ ਭਈ ਮਿਸਟਰ ਖਾਲੜਾ ਜਿਹੜੇ ਇੱਕ ਵਾਰੀ ਉਹ ਮੂਵਮੈਂਟ ਨਕਸਲਾਈਟ ਮੂਵਮੈਂਟ ਵਿੱਚ ਜੁਆਇਨ ਕਰਨ ਲਈ ਇਹਨਾਂ ਕੋਲ ਆਏ ਸੀ ਇੱਕ ਵਾਰੀ। ਸੋ ਇਹਨਾਂ ਦੇ ਬਹੁਤ ਅਸੀਂ ਮੇਰੇ ਖਿਆਲ ਵਡਭਾਗੀ ਹਾਂ ਕਿ ਸਾਨੂੰ ਇਹਨਾਂ ਤੋਂ ਇਨਫੋਰਮੇਸ਼ਨ ਜਾਂ ਜੋ ਕੁਛ ਵੀ ਸਮਝ ਲਓ। ਮੈਂ ਕਹੂੰਗਾ ਵੀ ਇੱਕ ਤਾਂ ਆਪਣੀ ਕੌਮ ਦਾ ਇਹ ਇੱਕ ਦਿਮਾਗ ਆ, ਤੇ ਦਿਮਾਗ ਇਹ ਹੁੰਦਾ, ਕਈ ਦਿਮਾਗ ਜਿੱਦਾਂ ਹੁਣ ਇਹਨਾਂ ਨੇ ਦੇਖੇ ਆ ਬੁੱਧੀਜੀਵੀਆਂ ਦੇ ਦਿਮਾਗ ਜਿਹੜੇ ਉਹਨਾਂ ਦੇ ਇੱਕ ਲਾਈਨ 'ਚ ਲੱਗੇ ਆ ਵੀ ਮੈਂ ਵਾਈਸ ਪ੍ਰੈਜ਼ੀਡੈਂਟ ਬਣਨਾ, ਮੈਂ ਵਾਈਸ ਚਾਂਸਲਰ ਬਣਨਾ, ਚਾਂਸਲਰ ਬਣਨਾ। ਸੋ ਇਹਨਾਂ ਨੇ ਇਹ ਸਾਰਾ ਜਿਹੜਾ ਆਪਣਾ ਸਮਾਂ ਉਹ ਕੌਮ ਦੇ ਲੇਖੇ ਲਾਇਆ ਆ। ਤੇ ਉਹਦੇ ਲਈ ਤੁਸੀਂ ਦੇਖ ਸਕਦੇ ਆ ਕਿ ਆਪਾਂ ਕਿਸ ਤਰੀਕੇ ਨਾਲ ਜਿਹੜੀ ਸੰਗਤ ਆ, ਜਿੱਦਾਂ ਜਿੱਥੇ ਵੀ ਇਹ ਜਾਂਦੇ ਆ। ਸੋ ਇਹੋ ਜਿਹੇ ਤਜਰਬੇ ਦੀ ਆਪਾਂ ਨੂੰ ਲੋੜ ਆ ਐਸੇ ਕ੍ਰਿਟੀਕਲ ਜੰਕਚਰ ਤੇ ਹੈਗੇ ਆ। ਜਿੱਦਾਂ ਹੁਣ ਆਪਾਂ ਸਾਰੇ ਜਿਹੜੇ ਸਾਰਿਆਂ ਨੂੰ ਆਪਾਂ ਨੂੰ ਇਸ ਗੱਲ ਦੀ ਦਰਦ ਹੈਗਾ, ਆਪਣੇ ਭਾਵਾਂ ਦਾ ਦਰਦ, ਜੋ ਕੁਛ ਸਾਡੇ ਨਾਲ 40 ਸਾਲਾਂ 'ਚ ਬੀਤਿਆ ਉਹਦਾ ਦਰਦ ਆ। ਪਰ ਜਿੱਦਾਂ ਹੁਣ ਗੁਰੂ ਸਾਹਿਬ ਨੇ ਸਾਨੂੰ ਕੀ ਦੱਸਿਆ, ਉਹ ਇਹ ਦੱਸਿਆ ਹੈਗਾ ਭਈ ਚੜ੍ਹਦੀ ਕਲਾ। ਚੜ੍ਹਦੀ ਕਲਾ ਜਿਹੜਾ ਗੁਰੂ ਨਾਨਕ ਨੇ ਸਾਨੂੰ ਇੱਕ ਕਨਸੈਪਟ ਦਿੱਤਾ, ਦੈਟਸ ਦੀ ਬੈਸਟ ਕਨਸੈਪਟ। ਹੋਰ ਕੌਮਾਂ ਹੋਰ ਹੋਣਗੀਆਂ ਪਰ ਚੜ੍ਹਦੀ ਕਲਾ ਜੋ ਕਹਿੰਦਾ ਭਈ ਸਿੱਖ ਹੀ ਅਸੀਂ ਦੇਖੇ ਆ ਭਈ ਉਹ ਡਿੱਗ ਵੀ ਪੈਣਗੇ ਨਾ ਸਭ ਤੋਂ ਜ਼ਿਆਦਾ ਜਲਦੀ ਸਾਰਿਆਂ ਚੋਂ, ਜਿੰਨੀਆਂ ਵੀ ਕੌਮਾਂ ਆਪਣੇ ਉਹਨੂੰ ਕਹਿੰਦੀਆਂ ਕਹਾਉਂਦੀਆਂ, ਉਹਨਾਂ ਚੋਂ ਪਹਿਲਾਂ ਉੱਠਣਗੇ। ਸੋ ਇਹ ਮਹਾਰਾਜ ਦੀ
ਮਹਾਰਾਜ ਦੀ ਇੱਕ ਖਾਸ ਕਿਰਪਾ ਆ। ਤੁਸੀਂ ਦੇਖੋ ਵੀ ਸ਼ੁੱਡ ਬੀ ਆਲਵੇਜ਼ ਪ੍ਰਾਊਡ। ਇਹ ਚੜ੍ਹਾਅ ਉਤਰਾਅ ਜਿਹੜੇ ਆਉਂਦੇ ਹੀ ਰਹਿੰਦੇ ਆ ਵੀ ਤੁਹਾਨੂੰ ਸਾਰੀ ਆਪਣੀ ਹਿਸਟਰੀ ਅਹਿਮਦ ਸ਼ਾਹ ਅਬਦਾਲੀ ਨੇ ਜਿੱਦਾਂ ਕਿਸ ਤਰੀਕੇ ਨਾਲ ਪੱਟ ਕੇ ਮਾਰਿਆ ਉਹਨਾਂ ਨੂੰ, ਬੰਦੇ ਨੂੰ ਮੂੰਹ ਕਰਦੇ ਦੇਖਦੇ, ਮੰਨ ਲਓ ਦੇਖਦੇ ਹੀ ਰਹਿ ਗਿਆ, ਉਹਦਾ ਹੌਸਲਾ ਨਹੀਂ ਪਿਆ। 8-9 ਵਾਰੀ ਉਹਨੇ ਸਾਰੀ ਹਿਸਟਰੀ ਆਪਾਂ ਨੂੰ ਪੜ੍ਹਨੀ ਚਾਹੀਦੀ ਆ। ਇਹਨਾਂ ਨੇ ਵੀ ਹਿਸਟਰੀ ਲਿਖੀ ਆ ਜਿਹੜੀ ਅਗਲੀ ਵੀ ਮੇਰੇ ਖਿਆਲ ਆਪਾਂ ਪੜ੍ਹਦੇ ਨਹੀਂ। ਸੋ ਨਹੀਂ ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਕਹਾਣੀਆਂ ਤੁਹਾਨੂੰ ਸਿੱਧੂ ਵਰਗੀਆਂ ਹੋਣ ਜਾ ਪਏ ਜਿਹੜੇ ਜਾ ਕੇ ਜੱਫੀਆਂ ਪਾਈਆਂ। ਤੁਹਾਨੂੰ ਖਾਸ ਕਰਕੇ ਜਿਹੜੇ ਜੁਝਾਰੂ ਹੋਏ ਆ, ਜਿਹੜੇ ਆਪਣੇ ਸਿੰਘ ਹੋਏ ਆ। ਹੁਣ ਕਿੰਨਾ ਆਪਾਂ ਨੂੰ ਅੱਜ ਵੀ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਜਦੋਂ ਮੋਰਚਾ ਲੱਗਾ ਸੀਗਾ ਇੰਨੀ ਉਹਨਾਂ ਨੇ ਵਧੀਆ ਜੌਬ ਕੀਤੀ ਸੀ ਆਪਣੇ ਲੋਕਾਂ ਨੇ, ਲੀਡਰਾਂ ਨੇ। ਬੰਦਾ ਜਾ ਰਿਹਾ 15-20 ਸਾਲ ਦੀ ਉਹਦੀ ਉਮਰ ਹੋਣੀ ਹੈ, ਆਪਸ ਵਿੱਚ ਗੱਲਾਂ ਕਰਦੇ ਜਾਂਦੇ ਆ। ਉਹ ਕਹਿੰਦਾ ਦਿੱਲੀ ਦਾ ਕੀ ਹੈ, ਦਿੱਲੀ ਨੂੰ ਤਾਂ ਜਦ ਮਰਜ਼ੀ ਮਾਰ ਲਈ, ਦਿੱਲੀ ਤਾਂ ਬਿੱਲੀ ਮਾਰਨਾ, ਕਹਿੰਦਾ ਗੱਲ ਹੀ ਕੋਈ ਨਹੀਂ। ਮਤਲਬ ਦਿਸ ਵਾਸ ਬਟ ਦਿਸ ਗਾਏ ਵਾਸ ਸੇਇੰਗ, ਇਜ਼ ਯੰਗ ਗਾਏ, ਦਿਸ ਯੂਰ ਹਿਸਟਰੀ। ਇਫ ਯੂਰ ਕਿਡਸ, ਮਾਈ ਕਿਡਸ, ਸਾਰਿਆਂ ਨੂੰ ਉਹਨਾਂ ਨੂੰ ਆਪਣੀ ਹਿਸਟਰੀ ਦਾ ਪਤਾ। ਆਈ ਡੋਂਟ ਥਿੰਕ ਯੂ ਨੀਡ ਐਨੀ ਟ੍ਰੇਨਿੰਗ। ਸਾਨੂੰ ਜਿਹੜੀ ਸਾਰੀ ਹਿਸਟਰੀ, ਇਸ ਕਰਕੇ ਫਿਰ ਮੈਂ ਇਹਨਾਂ ਦਾ ਇੱਕ ਵਾਰੀ ਲੰਮਾ ਕਰ ਗਿਆ ਲੈਕਚਰ। ਤੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਅਸੀਂ ਜਿੱਦਾਂ ਇਹਨਾਂ ਨੂੰ ਬੇਨਤੀ ਕਰਾਂਗੇ ਵੀ ਜਦੋਂ ਵੀ ਕਦੇ ਫਿਰ ਆਉਣ ਤੇ ਜ਼ਰੂਰ ਇੱਥੇ ਤਾਂ ਸਾਨੂੰ ਇੱਥੇ ਜ਼ਰੂਰ ਕਰਤਾਰਥ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਵੀ ਇਹਨਾਂ ਨੇ ਸਾਰੇ ਦਾ ਸਾਰਾ ਆਪਣੀ ਵਿਆਖਿਆ ਦੇ ਵਿੱਚ ਵਰਤਾਂਤ ਸਿਰਜਿਆ, ਮੈਨੂੰ ਨਹੀਂ ਲੱਗਦਾ ਕੋਈ ਸਵਾਲ ਰਿਹਾ ਹੋਵੇ। ਅਤੇ ਜੇ ਕੋਈ ਰਿਹਾ ਵੀ ਹੋਵੇ ਤਾਂ ਜਿਹੜੀਆਂ ਇਹਨਾਂ ਦੀਆਂ ਪੁਸਤਕਾਂ ਉਹ ਕਾਫੀ ਵੱਡੇ ਤੌਰ 'ਤੇ ਸਾਰੇ ਸਵਾਲਾਂ ਦੇ ਜਵਾਬ ਦਿੰਦੀਆਂ ਨੇ। ਸਾਡੇ ਵੀ ਬੜੇ ਅਸੀਂ ਖੁਸ਼ਕਿਸਮਤ ਹਾਂ ਕਿ ਜਿਹੇ ਜਿਹੇ ਖੋਜੀ ਵਿਦਵਾਨ ਜਿਨ੍ਹਾਂ ਨੇ ਸੰਘਰਸ਼ ਨੂੰ ਆਪ ਪਿੰਡੇ 'ਤੇ ਹੰਢਾਇਆ ਹੋਵੇ, ਉਹਨਾਂ ਨੇ ਆ ਕੇ ਸਾਡੇ ਵਿਚਕਾਰ ਇਹ ਗੱਲਬਾਤ ਕੀਤੀ ਆ। ਅਤੇ ਮੈਂ ਆਪ ਸਭ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ੍ਹ ਵੀ ਗੁਰਦੁਆਰਾ ਸਾਹਿਬ ਮਲਪੀਟਸ ਵਿਖੇ ਤਕਰੀਬਨ 12 ਤੋਂ 12:30 ਦੇ ਕਰੀਬ ਭਾਈ ਸਾਹਿਬ ਨੇ ਸਾਡੀ ਬੇਨਤੀ ਪ੍ਰਵਾਨ ਕਰਦਿਆਂ ਉੱਥੇ ਵੀ ਆਪਣਾ ਕੋਈ ਸਮਾਂ ਦੇਣਗੇ। ਅਤੇ ਜਿੰਨੇ ਵੀ ਤੁਸੀਂ ਕੱਲ੍ਹ ਨੂੰ ਆ ਸਕੋ, ਅਤੇ ਰੇਡੀਓ ਪੰਜਾਬੀ USA ਤੋਂ ਵੀ ਇਹਨਾਂ ਦਾ ਲਾਈਵ ਆਵੇਗਾ। ਪਰ ਇਸ ਤਰ੍ਹਾਂ ਬੈਠ ਕੇ ਜੇ ਆਪਾਂ ਇਹਨਾਂ ਨੂੰ ਸੁਣ ਸਕੀਏ ਅਤੇ ਦੁਪਹਿਰ ਦੇ ਵੇਲੇ ਜ਼ਰੂਰ ਹਾਜ਼ਰੀ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA, ਹਰਜੋਤ ਭਾਜੀ, ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਤੇ ਦੀਨ ਕੇ ਹੇਤ ਜਿਨੀ ਮੈਗਜ਼ੀਨ ਨਹੀਂ ਪੜ੍ਹਿਆ, ਬਹੁਤ ਸੋਹਣਾ ਮੈਗਜ਼ੀਨ ਆ, ਬੜੀ ਮਿਹਨਤ ਕਰਕੇ ਬੱਚਿਆਂ ਨੇ ਤਿਆਰ ਕੀਤਾ। ਇਹ ਫ੍ਰੀ ਆਫ ਕਾਸਟ ਆ ਤੇ ਇਹ ਜ਼ਰੂਰ ਸਾਰੇ ਲੈ ਕੇ ਜਾਇਓ। ਤੇ ਭਾਈ ਸਾਹਿਬ ਦੀਆਂ ਬੁੱਕਸ ਜਿਹੜੀਆਂ ਉਹਨਾਂ ਦੀ ਮਿਨੀਮਮ ਕਾਸਟ ਜੋ ਰੱਖੀ ਆ ਉਹ ਦੇ ਕੇ ਲੈ ਕੇ ਜਾਇਓ। ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦ ਕਰਦੇ ਹਾਂ ਭਾਈ ਅਜਮੇਰ ਸਿੰਘ ਜੀ ਦਾ, ਜਿਨ੍ਹਾਂ ਨੇ ਜਦੋਂ ਪਹਿਲੀ ਕਿਤਾਬ ਲਿਖਣੀ ਸ਼ੁਰੂ ਕੀਤੀ ਅਤੇ ਇੱਥੇ ਕੁਝ ਮਹੀਨੇ ਸਾਡੇ ਪਾਸ ਇੱਥੇ ਰਹਿ ਕੇ ਗਏ। ਮੈਨੂੰ ਯਾਦ ਹੈ ਕਿ ਜਦੋਂ ਚੰਡੀਗੜ੍ਹ ਇਹਨਾਂ ਨੂੰ ਅਰੈਸਟ ਕੀਤਾ ਅਤੇ ਉਹ ਜਿਹੜੇ ਲਿਖੇ ਹੋਏ ਕਿਤਾਬ ਸੀਗੀ ਉਹ ਵੀ ਇਹਨਾਂ ਦੇ ਉਹ ਟਰੰਕ ਨੂੰ ਚੱਕ ਕੇ ਲੈ ਗਏ ਸੀਗੇ। ਉਹਨਾਂ ਚੁਣੌਤੀਆਂ ਦੇ ਵਿੱਚ ਦੀ ਨਿਕਲਦੇ ਹੋਏ ਇਹਨਾਂ ਨੇ ਇਹ ਜੋ ਜਿੰਨੀਆਂ ਵੀ ਬੁੱਕਾਂ ਲਿਖੀਆਂ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਜੀਓ ਆਇਆਂ ਆਖਦੇ ਹਾਂ। ਗੁਰਦੁਆਰਾ ਸਾਹਿਬ ਫਰੀਮਾਉਂਟ ਦੀ ਸਿੱਖ ਪੰਚਾਇਤ ਦੇ ਸਾਰੇ ਮੈਂਬਰਾਂ ਵੱਲੋਂ ਇਹ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ, ਮੈਂ ਗੁਰਦੁਆਰਾ ਸਾਹਿਬ ਦੀ ਸਿੱਖ ਪੰਚਾਇਤ ਦੇ ਸਾਰੇ ਮੈਂਬਰਾਂ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਦਾ। ਤੁਸੀਂ ਅੱਜ ਇਸ ਸੈਮੀਨਾਰ ਦੇ ਵਿੱਚ ਆ ਕੇ ਤੁਸੀਂ ਇਹਨੂੰ ਕਾਮਯਾਬ ਬਣਾਇਆ ਅਤੇ ਭਾਈ ਅਜਮੇਰ ਸਿੰਘ ਜੀ ਦੇ ਜੋ ਵਿਚਾਰ ਸਰਵਣ ਕੀਤੇ ਆ, ਮੈਂ ਅਖੀਰ ਵਿੱਚ ਇਹ ਆਖਾਂਗਾ ਕਿ ਭਾਈ ਸਾਹਿਬ ਨੂੰ ਤੰਦਰੁਸਤੀ, ਚੜ੍ਹਦੀ ਕਲਾ ਇਸੇ ਤਰ੍ਹਾਂ ਮਹਾਰਾਜ ਇਹਨਾਂ ਨੂੰ ਬਖਸ਼ਣ ਅਤੇ ਇਸੇ ਤਰ੍ਹਾਂ ਸਿੱਖ ਕੌਮ ਦੀ ਜਿਹੜੀ ਆ ਇਹ ਸੇਵਾ ਕਰਦੇ ਰਹਿਣ। ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਹੜੀ ਗੱਲ ਇਹਨਾਂ ਨੇ ਦੀਪ ਸਿੱਧੂ ਦੀ ਕੀਤੀ ਸੀਗੀ, ਮੈਂ ਛੋਟੇ ਛੋਟੇ ਕਲਿੱਪ ਉਹਨਾਂ ਦੇ ਦੇਖਦਾ ਰਹਿੰਦਾ ਕਿ ਜਦੋਂ ਵੀ ਮੈਂ ਦੇਖਦਾ ਮੈਂ ਉਹ ਸੇਵ ਕਰਦਾ।
ਇੱਕ ਬੰਬੀ ਦੇ ਉੱਤੇ ਉਹ ਝਾੜੀਆਂ ਦੇ ਵਿੱਚ ਜਦੋਂ ਸੇਵਾ ਵਿੱਚ ਸੀ, ਉਹ ਜਾਂਦਾ ਤੇ ਉਸ ਜਗ੍ਹਾ ਤੇ ਬੰਬੀ ਦੇ ਕੋਲ ਇਹ ਕਹਿੰਦਾ ਕਿ ਆਹ ਜਗ੍ਹਾ ਵਧੀਆ ਹੈਗੀ ਆ ਗਰੀਲਾ ਜੰਗ ਕਰਨ ਵਾਸਤੇ। ਮੈਨੂੰ ਯਾਦ ਆ ਕਿ ਕੌਮੀ ਜਰਨੈਲ ਭਾਈ ਗੁਰਜੰਟ ਸਿੰਘ ਜੀ, ਬੁੱਧ ਸਿੰਘ ਵਾਲੇ ਵਰਗੇ ਸੂਰਮੇ ਵੀ ਉਹਨਾਂ ਦੇ ਘਰ ਦੇ ਵਿੱਚ ਪਨਾਹ ਲੈਂਦੇ ਰਹੇ ਆ। ਇਹ ਬਹੁਤ ਬਖਸ਼ਿਸ਼ਾਂ ਇਸੇ ਤਰ੍ਹਾਂ ਹੁੰਦੀਆਂ, ਜਿਹੜੇ ਇਹੋ ਜਿਹੇ ਯੋਧੇ ਜਦੋਂ ਜਾ ਕੇ ਜਿਨ੍ਹਾਂ ਘਰਾਂ ਦੇ ਵਿੱਚ ਪੈਰ ਪਾਉਂਦੇ ਸੀ, ਉਹ ਇਸੇ ਤਰ੍ਹਾਂ ਉਹਨਾਂ ਘਰਾਂ ਦੇ ਜਿਹੜੇ ਜੀਵ ਆ ਜਾਂ ਨੌਜਵਾਨ ਆ, ਉਹਨਾਂ 'ਤੇ ਬਖਸ਼ਿਸ਼ ਹੁੰਦੀ ਆ। ਦੀਪ ਸਿੱਧੂ ਦੀ ਜਿੱਦਣ ਇਹ ਸ਼ਹੀਦੀ ਹੁੰਦੀ ਆ, ਦਾਸ ਵੀ ਉਸ ਦਿਨ ਰੋਇਆ, ਕਿਉਂਕਿ ਅਸੀਂ ਉਹਨਾਂ ਦੇ ਵਿਚਾਰ ਸੁਣਦੇ ਰਹੇ ਹਾਂ, ਅਸੀਂ ਉਹਨਾਂ ਦੇ ਸਪੋਰਟਰ ਵੀ ਰਹੇ ਹਾਂ। ਤਾਂ ਇਹਨਾਂ ਦਾ ਮੈਂ ਭਾਈ ਅਜਮੇਰ ਸਿੰਘ ਜੀ ਹੁਣਾਂ ਦਾ ਧੰਨਵਾਦ ਕਰਦਾ ਕਿ ਇਹ ਜਿਹੜੀ ਉਹ ਬੁੱਕ ਦੇ ਵਿੱਚ ਉਹਨਾਂ ਦੀਆਂ ਜੋ ਸੇਵਾਵਾਂ ਆ ਉਹਨੂੰ ਪਰੋ ਰਹੇ ਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਤੁਹਾਡਾ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਇਹ ਜੋ ਪ੍ਰੋਗਰਾਮ ਲੀਕ ਕੇ ਇਹਨੂੰ ਕਾਮਯਾਬ ਕੀਤਾ, ਉਹਨਾਂ ਦਾ ਧੰਨਵਾਦ। ਮੈਂ ਜ਼ਿਆਦਾ ਨਾ ਬੋਲਾਂ, ਇੱਥੇ ਹੀ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।